ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਮਝੀਏ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਜੁੜ ਚੁੱਕੇ ਨੇ ਆਪਣੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ, ਨਵੇਂ ਸਾਲ ਦੀ ਮੁਬਾਰਕ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 1 ਤਰੀਕ ਆ ਤੇ ਸਾਲ 2024 ਆ, ਦਿਨ ਸੋਮਵਾਰ ਆ ਤੇ ਤੁਹਾਡੇ ਸਾਰਿਆਂ ਲਈ ਬਹੁਤ ਬਹੁਤ ਨਵੇਂ ਸਾਲ ਦੀਆਂ ਵਧਾਈਆਂ। ਆਪਾਂ ਕੋਸ਼ਿਸ਼ ਕਰਾਂਗੇ ਕੁਝ ਖਬਰਾਂ ਸਾਂਝੀਆਂ ਕਰਕੇ ਤੁਹਾਡੀਆਂ ਜਿਹੜੀਆਂ ਵਧਾਈਆਂ ਆ ਉਹ ਵੀ ਆਪਾਂ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਾਡੇ, ਚਾਹੇ ਉਹ ਸੋਸ਼ਲ ਮੀਡੀਆ ਤੇ ਆ, YouTube ਤੇ, ਫੇਸਬੁੱਕ ਤੇ, ਨਾਲ ਦੀ ਨਾਲ ਜਿੰਨੇ ਸਾਡੇ ਸਾਰੇ AM ਤੇ FM ਸਟੇਸ਼ਨ ਦੇ ਉੱਤੇ ਤੁਸੀਂ ਕਾਲ ਕਰਕੇ ਵਧਾਈਆਂ ਵੀ ਦੇ ਸਕਦੇ ਹੋ। ਦੋ ਚਾਰ ਖਬਰਾਂ ਆਪਾਂ ਸਾਂਝੀਆਂ ਕਰਾਂਗੇ, ਉਹ ਤੋਂ ਬਾਅਦ ਸਾਰਾ ਦਿਨ ਇਦਾਂ ਹੀ ਮਾਹੌਲ ਚੱਲਦਾ ਰਹੂਗਾ ਤੇ ਨਾਲ ਦੀ ਨਾਲ ਜਿੱਥੇ ਆਪਾਂ ਨਵੇਂ ਸਾਲ ਦੀਆਂ ਵਧਾਈਆਂ ਵੀ ਸ਼ੇਅਰ ਕਰਨੀਆਂ ਆ, ਆਪਾਂ ਸਿੱਖ ਕੌਮ ਦੇ ਯੋਧੇ ਭਾਈ ਗੁਰਦੇਵ ਸਿੰਘ ਕੌਂਕੇ, ਜੋ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕੋਹ ਕੇ ਹਿੰਦੁਸਤਾਨ ਦੀ ਹਕੂਮਤ ਵੱਲੋਂ ਸ਼ਹੀਦ ਕੀਤਾ ਗਿਆ ਸੀ, ਅੱਜ ਦੇ ਦਿਨ ਉਹਨਾਂ ਨੂੰ ਵੀ ਆਪਾਂ ਯਾਦ ਰੱਖਣਾ ਹੈ ਤੇ ਉਹਨਾਂ ਦੀ ਸ਼ਹਾਦਤ ਅੱਗੇ ਜਿਹੜਾ ਸਾਡਾ ਸਿਰ ਝੁਕਦਾ ਹੈ। ਜੀ ਬਿਲਕੁਲ, ਰੀਸੈਂਟਲੀ ਆਪਾਂ ਨੂੰ ਪਤਾ ਹੀ ਆ ਉਹਨਾਂ ਦੇ ਬਾਰੇ ਜਿਹੜੀਆਂ ਚੀਜ਼ਾਂ ਆ ਉਹ ਉਹਨਾਂ ਦਾ ਪਰਦਾਫਾਸ਼ ਹੋਇਆ, ਉਹਨਾਂ ਬਾਰੇ ਜਿਹੜਾ ਉਹ ਪਤਾ ਲੱਗਾ ਆ। ਤੇ ਪਹਿਲੀ ਤਾਂ ਗੱਲ ਵੀ ਕੱਲ ਬਹੁਤ ਸਾਰੇ ਲੋਕਾਂ ਨੇ ਆਪੋ ਆਪਣੇ ਧਾਰਮਿਕ ਅਕੀਦਿਆਂ ਤੇ ਜਾ ਕੇ ਗੁਰਦੁਆਰਾ ਸਾਹਿਬ ਹੋਣ, ਮੰਦਿਰ, ਮਸਜਿਦ, ਜਿੱਥੇ ਵੀ ਇਹ ਲੋਕ ਜਾਂਦੇ ਆ, ਅਸੀਂ ਗੁਰਦੁਆਰਾ ਸਾਹਿਬ ਸੀਗੇ, ਦੇਖਿਆ ਕਾਫੀ ਸੰਗਤ ਜਿਹੜੀ ਆ ਉਹ ਹੁਮਾ ਕੇ ਨਵਾਂ ਸਾਲ ਗੁਰੂ ਮਹਾਰਾਜ ਦੀ ਗੋਦ ਦੇ ਵਿੱਚ ਉਹਨਾਂ ਨੇ ਉਸ ਨੂੰ ਜੀ ਆਇਆਂ ਨੂੰ ਆਖਿਆ। ਸੋ ਬਹੁਤ ਇੱਕ ਵਧੀਆ ਚੰਗੀ ਜਿਹੜੀ ਇਹ ਚੀਜ਼ ਆ। ਬਾਕੀ ਹਰ ਇੱਕ ਨੇ ਆਪੋ ਆਪਣੇ ਹਿਸਾਬ ਦੇ ਨਾਲ ਕੀਤਾ। ਬਾਕੀ ਇਹੀ ਅਰਦਾਸ ਕਰਦੇ ਹਾਂ ਪੂਰੀ ਪੰਜਾਬੀ ਰੇਡੀਓ USA ਦੀ ਟੀਮ ਤੁਹਾਡੇ ਲਈ, ਤੁਹਾਡੇ ਪਰਿਵਾਰਾਂ ਦੇ ਲਈ, ਵੀ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਜਿਹੜਾ ਉਹ ਰੱਖਣ, ਤੰਦਰੁਸਤੀਆਂ ਪਰਮਾਤਮਾ ਸਾਰਿਆਂ ਨੂੰ ਜਿਹੜਾ ਉਹ ਬਖਸ਼ੇ। ਨਵੇਂ ਸਾਲ ਦੇ ਵਿੱਚ ਤੁਹਾਡੀਆਂ ਇੱਛਾਵਾਂ ਪਰਮਾਤਮਾ ਗੁਰਮਤਿ ਅਨੁਸਾਰ ਉਹਨਾਂ ਨੂੰ ਜਿਹੜਾ ਆ ਉਹ ਸੰਪੂਰਨ ਕਰੇ, ਉਹਨਾਂ ਨੂੰ ਉਹ ਪੂਰੀਆਂ ਕਰੇ। ਤੇ ਬਸ ਇਹੀ ਆ, ਜ਼ਿੰਦਗੀ ਭਰ ਦੇ ਵਿੱਚ ਬਹੁਤ ਕੁਛ ਜਿਹੜਾ ਉਹ ਚੱਲਦਾ ਰਹਿੰਦਾ, ਉਤਾਰ ਚੜਾਵ ਚੱਲਦੇ ਰਹਿੰਦੇ ਆ। ਪਿਛਲੇ ਸਾਲ ਦੇ ਵਿੱਚ ਜੋ ਬੀਤਿਆ ਉਸ ਤੋਂ ਸਿੱਖ ਕੇ ਅੱਗੇ ਕੁਛ ਨਵਾਂ, ਕੁਛ ਬਿਹਤਰ ਜਿਹੜਾ ਆ ਉਹ ਸਿਰਜਣ ਦੀ ਆਪਾਂ ਕੋਸ਼ਿਸ਼ ਕਰੀਏ। ਆਪਣੇ ਲਈ ਤਾਂ ਆਪਾਂ ਕਰ ਹੀ ਰਹੇ ਹਾਂ, ਇਸ ਦੇ ਨਾਲ ਨਾਲ ਪ੍ਰਣ ਕਰੀਏ ਵੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਾਂ ਆਪਣੀ ਕੌਮ ਦੇ ਲਈ, ਆਪਣੇ ਭਾਈਚਾਰੇ ਨੂੰ ਤਾਂ ਚੱਕਣ ਦੇ ਲਈ ਵੀ ਕੁਛ ਨਾ ਕੁਛ ਅਜਿਹੇ ਕਾਰਜ, ਅਜਿਹੇ ਉੱਦਮ ਜਿਹੜੇ ਉਹ ਕਰਦੇ ਰਹੀਏ, ਤਾਂ ਜੋ ਆਪਾਂ ਆਪਣਾ ਸਾਰਿਆਂ ਦਾ ਜਿਹੜਾ ਆ ਮਨੋਬਲ ਆ ਉਸ ਨੂੰ ਆਪਾਂ ਵਧਾਉਂਦੇ ਰਹੀਏ, ਕੌਨਫੀਡੈਂਸ ਨੂੰ ਜਿਹੜਾ ਵਧਾਈਏ। ਪਰਮਾਤਮਾ ਸਾਰਿਆਂ ਨੂੰ ਕਾਮਯਾਬੀਆਂ, ਤਰੱਕੀਆਂ ਜਿਹੜੀਆਂ ਉਹ ਬਖਸ਼ੇ। ਸੋ ਦੇਖੋ, ਖਬਰਾਂ ਕਈਆਂ ਨੇ ਅੱਜ ਇਹ ਵੀ ਕਹਿਣਾ ਵੀ ਕੁਛ ਨੈਗੇਟਿਵ ਨਾ ਹੋਵੇ, ਪਰ ਦੇਖੋ ਖਬਰਾਂ ਹੀ ਆ ਜੀ। ਉਹ ਚੰਗੀਆਂ ਵੀ ਹੋ ਸਕਦੀਆਂ, ਉਹ ਮਾੜੀਆਂ ਵੀ ਹੋ ਸਕਦੀਆਂ। ਕੋਈ ਨੈਚੁਰਲ ਡਿਜ਼ਾਸਟਰ ਜਾਂ ਕੋਈ ਕਮਲਾ ਬੰਦਾ ਜਾਂ ਕੋਈ ਸਨਕੀ ਚੀਜ਼ ਆ, ਉਹਨਾਂ ਨੂੰ ਇਹਨਾਂ ਦਿਨ ਤਿਉਹਾਰਾਂ ਤਰੀਕਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਅਸੀਂ ਇੱਕ ਮਾਧਿਅਮ ਆ, ਆਪਾਂ ਤੁਹਾਡੇ ਤੱਕ ਇਹਨਾਂ ਖਬਰਾਂ ਨੂੰ ਪਹੁੰਚਾਉਂਦੇ ਰਵਾਂਗੇ। ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜਾ ਆ ਉਹ ਤੁਹਾਨੂੰ ਲੱਤਾਂ ਖਿੱਚਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ, ਤੁਹਾਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਆ, ਪਰ ਅਸੀਂ ਇਸੇ ਹੀ ਦ੍ਰਿੜ ਨਿਸ਼ਚੇ ਦੇ ਨਾਲ ਵੀ ਜਿੱਦਾਂ ਅਸੀਂ ਪਿਛਲੇ 13 ਸਾਲਾਂ ਤੋਂ ਤੁਹਾਡੀ ਸੇਵਾ ਦੇ ਵਿੱਚ ਲੱਗੇ ਹੋਏ ਹਾਂ, ਉਸੇ ਤਰੀਕੇ ਦੇ ਨਾਲ ਹੀ ਆਪਾਂ ਲਗਾਤਾਰ ਤੁਹਾਡੇ ਨਾਲ ਉਹਨਾਂ ਸੇਵਾਵਾਂ ਨੂੰ ਜਿਹੜਾ ਆ ਉਹ ਨਿਭਾਉਂਦੇ ਆਵਾਂਗੇ, ਨਿਭਾਉਂਦੇ ਚੱਲਾਂਗੇ, ਤਾਂ ਜੋ ਆਪਾਂ ਤੁਹਾਡੇ ਤੱਕ ਵਧੀਆ ਬਿਹਤਰ ਕਵਰੇਜ ਜਿਹੜੀ ਆ ਹਰ ਇੱਕ ਥਾਂ ਤੋਂ, ਹਰ ਇੱਕ ਟੌਪਿਕ ਦੇ ਉੱਤੇ ਤੁਹਾਡੇ ਲਈ ਪੇਸ਼ ਜਿਹੜੀ ਉਹ ਕਰਦੇ ਰਹੀਏ। ਤੇ ਇਸੇ ਤਰ੍ਹਾਂ ਪਿਛਲੇ ਵੀਕਐਂਡ ਦੇ ਦੌਰਾਨ ਖਾਦਮ ਜਵੈਲਰਸ ਦੇ ਉੱਤੇ ਆਪਣੇ ਜਿਹੜੇ ਹੋਸਟ ਪਹੁੰਚੇ ਹੋਏ ਸੀ ਤੇ ਬਹੁਤ ਲੋਕਾਂ ਨੇ ਉੱਥੇ ਵੀ ਪਿਆਰ ਦਿੱਤਾ। ਉਹਨਾਂ ਸਾਰਿਆਂ ਦਾ ਧੰਨਵਾਦ। ਬਹੁਤ ਵੱਡੀ ਗਿਣਤੀ ਦੇ ਵਿੱਚ, ਚਾਹੇ ਉਹ ਸੈਕਰਾਮੈਂਟੋ ਸੀ, ਟ੍ਰੇਸੀ ਸੀ, ਟਰਲਕ ਸੀ, ਬੇਕਰਸਫੀਲਡ, ਫ੍ਰਿਜ਼ਨੋ, ਸਾਰੀ ਜਗ੍ਹਾ ਵੱਧ ਚੜ ਕੇ ਮਿਲੇ ਹੈਗੇ। ਤੇ ਆਪਾਂ ਕੁਝ ਕੁ ਖਬਰਾਂ ਸਾਂਝੀਆਂ ਕਰਾਂਗੇ। ਤੇ ਸਿੱਖਾਂ ਦੇ ਲਈ ਜਿਹੜਾ 2023 ਦਾ ਸਾਲ ਆ ਬਹੁਤ ਇੰਪੋਰਟੈਂਟ ਰਿਹਾ। ਪੂਰੇ ਵਰਲਡ ਲੈਵਲ ਦੇ ਉੱਤੇ ਜਿਹੜੇ ਸਿੱਖ ਇਸ਼ੂਜ਼ ਆ ਉਹ ਉੱਭਰੇ ਆ, ਉਹ ਵੀ ਆਪਾਂ ਡਿਸਕਸ ਕਰਨੇ ਆ। ਸੋ ਸਭ ਤੋਂ ਪਹਿਲਾਂ ਇੱਕ ਜਾਪਾਨ ਤੋਂ ਬੜੀ ਮਾੜੀ ਖਬਰ ਆ ਰਹੀ ਹੈ ਵੀ ਉੱਥੇ ਸੁਨਾਮੀ ਦੀ ਜਿਹੜੀ ਵਾਰਨਿੰਗ ਆ ਉਹ ਇਸ਼ੂ ਕੀਤੀ ਗਈ ਆ।
ਜਾਪਾਨ ਦੇ ਇੱਕ ਤੱਟ ਦੇ ਉੱਤੇ 7.5 ਮੈਗਨੀਚਿਊਡ ਦਾ ਜੋ ਭੁਚਾਲ ਆ ਕੁਛ ਘੰਟੇ ਪਹਿਲਾਂ ਆਇਆ ਸੀ। ਕਹਿੰਦੇ ਵੀ ਵੈਸਟਰਨ ਜਾਪਾਨ ਵਾਲੀ ਸਾਈਡ ਦੇ ਉੱਤੇ USA ਜਿਓਲੋਜੀਕਲ ਸਰਵੇ ਤੇ ਜਾਪਾਨ ਦਾ ਮੈਟਰੋਲੋਜੀਕਲ ਏਜੰਸੀ ਆ, ਉਹਨਾਂ ਨੇ ਦੱਸਿਆ ਸੁਨਾਮੀ ਵੇਵਸ ਕਹਿੰਦੇ ਵੀ 4 ਫੁੱਟ ਤੱਕ ਉੱਚੀਆਂ ਹਿੱਟ ਹੋ ਸਕਦੀਆਂ ਵੈਸਟਰਨ ਕੋਸਟ ਦੇ ਵਿੱਚ। ਸੋ ਜਾਪਾਨ ਨੇ ਆਪਣੀ ਆਰਮੀ ਦੇ ਕੁਝ ਬੰਦੇ ਜੋ ਆ ਉਹ ਉੱਥੇ ਭੇਜ ਦਿੱਤੇ ਆ ਵੀ ਇਨ ਕੇਸ ਕਿਸੇ ਨੂੰ ਇਵੈਕੂਏਟ ਕਰਨਾ ਪਿਆ। 2011 ਦੇ ਵਿੱਚ 9.1 ਮੈਗਨੀਚਿਊਡ ਦਾ ਭੂਚਾਲ ਜਾਪਾਨ ਦੇ ਵਿੱਚ ਆਇਆ ਸੀ, ਜਿਹਦੇ ਨਾਲ 30 ਫੁੱਟ ਉੱਚੀਆਂ ਜਿਹੜੀਆਂ ਆ ਵੇਵਸ ਆ ਸਮੁੰਦਰ ਦੀਆਂ ਉਹ ਆਈਆਂ ਸੀਆਂ, ਜਿਹਦੇ ਨਾਲ ਨਿਊਕਲੀਅਰ ਰਿਐਕਟਰ ਵੀ ਇੱਕ ਡੈਮੇਜ ਹੋ ਗਿਆ ਸੀ ਤੇ ਬਹੁਤ ਜ਼ਿਆਦਾ ਹੀ ਜਿਹੜਾ ਆ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ। ਬਿਲਕੁਲ ਹਰਜੋਤ ਸਿੰਘ ਜੀ, ਹੁਣ ਜਿਹੜੀਆਂ ਸੁਨਾਮੀ ਦੀਆਂ ਵਾਰਨਿੰਗਸ ਆ ਉਹਨਾਂ ਨੂੰ ਐਡਵਾਈਜ਼ਰੀਜ਼ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ, ਜੋ ਕਿ ਆਪਾਂ ਕਹਿ ਸਕਦੇ ਹਾਂ ਵੀ ਇੱਕ ਇਹ ਆ ਵੀ ਖਤਰਾ ਕਾਫੀ ਹੱਦ ਤੱਕ ਟਲਿਆ ਆ, ਪੂਰੀ ਤਰ੍ਹਾਂ ਖਤਮ ਨਹੀਂ ਹੋਇਆ। ਜਿਹੜੀਆਂ ਵੇਵਸ ਆ ਜੇ ਆ ਸਕਦੀਆਂ, ਜਿੱਦਾਂ 2011 ਦੀ ਤੁਸੀਂ ਗੱਲ ਕਰ ਰਹੇ ਸੀ, ਜਿੱਥੇ ਕਈ ਫੁੱਟ ਉੱਚੀਆਂ ਸੁਨਾਮੀਜ਼ ਜਿਹੜੀਆਂ ਉੱਥੇ ਆਈਆਂ ਸੀਗੀਆਂ, ਤਾਂ ਹੋਪਫੁਲੀ ਇਸ ਵਾਰ ਜਿਹੜਾ ਆ ਉਹ ਬਚਾਅ ਹੋ ਜਾਵੇ। ਕਹਿੰਦੇ ਵੀ ਜਿਹੜਾ ਇੱਕ ਖਤਰਾ ਸੀ ਜ਼ਿਆਦੀਆਂ ਵੱਡੀਆਂ ਲਹਿਰਾਂ ਦਾ, ਉਹ ਹੁਣ ਟਲਿਆ ਆ, ਪਰ ਫਿਰ ਵੀ ਐਡਵਾਈਜ਼ਰੀਜ਼ 1 ਮੀਟਰ ਤੱਕ ਦੀ 3 ਫੁੱਟ ਤੱਕ ਦੀ ਜਿਹੜੀ ਛੱਲ ਆ, ਵੇਵ ਆ, ਉਹਦਾ ਜਿਹੜਾ ਅਜੇ ਵੀ ਦੇਖਿਆ ਜਾ ਰਿਹਾ। ਬਹੁਤ ਸਾਰੀਆਂ ਤਸਵੀਰਾਂ ਵੀਡੀਓਜ਼ ਉੱਥੋਂ ਆ ਰਹੀਆਂ ਨੇ, ਜਿਸ ਵਿੱਚ ਦੇਖ ਰਹੇ ਆ ਵੀ ਕਈ ਮਲਬੇ ਦੇ ਢੇਰ ਵੀ ਲੱਗੇ ਆ, ਚੀਜ਼ਾਂ ਟੁੱਟ ਰਹੀਆਂ ਆ, ਲੋਕ ਆਪਣੇ ਆਪ ਨੂੰ ਬਚਾਉਣ ਦੇ ਲਈ ਮਜ਼ਬੂਤ ਚੀਜ਼ਾਂ ਦੇ ਅੰਡਰ ਆ ਰਹੇ ਆ। ਸੋ ਹੋਪਫੁਲੀ ਇਹ ਜਿਹੜਾ ਉਹ ਬਚਾਅ ਹੋਵੇ। ਲੈਂਡ ਆਫ ਰਾਈਜ਼ਿੰਗ ਸਨ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ ਜਾਪਾਨ, ਜਿੱਥੇ ਕਹਿ ਸਕਦੇ ਆ ਵੀ ਨਵਾਂ ਸਾਲ ਸਭ ਤੋਂ ਪਹਿਲਾਂ ਇੱਥੇ ਹੀ ਆਸਟ੍ਰੇਲੀਆ ਦੇ ਵਿੱਚ ਦੇਖਿਆ ਜਾਂਦਾ ਹੈ, ਨਿਊਜ਼ੀਲੈਂਡ ਵਾਲੇ ਪਾਸੇ ਵੀ ਉਹ ਪਹਿਲੋਂ ਚੜ੍ਹਦਾ ਆ। ਉੱਥੇ ਨਵੇਂ ਸਾਲ ਦੇ ਉੱਤੇ ਹੀ ਇਹ ਇੱਕ ਵੱਡਾ ਭੁਚਾਲ ਆਇਆ ਆ, ਜਿਸ ਕਰਕੇ ਇੱਕ ਵਾਰੀ ਫੇਰ ਧੜਥੱਲੀ ਜਿਹੜੀ ਆ ਉਹ ਮੱਚ ਗਈ ਹੈਗੀ ਆ। ਸੋ 1000 ਤੋਂ ਵੱਧ ਮਿਲਟਰੀ ਪਰਸਨਲ ਉਹਨਾਂ ਨੂੰ ਜਿਹੜੇ ਇਸ ਭੁਚਾਲ ਤੋਂ ਪ੍ਰਭਾਵਿਤ ਇਲਾਕੇ ਆ ਉਹਨਾਂ ਵਿੱਚ ਲਗਾਇਆ ਗਿਆ ਆ, ਤਾਂ ਜੋ ਇਵੈਕੂਏਸ਼ਨਸ, ਤਾਂ ਜਿਹੜੇ ਕੋਈ ਫਸੇ ਆ ਜਾਂ ਮਲਬਾ ਆ, ਉਹਨਾਂ ਨੂੰ ਸਾਰਿਆਂ ਨੂੰ ਠੀਕ ਕੀਤਾ ਜਾਵੇ। 8500 ਜਿਹੜੇ ਲੋਕਾਂ ਨੂੰ ਅਜੇ ਸਟੈਂਡ ਬਾਏ ਦੇ ਉੱਤੇ ਰੱਖਿਆ ਗਿਆ ਹੈਗਾ ਆ। ਸੋ ਜਿਹੜੇ ਫੌਜੀ ਆ ਉਹਨਾਂ ਨੂੰ ਕਈ ਜਿਹੜੀਆਂ ਬਿਲਡਿੰਗਸ ਦੇ ਵਿੱਚ, ਰੋਡਸ ਦੇ ਵਿੱਚ ਉੱਥੇ ਵੱਡੀਆਂ ਦਰਾਰਾਂ ਤੇ ਚੀਜ਼ਾਂ ਜਿਹੜੀਆਂ ਉਹ ਟੁੱਟੀਆਂ। ਲੋਕ ਆਪੋ ਆਪਣੇ ਪੱਧਰ ਦੇ ਉੱਤੇ ਉਸ ਸਮੇਂ ਦੇ ਅਨੁਸਾਰ ਕਿਤੇ ਕੋਈ ਖਾਣ ਪੀਣ ਨੂੰ ਗਿਆ ਸੀ, ਕਿਤੇ ਕੋਈ ਸ਼ਾਪਿੰਗ ਕਰਨ ਗਿਆ ਸੀਗਾ, ਪਰ ਜਿਹੜਾ ਆ ਉਸੇ ਦੌਰਾਨ ਇਹ ਸਾਰਾ ਕੁਛ ਹੋਇਆ। ਕਈ ਤੱਟਵਰਤੀ ਇਲਾਕਿਆਂ ਦੇ ਵਿੱਚ ਲੇਟੈਸਟ ਅਪਡੇਟਸ ਦੇ ਮੁਤਾਬਕ ਹਰਜੋਤ ਸਿੰਘ ਜੀ, ਜਿਹੜੀਆਂ ਸੁਨਾਮੀ ਵਾਰਨਿੰਗਸ ਆ ਉਹਨਾਂ ਨੂੰ ਕੈਂਸਲ ਕੀਤਾ ਗਿਆ ਆ। 7.5 ਮੈਗਨੀਚਿਊਡ ਦਾ ਇਹ ਜੋ ਭੁਚਾਲ ਸੀ, ਉਸ ਨੇ ਇੱਕ ਵਾਰੀ ਫਿਰ ਜਾਪਾਨ ਨੂੰ, ਇਸ ਵਾਰ ਜਿਹੜਾ ਉਹਨਾਂ ਦਾ ਵੈਸਟ ਵਾਲਾ ਇਲਾਕਾ ਆ, ਪੱਛਮ ਵਾਲਾ ਜਿਹੜਾ ਉਹ ਤੱਟ ਆ, ਉਧਰਲੇ ਪਾਸੇ ਜਿਹੜੀਆਂ ਆ ਇਹ ਭੁਚਾਲ ਆਇਆ ਆ। ਉਸ ਤੋਂ ਬਾਅਦ ਦੇ ਵਿੱਚ ਕਈ ਛੋਟੇ ਝਟਕੇ, ਜਿਨ੍ਹਾਂ ਨੂੰ ਆਫਟਰ ਸ਼ੌਕਸ ਵੀ ਆਖਿਆ ਜਾਂਦਾ ਆ, ਉਹ ਵੀ ਰਿਪੋਰਟ ਕੀਤੇ ਗਏ ਨੇ। ਅਗਲੇ ਕਹਿੰਦੇ ਵੀ 3 ਦਿਨਾਂ ਤੱਕ ਉਹ ਜਿਹੜੀ ਜਾਪਾਨ ਦੀ ਵੈਦਰ ਏਜੰਸੀ ਆ, ਉਹ ਵਾਰਨਿੰਗ ਜਿਹੜੀ ਉਹਨਾਂ ਨੇ ਰੱਖੀ ਹੈਗੀ ਆ। ਜੀ, ਅਗਲੀ ਖਬਰ ਵੱਲ ਚਲੀਏ। ਰੋਜ਼ ਪਰੇਡ ਹੁੰਦੀ ਆ 2024 ਦੀ ਹੋਣੀ ਆ ਪੈਸਾਡੀਨਾ ਦੇ ਵਿੱਚ, ਸਦਰਨ ਕੈਲੀਫੋਰਨੀਆ 'ਚ। ਇਸ ਵਾਰੀ ਉਹਨਾਂ ਦਾ ਜਿਹੜਾ ਮੇਨ ਮਕਸਦ ਆ, ਮੇਨ ਉਹ ਰੱਖਿਆ ਗਿਆ ਹੈ ਮੋਟੋ, ਸੈਲੀਬ੍ਰੇਟਿੰਗ ਏ ਵਰਲਡ ਆਫ ਮਿਊਜ਼ਿਕ ਯੂਨੀਵਰਸਲ ਲੈਂਗੁਏਜ, ਮਿਊਜ਼ਿਕ ਦੇ ਉੱਤੇ ਰੱਖਿਆ ਗਿਆ ਆ। ਇਹ ਤਾਂ ਪਤਾ ਨਹੀਂ ਵੀ ਪੰਜਾਬੀ ਕੋਈ ਪਾਰਟਿਸਿਪੇਟ ਕਰ ਰਿਹਾ, ਪਰ ਪਿਛਲੇ ਸਮਿਆਂ ਦੇ ਵਿੱਚ ਇਸ ਰੋਜ਼ ਪਰੇਡ ਦੇ ਵਿੱਚ ਸਿੱਖੀ ਦੇ ਜਿਹੜੇ ਆ ਜਿਹੜੀਆਂ ਝਾਕੀਆਂ ਆ ਉਹ ਲੱਗਦੀਆਂ ਰਹੀਆਂ ਹੈਗੀਆਂ ਤੇ ਬਹੁਤ ਐਪਰੀਸ਼ੀਏਸ਼ਨ ਹੁੰਦੀ ਰਹੀ ਆ। 8 ਲੱਖ ਤੋਂ ਵੱਧ ਲੋਕ ਇਸ ਪਰੇਡ ਨੂੰ ਵਾਚ ਕਰਦੇ ਹੈਗੇ। 135ਵੀਂ ਨਵੇਂ ਸਾਲ ਦੇ ਉੱਤੇ ਇਹ ਰੋਜ਼ ਪਰੇਡ ਹੁੰਦੀ ਆ ਪੈਸਾਡੀਨਾ ਦੇ ਵਿੱਚ। ਸੋ 8 ਵਜੇ ਇਹ ਅੱਜ ਸਵੇਰੇ ਸ਼ੁਰੂ ਹੋਣੀ ਆ, ਸ਼ੁਰੂ ਹੋ ਗਈ ਹੋਣੀ ਆ, ਤੇ 5 ਮੀਲ ਦੇ ਕਰੀਬ ਪੈਸਾਡੀਨਾ ਦਾ ਜੋ ਕੋਲੋਰਾਡੋ ਬੁਲੇਵਰਡ ਆ ਉੱਥੇ ਜਾਂਦੀ ਹੈਗੀ ਆ। ਸੋ ਆਪਣੇ ਪੰਜਾਬੀ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਉੱਥੇ ਦੇਖਣ ਇਸ ਪਰੇਡ ਨੂੰ ਜਾਂਦੇ। ਜੀ ਬਿਲਕੁਲ। ਉਧਰ ਜਿਹੜਾ ਹਰਜੋਤ ਸਿੰਘ ਜੀ, ਦੁਨੀਆ ਭਰ ਦੇ ਵਿੱਚ ਆਫਤਾਂ ਜਿਹੜੀਆਂ ਚੱਲ ਰਹੀਆਂ, ਕਿਤੇ ਕੁਦਰਤੀ ਆ ਤੇ ਕਿਤੇ ਦੁਨੀਆ ਦੀਆਂ ਬੰਦਿਆਂ ਦੀਆਂ ਆਪਣੀਆਂ ਬਣਾਈਆਂ ਹੋਈਆਂ। ਇਸ ਟਾਈਮ
ਰੂਸ ਯੂਕਰੇਨ ਤੇ ਗਾਜ਼ਾ ਪੱਟੀ ਦੇ ਵਿੱਚ ਇਜ਼ਰਾਈਲ ਹਮਾਸ ਦੇ ਦਰਮਿਆਨ ਜੋ ਲੜਾਈਆਂ ਲੱਗੀਆਂ ਹੋਈਆਂ ਆ, ਇਨਸਾਨੀਅਤ ਦਾ ਬਹੁਤ ਘਾਣ ਇਸ ਦੇ ਵਿੱਚ ਆਲਰੇਡੀ ਹੋ ਚੁੱਕਾ ਆ। ਉਮੀਦ ਇਹੀ ਕਰਦੇ ਆ ਵੀ ਇਸ ਸਾਲ ਦੇ ਵਿੱਚ ਭਾਈ ਇਹਨਾਂ ਦੇ ਵੀ ਦਿਮਾਗਾਂ ਦੇ ਵਿੱਚ ਥੋੜ੍ਹਾ ਸ਼ਾਂਤੀ ਵਾਲੇ ਪਾਸੇ ਨੂੰ, ਇਸ ਚੀਜ਼ ਨੂੰ ਹਟਾਉਣ ਵਾਲੀ ਗੱਲ ਨੂੰ ਜਿਹੜਾ ਉਹ ਗੱਲ ਅੱਗੇ ਨੂੰ ਤੁਰੇ। ਪਰ ਇਜ਼ਰਾਈਲ ਨੇ ਇਹ ਕਿਹਾ ਆ ਨਵੇਂ ਸਾਲ ਦੇ ਉੱਤੇ ਵੀ ਗਾਜ਼ਾ ਦੇ ਵਿੱਚ ਥਰੂ ਆਊਟ 2024 ਪੂਰੇ ਇਸ ਸਾਲ ਦੇ ਵਿੱਚ 2024 ਦੇ ਵਿੱਚ ਉਹ ਜਿਹੜੀ ਵਾਰ ਆ, ਲੜਾਈ ਆ, ਉਸ ਨੂੰ ਕੰਟੀਨਿਊ ਜਿਹੜਾ ਉਹ ਰੱਖਣਗੇ। ਆਪਣੇ ਨਵੇਂ ਸਾਲ ਦੇ ਸੰਦੇਸ਼ ਦੇ ਵਿੱਚ ਇਜ਼ਰਾਈਲੀ ਡਿਫੈਂਸ ਫੋਰਸਿਸ ਦੇ ਜਿਹੜੇ ਸਪੋਕਸਮੈਨ ਆ, ਉਹਨਾਂ ਨੇ ਕਿਹਾ ਵੀ ਜਿਹੜੀਆਂ ਟਰੂਪ ਦੀਆਂ ਡਿਪਲੋਇਮੈਂਟ ਆ, ਫੌਜੀਆਂ ਨੂੰ ਜਿਹੜਾ ਉਹ ਲਾਉਣਾ ਆ ਤੇ ਉਹਨਾਂ ਨੂੰ ਐਡਜਸਟ ਕਰਨਾ ਲੰਮੀ ਇੱਕ ਲੜਾਈ ਦੇ ਲਈ, ਉਸ ਦੇ ਲਈ ਐਡਜਸਟ ਆਲਰੇਡੀ ਕੀਤਾ ਗਿਆ ਹੈਗਾ ਆ। ਡੈਨੀਅਲ ਹੈਗਰੀ ਜਿਹੜਾ ਉਹਨਾਂ ਨੇ ਕਿਹਾ ਵੀ ਜਿਹੜੇ ਕੁਝ ਰਿਜ਼ਰਵ ਵਾਲੇ ਆ ਉਹਨਾਂ ਨੂੰ ਜਿਹੜਾ ਆ ਉਹ ਵਿਡਰੋ ਕਰਨ ਦੇ ਲਈ ਅਲਾਓ ਕੀਤਾ ਜਾਊਗਾ ਰੀਗਰੁਪਿੰਗ ਦੇ ਲਈ। ਪਰ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਇਹ ਕਲੀਅਰ ਕਰ ਦਿੱਤਾ 2024 ਦਾ ਏਜੰਡਾ ਵੀ ਗਾਜ਼ਾ ਦੇ ਵਿੱਚ ਹਮਾਸ ਦੇ ਉਲਟ ਜਿਹੜੀ ਲੜਾਈ ਆ ਇਜ਼ਰਾਈਲ ਦੀ ਉਹ ਜਾਰੀ ਰਹੂਗੀ ਤੇ ਇਹ ਲੜਾਈ ਥੋੜੀ ਲੰਬੀ ਜਿਹੜੀ ਉਹ ਚੱਲਣ ਵਾਲੀ ਆ। ਆਲਰੇਡੀ ਆਪਾਂ ਜਿਹੜਾ ਉਹ ਦੇਖਿਆ ਜਾਵੇ ਤਾਂ ਇਹਦੇ ਵਿੱਚ 20,000 ਤੋਂ ਵੱਧ ਗਾਜ਼ਾ ਪੱਟੀ 'ਚ ਲੋਕ ਜਿਹੜੇ ਉਹ ਮਰ ਚੁੱਕੇ ਆ। 7 ਅਕਤੂਬਰ ਦੇ ਹਮਾਸ ਦੇ ਹਮਲੇ ਤੋਂ ਬਾਅਦ ਦੇ ਵਿੱਚ ਇਜ਼ਰਾਈਲ ਨੇ ਇੱਕ ਕਾਊਂਟਰ ਅਫੈਂਸਿਵ ਜਿਹੜਾ ਆ ਉਹ ਚਾਲੂ ਕੀਤਾ ਸੀ, ਜੋ ਲਗਾਤਾਰ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਆ। ਉਧਰ ਇਜ਼ਰਾਈਲ ਨੇ ਜਿੱਦਾਂ ਆਪਾਂ ਦੱਸਿਆ ਵੀ ਕੁਛ ਜਿਹੜੇ ਰਿਜ਼ਰਵਿਸਟ ਆ ਉਹਨਾਂ ਨੂੰ ਰੀਗਰੁਪ ਕਰਨ ਦੇ ਲਈ ਵਾਪਸ ਵੀ ਸੱਦ ਰਹੇ ਆ। ਪਾਰਸ਼ਲ ਟਰੂਪ ਵਿਡਰੋਲ ਜਿਹੜਾ ਉਹ ਜ਼ਰੂਰ ਹੈਗਾ ਆ, ਪਰ ਉਹਨਾਂ ਨੇ ਇਸ ਨਵੇਂ ਫੇਜ਼ ਦੇ ਵਿੱਚ ਕਿਹਾ ਆ ਵੀ ਲੜਾਈ ਜਿਹੜੀ ਆ ਫਿਰ ਵੀ ਲੰਬੀ ਚੱਲੇਗੀ। ਜੀ, ਇਸੇ ਤਰ੍ਹਾਂ ਰਸ਼ੀਆ ਵਾਲਿਆਂ ਨੇ 90 ਤੋਂ ਵੱਧ ਡਰੋਨ ਅਟੈਕ ਅੱਜ ਤੜਕੇ ਨਵੇਂ ਸਾਲ ਦੇ ਉੱਤੇ ਯੂਕਰੇਨ ਵੱਲ ਛੱਡੇ ਹੈਗੇ ਆ, ਜਿਹਦੇ ਨਾਲ ਇੱਕ ਬੱਚੇ ਦੀ ਮੌਤ ਵੀ ਹੋਈ ਆ 15 ਸਾਲਾਂ ਦਾ। 87 ਦੇ ਕਰੀਬ ਜੋ ਡਰੋਨਸ ਆ ਉਹ ਯੂਕਰੇਨ ਵਾਲਿਆਂ ਨੇ ਥੱਲੇ ਸਿੱਟ ਵੀ ਲਿਆ ਸਿਟੀ ਆਫ ਓਡੇਸਾ ਦੇ ਵਿੱਚ। ਵੈਸਟਰਨ ਸਿਟੀ ਆਫ ਲਵੀਵ, ਜਿੱਥੇ ਰਸ਼ੀਆ ਵਾਲਿਆਂ ਨੇ ਇੱਕ ਮਿਊਜ਼ੀਅਮ ਨੂੰ ਅਟੈਕ ਕਰਕੇ ਜਿਹੜਾ ਆ ਤਬਾਹ ਕਰ ਦਿੱਤਾ ਆ। ਸੋ ਉੱਥੇ ਵੀ ਜਿਹੜੀ ਲੜਾਈ ਆ ਬਹੁਤ ਇਸ ਟਾਈਮ ਤੇਜ਼ ਚੱਲ ਰਹੀ ਹੈਗੀ ਆ। ਜੀ ਬਿਲਕੁਲ 90 ਇੱਕ ਖਬਰ ਜ਼ਰੂਰ ਆਪਾਂ ਇਨਕਮ ਨਾਲ ਰਿਲੇਟਡ ਵੀ ਸਾਂਝੀ ਕਰਨੀ ਹੈ ਰਾਜਕਨਵੀਰ ਸਿੰਘ ਜੀ, ਕਿਉਂਕਿ ਨਵਾਂ ਸਾਲ ਆ 2024। ਇਨਕਮ ਦਾ ਜਿਹੜਾ ਟੈਕਸ ਬ੍ਰੈਕਟ ਆ ਉਹ IRS ਵੱਲੋਂ ਜੋ ਜਾਰੀ ਕੀਤਾ ਗਿਆ ਹੈ 2024 ਦੇ ਲਈ, ਉਹਦੇ ਵਿੱਚ ਜੇ ਕਿਸੇ ਦੀ ਇਨਕਮ 11,600 ਤੋਂ ਘੱਟ ਹੈਗੀ ਆ ਤੇ ਉਹਦੇ 10% ਟੈਕਸ ਰੇਟ ਆ, ਜਾਂ ਜੇ ਮੈਰਿਡ ਕਪਲ ਫਾਈਲਿੰਗ ਜੁਆਇੰਟਲੀ ਆ 23,000 ਤੋਂ ਘੱਟ। ਜੇ 11,600 ਤੋਂ 47,150 ਤੇ 12% ਆ ਇੰਡੀਵਿਜੂਅਲ ਲਈ। ਮੈਰਿਡ ਕਪਲ ਲਈ 23,200 ਤੋਂ ਲੈ ਕੇ 94,300 ਤਾਈਂ। 22% ਟੈਕਸ ਰੇਟ ਹੋਊਗਾ ਜਿਨ੍ਹਾਂ ਦੀ ਇੰਡੀਵਿਜੂਅਲ ਦੀ ਇਨਕਮ 47,000 ਤੋਂ ਲੈ ਕੇ 1,05,25 ਤਾਈਂ ਆ। ਮੈਰਿਡ ਕਪਲ ਫਾਈਲਿੰਗ ਜੁਆਇੰਟਲੀ ਦੀ 94,301 ਤੋਂ ਲੈ ਕੇ 2,01,149 ਤਾਈਂ ਹੈਗੀ ਆ। 24% ਹੈਗੀ ਆ ਜੇ 1 ਲੱਖ ਤੋਂ ਲੈ ਕੇ 1,91,000 ਤਾਈਂ ਇੰਡੀਵਿਜੂਅਲ ਦੀ, ਤੇ 2 ਲੱਖ ਤੋਂ ਲੈ ਕੇ 3,83,000 ਤਾਈਂ ਮੈਰਿਡ ਦੀ। ਸੋ ਇਸੇ ਤਰ੍ਹਾਂ ਜਿਨ੍ਹਾਂ ਦੀ 6 ਲੱਖ ਤੋਂ ਉੱਪਰ ਇਨਕਮ ਆ ਇੰਡੀਵਿਜੂਅਲ ਦੀ, ਉਹਨਾਂ ਤੇ 37% ਟੈਕਸ ਆ, ਤੇ ਮੈਰਿਡ ਕਪਲ ਫਾਈਲਿੰਗ ਜੁਆਇੰਟਲੀ ਜੇ ਉਹਨਾਂ ਦੀ 7,31,000 ਤੋਂ ਉੱਪਰ ਹੈ। ਜੀ ਜੀ ਬਿਲਕੁਲ। ਸੋ ਇਸ ਟਾਈਮ ਜੋ ਚੇਂਜਸ ਹੋ ਗਈਆਂ, ਨਵਾਂ ਸਾਲ ਚੜ੍ਹ ਗਿਆ ਤਾਂ ਮਤਲਬ ਵੀ ਟੈਕਸ ਭਰਨ ਦਾ ਸਮਾਂ ਵੀ ਸ਼ੁਰੂ ਹੋ ਹੀ ਜਾਣਾ ਹੈ। ਕਾਗਜ਼ ਪੱਤਰ ਜਿਹੜੇ ਉਹ ਕਰ ਲਓ ਜੀ ਇਕੱਠੇ। ਇਵੈਂਚੁਅਲੀ ਅਪ੍ਰੈਲ ਦੇ ਮਿਡ ਅਪ੍ਰੈਲ ਤੱਕ ਯੂਜਲੀ ਵਕਤ ਮਿਲਦਾ ਹੁੰਦਾ ਆ ਤੁਹਾਨੂੰ ਜਿਹੜਾ ਉਹ ਟੈਕਸ ਭਰਨ ਦੇ ਲਈ। ਉਹਨਾਂ ਨੇ ਕਹਿਣਾ ਵੀ ਯਾਰ ਪਹਿਲੇ ਦਿਨ ਹੀ ਸਾਨੂੰ ਟੈਕਸ ਦਾ ਚੇਤਾ ਕਰਾਈ ਜਾਂਦੇ ਆ, ਨਹੀਂ ਕਰਾਇਆ ਤੇ ਅੰਕਲ ਸੈਮ ਨੇ ਤੁਹਾਨੂੰ ਜਿਹੜਾ ਉਹ ਕਰਾ ਹੀ ਦੇਣਾ ਆ। ਸੋ ਹਾਲ ਦੀ ਘੜੀ ਜਿਹੜਾ ਆਪਾਂ ਕਾਗਜ਼ ਪੱਤਰ ਜਿਹੜੇ ਇਸ ਚੀਜ਼ ਦੇ ਲਈ ਤਿਆਰ ਜਿਹੜੇ ਉਹ ਕਰ ਸਕਦੇ ਆ। ਇੱਕ ਜਿਹੜੀ ਹਰਜੋਤ ਸਿੰਘ ਜੀ ਅਗਲੀ ਖਬਰ ਆ, US ਦੇ ਹੈਲੀਕਾਪਟਰਸ ਨੇ 3 ਹਾਊਦੀ ਦੀਆਂ ਜਿਹੜੀਆਂ ਬੋਟਸ ਆ ਲਾਲ ਸਾਗਰ ਦੇ ਵਿੱਚ ਉਹਨਾਂ ਨੂੰ ਢੇਰ ਕਰ ਦਿੱਤਾ, ਸਿੱਟ ਦਿੱਤਾ ਆ ਤੇ ਉਹ ਡੁਬਾ ਦਿੱਤੀਆਂ। ਪੈਂਟਾਗਨ ਨੇ ਇਸ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਇਰਾਨੀਅਨਸ ਦੀ ਮਦਦ ਦੇ ਨਾਲ ਜਿਹੜੇ ਯਮਨ ਦੇ ਵਿੱਚ ਹਾਊਥੀ ਗਨਮੈਨ ਆ ਉਹਨਾਂ ਨੇ ਕਹਿੰਦੇ ਵੀ ਅਮਰੀਕਨ ਹੈਲੀਕਾਪਟਰਸ ਦੇ ਉੱਤੇ ਫਾਇਰ ਵੀ ਜਿਹੜੇ ਉਹ ਕੀਤੇ ਸੀਗੇ। ਇੱਕ ਕਮਰਸ਼ੀਅਲ ਸ਼ਿਪ ਦੇ ਉੱਤੇ ਹਮਲੇ ਦੇ ਨੂੰ ਰਿਸਪੌਂਡ ਕਰ ਰਿਹਾ ਸੀਗਾ ਅਮਰੀਕਾ,
ਤੇ ਉਹਦੇ ਦਰਮਿਆਨ ਜਿਹੜੀਆਂ 3 ਬੋਟਸ ਆ ਰਹੀਆਂ ਸੀਗੀਆਂ ਉਸ ਕਮਰਸ਼ੀਅਲ ਸ਼ਿਪ ਦੇ ਉੱਤੇ ਚੜ੍ਹਨ ਦੇ ਲਈ, ਤਾਂ ਉਹਨਾਂ ਦੇ ਉੱਤੇ ਅਮਰੀਕਾ ਦੇ ਦੁਆਰਾ ਇਹ ਹਮਲਾ ਕੀਤਾ ਗਿਆ, ਜਿਸ ਵਿੱਚ ਜਿਹੜੀਆਂ 3 ਬੋਟਸ ਆ ਹਾਊਥੀਜ਼ ਦੀਆਂ ਉਹਨਾਂ ਨੂੰ ਜਿਹੜਾ ਕਹਿੰਦੇ ਡੁਬਾ ਦਿੱਤਾ। ਤੇ ਇਸੇ ਦਰਮਿਆਨ ਪੈਂਟਾਗਨ ਇਹ ਦਾਅਵਾ ਕਰ ਰਿਹਾ ਵੀ ਜਿੰਨੇ ਵੀ ਕਰੂ ਮੈਂਬਰ ਸੀਗੇ ਉਹਨਾਂ ਦੇ ਹਾਊਥੀ ਦੇ ਬੋਟਸ ਦੇ, ਉਹਨਾਂ ਨੂੰ ਉੱਥੇ ਢੇਰ ਕਰ ਦਿੱਤਾ ਗਿਆ, ਉਹਨਾਂ ਨੂੰ ਮਾਰ ਦਿੱਤਾ ਗਿਆ। ਕਹਿੰਦੇ ਵੀ ਇਹ ਇਸ ਟਾਈਮ ਨਜ਼ਰ ਆ ਰਿਹਾ ਵੀ ਇਹ ਪਹਿਲੀ ਵਾਰੀ ਆ ਅਮਰੀਕਾ ਤੇ ਜਿਹੜੀਆਂ ਐਲਾਈਡ ਫੋਰਸਿਸ ਆ ਲਾਲ ਸਾਗਰ ਦੇ ਵਿੱਚ, ਉਹਨਾਂ ਨੇ ਇਸ ਦੇ ਵਿੱਚ ਇਸ ਤਰੀਕੇ ਦੇ ਨਾਲ ਮਦਦ ਕੀਤੀ ਆ। ਕਹਿੰਦੇ ਇੱਕ ਡਿਸਟ੍ਰੈਸ ਕਾਲ ਸੰਡੇ ਮਾਰਨਿੰਗ ਨੂੰ US ਦੀ ਜਿਹੜੇ 에ਅਰਕ੍ਰਾਫਟ ਕੈਰੀਅਰਸ ਆ ਉਹਨਾਂ ਨੂੰ ਉੱਥੇ ਆਈ ਸੀ, ਜਿਸ ਤੋਂ ਬਾਅਦ ਦੇ ਵਿੱਚ ਅਮਰੀਕਾ ਦੀ ਜਿਹੜੀ ਨੇਵੀ ਨੇ ਉਹਨਾਂ ਉੱਤੇ ਹਮਲਾ ਕਰਕੇ 3 ਹਾਊਥੀ ਬੋਟਸ ਆ ਉਹਨਾਂ ਨੂੰ ਢੇਰ ਉੱਥੇ ਕਰ ਦਿੱਤਾ ਤੇ ਉਹ ਉੱਥੇ ਡੁੱਬ ਗਈਆਂ। ਹਾਊਥੀਜ਼ ਦੇ ਦੁਆਰਾ ਇਸ ਰੈੱਡ ਸੀ ਦੇ ਵਿੱਚ, ਲਾਲ ਸਾਗਰ ਦੇ ਵਿੱਚ ਇਸ ਤੋਂ ਪਹਿਲਾਂ ਵੀ ਕਈ ਜਿਹੜੀਆਂ ਸ਼ਿਪਸ ਆ ਉਹਨਾਂ ਨੂੰ ਆਪਣੇ ਕਾਬੂ ਦੇ ਵਿੱਚ ਲੈ ਲਿਆ ਸੀਗਾ। ਤੇ ਅਮਰੀਕਾ ਨੇ ਕੁਝ ਵੀਕ ਪਹਿਲਾਂ ਹੀ ਇਹ ਐਲਾਨ ਕੀਤਾ ਸੀਗਾ ਵੀ ਇੱਥੇ ਜਿਹੜੀ ਕਮਰਸ਼ੀਅਲ ਸ਼ਿਪਿੰਗ ਲੇਨ ਆ ਤੇ ਜਿਹੜੇ ਉਹਨਾਂ ਦੇ ਐਲਾਈਜ਼ ਆ ਉਹਨਾਂ ਦੀਆਂ ਬੋਟਸ ਨੂੰ, ਸ਼ਿਪਸ ਨੂੰ ਬਚਾਉਣ ਦੇ ਲਈ ਉਹਨਾਂ ਨੇ ਇੱਕ ਨਵਾਂ ਫਰੰਟ ਤਿਆਰ ਕੀਤਾ ਆ, ਜਿਸ ਦੇ ਤਹਿਤ ਇਹ ਕਹਿੰਦੇ ਕਾਰਵਾਈ ਕੀਤੀ ਗਈ ਆ। ਜੀ, ਅਗਲੀ ਖਬਰ ਆਪਾਂ ਸਿੱਖਾਂ ਦੇ ਨਾਲ ਤੇ ਖਾਸ ਕਰਕੇ ਜਿਹੜੇ ਆਪਾਂ ਅਮਰੀਕਨ ਸਿਟੀਜ਼ਨ ਅਮਰੀਕਾ ਦੇ ਵਿੱਚ ਆ ਜਾਂ ਕੈਨੇਡੀਅਨ ਸਿਟੀਜ਼ਨ ਕੈਨੇਡਾ ਦੇ ਵਿੱਚ ਆ, ਸਾਡਾ ਇਹਨਾਂ ਮੁਲਕਾਂ ਦੇ ਪ੍ਰਤੀ ਕੀ ਫਰਜ਼ ਹੈਗੇ ਆ, ਕਿੱਥੇ ਆਪਾਂ ਸਟੈਂਡ ਕਰਨਾ, ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ। ਪਿਛਲੇ ਸਾਲ ਕੁਝ ਸ਼ਬਦ ਜਿਹੜੇ ਆ ਪੂਰੀ ਦੁਨੀਆ ਦੇ ਵਿੱਚ ਬਹੁਤ ਮਸ਼ਹੂਰ ਹੋਏ। ਇਹਨਾਂ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸੀ ਟਰਾਂਸਨੈਸ਼ਨਲ ਡਿਪਰੈਸ਼ਨ ਦਾ, ਤੇ ਕਿਸ ਤਰ੍ਹਾਂ ਜਿਹੜੀਆਂ ਫੋਰਨ ਗਵਰਨਮੈਂਟ ਆ ਉਹ ਦੂਜੇ ਮੁਲਕਾਂ ਦੇ ਵਿੱਚ ਜਾ ਕੇ ਉੱਥੇ ਦੇ ਸਿਟੀਜ਼ਨਸ ਨੂੰ ਥ੍ਰੈਟ ਕਰਦੀਆਂ ਆ, ਮਾਰਨ ਦੀ ਕੋਸ਼ਿਸ਼ ਕਰਦੀਆਂ, ਇੰਟੀਮੀਡੇਟ ਕਰਦੀਆਂ ਹੈਗੀਆਂ। ਉਸ ਤੋਂ ਬਿਨਾਂ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਪਿਛਲੇ 4 ਮਹੀਨਿਆਂ ਤੋਂ ਜਿਹੜਾ ਆ ਕੱਲੇ ਅਖਬਾਰਾਂ 'ਚ, ਮੀਡੀਆ 'ਚ ਗਿਆ। ਗੁਰਪਤਵੰਤ ਸਿੰਘ ਪੰਨੂ ਹੋਣਾ ਦਾ ਗਿਆ। ਇਸੇ ਤਰ੍ਹਾਂ ਨਿਖਿਲ ਗੁਪਤਾ ਜੋ ਪੈਸੇ ਦੇ ਕੇ ਸਿੱਖਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਸੀ, ਉਹਦਾ ਵੀ ਗਿਆ ਹੈਗਾ। 6 ਮਹੀਨੇ ਪਹਿਲਾਂ ਮੋਦੀ ਤੇ ਜੋ ਬਾਈਡਨ ਹੋਣੀ ਹੈ ਹਿਮਾਲਿਆ ਦੀ ਚੋਟੀ ਦੇ ਉੱਤੇ ਸੀ ਵੀ ਸਾਡੇ ਵਰਗੀ ਜਿਹੜੀ ਜੁਆਇੰਟ ਦੋਨਾਂ ਹੀ, ਇੱਕ ਵੱਡੀ ਡੈਮੋਕ੍ਰੇਸੀ ਕਹਿੰਦੇ ਆ, ਲਾਰਜੈਸਟ ਡੈਮੋਕ੍ਰੇਸੀ, ਤੇ ਦੂਜੀ ਅਮਰੀਕਾ ਦੀ ਡੈਮੋਕ੍ਰੇਸੀ, ਅਸੀਂ ਇਕੱਠੇ ਰਲ ਕੇ ਭਰਾਵਾਂ ਵਾਂਗ ਚੱਲ ਰਹੇ ਆ। ਪਰ ਜਿਸ ਟਾਈਮ ਦੇ ਉੱਤੇ ਅਮਰੀਕਾ ਵਾਲਿਆਂ ਨੇ ਫਿਰ ਐਨ ਦੁਨੀਆ ਦੇ ਸਾਹਮਣੇ ਉਸ ਮੁਲਕ ਦਾ ਜਿਹੜਾ ਚਿਹਰਾ ਆ ਸ਼ੋਅ ਕਰ ਦਿੱਤਾ, ਜਿਸ ਦਾ ਹਮੇਸ਼ਾ ਹੀ ਮਿਨੋਰਟੀ ਦੇ ਪ੍ਰਤੀ, ਚਾਹੇ ਉਹ ਸਿੱਖ ਹੋਣ, ਚਾਹੇ ਉਹ ਦਲਿਤ ਹੋਣ, ਚਾਹੇ ਉਹ ਕ੍ਰਿਸਚੀਅਨ ਹੋਣ ਜਾਂ ਮੁਸਲਮਾਨ ਹੋਣ, ਉਹਨਾਂ ਨੂੰ ਅੱਤਵਾਦੀ ਕਹਿਣ ਤੋਂ ਪਿੱਛੇ ਨਹੀਂ ਹਟਦੇ। ਪੂਰੀ ਦੁਨੀਆ ਦੇ ਵਿੱਚ ਜਿਹੜਾ ਫੇਸ ਆ ਉਹ ਸ਼ੋਅ ਕਰ ਦਿੱਤਾ ਵੀ ਅੱਤਵਾਦੀ ਕੌਣ ਹੁੰਦਾ ਹੈਗਾ। ਸੋ 6 ਮਹੀਨਿਆਂ ਦੇ ਵਿੱਚ ਸਿਚੁਏਸ਼ਨ ਇੱਥੇ ਪਹੁੰਚ ਗਈ, ਜੋ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਹੁਣੀ ਆ ਪਿਛਲੇ 9 ਸਾਲਾਂ ਤੋਂ ਕਿਸੇ ਨੂੰ ਇੰਟਰਵਿਊ ਨਹੀਂ ਦਿੰਦੇ ਸੀ, ਉਹਨਾਂ ਨੂੰ ਮਿੰਨਤਾਂ ਕਰਕੇ ਫਾਈਨੈਂਸ਼ੀਅਲ ਟਾਈਮਜ਼ ਦੇ ਨਾਲ ਇੰਟਰਵਿਊ ਦੇਣੀ ਪਈ। ਸਰੋਤਿਆਂ ਨੂੰ ਯਾਦ ਹੋਊਗਾ ਇਹ ਉਹੀ ਫਾਈਨੈਂਸ਼ੀਅਲ ਟਾਈਮ ਆ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਨਿਖਿਲ ਗੁਪਤਾ ਦੀ ਜਿਹੜੀ ਆ ਇਨਵੈਸਟੀਗੇਸ਼ਨ ਆ ਜਾਂ ਉਹਦੀ ਰਿਪੋਰਟ ਆ ਉਹ ਲੈ ਕੇ ਆਏ ਸੀ ਵੀ ਕਿਸ ਤਰ੍ਹਾਂ ਅਮਰੀਕਨ ਸਿਟੀਜ਼ਨ ਗੁਰਪਤਵੰਤ ਸਿੰਘ ਪੰਨੂ ਹੁਣਾਂ ਨੂੰ ਭਾਰਤ ਦੇ ਏਜੰਟ $1 ਲੱਖ ਦੇ ਕੇ ਕਤਲ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਹੈਗੇ ਆ। ਕਹਿੰਦੇ ਵੀ ਅਮਰੀਕਾ ਦਾ ਜੋ FBI ਦੇ ਚੀਫ ਹੈਗੇ ਕ੍ਰਿਸਟੋਫਰ ਰੇ ਜੀ ਨਵੀਂ ਦਿੱਲੀ ਨੂੰ ਦਸੰਬਰ 11 ਨੂੰ ਪਹੁੰਚੇ। ਇਹ ਵੀ ਇੱਕ ਹਿਸਟਰੀ ਆ ਵੀ 12 ਸਾਲਾਂ 'ਚ ਪਹਿਲੀ ਵਾਰੀ FBI ਦਾ ਜਿਹੜਾ ਚੀਫ ਆ ਉਹ ਇੰਡੀਆ ਪਹੁੰਚਿਆ। ਉਹ ਕੋਈ ਉੱਥੇ ਚਾਹ ਦਾ ਕੱਪ ਪੀਣ ਨਹੀਂ ਗਿਆ ਸੀ, ਉਹ ਇਹੀ ਕਹਿਣ ਗਿਆ ਸੀ ਵੀ ਭਾਈ ਤੁਸੀਂ ਸਾਡੇ ਸਿਟੀਜ਼ਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਤੇ ਅਸੀਂ ਬਹੁਤ ਚੰਗੀ ਤਰ੍ਹਾਂ ਤੁਹਾਨੂੰ ਜਿਹੜਾ ਆ ਵਾਚ ਕਰ ਰਹੇ ਹੈਗੇ ਆ। US ਕਾਂਗਰਸ ਨੇ ਵਾਚਡੌਗ ਵੀ ਅਪਾਇੰਟ ਕੀਤਾ, ਇੱਕ ਰਿਲੀਜੀਅਸ ਫਰੀडम। ਉਹਨਾਂ ਨੇ ਐਨੂਅਲ ਰਿਪੋਰਟ UC RIF ਦੀ ਆਪਾਂ ਪਿਛਲੇ ਦਿਨਾਂ 'ਚ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਉਹ ਕਹਿੰਦੇ ਸੀ ਭਈ ਜੀ ਉੱਥੇ ਮਿਨੋਰਟੀਜ਼ ਦੇ ਨਾਲ ਧੱਕਾ ਹੋਇਆ। ਸੋ ਸਾਰੇ ਕਾਸੇ ਦਾ ਕੀ ਹੋਇਆ ਵੀ 26 ਜਨਵਰੀ ਨੂੰ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਚੀਫ ਗੈਸਟ ਸੱਦਿਆ ਗਿਆ ਸੀ ਤੇ ਉਹਨਾਂ ਨੇ ਉੱਥੇ ਜਾਣ ਤੋਂ ਨਾ ਕਰ ਦਿੱਤੀ ਹੈਗੀ ਆ। ਹਾਲਾਂਕਿ ਇਹਦਾ ਕੋਈ ਰੀਜ਼ਨ ਉਹਨਾਂ ਨੇ ਫਾਰਮਲ ਜਿਹੜਾ ਆ ਉਹ ਨਹੀਂ ਦੱਸਿਆ ਹੈਗਾ, ਪਰ ਆਪਾਂ ਸਾਰੇ ਅੰਡਰਸਟੈਂਡ ਕਰਦੇ ਹਾਂ। ਆਸਟ੍ਰੇਲੀਆ, ਜਾਪਾਨ, ਸੋ ਅਮਰੀਕਾ ਵਾਲਿਆਂ ਨੇ ਜਦੋਂ ਧੌਣ ਦੇ ਉੱਤੇ ਕਹਿੰਦੇ ਗੋਡਾ ਰੱਖਿਆ ਸਿੰਪਲ ਪੰਜਾਬੀ ਦੇ ਵਿੱਚ, ਤੇ ਫਿਰ ਕੈਨੇਡਾ ਵਾਲਿਆਂ ਨੂੰ ਵੀ ਜਿਹੜਾ ਥੋੜਾ ਜਿਹਾ ਉਹਨਾਂ ਦਾ ਸਾਹ ਆਇਆ ਵੀ
ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ ਤਾਂ ਮੰਨਦੇ ਹੀ ਕੁਛ ਨਹੀਂ। ਉੱਥੇ ਦਾ ਸਿਟੀਜ਼ਨ ਹਰਦੀਪ ਸਿੰਘ ਨਿੱਜਰ ਭਾਰਤ ਦੇ ਏਜੰਟਾਂ ਵੱਲੋਂ ਸ਼ਰੇਆਮ ਗੁਰਦੁਆਰਾ ਸਾਹਿਬ ਦੇ ਵਿੱਚ ਕਤਲ ਕਰ ਦਿੱਤਾ ਗਿਆ। ਜੀ ਸੋ ਇਹ ਸਾਰੇ ਕਾਸੇ ਨੂੰ ਲੈ ਕੇ ਹੁਣ ਕਹਿੰਦੇ ਵੀ ਇੰਡੀਆ ਤੇ ਯੂਐਸ ਦੇ ਜਿਹੜੇ ਸਬੰਧ ਆ ਉਹ ਕਾਫੀ ਕੂਲ ਡਾਊਨ ਹੋ ਗਏ ਆ। ਕਾਫੀ ਉਹ ਉਦਾਂ ਦੇ ਨਹੀਂ ਰਹੇ ਜਿੱਦਾਂ ਗਰਮਜੋਸ਼ੀ ਵਾਲੇ ਸੀਗੇ। ਪਰ ਕਈ ਹੈਗੇ, ਇੱਕ ਪ੍ਰੋਫੈਸਰ ਆ ਕ੍ਰਿਸਟੋਫਰ ਕਲੈਰੀ, ਉਹ ਅਸਿਸਟੈਂਟ ਪ੍ਰੋਫੈਸਰ ਯੂਨੀਵਰਸਿਟੀ ਆਫ ਐਲਬਨੀ ਆ। ਉਹ ਕਹਿੰਦੇ ਵੀ ਜਿਹੜਾ ਇਹ ਸਾਰਾ ਕੁਝ ਵਾਪਰਿਆ ਇੱਕ ਤਰ੍ਹਾਂ ਨਾਲ ਕਮਰਸ਼ੀਅਲ 에ਅਰਲਾਈਨ ਦੀ ਤਰ੍ਹਾਂ ਆ, ਵੀ ਜਿਹਦੇ 'ਚ ਟਰਬੂਲੈਂਸ ਆ ਜਾਂਦੀ ਆ, ਪਰ ਫਿਰ ਵੀ ਜਿਹੜੀਆਂ 에ਅਰਲਾਈਨ ਆ ਉਹ ਚੱਲਦੀਆਂ ਰਹਿੰਦੀਆਂ ਹੈਗੀਆਂ। ਪਰ ਉੱਥੇ ਦੀ ਜਿਹੜੀ ਸਰਕਾਰ ਆ ਉਹ ਫਿਰ ਵੀ ਸਿੱਖਾਂ ਨੂੰ ਬਦਨਾਮ ਕਰਨ ਤੋਂ ਨਹੀਂ ਹਟਦੀ। ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਸੀ ਨਿਊਯਾਰਕ ਦੇ ਏਰੀਏ ਦੇ ਵਿੱਚ ਇੱਕ ਮੰਦਿਰ ਦੇ ਬਾਹਰ ਜਿਹੜੇ ਆ ਨਾਅਰੇ ਲਿਖੇ ਗਏ। ਪਿੱਛੇ ਕੁਛ ਦਿਨ ਪਹਿਲਾਂ ਸਰੀ ਦੇ ਮੰਦਿਰ ਦਾ ਜੋ ਪ੍ਰਧਾਨ ਆ ਉਹਨਾਂ ਦੇ ਘਰ ਦੇ ਉਹਨਾਂ ਦੇ ਮੁੰਡੇ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ। ਸੋ ਉੱਥੇ ਦਾ ਜਿਹੜਾ ਮੀਡੀਆ ਆ ਉਹਨਾਂ ਨੇ ਪੂਰਾ ਬਦਨਾਮ ਕੀਤਾ। ਹਾਲਾਂਕਿ ਆਸਟ੍ਰੇਲੀਆ ਦੀ ਤੇ ਕੈਨੇਡਾ ਦੇ ਵਿੱਚ ਬਰੈਂਪਟਨ ਦੀ ਇਨਸੀਡੈਂਟ 'ਚ ਕਲੀਅਰ ਹੋ ਗਿਆ ਸੀ ਵੀ ਇਹ 'ਚ ਕੋਈ ਸਿੱਖ ਇਨਵੋਲਵ ਨਹੀਂ ਸੀ। ਇਹ ਉਹਨਾਂ ਨੇ ਖੁਦ ਹੀ ਜਿਹੜੇ ਨਾਅਰੇ ਲਿਖੇ ਸੀ। ਇੱਥੇ ਵੀ ਸਾਰਿਆਂ ਨੂੰ ਪਤਾ ਹੈ ਵੀ ਕਿਹਨਾਂ ਨੇ ਨਾਅਰੇ ਲਿਖੇ ਹੈਗੇ ਆ। ਜੇ ਸਿੱਖ ਸਦਰਨ ਇੰਡੀਆ ਦੇ ਵਿੱਚ ਜਾ ਕੇ ਜਿਸ ਟਾਈਮ ਉੱਥੇ ਫਲੱਡ ਆਉਂਦੇ ਆ, ਉਹਨਾਂ ਦੇ ਮੰਦਿਰਾਂ ਨੂੰ ਖਾਲਸਾ ਏਡ ਵਾਲੇ ਜਾ ਕੇ ਸਾਫ਼ ਕਰ ਸਕਦੇ ਆ, ਤੇ ਸਿੱਖਾਂ ਦੇ ਮਨ 'ਚ ਕਿੱਦਾਂ ਆ ਸਕਦਾ ਵੀ ਅਸੀਂ ਕਿਸੇ ਦੇ ਧਾਰਮਿਕ ਸਥਾਨ ਤੇ ਜਿੱਥੇ ਰੱਬ ਦਾ ਨਾਮ ਲਿਆ ਜਾਂਦਾ ਵੀ ਉੱਥੇ ਇਦਾਂ ਦੀ ਹਰਕਤ ਕਰੀਏ। ਸੋ ਜਦੋਂ ਮੀਡੀਆ ਨੇ ਇੰਨਾ ਕੁਝ ਉਭਾਰਨਾ ਸ਼ੁਰੂ ਕੀਤਾ ਉੱਥੇ ਸਰੀ ਵਾਲੀ ਇਨਸੀਡੈਂਟ ਨੂੰ ਲੈ ਕੇ, ਤੇ ਸਰੀ ਦਾ ਮੰਦਿਰ ਦਾ ਜਿਹੜਾ ਪ੍ਰਧਾਨ ਆ ਉਸਨੇ ਫੋਟੋਆਂ ਸ਼ੋਅ ਕਰਤੀਆਂ ਵੀ ਭਾਈ ਮੈਂ ਤਾਂ ਹਰਦੀਪ ਸਿੰਘ ਨਿੱਜਰ ਨਾਲ ਰਲ ਕੇ ਕੰਮ ਕਰਦਾ ਸੀ। ਬਹੁਤ ਸਾਰੇ ਜਿਹੜੇ ਲੋਕਲ ਕਮਿਊਨਿਟੀ ਉਹਨੇ ਦੇ issue ਆ, ਵੀਡੀਓ ਉਹਨੇ ਕਾਲ ਦੇ ਵਿੱਚ ਕਲੀਅਰ ਵੀ ਕੀਤਾ ਵੀ ਇਹ ਤਾਂ ਉਹਨਾਂ ਦੇ ਨਾਲ ਜੁੜਿਆ ਨਹੀਂ। ਉੱਥੇ ਉਹਨਾਂ ਨੇ ਜਾਣਬੁੱਝ ਕੇ ਇਹ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਬਿਲਕੁਲ ਜੀ। ਸੋ ਉਹਦੇ ਵਿੱਚ ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਵੀ ਯਾਰ ਤੁਸੀਂ ਇਹ ਕਿਹੜਾ ਤੁਸੀਂ ਇੱਥੇ ਲੋਕਲ ਕਮਿਊਨਿਟੀ ਦੇ ਵਿੱਚ ਜਿਹੜਾ ਰੌਲਾ ਪਵਾ ਰਹੇ ਹੈਗੇ ਆ। ਉਹ ਕਹਿੰਦੇ ਮੇਰਾ ਤਾਂ ਖੁਦ ਵਿਆਹ ਗੁਰਦੁਆਰੇ 'ਚ ਹੋਇਆ ਸੀ। ਸਰੀ ਦੇ ਮੰਦਿਰ ਦੇ ਪ੍ਰਧਾਨ ਨੇ ਟੀਵੀ ਦੇ ਉੱਤੇ ਆ ਕੇ ਕਿਹਾ। ਸੋ ਉੱਥੇ ਇਹਨਾਂ ਦਾ ਪੂਰਾ ਜਲੂਸ ਨਿਕਲ ਗਿਆ। ਸੋ ਐਜ਼ ਏ ਅਮਰੀਕਨ ਸਿਟੀਜ਼ਨ ਜਾਂ ਐਜ਼ ਏ ਕੈਨੇਡੀਅਨ ਸਿਟੀਜ਼ਨ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਆ, ਚਾਹੇ ਨੋ ਮੈਟਰ ਤੁਸੀਂ ਕੋਈ ਖਾਲਿਸਤਾਨ ਦੀ ਸਪੋਰਟ ਕਰਦਾ ਨਹੀਂ ਕਰਦਾ, ਆਪਾਂ ਉਸ ਮੁਲਕ 'ਚ ਰਹਿੰਦੇ ਆ ਜਿੱਥੇ ਸਾਰਿਆਂ ਦੇ ਹੱਕ ਬਰਾਬਰ ਹੈਗੇ ਆ। ਸੋ ਫੋਰਨ ਦੀ ਗਵਰਨਮੈਂਟ ਇੱਥੇ ਦੇ ਮੁਲਕ ਦੇ ਵਿੱਚ ਇੱਥੇ ਦੇ ਸਿਟੀਜ਼ਨਸ ਦੇ ਅਗੇਂਸਟ ਐਂਟਰ ਕਰਕੇ ਉਹਨਾਂ ਨੂੰ ਬਦਨਾਮ ਕਰਦੀ ਆ, ਤਾਂ ਕਿ ਅਮਰੀਕਾ ਤੇ ਕੈਨੇਡਾ ਦਾ ਨਾਂ ਪੂਰੀ ਦੁਨੀਆ 'ਚ ਬਦਨਾਮ ਕੀਤਾ ਜਾ ਸਕੇ ਭਈ ਉੱਥੇ ਦੇ ਮੁਲਕਾਂ 'ਚ ਵੀ ਆਹ ਕੁਝ ਹੁੰਦਾ ਆ, ਜਦ ਕਿ ਸਾਨੂੰ ਸਾਰਿਆਂ ਨੂੰ ਪਤਾ ਆ ਵੀ ਇਹ ਕਿਸੇ ਤਰ੍ਹਾਂ ਨਹੀਂ ਹੁੰਦਾ। ਸੋ ਜਿੰਨੇ ਵੀ ਸਿੱਖਾਂ ਦੀ ਖਾਸ ਕਰਕੇ ਪੰਜਾਬੀਆਂ ਦੀ ਇਹ ਪੂਰੀ ਦੁਨੀਆ ਦੇ ਵਿੱਚ ਗੁਰੂ ਮਹਾਰਾਜ ਵੱਲੋਂ ਇਹ ਕਿਰਪਾ ਰਹੀ ਆ, ਕਿਸੇ ਵੀ ਮੁਲਕ ਵਿੱਚ ਗਏ ਆ, ਕਿਸੇ ਦੇ ਵੀ ਸਿਟੀਜ਼ਨ ਬਣੇ ਆ, ਉਹ ਉੱਥੇ ਦੇ ਲਾਇਲ ਆ। ਇਸੇ ਕਰਕੇ ਕੈਨੇਡਾ ਦੇ ਡਿਫੈਂਸ ਮਿਨਿਸਟਰ ਤੱਕ ਜਿਹੜਾ ਸਿੱਖ ਰਿਹਾ ਆ, ਮਲੇਸ਼ੀਆ ਦੇ ਆਰਮੀ ਦੇ ਜਨਰਲ ਸਿੱਖ ਰਹੇ ਆ, ਸਿੰਗਾਪੁਰ ਦੀ ਆਰਮੀ ਦੇ ਜਨਰਲ ਸਿੱਖ ਰਹੇ ਆ, ਅਮਰੀਕਾ ਦੀਆਂ ਡਿਫੈਂਸ ਫੋਰਸਸ ਦੇ ਵਿੱਚ ਬੜੇ ਹਾਈ ਲੈਵਲ ਦੇ ਉੱਤੇ ਸਿੱਖ ਰਹੇ ਆ। ਸੋ ਉਹ ਉੱਥੇ ਦੀਆਂ ਸਰਕਾਰਾਂ ਸਿੱਖਾਂ ਤੇ ਯਕੀਨ ਕਰਦੀਆਂ ਹੈਗੀਆਂ। ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਪਰ ਐਜ਼ ਏ ਅਮਰੀਕਨ ਸਿਟੀਜ਼ਨ, ਐਜ਼ ਏ ਕੈਨੇਡੀਅਨ ਸਿਟੀਜ਼ਨ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਵੀ ਜਿਹੜੀ ਫੋਰਨ ਇੰਟਰਫੀਰੈਂਸ ਹੁੰਦੀ ਆ ਉਹਨੂੰ ਜਿਹੜਾ ਪੂਰੀ ਤਰ੍ਹਾਂ ਐਕਸਪੋਜ਼ ਕੀਤਾ ਜਾਵੇ, ਚਾਹੇ ਉਹ ਕੈਨੇਡਾ 'ਚ ਹੋ ਰਹੀ ਆ, ਅਮਰੀਕਾ 'ਚ ਹੋ ਰਹੀ ਆ, ਇੰਗਲੈਂਡ 'ਚ ਹੋ ਰਹੀ ਆ ਜਾਂ ਆਸਟ੍ਰੇਲੀਆ 'ਚ ਹੋ ਰਹੀ ਆ। ਅਸੀਂ ਐਜ਼ ਏ ਅਮਰੀਕਨ ਸਿਟੀਜ਼ਨ, ਕਿਉਂਕਿ ਮੈਂ ਅਮਰੀਕਾ ਦਾ ਆ, ਕਿਸ ਤਰ੍ਹਾਂ ਜਿਹੜੀ ਫੋਰਨ ਇਨਫਲੂਐਂਸ ਆ ਸਾਡੇ ਅਗੇਂਸਟ ਉਸ ਨੂੰ ਰੋਕ ਸਕਦੇ ਹੈਗੇ, ਕਿਸ ਤਰ੍ਹਾਂ ਉਹ ਹਰ ਇੱਕ ਜਿਹੜਾ ਬੰਦਾ ਕੋਈ ਆਪਣਾ ਹੱਕ ਮੰਗਣ ਵਾਲਾ ਉਹਨੂੰ ਟੈਰਰਿਸਟ ਡਿਕਲੇਅਰ ਕਰਦੇ ਆ। ਸੋ ਇਸ ਤੋਂ ਬਿਨਾਂ ਇੱਕ ਮਿਸ ਇਨਫੋਰਮੇਸ਼ਨ ਫੈਲਾਈ ਜਾਂਦੀ ਆ, ਉਹ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ ਵੀ ਕਿਸ ਤਰ੍ਹਾਂ ਮੰਦਿਰ ਦੇ ਵਿੱਚ ਵਾਪਰਿਆ, ਉਸ ਨੂੰ ਰੋਕਣਾ ਆ, ਤੇ ਕਿਸ ਤਰ੍ਹਾਂ ਅਸੀਂ ਟਰੂਥ ਤੇ ਜਿਹੜੀ ਅਕਾਊਂਟੇਬਿਲਟੀ ਆ ਉਹਨੂੰ ਜਿਹੜਾ ਆ ਪ੍ਰਮੋਟ ਕਰਨਾ ਹੈਗਾ ਆ। ਕੈਨੇਡਾ ਦੇ ਇੱਕ ਐਮਪੀ ਨੇ ਵੀ ਜਿਹੜਾ ਅਕਿਊਜ਼ ਕਰਤਾ ਸੀ ਜਸਟਿਨ ਟਰੂਡੋ ਨੂੰ, ਕੋਈ ਦੇਖੋ ਜੀ ਇਹ ਕੋਈ ਤੁਕ ਥੋੜ੍ਹਾ ਬਣਦਾ ਵੀ ਤੁਸੀਂ ਇੱਥੇ ਪਾਰਲੀਮੈਂਟ 'ਚ ਇਦਾਂ ਦੀ ਗੱਲ ਕਰ ਦੋ, ਪ੍ਰੂਫ ਕੋਈ ਹੈ ਨਹੀਂ। ਹੁਣ ਉਹ ਐਮਪੀ ਵੀ ਚੁੱਪ ਆ। ਸੋ ਪਹਿਲਾਂ ਚਾਈਨਾ ਵਾਲਿਆਂ ਨੇ ਬਹੁਤ ਜ਼ਿਆਦਾ ਇੰਟਰਫੀਰੈਂਸ ਕੀਤੀ, ਹੁਣ ਤੁਸੀਂ ਦੇਖੋ ਵੀ ਇਲੈਕਸ਼ਨ ਆਣੀ ਆ ਇਸ ਸਾਲ, ਅਮਰੀਕਾ 'ਚ ਵੀ ਇਲੈਕਸ਼ਨ ਹੋਣੀ ਆ, ਇੰਡੀਆ 'ਚ ਵੀ ਇਲੈਕਸ਼ਨ ਹੋਣੀ ਆ, ਕੈਨੇਡਾ 'ਚ ਸ਼ਾਇਦ ਅਗਲੇ ਸਾਲ ਜਿਹੜੀ ਆ 25 ਦੇ ਸ਼ੁਰੂਆਤ 'ਚ ਹੋਣੀ ਹੈਗੀ ਆ। ਸੋ ਸਾਡਾ ਜਿਹੜੇ ਮੁਲਕ 'ਚ ਵੀ ਰਹਿੰਦੇ ਹੈਗੇ ਆ ਆਪਾਂ ਉਸ ਐਜ਼ ਏ ਸਿਟੀਜ਼ਨ ਹੋਣ ਪ੍ਰਤੀ ਸਾਡਾ ਫਰਜ਼ ਬਣਦਾ ਆ, ਖਾਸ ਕਰਕੇ ਜੇ ਅਸੀਂ ਅਮਰੀਕਾ 'ਚ ਰਹਿੰਦੇ ਆ, ਵੀ ਆਪਾਂ ਇਹ ਸਾਰਾ ਜਿਹੜਾ ਝੂਠ ਦਾ ਪਲੰਦਾ ਆ ਉੱਥੇ ਦੀ ਸਰਕਾਰ ਵੱਲੋਂ ਫੈਲਾਇਆ ਜਾਂਦਾ ਆ, ਸਾਡੇ ਮੁਲਕ ਨੂੰ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਉਹਦਾ ਜਿਹੜਾ ਆ ਡਟ ਕੇ ਵਿਰੋਧ ਕਰੀਏ।
ਪਰ ਲੱਕਲੀ ਕਹਿੰਦੇ ਆ ਵੀ ਬੜੀ ਖੁਸ਼ਕਿਸਮਤ ਆ ਅਸੀਂ ਅਮਰੀਕਾ ਜਾਂ ਸਾਡਾ ਜਿਹੜਾ ਗੁਆਂਢੀ ਮੁਲਕ ਕੈਨੇਡਾ ਆ ਉੱਥੇ ਜਿਹੜੀ ਪਾਵਰ ਆ ਬਹੁਤ ਸੈਂਟਰਲਾਈਜ਼ ਆ। ਇਹ ਨਹੀਂ ਹੈ ਵੀ ਇੱਕੋ ਬੰਦੇ ਦੇ ਕੋਲ ਪਾਵਰ ਹੈਗੀ ਆ। ਇੱਥੇ ਜਿਹੜੀ ਇੰਟੈਲੀਜੈਂਸ ਕਮਿਊਨਿਟੀ ਅਲੱਗ ਆ, ਪੋਲੀਟੀਸ਼ੀਅਨਾਂ ਦੇ ਕੋਲ ਅਲੱਗ ਆ, ਲੋਕਲ ਤੇ ਸਟੇਟ ਗਵਰਨਮੈਂਟ ਦੇ ਕੋਲ ਅਲੱਗ ਆ, ਥਿੰਕ ਟੈਂਕ ਹੈਗੇ ਆ, ਮੀਡੀਆ ਤੇ ਸਿਵਲ ਸੁਸਾਇਟੀ ਹੈਗੀ ਆ। ਕਲੈਕਟਿਵਲੀ ਸਾਰੇ ਇਕੱਠੇ ਰਹਿੰਦੇ ਆ, ਨੋ ਮੈਟਰ ਇੱਥੇ ਹਿੰਦੂ ਆ, ਕ੍ਰਿਸਚੀਅਨ ਆ, ਮੁਸਲਮਾਨ। ਕਦੇ ਦੇਖਿਆ ਵੀ ਆਪਾਂ ਆਪਸ ਦੇ ਵਿੱਚ ਕੋਈ ਲੜਾਈ ਝਗੜਾ ਹੁੰਦਾ ਹੋਵੇ? ਸੋ ਇਹ ਸਾਰਾ ਕੁਛ ਨੂੰ ਵੀ ਇੰਨੇ ਵਧੀਆ ਮੁਲਕ ਆ ਬਦਨਾਮ ਕਰਨ ਦੀ ਕੋਸ਼ਿਸ਼ ਜਿਹੜਾ ਵੀ ਮੁਲਕ ਕਰਦਾ ਆ ਉਹਨੂੰ ਐਕਸਪੋਜ਼ ਕਰਨਾ ਚਾਹੀਦਾ ਐਜ਼ ਏ ਅਮਰੀਕਨ ਸਿਟੀਜ਼ਨ, ਐਜ਼ ਏ ਕੈਨੇਡੀਅਨ ਸਿਟੀਜ਼ਨ, ਐਜ਼ ਏ ਆਸਟ੍ਰੇਲੀਅਨ ਸਿਟੀਜ਼ਨ। ਜੀ ਬਿਲਕੁਲ ਜੀ, ਜਿਹੜੇ ਵੀ ਮੁਲਕਾਂ ਦੇ ਵਿੱਚ ਤੁਸੀਂ ਹੈਗੇ ਆ, ਜਦੋਂ ਤੁਹਾਡੇ ਮੁਲਕ 'ਚ ਆ ਕੇ ਉਹ ਇਸ ਤਰੀਕੇ ਦੀਆਂ ਗੱਲਾਂ ਕਰਦੇ ਆ ਤਾਂ ਇਹ ਬਹੁਤ ਜ਼ਰੂਰੀ ਬਣ ਜਾਂਦਾ ਆ ਵੀ ਭਾਈ ਉਸ ਚੀਜ਼ ਨੂੰ ਰੋਕਿਆ ਜਾਵੇ। ਟਰਾਂਸਨੈਸ਼ਨਲ ਰਿਪਰੈਸ਼ਨ ਜਿਹੜੀ ਆ ਉਸ ਨੂੰ ਰੋਕਣ ਦੇ ਲਈ ਉਸ ਦੇ ਜਿਹੜੇ ਕੋਈ ਵਿਕਟਮ ਨੇ, ਪੀੜਤ ਨੇ, ਉਹਦੇ ਲਈ ਤਾਂ FBI ਨੇ ਕਾਫੀ ਮਦਦ ਵੀ ਜਿਹੜੀ ਆ ਉਹ ਹੁਣ ਚਾਲੂ ਕੀਤੀ ਹੈਗੀ ਆ। ਪੰਜਾਬੀ ਦੇ ਵਿੱਚ ਵੀ ਤੁਸੀਂ ਉਸ ਚੀਜ਼ ਦੇ ਬਾਰੇ ਦੱਸ ਸਕਦੇ ਆ। ਸੋ ਆਪਾਂ ਉਹਦੇ ਬਾਰੇ ਇੱਕ ਦੱਸਿਆ ਵੀ ਸੀਗਾ ਵੀ ਕੀ ਹੁੰਦੀ ਆ, ਕੀ ਉਸ ਨੂੰ ਜਿਹੜਾ ਉਹ ਮੰਨਿਆ ਜਾਂਦਾ ਹੈ, ਕਿਹੜੀ ਉਹ ਚੀਜ਼ਾਂ ਆ। ਸੋ ਇਹ ਬਹੁਤ ਜ਼ਰੂਰੀ ਆ ਰਹੀਆਂ ਨੇ, ਜਿੱਦਾਂ ਇਲੈਕਸ਼ਨ ਆ ਰਹੀਆਂ ਨੇ ਅਮਰੀਕਾ ਦੇ ਵਿੱਚ ਵੀ, ਆਪਾਂ ਵੀ ਸਾਰਿਆਂ ਨੇ ਉਸ ਚੀਜ਼ ਦੇ ਲਈ ਰੈਡੀ ਹੋਣਾ ਆ। ਪਿਛਲੇ ਸਾਲ ਦੇ ਵਿੱਚ ਬਹੁਤ ਕੁਛ ਹੋਇਆ, ਬਹੁਤ ਕੁਛ ਇਸ ਸਾਲ ਦੇ ਵਿੱਚ ਹੋਣਾ ਆ। ਮੈਨੂੰ ਲੱਗਦਾ ਪਿਛਲੇ ਸਾਲ ਦਾ ਕੈਲੀਫੋਰਨੀਆ ਦਾ ਸਭ ਤੋਂ ਹੌਟ ਟੌਪਿਕ ਆਪਣਾ ਜਿਹੜਾ ਰਿਹਾ ਸੀਗਾ ਹਰਜੋਤ ਸਿੰਘ ਜੀ, ਜਿਹੜਾ SB 553 ਦੇ ਵੀ 553 ਦਾ ਸੋ ਜਿੱਦਾਂ ਇਲੈਕਸ਼ਨ ਆਣੀ ਆ ਜ਼ਰੂਰ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਹੜਾ ਕਾਂਗਰਸਮੈਨ, ਕਿਹੜਾ ਸੈਨੇਟਰ, ਕਿਹੜਾ ਅਸੈਂਬਲੀ ਮੈਂਬਰ ਤੁਹਾਡੇ ਹੱਕ 'ਚ ਸੀ, ਕਿਹੜਾ ਤੁਹਾਡੇ ਅਗੇਂਸਟ ਸੀ, ਤਾਂ ਕਿ ਜਦੋਂ ਵੋਟ ਪਾਣੀ ਆ ਨਾ ਉਹਨਾਂ ਨੂੰ ਤੁਸੀਂ ਲੈਸਨ ਦੇ ਸਕੋ ਵੀ ਭਾਈ ਜੇ ਤੁਸੀਂ ਸਾਡੇ ਨਾਲ ਨਹੀਂ ਖੜਦੇ ਹੈਗੇ, ਸਾਡੇ ਬਿਜ਼ਨਸ ਨਾਲ ਨਹੀਂ ਖੜਦੇ ਹੈਗੇ ਤੇ ਅਸੀਂ ਤੁਹਾਨੂੰ ਵੋਟਾਂ ਦੇ ਵਿੱਚ ਬਾਹਰ ਦਾ ਰਸਤਾ ਦਿਖਾਵਾਂਗੇ। ਬਿਲਕੁਲ ਜੀ, ਤੁਸੀਂ ਜਿਹੜਾ ਜੀ ਉਹਨਾਂ ਨੂੰ ਸਵਾਲ ਕਰਨੇ ਆ, ਸਵਾਲ ਜ਼ਰੂਰ ਕਰਨੇ ਆ। ਇਕੱਲਾ ਇਹਦਾ ਹੀ ਨਹੀਂ, ਟਰੱਕਿੰਗ ਦੇ ਬੜੇ ਮੁੱਦੇ ਨੇ, ਆਮ ਲੋਕਾਂ ਦੇ ਜਿਹੜੇ ਉਹ ਮੁੱਦੇ ਨੇ, ਘਰਾਂ ਦੀਆਂ ਅਫੋਰਡੇਬਿਲਟੀ ਨੂੰ ਲੈ ਕੇ ਜਿਹੜਾ ਹੈਗਾ ਆ, ਕੀ ਜਿਹੜਾ ਉਹ ਚੱਲ ਰਿਹਾ ਆ। ਕਈਆਂ ਨੂੰ ਟੈਕਸ ਤੋਂ ਆ, ਕਈਆਂ ਨੂੰ ਪਬਲਿਕ ਸੇਫਟੀ ਦਾ ਆ, ਕਈਆਂ ਦੇ ਹਰ ਇੱਕ ਦੇ ਆਪੋ ਆਪਣੇ ਜਿਹੜੇ ਇਸ਼ੂਜ਼ ਆ। ਕਿਸੇ ਨੂੰ ਸਕੂਲਾਂ ਦੇ ਵਿੱਚ ਕੀ ਹੋ ਰਿਹਾ ਆ ਉਸ ਉੱਤੇ ਆ। ਇਮੀਗ੍ਰੇਸ਼ਨ ਦਾ ਜਿਹੜਾ ਉਹ ਮੁੱਦਾ ਆ, ਕੀ ਜਿਹੜਾ ਉਹ ਕੀਤਾ ਜਾ ਰਿਹਾ ਆ। ਹੋਮਲੈਸਨੈਸ ਨੂੰ ਕੀ ਜਿਹੜਾ ਉਹ ਕਰ ਰਹੇ ਆ, ਕਿਹੜੇ ਪਾਸੇ ਵੱਲ ਨੂੰ ਮੁਲਕ ਨੂੰ ਲੈ ਕੇ ਜਾਣਾ ਆ, ਸਿਟੀਜ਼ ਨੇ ਕਿੱਧਰ ਨੂੰ ਜਾਣਾ ਆ। ਸੋ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਚੱਲ ਰਹੀਆਂ, ਉਹ ਚੱਲਦੀਆਂ ਰਹਿਣੀਆਂ ਆ ਤੇ ਆਪਾਂ ਤੁਹਾਨੂੰ ਜਿਹੜਾ ਉਸ ਦੇ ਵਿੱਚ ਅਪਡੇਟ ਕਰਦੇ ਜਿਹੜੇ ਉਹ ਰਵਾਂਗੇ। ਸੋ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹਿਣਾ ਆ। ਜੇ ਕੁਛ ਕੁ ਜਿਹੜੀਆਂ ਗੱਲਾਂ ਕਰਦੇ ਜਾਈਏ ਹਰਜੋਤ ਸਿੰਘ ਜੀ, ਵੀ ਪਿਛਲੇ ਸਾਲ ਦੇ ਵਿੱਚ ਪੰਜਾਬੀ ਰੇਡੀਓ USA ਦੇ ਜਿਹੜੇ YouTube ਚੈਨਲ ਦੇ ਉੱਤੇ 1 ਲੱਖ ਤੋਂ ਵੱਧ ਸਬਸਕ੍ਰਾਈਬਰ ਹੋਏ। ਜਿਹੜਾ ਸਿਲਵਰ ਬਟਨ ਹੁੰਦਾ ਆ ਪੰਜਾਬੀ ਰੇਡੀਓ USA ਨੂੰ, ਉਹ ਵੀ YouTube ਵਾਲਿਆਂ ਨੇ ਘੱਲਿਆ। ਸੋ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇੱਥੇ ਜਿਹੜਾ ਪਹੁੰਚੇ ਆ। ਫੇਸਬੁੱਕ ਦੇ ਉੱਤੇ 4.5 ਲੱਖ ਤੋਂ ਵੱਧ ਜਿਹੜੇ ਆਪਣੇ ਫੋਲੋਵਰਸ ਆ ਉਹ ਉੱਥੇ ਹੋਏ ਨੇ, ਲੋਕ ਦੇਖਦੇ ਨੇ। ਆਪਾਂ ਤੁਸੀਂ ਉਸ ਚੀਜ਼ ਦਾ ਧੰਨਵਾਦ ਅਸੀਂ ਕਰਦੇ ਹਾਂ। ਪੰਜਾਬੀ ਰੇਡੀਓ USA ਦੇ ਟਰੈਸਟਰੀਅਲ ਮੀਡੀਆ ਦੇ ਵਿੱਚ ਉਹਦੇ ਵਿੱਚ ਵਾਧਾ ਹੋਇਆ ਆ। 5 ਸਟੇਸ਼ਨ ਆਪਾਂ ਐਡ ਕੀਤੇ ਸੀ ਰਾਜਕਨਵੀਰ ਸਿੰਘ ਜੀ। ਇੱਕ 1170 AM ਬੇਰੀਏ ਦੇ ਵਿੱਚ, ਤੇ ਇਹ ਜਿਹੜਾ ਬਹੁਤ ਵੱਡਾ ਸਟੇਸ਼ਨ ਆ ਬੇਰੀਏ ਦਾ 99.3 FM, ਤੇ ਇਸੇ ਤਰ੍ਹਾਂ ਸਟਾਕਟਨ, ਮੋਡੈਸਟੋ, ਮੰਟੀਕਾ, ਟਰੋਲਕ ਏਰੀਏ 'ਚ 920 AM ਤੇ 107.1 FM ਤੇ 92.3 FM। ਸੋ 5 ਸਟੇਸ਼ਨ ਆਪਾਂ ਪਿਛਲੇ ਸਾਲ ਜਿਹੜੇ ਬਾਕੀ ਰੇਡੀਓ ਸਟੇਸ਼ਨਾਂ ਦੇ ਨਾਲ ਐਡ ਕੀਤੇ ਆ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ। ਬਿਲਕੁਲ ਜੀ। ਸੋ ਬਹੁਤ ਸਾਰੇ ਲੋਕ ਜਿਹੜੇ ਵਧਾਈਆਂ ਭੇਂਟ ਕਰ ਰਹੇ ਉਸ ਚੀਜ਼ ਦੇ ਲਈ, ਅਸੀਂ ਇਹਨਾਂ ਦਾ ਧੰਨਵਾਦ ਜਿਹੜਾ ਉਹ ਕਰਦੇ ਹਾਂ। ਸੁਖਵਿੰਦਰ ਤੱਖਰ ਜੀ, ਹੈਪੀ ਨਿਊ ਈਅਰ। ਨਛੱਤਰ ਸਿੰਘ ਦਲਾਈ, ਜੋਗਿੰਦਰਪਾਲ ਸਿੰਘ ਮਾਨ, ਜਾਪ ਸਿੰਘ, ਰੁਪਿੰਦਰ ਕੌਰ, ਸੰਜੀਵ ਸਿੰਘ, ਤਾਰਾ ਭੁੱਲਰ, ਕਮਲਜੀਤ ਸਿੰਘ, ਸੁਲੱਖਣ ਸਿੰਘ ਤੁੰਗ, ਪਰਮਜੀਤ ਸਿੰਘ, ਸੈਂਗਰ ਸਿੰਘ, ਗੁਰਸ਼ਰਨ ਸਿੰਘ, ਹਰਜੀਤ ਸਿੰਘ, ਜਸਵੀਰ ਕੌਰ, ਪ੍ਰਤਾਪ ਬਰਾੜ, ਲਾਲੀ ਲਿੱਤ, ਵਿਕਰਮਜੀਤ ਸਿੰਘ ਜੋਸਨ, ਗੁਰਤੇਜ ਸੰਧੂ, ਦਲਜੀਤ ਸ਼ੇਰਗਿੱਲ, ਪ੍ਰਭਦਿਆਲ ਸਿੰਘ, ਦਵਿੰਦਰ ਸਿੰਘ ਹੋਠੀ, ਤੇ ਜੈਕ ਸਿੰਘ, ਇੰਦਰਜੀਤ ਸਿੰਘ, ਰਾਜਪਾਲ ਸਿੰਘ, ਜੋਗਿੰਦਰ ਕਾਲੋਂ, AS ਮੁਹੱਬਤਪੁਰ, ਮੇਜਰ ਸਿੰਘ, ਜਸਵੀਰ ਕੌਰ, ਤੀਰਥਵਾਸੀ, ਮੱਖਣ ਪੰਨੂ, ਰਾਜਪਾਲ ਸੰਧੂ, ਸਤਨਾਮ ਸਿੰਘ, ਜੋਗਾ ਸਿੰਘ ਪਵਾਰ, ਬਲਜਿੰਦਰ ਸਿੰਘ, ਸਾਵੀ ਸਿੰਘ ਚਾਹਲ,
ਗੁਰਮੀਤ ਸੈਣੀ, ਗੁਰਮੇਲ ਕੰਦੋਲਾ, ਮਨਜੀਤ ਕੌਰ, ਜਗਰਾਜ ਢਾਲੀਵਾਲ, ਮੇਜਰ ਸਿੰਘ, ਜਗਤਾਰ ਸਿੰਘ, ਬਲਜਿੰਦਰ ਕੌਰ, ਮਾਲਵਾ ਸਿੰਘ ਲਗਾਤਾਰ ਕੰਟੀਨਿਊਸਲੀ ਜਿਹੜੇ ਆ ਰਹੇ ਆ। ਸੋ ਅਸੀਂ ਤੁਹਾਨੂੰ, ਤੁਹਾਡੇ ਪਰਿਵਾਰਾਂ ਨੂੰ, ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਨਵੇਂ ਸਾਲ ਦੀਆਂ। ਨਵੇਂ ਸਾਲ ਨੂੰ ਲੈ ਕੇ ਜੇ ਤੁਸੀਂ ਵੀ ਕੋਈ ਮੈਸੇਜ, ਕੋਈ ਆਪਣੇ ਵਿਚਾਰ ਤੁਸੀਂ ਕਾਲ ਕਰਨਾ ਚਾਹੁੰਦੇ ਆ, ਉਸ ਦੇ ਲਈ ਤੁਸੀਂ ਕਾਲ ਕਰ ਸਕਦੇ ਆ। ਸਟੂਡੀਓ ਦਾ ਨੰਬਰ ਹੈ 408 272 5200 408 272 5200 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਆ। ਤੇ ਹਰਜੋਤ ਸਿੰਘ ਜੀ, ਇੱਕ ਬ੍ਰੇਕ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਕਾਲਸ ਦਾ ਜਿਹੜਾ ਸਿਲਸਿਲਾ ਆ ਉਸ ਨੂੰ ਸ਼ੁਰੂ ਕਰਾਂਗੇ। ਸਰੋਤਿਓ, ਫੋਨ ਲਾਈਨਸ ਹੁਣ ਓਪਨ ਨੇ, ਫੋਨ ਤੁਸੀਂ ਕਰ ਸਕਦੇ ਆ। ਨੰਬਰ 408 272 5200 408 272 5200 ਦੇ ਉੱਤੇ ਜਿਹੜਾ ਆ ਉਹ ਆਪਾਂ ਤੁਹਾਡੇ ਨਾਲ ਗੱਲਬਾਤ ਰਾਬਤਾ ਕਰਾਂਗੇ ਕੰਟੀਨਿਊਸਲੀ। ਅੱਜ ਇਸ ਪ੍ਰੋਗਰਾਮ ਦੇ ਵਿੱਚ ਵਧਾਈਆਂ ਦਾ ਸਿਲਸਿਲਾ, ਤੁਹਾਨੂੰ ਕੀ ਚੰਗਾ ਲੱਗਦਾ ਆ ਉਹਦੇ ਬਾਰੇ, ਇਹ ਸਾਰੀਆਂ ਚੀਜ਼ਾਂ ਤੁਸੀਂ ਉਹ ਸ਼ੇਅਰ ਕਰਨਾ, ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰਨਾ। ਅਸੀਂ ਕੀ ਸੋਚਦੇ ਹਾਂ, ਹੋਰ ਅੱਗੇ ਕੀ ਲੈ ਕੇ ਆ ਸਕਦੇ ਹਾਂ, ਕੋਈ ਕੁਝ ਸੁਝਾਅ ਹੋਣ, ਕੁਝ ਵੀ ਚੀਜ਼ ਹੋਵੇ, ਜਿਹੜਾ ਉਹ ਤੁਸੀਂ ਜ਼ਰੂਰ ਫੀਡਬੈਕ ਜਿਹੜੀ ਉਹ ਤੁਸੀਂ ਦੇਣਾ। ਆਪਾਂ ਮਿਲਦੇ ਹਾਂ ਹਰਜੋਤ ਸਿੰਘ ਜੀ ਇੱਕ ਬ੍ਰੇਕ ਤੋਂ ਬਾਅਦ 'ਚ।
ब्रेक तो बाद एक बार फिर आप सबका स्वागत है। इस वक्त प्रोग्राम चल रहा है जी अपना इस मौके अपडेट अमेरिका कह लो या हैप्पी न्यू ईयर विशिंग ग्रीटिंग ਦਾ ਜਿਹੜਾ ਇਹ ਪ੍ਰੋਗਰਾਮ ਆ। ਹਰਜੋਤ ਸਿੰਘ ਜੀ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਸੋ ਸਰੋਤਿਓ, ਤੁਸੀਂ ਹੁਣ ਕਾਲਾਂ ਵੀ ਕਰ ਸਕਦੇ ਹੋ। ਪੰਜਾਬੀ ਰੇਡੀਓ ਯੂਐਸਏ ਦੇ ਜਿਹੜਾ ਫੇਸਬੁੱਕ ਚੈਨਲ ਤੇ YouTube ਚੈਨਲ ਆ, ਉੱਥੇ ਕਮੈਂਟ ਵੀ ਪਾ ਸਕਦੇ ਹੋ। ਨਾਲ ਦੀ ਨਾਲ ਆਪਣੇ ਸੁਜੈਸ਼ਨ ਸਾਡੇ ਬਾਰੇ ਇਹ ਵੀ ਦੱਸ ਸਕਦੇ ਹੋ ਵੀ ਕਿਸ ਤਰ੍ਹਾਂ ਦਾ ਜਿਹੜਾ ਅਪਡੇਟ ਪ੍ਰੋਗਰਾਮ ਆ, ਅਪਡੇਟ ਅਮਰੀਕਾ ਵਾਲਾ, ਕਿਸ ਤਰ੍ਹਾਂ ਤੁਸੀਂ ਪਸੰਦ ਕਰਦੇ ਆ, ਕੀ ਇਹਦੇ ਵਿੱਚ ਕਿੱਥੇ ਅਸੀਂ ਗਲਤੀਆਂ ਕਰਦੇ ਆ, ਕਿੱਥੇ ਤੁਸੀਂ ਜੋ ਆ ਇੰਪਰੂਵਮੈਂਟ ਲਈ ਜਾਂ ਤੁਹਾਡਾ ਕੋਈ ਸੁਜੈਸ਼ਨ ਆ ਉਹ ਵੀ ਤੁਸੀਂ ਜਿਹੜਾ ਆ ਸੁਜੈਸਟ ਕਰ ਸਕਦੇ ਹੋ ਜੀ। ਤੇ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 408 272 52 4082725200। ਜੁੜੇ ਨੇ ਆਪਣੇ ਨਾਲ ਜਗਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜਗਜੀਤ ਜੀ। ਜਗਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਬਹੁਤ 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 ਤੁਹਾਨੂੰ ਵਧਾਈਆਂ ਮੇਰੇ ਸਾਰੇ ਪਰਿਵਾਰ ਨੂੰ। ਧੰਨਵਾਦ ਜੀ, ਥੈਂਕ ਯੂ ਜੀ। ਧੰਨਵਾਦ। ਤੁਹਾਨੂੰ ਵੀ ਬਹੁਤ ਭਾਈ ਬਹੁਤ ਔਰ ਇਹੋ ਜਿਹਾ ਰੇਡੀਓ, ਇਹੋ ਜਿਹੀਆਂ ਖਬਰਾਂ ਦਿੰਦੇ ਹੋ ਤੁਸੀਂ, ਪੂਰਾ ਐਕਸਪੋਜ਼ ਕਰਦੇ ਹੋ। ਸ਼ਾਬਾਸ਼ ਏ, ਵਾਹਿਗੁਰੂ ਤੁਹਾਨੂੰ ਰਾਜੀ ਰੱਖੇ। ਅਸੀਂ ਤਾਂ ਤੁਹਾਡੇ ਰੇਡੀਓ ਤੇ ਹੀ ਬੈਠੇ ਹਾਂ, ਬਸ ਹੋਰ ਕੁਝ ਨਹੀਂ ਹੈ। ਕੀ ਬਾਤ ਹੈ। ਥੈਂਕ ਯੂ ਥੈਂਕ ਯੂ। ਧੰਨਵਾਦ ਜੀ। ਮਿਹਰਬਾਨੀ। ਏਦਾਂ ਹੀ ਤੁਹਾਡੇ ਬਹੁਤ ਵਧੀਆ, ਆਸ਼ੀਰਵਾਦ ਬਹੁਤ ਚਾਹੀਦੇ ਆ ਤਾਂ ਕਿ ਪ੍ਰਮਾਤਮਾ ਜਿਹੜਾ ਆ ਸੱਚੀ ਗੱਲ ਕਹਿਣ ਦੀ ਸਾਨੂੰ ਹਿੰਮਤ ਬਖਸ਼ੇ। ਬਿਲਕੁਲ। ਸ਼ਾਬਾਸ਼ ਏ, ਸ਼ਾਬਾਸ਼ ਏ ਖਾਲਸਾ ਸਾਹਿਬ, ਤੁਸੀਂ ਤਾਂ ਕਮਾਲ ਕਰੀ ਜਾਂਦੇ ਹੋ, ਸੱਚੀਆਂ ਗੱਲਾਂ ਕਹਿੰਦੇ ਹੋ, ਠੀਕ ਕਹਿੰਦੇ ਹੋ। ਸ਼ਾਬਾਸ਼ ਏ, ਬਹੁਤ ਧੰਨਵਾਦ। ਬਹੁਤ ਸ਼ੁਕਰੀਆ। ਬਹੁਤ ਵਧੀਆ। ਰੱਬ ਰਾਜੀ ਧੰਨਵਾਦ ਰੱਖੇ, ਰੇਡੀਓ ਨੂੰ ਵਧਾਵੇ। ਸ਼ੁਕਰੀਆ ਸ਼ੁਕਰੀਆ ਜਗਜੀਤ ਜੀ। ਇਹਨਾਂ ਉਮੀਦਾਂ ਦੇ ਲਈ, ਇਹਨਾਂ ਆਸ਼ੀਰਵਾਦ ਦੇ ਲਈ ਬਹੁਤ ਧੰਨਵਾਦ। ਅਸੀਂ ਨਿਮਾਣੇ ਜਿਹੇ ਬੰਦੇ ਆ, ਟਰਾਈ ਕਰਦੇ ਆ, ਪਰ ਇਹੀ ਆਸ਼ੀਰਵਾਦ ਤੇ ਇਹੀ ਜੋਸ਼ ਦੇ ਨਾਲ ਕੰਮ ਕਰਦੇ ਰਹੀਏ। ਇਹ ਟੀਕੇ ਦਾ ਕੰਮ ਕਰਦੇ ਆ ਜਦੋਂ ਇਦਾਂ ਦੀਆਂ ਗੱਲਾਂ ਜਿਹੜੀਆਂ ਆਪਾਂ ਨੂੰ ਸੁਣਨ ਨੂੰ ਮਿਲਦੀਆਂ। ਬਹੁਤ ਸ਼ੁਕਰੀਆ ਜਗਜੀਤ ਜੀ। ਅਗਲੇ ਕਾਲਰ ਨੇ ਮੇਜਰ ਸਿੰਘ ਜੀ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਮੇਰੇ ਵੱਲੋਂ ਸਾਰੇ ਪੰਜਾਬੀ ਰੇਡੀਓ ਦੇ ਸਟਾਫ ਨੂੰ ਤੇ ਸਾਰੇ ਪੰਜਾਬੀ ਰੇਡੀਓ ਦੇ ਸਰੋਤਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ। ਬਹੁਤ ਬਹੁਤ ਧੰਨਵਾਦ ਜੀ। ਤੁਹਾਨੂੰ ਜੀ। ਸਾਰੇ ਨਵਾਂ ਸਾਲ ਬੜਾ ਖੁਸ਼ੀਆਂ ਭਰਿਆ ਹੋਵੇ, ਕਿਸੇ ਤੇ ਵੀ ਕੋਈ ਵਿਪਤਾ ਨਾ ਆਵੇ। ਤੇ ਸਾਡੇ ਕੋਲ ਕੋਈ ਸ਼ਬਦ ਹੀ ਹੈ ਨਹੀਂ ਜਿਹਦੇ ਨਾਲ ਅਸੀਂ ਤੁਹਾਡਾ ਧੰਨਵਾਦ ਕਰ ਸਕੀਏ ਕਿ ਅਸੀਂ ਇੰਨਾ ਤੁਹਾਡਾ ਇਹ ਪ੍ਰੋਗਰਾਮ ਅਸੀਂ ਪਸੰਦ ਕਰਦੇ ਹਾਂ। ਮੇਰਾ ਮਤਲਬ ਇਹ ਹੈ ਵੀ ਕੋਈ ਪ੍ਰੋਗਰਾਮ ਵੀ ਜਦੋਂ ਮਿਸ ਹੋ ਜਾਂਦਾ ਤੇ ਅਸੀਂ ਦੁਬਾਰਾ ਸੁਣ ਕੋਸ਼ਿਸ਼ ਕਰੀਏ ਵੀ ਦੁਬਾਰਾ ਫੇਰ ਸੁਣੀਏ। ਕੀ ਬਾਤ ਹੈ। ਸ਼ੁਕਰੀਆ ਸ਼ੁਕਰੀਆ। ਹਾਂਜੀ ਧੰਨਵਾਦ। ਹਾਂਜੀ ਹਾਂਜੀ। ਇੱਥੇ ਸਾਰੀ ਵਰਲਡ ਦੇ ਵਿੱਚ ਸੁਣਦਾ ਇੱਕ ਰੇਡੀਓ ਇੱਥੇ ਆਪਣੇ ਹੋਰ ਵੀ ਹੈਗਾ, ਆਪਣੇ ਇੱਥੇ ਸ਼ੈਡੋ
ਕਦੀ ਦਿਨੇ ਨਹੀਂ ਚੱਲਦਾ ਕਦੀ ਰਾਤ ਨਹੀਂ ਚੱਲਦਾ। ਅਸੀਂ ਤੁਹਾਡਾ ਹੀ ਸੁਣਦੇ ਹਾਂ ਹਮੇਸ਼ਾ, ਉਹ ਦੂਜੇ ਨੂੰ ਅਸੀਂ ਸੁਣਦੇ ਨਹੀਂ ਕਿਉਂਕਿ ਆਵਾਜ਼ ਨਹੀਂ ਸਾਫ਼। ਜੀ ਜੀ ਕੋਈ ਨਹੀਂ, ਸੁਣੋ ਇਹ ਜਦੋਂ ਚੱਲਦਾ ਹੈ 24 ਘੰਟੇ ਸਭ ਕੁਝ ਮਿਲਦਾ ਤੁਹਾਨੂੰ ਇੱਥੋਂ, ਤੇ ਆਪਾਂ ਨੂੰ ਹੋਰ ਪਾਸੇ ਜਾਣ ਦੀ ਲੋੜ ਹੀ ਕੀ ਆ। ਤੇ ਸ਼ੁਕਰੀਆ ਜੀ। ਸੋ ਜਰੂਰ ਜਿੰਨੇ ਵੀ ਸਾਡੇ ਸਰੋਤੇ ਆ ਐਪਰੀਸ਼ੀਏਟ ਕਰਦੇ ਆ, ਤੇ ਇੰਨਾ ਜਰੂਰ ਅਸੀਂ ਵੀ ਤੁਹਾਡੇ ਤੋਂ ਬੇਨਤੀ ਕਰਦੇ ਆ ਵੀ ਕੋਈ ਵੀ ਤੁਹਾਡਾ ਜਿਹੜਾ ਦੋਸਤ ਮਿੱਤਰ ਰਿਸ਼ਤੇਦਾਰ ਆ ਨਾ, ਪੰਜਾਬੀ ਰੇਡੀਓ USA ਦੀ ਐਪ ਡਾਊਨਲੋਡ ਕਰਨ ਤੋਂ ਨਾ ਰਹੇ, YouTube ਚੈਨਲ ਸਬਸਕ੍ਰਾਈਬ ਕਰਨ ਤੋਂ ਨਾ ਰਹੇ, ਤੇ ਜਿੱਥੇ ਜਿੱਥੇ ਸਾਡੇ 15 ਦੇ ਕਰੀਬ ਜਿਹੜੇ ਰੇਡੀਓ ਸਟੇਸ਼ਨ ਹੈਗੇ ਆ, ਜੇ ਉਹਨਾਂ ਚ ਏਰੀਏ ਚ ਰਹਿੰਦੇ ਆ, ਰੇਡੀਓ ਸੈਟਸ ਲਾਓ ਘਰਾਂ ਚ ਵੀ, ਤਾਂ ਕਿ ਜਿਹੜੇ ਵੱਖ-ਵੱਖ ਪ੍ਰੋਗਰਾਮ ਆ 24 ਘੰਟੇ ਤੁਸੀਂ ਸੁਣ ਸਕੋ। ਜੀ ਜੀ ਸ਼ੁਕਰੀਆ ਇਹਨਾਂ ਦਾ। ਆਪਣੇ ਅਗਲੇ ਜਿਹੜੇ ਕਾਲਰ ਨੇ ਜਗਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੀ ਟੀਮ ਨੂੰ ਜੀ ਬਹੁਤ ਬਹੁਤ ਨਵੇਂ ਸਾਲ ਦੀਆਂ ਵਧਾਈਆਂ ਹੋਣ ਜੀ। ਜੀ ਧੰਨਵਾਦ ਜੀ। ਆਪ ਜੀ ਦਾ ਪ੍ਰੋਗਰਾਮ ਸਾਰੇ ਬਹੁਤ ਵਧੀਆ। ਮੈਂ ਸਵੇਰੇ 8 ਵਜੇ 7:30 8 ਵਜੇ ਔਨ ਕਰ ਲੈਣਾ, ਤੇ ਸ਼ਾਮੀ ਰਹਿਰਾਸ ਦੇ ਪਾਠ ਤੋਂ ਬਾਅਦ ਕਥਾ ਸਰਵਣ ਕਰਕੇ ਫੇਰ ਹੀ ਬੰਦ ਕਰੀਦਾ ਜੀ। ਕੀ ਬਾਤ ਹੈ, ਸ਼ੁਕਰੀਆ ਜੀ। ਹਾਂਜੀ, ਤੇ ਤੁਸੀਂ ਬਹੁਤ ਸੋਹਣੇ ਪ੍ਰੋਗਰਾਮ, ਤੁਹਾਡਾ ਨਜ਼ਰੀਆ ਪ੍ਰੋਗਰਾਮ ਬਹੁਤ ਸੋਹਣਾ ਹੁੰਦਾ। ਬਲਵਿੰਦਰ ਭੈਣ ਜੀ ਸ਼ਾਮੀ ਜਿਹੜੇ ਦਿੰਦੇ ਆ ਘਰ ਪਰਿਵਾਰ ਸੰਸਾਰ ਪ੍ਰੋਗਰਾਮ, ਉਹ ਬਹੁਤ ਵਧੀਆ ਹੁੰਦੇ ਆ। ਪ੍ਰਵੀਨ ਜੀ ਵੀ ਬਹੁਤ ਸੋਹਣਾ ਪ੍ਰੋਗਰਾਮ ਕਰਦੇ, ਮੱਲੀ ਜੀ ਬਹੁਤ ਵਧੀਆ ਪ੍ਰੋਗਰਾਮ ਕਰਦੇ ਆ ਜੀ। ਜੀ ਥੈਂਕ ਯੂ ਜੀ। ਆਪਾਂ ਸਾਰੇ ਸਰੋਤਿਆਂ ਨੂੰ ਅੱਜ ਮਿਲਾਵਾਂਗੇ ਪੂਰੇ ਦਿਨ ਦੇ ਵਿੱਚ, ਕੋਸ਼ਿਸ਼ ਰਹੂਗੀ ਜੁੜੇ ਰਹੋ। ਨਹੀਂ, ਉਹਨਾਂ ਨਾਲ ਹਾਜ਼ਰੀ ਲੱਗਦੀ ਰਹਿੰਦੀ, ਉਹਨਾਂ ਨਾਲ ਵੀ ਫੋਨ ਤੇ। ਬਿਲਕੁਲ ਹਾਂਜੀ, ਬਹੁਤ ਤੁਹਾਡਾ ਬਹੁਤ ਸੋਹਣਾ ਉਪਰਾਲਾ ਜੀ। ਤਾਂ ਇਸ ਤਰ੍ਹਾਂ ਮਹਾਰਾਜ ਚੜ੍ਹਦੀ ਕਲਾ ਰੱਖੇ, ਤੇ ਜਿਹੜਾ ਮੇਨ ਆ ਪੰਜਾਬੀ ਨੂੰ ਪ੍ਰਮੋਟ ਕਰੀਏ ਤੇ ਪੰਜਾਬੀ ਦੇ ਨਾਲ ਆਪਾਂ ਜੁੜੇ ਰਹੀਏ। ਕੀ ਬਾਤ ਹੈ, ਸ਼ੁਕਰੀਆ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਪੰਜਾਬੀ ਇਸੇ ਤਰ੍ਹਾਂ ਸਾਡੇ ਨਾਲ ਫੇਸਬੁੱਕ ਤੇ ਰੌਕਸਨ ਬੈਰੂਮੈਨ ਵਾਹਿਗੁਰੂ ਜੀ ਕਹਿੰਦੇ ਹੈਪੀ ਨਿਊ ਈਅਰ, ਰਣਜੀਤ ਸਿੰਘ ਹੈਪੀ ਨਿਊ ਈਅਰ, ਕਮਲਜੀਤ ਸਿੰਘ ਢਿੱਲੋਂ ਹੈਪੀ ਨਿਊ ਈਅਰ ਕਹਿੰਦੇ ਆ। ਤੇ ਬਲੈਤੀ ਪਾਲ ਜੀ ਉਹ ਵੀ ਹੈਪੀ ਨਿਊ ਈਅਰ, ਦਰਸ਼ਨ ਕੂਨਰ, ਨਿਰਮਲ ਸਿੰਘ, ਜੈਸਮੀਨ ਜੋਸਨ, ਸੁਖਮੰਦਰ ਸਿੰਘ, ਮਨਿੰਦਰ ਢਿੱਲੋਂ, ਹਰਪਾਲ ਦੂਰਾ ਜਿਹੜਾ ਉਹ ਵੀ ਆਪਣੇ ਨਾਲ, ਜਗਜੀਤ ਗਰੇਵਾਲ, ਸਤਨਾਮ ਰੱਕੜ, ਕਰਮਵੀਰ ਗਰੇਵਾਲ, ਰਵਿੰਦਰ ਜੱਜ, ਹਰਵਿੰਦਰ ਕੌਰ, ਰਜਿੰਦਰ ਚੌਹਾਨ, ਸਰਬਜੀਤ ਸਿੱਧੂ, ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਤੁਹਾਨੂੰ, ਤੁਹਾਡੇ ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ। ਬਾਕੀ ਜੇ ਤੁਸੀਂ ਕੁਝ ਕਹਿਣਾ ਚਾਹੁੰਦੇ ਆ ਨਵੇਂ ਸਾਲ ਦੇ ਉੱਤੇ, ਕੀ ਸੰਗਤਾਂ ਨੂੰ ਅਪੀਲ ਆ, ਬੇਨਤੀ ਆ, ਕਿੱਦਾਂ, ਉਹ ਸਾਰੀਆਂ ਚੀਜ਼ਾਂ ਵੀ ਜ਼ਰੂਰ ਤੁਸੀਂ ਸ਼ੇਅਰ ਜਿਹੜਾ ਕਦ ਤੋਂ ਜੁੜੇ ਹੋਏ ਆ ਪੰਜਾਬੀ ਰੇਡੀਓ ਨਾਲ, ਉਹ ਵੀ ਜ਼ਰੂਰ ਦੱਸਿਓ ਤਾਂ ਕਿ ਸਾਨੂੰ ਪਤਾ ਲੱਗੇ ਤੇ ਕਦ ਤੋਂ ਸਾਡੇ ਮੈਂਬਰ ਜਿਹੜੇ ਆ ਜੁੜੇ ਹੋਏ ਆ। ਜੀ ਬਿਲਕੁਲ ਜੀ। ਆਪਣੇ ਅਗਲੇ ਕਾਲਰ ਨੇ ਨਛੱਤਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਭਾਜੀ ਸਿੰਘ ਤੇ ਪੰਜਾਬੀ ਸਾਡੇ ਰੇਡੀਓ ਨੂੰ, ਸਾਰੇ ਸਰੋਤਿਆਂ ਨੂੰ, ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਜੀ, ਤੁਹਾਡੇ ਬਾਰੇ ਪ੍ਰੋਗਰਾਮਾਂ ਦੀ ਤਾਂ ਕੋਈ ਕਹਿ ਹੀ ਨਹੀਂ ਨਾ ਸਕਦੇ, ਕੋਈ ਸ਼ਬਦ ਹੀ ਨਹੀਂ ਕਹਿਣ ਨੂੰ। ਕਿਹੜਾ ਕਹੀਏ ਵੀ ਕਿਹੜਾ ਨਹੀਂ ਵਧੀਆ। ਸਾਰੇ ਵੱਧ ਤੋਂ ਵੱਧ ਚੜ੍ਹਦੇ ਤੋਂ ਚੜ੍ਹਦੇ, ਮਹਾਰਾਜ ਦੀ ਕਿਰਪਾ, ਬਹੁਤ ਜਾਣਕਾਰੀ ਮਿਲਦੀ ਹੈ। ਕੱਲ ਵੀ ਮਿਲੇ ਸੀਗੇ ਅੰਕਲ ਜੀ ਆਪਾਂ ਨੂੰ ਉੱਥੇ। ਹਾਂਜੀ ਹਾਂਜੀ। ਸਮਾਜਿਕ, ਰਾਜਨੀਤਿਕ, ਧਾਰਮਿਕ, ਸਾਰੇ ਤਰ੍ਹਾਂ ਦੇ ਪ੍ਰੋਗਰਾਮਾਂ ਦੀ ਜਾਣਕਾਰੀ ਮਿਲਦੀ ਹੈ ਜੀ। ਸਾਰੇ ਪ੍ਰੋਗਰਾਮ ਤੁਹਾਡੀ ਟੀਮ ਸਾਰੀ ਚੜ੍ਹਦੀ ਤੋਂ ਚੜ੍ਹਦੀ ਕਲਾ। ਐਤਕੀ ਟੀਮ 'ਚ ਵੀ ਕਾਫੀ ਵਾਧਾ ਹੋਇਆ ਜੀ ਮਹਾਰਾਜ ਦੀ ਕਿਰਪਾ ਨਾਲ। ਬਿਲਕੁਲ ਜੀ। ਹਾਂਜੀ, ਕੋਈ ਸਭ ਨੂੰ ਤੰਦਰੁਸਤੀਆਂ ਬਖਸ਼ੇ, ਸਭ ਨੂੰ ਆਉਣ ਵਾਲੇ ਸਮੇਂ 'ਚ ਸਾਰੇ ਦੁੱਗਣੀ ਚੌਗਣੀ ਤਰੱਕੀ ਕਰਨ। ਤੇ ਭਾਜੀ ਬਾਕੀ ਦੂਜਾ ਤੁਸੀਂ ਸੱਚ ਸੁਣਾਉਣ ਦਾ ਤੁਹਾਨੂੰ ਹਿੰਮਤ ਇਸੇ ਤਰ੍ਹਾਂ ਬਖਸ਼ੀ ਰੱਖੇ, ਤੁਸੀਂ ਸੱਚ ਸੁਣਾਉਂਦੇ ਰਹੋ, ਤੇ ਤਾਂ ਕਿ ਸਾਰੀ ਦੁਨੀਆ ਨੂੰ ਪਤਾ ਲੱਗਦਾ ਰਹੇ ਕਿ ਦੁਨੀਆ ਤੇ ਹੋ ਕੀ ਰਿਹਾ। ਇਸੇ ਤਰ੍ਹਾਂ ਤੁਸੀਂ ਬਹੁਤ ਅੰਕਲ ਜੀ, ਤੁਸੀਂ ਕਿਹੜੇ ਸਾਲ ਤੋਂ ਨਛੱਤਰ ਸਿੰਘ ਜੀ ਤੁਸੀਂ ਜੁੜੇ ਹੋਏ ਆ ਜੀ ਪੰਜਾਬੀ ਰੇਡੀਓ USA ਨੂੰ? ਕਦੋਂ ਤੋਂ ਸੁਣ ਰਹੇ ਆ? ਜਦੋਂ ਤੋਂ ਰੇਡੀਓ ਤੁਸੀਂ ਚਲਾਇਆ ਉਦੋਂ ਤੋਂ ਜੁੜਿਆ ਹੋਇਆ। ਕੀ ਬਾਤ ਹੈ, 2010 ਉਹਨਾਂ ਕੋਲੇ ਹੁੰਦਾ ਸੀ, ਭੈਣ ਜੀ ਕੋਲੇ, ਉਦੋਂ ਬਾਅਦ ਤੁਸੀਂ ਉਦੋਂ ਦਾ ਹੀ ਚੱਲ ਰਿਹਾ ਜੀ। ਕੀ ਬਾਤ ਹੈ। ਉਹ ਦੇਖੋ ਵੀ ਨਛੱਤਰ ਸਿੰਘ ਵੀ ਸਾਡੇ ਪਰਿਵਾਰਕ ਮੈਂਬਰ ਬਣ ਗਿਆ। ਜਦੋਂ ਵੀ ਸਬਜ਼ੀਆਂ ਲਾਣੀਆਂ ਹੁੰਦੀਆਂ, ਬੂਟੇ ਲਾਣੇ ਹੁੰਦੇ ਆ, ਹਮੇਸ਼ਾ ਲੱਭ ਕੇ ਸਾਡੇ ਨਾਲ ਸਪੋਰਟ ਕਰਦੇ ਆ। ਕਦੀ ਅਸ਼ੋਕਾ ਦਾ ਬੂਟਾ ਲਿਆ ਕੇ ਦਿੰਦੇ, ਕਦੀ ਤੁਲਸੀ ਦਾ, ਕਦੀ ਕੱਦੂ ਆ ਰਹੇ ਹੁੰਦੇ ਆ, ਕਦੀ ਕੁਛ ਆ ਰਿਹਾ ਹੁੰਦਾ। ਸੋ ਸ਼ੁਕਰੀਆ ਨਛੱਤਰ ਜੀ, ਬਹੁਤ ਧੰਨਵਾਦ। ਆਉਂਦੇ ਸਾਲ 'ਚ ਵੀ ਹੁਣ ਮੂਲੀਆਂ ਗਾਜਰਾਂ ਦਾ ਟਾਈਮ ਆ ਰਿਹਾ ਹੈ, ਬਸ ਉਡੀਕ 'ਚ ਹੀ ਆ ਸਾਰੇ ਜਾਣੇ। ਸਾਗ ਪਾਲਕ ਸਭ ਕੁਝ ਚੱਲਣਾ ਹੈ। ਬਹੁਤ ਸ਼ੁਕਰੀਆ ਨਛੱਤਰ ਸਿੰਘ ਜੀ। ਜੀ ਓਕੇ ਜੀ ਭਾਜੀ, ਸਾਰਿਆਂ ਨੂੰ ਬਹੁਤ ਬਹੁਤ ਪਿਆਰ। ਸੋ ਦੇਖੋ, ਇਹ ਕਰਵਾਉਣ ਵਾਲਾ ਪ੍ਰਮਾਤਮਾ, ਪਰ ਇਹ ਵੀ ਕੋਸ਼ਿਸ਼ ਸਾਡੀ ਇਹ ਹੁੰਦੀ ਵੀ ਅਸੀਂ ਜਿੰਨਿਆਂ ਨੂੰ ਵੀ ਮਿਲਦੇ ਆ, ਪਰਿਵਾਰ ਵਾਂਗੂ ਹੀ ਮਿਲਦੇ ਆ। ਚਲੋ ਕਈਆਂ ਨੇ ਕਿੰਤੂ ਪਰੰਤੂ ਵੀ ਕਰਨਾ, ਉਹ ਉਹਨਾਂ ਦੇ ਆਪਣੇ ਅੰਦਰ ਦੀ ਜਿਹੜੀ ਉਹ ਗੱਲਾਂ ਹੁੰਦੀਆਂ ਆ। ਕੋਈ ਪੁੱਠੇ ਸਿੱਧੇ ਵੀ ਬੋਲਦੇ ਆ, ਉਹਨਾਂ ਦੀਆਂ ਅੰਦਰ ਦੀਆਂ ਆਪਣੇ, ਉਹ ਆਪ ਜਿੱਦਾਂ ਦੇ ਹੁੰਦੇ, ਉਹ ਆਪ ਉਦਾਂ ਦੀਆਂ ਗੱਲਾਂ ਜਿਹੜੀਆਂ ਉਹ ਕਰਦੇ ਆ। ਪਰ ਇੱਦਾਂ ਦੇ ਜਦੋਂ ਸਾਨੂੰ ਜੀ ਮਿਲਦੇ ਆ, ਹੁਣ ਦੇਖੋ ਪਹਿਲੇ ਕਾਲਰ ਸੀਗੇ ਨਾ ਵੀ ਚੱਲਦੇ ਹੀ ਅਸੀਂ ਪੰਜਾਬੀ ਰੇਡੀਓ USA ਦੇ ਸਿਰ ਤੇ, ਇਹ ਪਹਿਲੀ ਵਾਰੀ ਨਹੀਂ ਕਿਹਾ ਕਿਸੇ ਨੇ,
ਇਹ ਕਈ ਵਾਰੀ ਜਦੋਂ ਵੀ ਆਪਾਂ ਨੂੰ ਮਿਲਦੇ ਆ ਉਹ ਕਹਿੰਦੇ ਵੀ ਸਾਡਾ ਇਕੱਲਾ ਜੀ ਨਹੀਂ ਲੱਗਿਆ, ਹੁਣ ਸਾਨੂੰ ਪਤਾ ਲੱਗਦਾ ਆ। ਹੁਣ ਕਿੰਨੀਆਂ ਸਾਡੀਆਂ ਮਾਵਾਂ ਭੈਣਾਂ ਬਜ਼ੁਰਗ ਜਿਹੜੇ ਉਹ ਆਪ ਦੱਸਦੇ ਆ, ਕਹਿੰਦੇ ਨਿਆਣਿਆਂ ਨੂੰ ਅਸੀਂ ਖਬਰਾਂ ਦੱਸੀ ਦੀਆਂ ਤੁਹਾਡੀਆਂ ਜਿਹੜੀਆਂ ਸੁਣ ਕੇ ਵੀ ਇੱਥੇ ਆਹ ਚੱਲਣ ਦਿਆ, ਉੱਥੇ ਆਹ ਹੋਇਆ ਆ। ਪੰਜਾਬ ਵਾਲਿਆਂ ਨੂੰ ਜਦੋਂ ਜਾਂਦੇ ਆ ਮਿਲਦੇ ਆ, ਉਹ ਕਹਿੰਦੇ ਯਾਰ ਸਾਨੂੰ ਕਈ ਵਾਰੀ ਪਤਾ ਨਹੀਂ ਲੱਗਦਾ ਜਿਹੜੀਆਂ ਖਬਰਾਂ ਤੁਸੀਂ ਸਾਨੂੰ ਦੱਸ ਰਹੇ ਹੁੰਦੇ ਆ। ਸੋ ਇਹ ਬਹੁਤ ਵਧੀਆ, ਬਹੁਤ ਚੰਗੀ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ। ਸੋ ਆਓ ਅੱਗੇ ਵੱਧਦੇ ਅਗਲੀਆਂ ਕਾਲਰਸ ਦੇ ਵੱਲ ਨੂੰ। ਹੈਲੋ ਹੈਪੀ ਨਿਊ ਈਅਰ, ਹੈਪੀ ਨਿਊ ਈਅਰ। ਮਸੂਦ ਮੱਲੀ ਸਾਹਿਬ ਵੀ ਆ ਗਿਆ, ਮੱਲੀ ਸਾਹਿਬ ਵੀ ਆ ਗਏ। ਮੱਲੀ ਸਾਹਿਬ ਜੀ ਆਓ, ਗਰਾਰੇ ਕਰੋ। ਚੋਰੀ ਇੰਨਾ ਲਾ ਲਿਆ ਨਾ ਸੁਨਿਆਰਿਆਂ ਨੇ, ਮੈਨੂੰ ਹੁਣ ਸਮਝ ਨਹੀਂ ਆਉਂਦੀ। ਸੋ ਆਪਾਂ ਉਹਨਾਂ ਨੂੰ ਵੀ ਕਹਿਣਾ ਵੀ ਥੋੜਾ ਬਹੁਤਾ ਕੋਈ ਗਲੇ ਦੀ ਦਵਾਈ ਜ਼ਰੂਰ ਨਾਲ ਭੇਜਣੀ ਸੀ ਮੱਲੀ ਸਾਹਿਬ ਕੋ। ਗਲੇ ਦੀ ਦਵਾਈ ਵੀ ਇਹਨਾਂ ਨੂੰ ਦਿੰਦੇ ਆ, ਗਰਾਰੇ ਵੀ ਇਹਨਾਂ ਨੂੰ ਕਰਾਉਂਦੇ ਆ। ਤੇ ਮੱਲੀ ਸਾਹਿਬ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਢੇਰ ਮੁਬਾਰਕਾਂ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਰਾਜ ਜੀ, ਤੁਹਾਨੂੰ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਵਧਾਈਆਂ। ਉਹਨਾਂ ਦੀ ਪਿਕਚਰ ਵੀ ਨਾਲ ਜੁੜ ਜਾਏ, ਪਿਕਚਰ ਵੀ ਜੋੜਦੇ ਆ, ਸਭ ਕੁਝ ਜੋੜਾਂਗੇ ਨਾਲ ਹੀ। ਹੁਣ ਦੇਖੀ ਜਾਓ, ਇਹਨਾਂ ਨੇ ਹੁਣ ਉਹ ਚਿਬੜੂ ਤਰ੍ਹਾਂ ਚਬੇੜ ਲੈਣਾ। ਹਰਜੋਤ ਖਾਲਸਾ ਜੀ ਭਾਜੀ ਬਹੁਤ ਬਹੁਤ ਧੰਨਵਾਦ, ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ, ਹੈਪੀ ਨਿਊ ਈਅਰ 2024। ਧੰਨਵਾਦ ਜੀ। ਸੋ ਦੇਖੋ ਸਰੋਤਿਓ, ਸਾਡੇ ਨਾਲ ਮੱਲੀ ਪਰਿਵਾਰ ਪੂਰਾ ਇਸ ਸਾਲ ਅਮਰੀਕਾ ਪਹੁੰਚ ਗਿਆ। ਪਿਛਲੇ ਸਾਲ ਜੀ ਪ੍ਰਵੀਨ ਸ਼ਰਮਾ ਉਹਨਾਂ ਦਾ ਪਰਿਵਾਰ ਇੱਥੇ ਪਹੁੰਚ ਗਿਆ। ਪਿਛਲੇ ਸਾਲ ਪਰਿਵਾਰਾਂ 'ਚ ਵੀ ਸਾਡੇ ਵਾਧਾ ਹੋਇਆ। ਹਾਂ, ਪਰਿਵਾਰ ਦੇ ਵਿੱਚ ਵਾਧਾ ਹੋਇਆ। ਅਕਸਰ ਆਪਾਂ ਕਹਿੰਦੇ ਆ ਵੀ ਜਿੰਨਿਆਂ ਨੂੰ ਵੀ ਤੁਸੀਂ ਜੋੜਦੇ ਆ, ਤੁਸੀਂ ਚਾਹੇ ਟੀਮ ਦੇ ਮੈਂਬਰ ਆ ਜਾਂ ਸੁਣਨ ਵਾਲੇ ਆ, ਉਹ ਪਰਿਵਾਰ 'ਚ ਹੀ ਵਾਧਾ ਆ। ਇਸ ਤਰ੍ਹਾਂ ਹੀ ਇਹ ਤੁਸੀਂ ਬਹੁਤ ਅਥਾਹ ਪਿਆਰ ਦੇ ਰਹੇ ਆ, ਇਸ ਦੇ ਲਈ ਅਸੀਂ ਤੁਹਾਡਾ ਦੇਣਾ ਨਹੀਂ ਦੇ ਸਕਦੇ। ਬਿਲਕੁਲ ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ। ਇਹ ਬਹੁਤ ਜ਼ਰੂਰੀ ਆ। ਤੇ ਇਦਾਂ ਹੀ ਵਾਧਾ ਰਵੇ, ਇਦਾਂ ਹੀ ਪਿਆਰ ਇਤਫਾਕ ਜਿਹੜਾ ਇੱਕ ਦੂਜੇ ਦੇ ਨਾਲ ਸਾਰਿਆਂ ਦਾ ਉਹ ਬਣਿਆ ਰਵੇ। ਇਹੀ ਆਸਾਂ ਉਮੀਦਾਂ ਦੇ ਨਾਲ ਨਵੇਂ ਸਾਲ ਨਾਲ ਦੀ ਨਾਲ ਰਾਜਕਨਵੀਰ ਸਿੰਘ ਜੀ, ਆਪਾਂ ਕਮੈਂਟ ਵੀ ਪੜ੍ਹਦੇ ਜਾਈਏ ਕਿਉਂਕਿ ਉਹ ਥੱਲੇ ਚੱਲ ਜਾਂਦੇ ਆ। ਏਕਮ ਸਿੰਘ ਹੁਣੀ ਜੁੜੇ ਆ, ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ। ਗੁਰਪਾਲ ਸਿੰਘ ਗਿੱਲ, ਜਗਪਾਲ ਸਿੰਘ ਬੈਣੀਪਾਲ, ਗਰਮੇਲ ਸਿੰਘ, ਹਰਵੰਸ ਸਿੰਘ ਬਾਂਸਾ, ਸਾਰਿਆਂ ਦਾ ਬਹੁਤ ਬਹੁਤ। ਜੇ ਕੋਈ ਮਿਸ ਵੀ ਕਰ ਗਏ, ਸਾਰਿਆਂ ਤੋਂ ਹੱਥ ਜੋੜ ਕੇ ਬੇਨਤੀ। ਤੇ ਤੁਸੀਂ ਪਰ ਕਾਲ ਵੀ ਕਰ ਸਕਦੇ ਹੋ 408 272 5200 ਜੀ। ਆਪਣੇ ਕਾਲਰਸ ਲਈਏ ਮਸੂਦ ਜੀ, ਜੇ ਕੁਝ ਕਹਿਣਾ ਪਹਿਲਾਂ। ਇਹ ਤੁਹਾਡੇ ਕਾਲਰ ਨੇ, ਮੈਂ ਤੇ ਆਪਣੇ ਆ ਕੇ ਲਾਂਗਾ ਨਾ, ਫਿਰ ਤੁਹਾਨੂੰ ਨਾਲ ਜੋੜਾਂਗੇ। ਨਹੀਂ ਦੇਣਾ ਤੁਹਾਨੂੰ ਅੱਜ, ਅਸੀਂ ਨਾਲ ਹੀ ਰਹਿਣਾ ਹੈ। ਤੁਹਾਡਾ ਸਾਡਾ ਤਿਕੜੀ ਚੌਕੜੀ ਪਜੌਕੜੀ ਸਭ ਚੱਲੀ ਜਾਣੀ ਆ। ਆਪਾਂ ਤਾਂ ਇਕੱਠੇ ਕੀਤੇ ਸਾਰੇ ਯੂਨਾਈਟਿੰਗ ਪੰਜਾਬੀ ਜ਼ੋਨ ਨੂੰ ਅਜੇ ਵੀ ਕਹੀਏ। ਨਹੀਂ, ਮੈਂ ਕਿਹਾ ਕਿ ਇਹ ਕਾਲਰ ਲੈਣ ਦਾ ਇਖਤਿਆਰ ਤੁਹਾਡਾ ਹੈ। ਤੁਹਾਡੇ ਕਾਲਰ ਨੇ, ਜਦੋਂ ਕਿਤੇ ਮੈਂ ਬੈਠਾ ਤਾਂ ਵੀ ਤੁਸੀਂ ਸੀਟ ਤੇ ਰਹਿਣਾ। ਆਵਾਜ਼ ਤੁਹਾਡੀ ਸਭ ਸੁਣਨ ਵਾਲੇ ਸੁਣਨਗੇ। ਅੱਜ ਰਾਜ ਜੀ ਨੂੰ ਅਸੀਂ ਹਿੱਲਣ ਨਹੀਂ ਦੇਣਾ। ਸੋ ਕਾਲਰਸ ਨੂੰ ਮੌਕਾ ਦਿੰਦੇ ਰਹੋ। ਨਹੀਂ ਦੇਣਾ, ਨਾਲ ਦੀ ਨਾਲ ਇਕੱਠੇ ਰੱਖਣੇ ਆ। ਰੱਬ ਨੇ ਚਾਹਿਆ ਇਕੱਠੇ ਹੋਏ ਤੇ ਇਕੱਠੇ ਰਹਿਣਗੇ। ਬਿਲਕੁਲ। ਤੇ ਗਿਆਨ ਕੌਰ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। सत श्री अकाल बेटा, सबको मुबारक नया साल, सबको मुबारक नया साल। गया दिसंबर आई जनवरी, गया दिसंबर आई जनवरी। ਥੈਂਕ ਯੂ ਜੀ। ਧੰਨਵਾਦ, ਬਹੁਤ ਬਹੁਤ ਧੰਨਵਾਦ। ਗਿਆਨ ਕੌਰ ਜੀ ਲੋੜਾਈ ਤੋਂ ਜੁੜੇ ਆ, ਬਹੁਤ ਪਿਆਰ ਦਿੰਦੇ। ਕਦੇ ਆਪਾਂ ਇਹਨਾਂ ਦੇ ਘਰ ਵੀ ਜਾਂਦੇ ਆ, ਚਾਹ ਪਾਣੀ ਬਹੁਤ ਛਕਾਉਂਦੇ ਆ। ਸੋ ਬਹੁਤ ਹਰ ਵੇਲੇ ਰੇਡੀਓ, ਦੇਖੋ ਬਜ਼ੁਰਗ ਆ, ਰੇਡੀਓ ਨਾਲ ਜੁੜੇ ਰਹਿੰਦੇ। ਇੱਕ ਜ਼ਰੂਰ ਮੈਂ ਰਾਜਕਨਵੀਰ ਸਿੰਘ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਬੇਨਤੀ ਆ ਵੀ ਤੁਹਾਨੂੰ ਲੱਗਦਾ ਵੀ ਕੋਈ ਨਵਾਂ ਪਰਿਵਾਰ ਆਇਆ ਕਿਤੇੋਂ, ਬਜ਼ੁਰਗ ਆ, ਘਰ 'ਚ ਰਹਿੰਦੇ ਆ, ਇੱਥੇ ਡਿਪਰੈਸ਼ਨ 'ਚ ਚਲ ਜਾਂਦੇ ਆ, ਜਾਂ ਜੇ ਲੇ ਆਫ ਵੀ ਹੋਏ ਆ, ਘਰਾਂ 'ਚ ਰੇਡੀਓ ਸੈਟਸ ਰੱਖੋ, ਉਹਨਾਂ ਨੂੰ ਲੈ ਕੇ ਦਿਓ। ਸਾਨੂੰ ਬਹੁਤ ਭੈਣਾਂ ਕਾਲ ਕਰਦੀਆਂ ਰਹਿੰਦੀਆਂ ਵੀ ਭਾਜੀ ਮੈਂ ਰੇਡੀਓ ਕਿੱਥੋਂ ਲੈ ਕੇ ਦੇਣਾ ਆ। ਸਾਡੇ ਇੱਥੇ ਮੈਂ ਨਰਸਿੰਗ ਦਾ ਕੰਮ ਕਰਦੀ ਆ, ਸੀਨੀਅਰ ਸੈਂਟਰ 'ਚ ਆਏ ਆ, ਜਾਂ ਹਸਪਤਾਲ 'ਚ ਕੋਈ ਬਜ਼ੁਰਗ ਆਇਆ, ਜਾਂ ਬਹੁਤ ਲੈ ਕੇ ਇੱਕ ਦੂਜੇ ਨੂੰ ਦਿੰਦੇ ਰਹਿੰਦੇ। ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤਾਂ ਕਿ ਤੁਸੀਂ ਉਹਨਾਂ ਦਾ ਜਿਹੜਾ ਆ ਮੈਂਟਲ ਹੈਲਥ ਜਿਹੜੀ ਆ ਉਹਦਾ ਵੀ ਧਿਆਨ ਰੱਖੋ। ਬਿਲਕੁਲ ਬਹੁਤ ਵਧੀਆ ਤੇ ਥੈਂਕ ਯੂ। ਸੋ ਬਹੁਤ ਸ਼ੁਕਰੀਆ ਗਿਆਨ ਕੌਰ ਜੀ। ਜੀ ਰਾਜ ਜੀ, ਹੁਣ ਇਹ ਦੱਸੋ ਵੀ ਪਿਛਲੇ ਸਾਲ ਕੀ ਆ ਜਿਹੜਾ ਰਹਿ ਗਿਆ ਗੱਡੀ ਤੇ ਨਵੇਂ ਸਾਲ ਕੀ ਆ ਜਿਹੜਾ ਲੱਭ ਗਿਆ, ਜੱਫਾ ਪਾ ਲਿਆ ਔਰ ਅੱਗੇ ਜਾਣਾ? ਤੇ ਜੀ ਰਾਜ ਜੀ ਸਾਡੇ ਸਭ ਤੋਂ ਪਾਪੂਲਰ ਐਂਕਰ ਨੇ ਪੰਜਾਬੀ ਰੇਡੀਓ USA ਦੇ, ਸਾਡੇ ਬਹੁਤ ਜ਼ੋਰਦਾਰ ਟੀਮ ਮੈਂਬਰ ਨੇ। ਔਰ ਜ਼ਰਾ ਨਵਾਜ਼ੀ ਆ, ਤੁਸੀਂ ਇੰਨਾ ਕੁਝ ਆਖੀ ਜਾ ਰਹੇ ਹੋ। ਇਹ ਨਹੀਂ ਗੱਲਾਂ ਨੇ। ਜਦੋਂ ਮੈਂ ਅਮਰੀਕਾ ਆਇਆ ਤੇ ਇੱਥੇ 13 ਸਾਲ ਦੇ ਜਿਹੜੇ ਸ਼ਿਕਾਰ ਰਾਜ ਹੋਣਾ ਦੇ ਸੀਗੇ, ਉਹ ਸਾਡੇ ਪੰਜਾਬੀ ਦੀ ਇੱਕ ਕਹਾਵਤ ਹੈ ਨਾ ਕਿ ਸ਼ੇਰਾਂ ਦੇ ਕੀਤਾ ਜਿਹੜਾ ਉਹ ਗਿੱਦੜ ਖਾਂਦੇ ਨੇ। ਤੇ ਇਹ ਤੁਹਾਡੀਆਂ ਮੁਹੱਬਤਾਂ ਨੇ ਜਿਹੜੀਆਂ, ਉਹਨਾਂ ਦਾ ਬਾਹਰ ਜਾ ਕੇ ਅੰਦਾਜ਼ਾ ਹੁੰਦਾ ਹੈ। ਜਦੋਂ ਕੋਈ ਪਿੰਨੀਆਂ ਮੇਰੇ ਲਈ ਲੈ ਕੇ ਆਉਂਦਾ ਤੇ ਫਿਰ ਅੰਡੋਲ ਕਹਿੰਦਾ ਇਹ ਡੱਬਾ ਰਾਜ ਹੁਣ ਦੇ ਦੇਣਾ ਬਈ ਮੈਂ ਭਾਰ ਚੁੱਕਣ ਨੂੰ। ਸੋ ਇਹ ਮੁਹੱਬਤਾਂ ਜਿਹੜੀਆਂ ਕਮਾਈਆਂ ਨੇ ਉਹ ਸਾਡੇ ਲਈ ਮਿਸਾਲ ਨੇ। ਰਾਜ ਜੀ
ਰੱਬ ਕਰੇ ਕਿ ਪਹਿਲਾਂ ਤੇ ਇਹ ਦੁਆਵਾਂ ਅਰਦਾਸਾਂ ਨੇ ਕਿ ਇਸ ਸਾਲ ਉਸੇ ਤਰ੍ਹਾਂ ਕਾਮਯਾਬੀਆਂ ਭਰਪੂਰ ਰਵੇ ਤੁਹਾਡੇ ਵਾਸਤੇ ਜਿੱਦਾਂ ਪਿੱਛੇ ਰਿਹਾ ਜਾਂ ਪਿਛਲੇ ਸਾਲ ਰਹੇ। ਸੋ ਕੁਝ ਵਿਚਾਰ ਨੇ ਜਿਹੜੇ ਮੈਂ ਹੁਣ ਜੁਆਇਨ ਕੀਤਾ, ਡੈਫੀਨਿਟਲੀ ਤੁਸੀਂ ਦੱਸੇ ਹੋਣਗੇ, ਜੇ ਨਹੀਂ ਦੱਸੇ ਤੇ ਮੈਂ ਫਿਰ ਪੁੱਛ ਲੈਣਾ। ਨਹੀਂ ਬਿਲਕੁਲ ਆਪਾਂ ਦੱਸਦੇ ਜਾਵਾਂਗੇ ਨਾਲ ਦੀ ਨਾਲ। ਤੇ ਤੁਸੀਂ ਰਾਜਕਰਨ ਨੂੰ ਇੰਨਾ ਜਿਹੜਾ ਮਾਣ ਦਿੱਤਾ ਤੇ ਡੈਡੀ ਉਹਨਾਂ ਦੇ ਸੁਣ ਰਹੇ ਆ, ਗੁਰਸ਼ਾਨ ਸਿੰਘ ਹੁਣੀ ਨਵੇਂ ਸਾਲ ਦੀਆਂ ਵਧਾਈਆਂ ਵੀ ਦੇ ਰਹੇ ਆ। ਜੀ ਮੰਮੀ ਡੈਡੀ ਤੇ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ। ਥੈਂਕ ਯੂ ਮਿਹਰਬਾਨੀ। ਨਹੀਂ ਬਹੁਤ ਪਿਆਰ ਆ, ਇਤਫਾਕ ਆ। ਇਹ ਸਰੋਤਿਆਂ ਦੇ ਜਿਹੜੇ ਤੁਸੀਂ ਵਿਚਾਰ ਸੁਣ ਰਹੇ ਆ, ਜੀ ਅਸੀਂ ਉਹਨਾਂ ਦੇ ਘਰ ਵੀ ਜਾਂਦੇ ਆ। ਜਿਹੜੇ ਲੱਡੂਆਂ ਦਾ ਡੱਬਾ ਵੀ ਤੇ ਪਿੰਨੀਆਂ ਵੀ ਬਣ ਕੇ ਆਉਂਦੀਆਂ। ਕੌਣ ਦਿੰਦਾ ਪਿੰਨੀਆਂ ਕਿਸੇ ਨੂੰ? ਏਦਾਂ ਹੀ ਘਰੇ ਨਹੀਂ ਕਈਆਂ ਦੇ ਬਣਦੀਆਂ, ਆਪਾਂ ਨੂੰ ਬਣਾ ਕੇ ਸਪੈਸ਼ਲ ਦਿੰਦੇ। ਕਿਤੇ ਕੋਈ ਪਕਵਾਨ ਬਣਾ ਕੇ ਲਿਆ ਰਿਹਾ, ਕਿਤੇ ਕੁਝ ਉਦਾਂ ਆ ਰਿਹਾ। ਸੋ ਫੈਡੈਕਸ ਤੇ ਆਉਂਦੀਆਂ ਰਾਜਕਰਨਵੀਰ ਸਿੰਘ ਜੀ, ਉਹੀ ਦੱਸ ਰਹੇ ਨਾ ਵਾਹ। ਇਹ ਪਿਆਰ ਆ, ਇਹ ਲੋਕਾਂ ਦਾ ਪਿਆਰ ਆ। ਲੋਕਾਂ ਨੇ ਆਪਾਂ ਨੂੰ ਇੱਕ ਪਰਿਵਾਰਕ ਮੈਂਬਰ ਦੇ ਤੌਰ ਦੇ ਉੱਤੇ, ਤੇ ਸਾਡੇ ਵੱਲੋਂ ਵੀ ਇਹੀ ਕੋਸ਼ਿਸ਼ ਹੁੰਦੀ ਆ ਵੀ ਜਿੰਨੇ ਵੀ ਅਸੀਂ ਜਿੰਨਿਆਂ ਦੇ ਨਾਲ ਵੀ ਮਿਲਦੇ ਉਹਨਾਂ ਨੂੰ ਪਰਿਵਾਰਕ ਤੌਰ ਦੇ ਉੱਤੇ ਹੀ ਜਿਹੜਾ ਮਿਲੀਏ। ਇਸੇ ਲਈ ਜਿਹੜਾ ਸਾਡਾ ਰੇਡੀਓ ਹੈ ਪਰਿਵਾਰਕ ਰੇਡੀਓ ਆ। ਆਪਾਂ ਜਾਂਦੇ ਆ ਪਬਲਿਕ ਦੇ ਵਿੱਚ, ਜਨਤਾ ਦੇ ਵਿੱਚ ਜਿਹੜਾ ਜਾਂਦੇ, ਸਾਨੂੰ ਕਿਤੇ ਇਹ ਥੋੜੀ ਕੋਈ ਡਰ ਆ ਵੀ ਕਿਸੇ ਨੇ ਕੁਛ ਇਹ ਕਹਿ ਦੇਣਾ ਵੀ ਤੁਸੀਂ ਆਹ ਕੀ ਕਰਦੇ ਆ, ਤੁਸੀਂ ਉਹ ਕੀਤਾ। ਹਮੇਸ਼ਾ ਲੋਕਾਂ ਦੀ ਗੱਲ ਕੀਤੀ ਆ, ਲੋਕਾਂ ਲਈ ਗੱਲ ਕੀਤੀ ਆ, ਤੇ ਹਮੇਸ਼ਾ ਏਦਾਂ ਹੀ ਕਰਦੇ ਰਹਿਣਾ। ਇਹਦੇ ਕਰਕੇ ਹੀ ਇਹ ਜਿਹੜਾ ਮਾਨ ਸਨਮਾਨ ਸਤਿਕਾਰ ਜਿਹੜਾ ਇਹ ਮਿਲਦਾ ਆ, ਇਹ ਇਹਨਾਂ ਦਾ ਹੀ ਜਿਹੜਾ ਉਹ ਦਿੱਤਾ ਹੋਇਆ ਆ। ਸੋ ਇਸ ਦੇ ਲਈ ਅਸੀਂ ਧੰਨਵਾਦ ਆ ਇਹਨਾਂ ਦਾ, ਚਾਹੇ ਉਹ ਨੌਜਵਾਨ ਨੇ, ਚਾਹੇ ਸਾਡੀਆਂ ਭੈਣਾਂ ਨੇ, ਮਾਵਾਂ ਨੇ, ਬਜ਼ੁਰਗ ਨੇ, ਜਿੰਨੇ ਵੀ ਆ ਸਾਡੇ ਭਰਾ ਨੇ, ਸਾਰੇ ਜਾਣੇ। ਇਸ ਦੇ ਲਈ ਅਸੀਂ ਉਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਨੇ ਹਾਂ ਜੀ। ਰਾਜਾ ਸਰਾਂ ਜੀ ਭੈਣ ਜੀ ਕਹਿੰਦੇ ਵਧਾਈਆਂ। ਸ਼ਰਨ ਕੌਰ ਜੀ, ਸੋ ਬਹੁਤ ਵਾਰ ਸਾਡੇ ਸਟੂਡੀਓ 'ਚ ਵੀ ਗੱਲਬਾਤ ਹੁੰਦੀ ਰਹਿੰਦੀ ਆ। ਸਾਨੂੰ ਸਾਡੀਆਂ ਭੈਣਾਂ ਬਹੁਤ ਮਿਲਦੀਆਂ ਜਦੋਂ ਆਪਾਂ ਕਿਤੇ ਜਾਂਦੇ ਹੈਗੇ ਨਗਰ ਕੀਰਤਨ ਤੇ। ਸਾਰੇ ਉਹ ਉਹੀ ਆ ਭਈ ਆਪਾਂ ਸਾਰੇ ਪਰਿਵਾਰਕ ਮੈਂਬਰ ਆ ਜੀ। ਭੱਜ ਕੇ ਮਸੂਦ ਜੀ ਤੇ ਹਰਜੋਤ ਜੀ ਕੁਝ ਕਾਲਸ ਵੱਲ ਨੂੰ ਵਧੀਆ ਜੀ। ਫਿਰ ਜੀ ਆਪਣੇ ਅਗਲੇ ਜਿਹੜੇ ਕਾਲਰ ਨੇ ਸਤਵੰਤ ਜੀ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਸਤਵੰਤ ਜੀ, ਹੈਪੀ ਨਿਊ ਈਅਰ। ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹੈਪੀ ਨਿਊ ਈਅਰ ਜੀ, ਨਵਾਂ ਸਾਲ ਮੁਬਾਰਕ ਜੀ। ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਜੀ ਨਵੇਂ ਸਾਲ ਦੀਆਂ, ਬਹੁਤ ਬਹੁਤ ਜੀ। ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ। ਰੱਬ ਕਰੇ ਨਵਾਂ ਸਾਲ ਮੁਬਾਰਕ ਹੋਵੇ, ਖੁਸ਼ੀਆਂ ਵਾਲਾ ਹੋਵੇ, ਕਾਮਯਾਬੀਆਂ ਭਰਪੂਰ ਹੋਵੇ ਜੀ। ਉਹ ਭਾਜੀ ਇੱਕ ਨਵੇਂ ਮਕਾਨ ਬਾਰੇ ਦੱਸਿਆ ਕਰੋ ਕਿ ਨਵਾਂ ਮਕਾਨ ਆਪਾਂ ਬਣਾ ਸਕਦੇ ਆ ਕਿਦਾਂ, ਇਹਦੇ ਬਾਰੇ ਕੋਈ ਸ਼ੋਅ ਆਇਆ ਕਰੋ, ਪਤਾ ਲੱਗੇ ਨਵਾਂ ਮਕਾਨ ਪ੍ਰਾਪਰਟੀ ਲੈ ਕੇ ਆਪਣੀ ਤੇ ਬਣਾ ਸਕੇ। ਮਕਾਨ ਬਹੁਤ ਮਹਿੰਗੇ ਵੇਚਦੇ ਨੇ। ਕਿੱਥੇ ਰਹਿੰਦੇ ਹੋ ਤੁਸੀਂ? ਹੁਣੇ ਦੱਸ ਦਿੰਦੇ ਆ ਤੁਹਾਨੂੰ। ਕਿਹੜੇ ਸ਼ਹਿਰ 'ਚ ਰਹਿੰਦੇ ਭਾਜੀ? ਮੈਂ ਰਹਿਣਾ ਨਾ ਵੈਸੇ ਨਿਊਯਾਰਕ ਸਾਈਡ ਆ ਜੀ। ਵੈਸੇ ਉਦਾਂ ਤਾਂ ਕੈਲੀਫੋਰਨੀਆ ਟਰੱਕ ਚਲਾਉਂਦੇ, ਸਾਰੀ ਅਮਰੀਕਾ 'ਚ ਘੁੰਮਦੇ ਰਹਿੰਦੇ ਵੈਸੇ ਜੀ। ਫੇਰ ਤਾਂ ਏਦਾਂ ਵੀ ਵਿੱਚ ਵਿਚਾਲੇ ਜਿੱਥੇ ਸਸਤੀ ਥਾਂ ਮਿਲਦੀ ਮੈਨੂੰ ਖਾ ਦਿੱਤੀ ਹੈ, ਤੇ ਬਾਕੀ ਤੁਹਾਨੂੰ ਹੋਮ ਡਿਪੂ ਦਾ ਕਾਰਡ ਲੈ ਕੇ ਦਿੰਦੇ ਆ। ਫਿਰ ਸਾਰਾ ਸਮਾਨ ਉਹ ਤੋਂ ਹੌਲੀ ਹੌਲੀ ਇਕੱਠਾ ਕਰਨਾ। ਹਾਂ, ਬਾਕੀ ਇਹ ਆ ਵੀ ਲੋਟ ਕਿੱਥੇ ਸਸਤੇ ਆ। ਦੇਖੋ ਹੁਣ ਇਹ ਤਾਂ ਗਰੰਟੀਡ ਆ ਵੀ ਜਿਹੜਾ ਕਾਸਟ ਆਫ ਕੰਸਟਰਕਸ਼ਨ ਬਹੁਤ ਹਾਈ ਹੋ ਗਈ ਸੀ ਪਿਛਲੇ ਸਾਲਾਂ 'ਚ। ਆਲਰੇਡੀ ਹੁਣ ਮਟੀਰੀਅਲ ਦੀ ਜਿਹੜੀ ਕੀਮਤ ਆ, ਜੇ ਤੁਸੀਂ ਹੋਮ ਡਿਪੂ ਜਾਓਗੇ ਜਾਂ ਹੋਰ, ਘਟਣੀ ਸ਼ੁਰੂ ਹੋ ਗਈ ਆ। ਹੋਪਫੁਲੀ ਇਸ ਸਾਲ ਦੇ ਐਂਡ ਤੱਕ ਕਾਫੀ ਜਿਹੜੀਆਂ ਕੀਮਤਾਂ ਉਹ ਘਟ ਜਾਊਗੀਆਂ। ਪਰ ਤੁਸੀਂ ਸਾਡੇ ਪ੍ਰੋਗਰਾਮ ਸੁਣਦੇ ਰਿਹਾ ਕਰੋ, ਅਸੀਂ ਅਪਡੇਟ ਤੁਹਾਡੇ ਨਾਲ ਕਰਦੇ ਰਹਿੰਦੇ ਹਾਂ। ਜ਼ਰੂਰ ਇਹ ਪ੍ਰੋਗਰਾਮ ਸੁਣਦੇ ਰਹਿੰਦੇ ਆਮ। ਕਈ ਜਗ੍ਹਾ ਉਹੀ ਮਕਾਨ ਮਿਲਦਾ 3 ਲੱਖ ਦਾ, ਕਈ ਜਗ੍ਹਾ ਤੋਂ ਉਹੀ ਮਕਾਨ ਮਿਲਦਾ 6 ਲੱਖ ਦਾ ਜੀ। ਇਹ ਤਾਂ ਹੈ ਹੀ ਹੈ ਜੀ। ਦੇਖੋ ਲੋਕੇਸ਼ਨ ਦਾ ਫਰਕ ਹੁੰਦਾ ਜੀ, ਸਪਲਾਈ ਐਂਡ ਡਿਮਾਂਡ, ਲੋਕੇਸ਼ਨ ਦਾ, ਕਿੱਥੇ ਕਿੱਦਾਂ ਜੌਬਸ ਆ, ਕਿੱਥੇ ਉੱਥੇ ਦੀ ਰੀਅਲ ਏਸਟੇਟ ਮਾਰਕੀਟ ਕਿੱਦਾਂ ਆ, ਕਿਵੇਂ ਬਹੁਤ ਕੁਝ ਜਿਹੜੀਆਂ ਚੀਜ਼ਾਂ ਮੈਟਰ ਕਰਦੀਆਂ ਆ। ਇਹ ਐਪਲ ਟੂ ਔਰੇਂਜਸ ਵਾਲੀ ਗੱਲ ਜਿਹੜੀ ਉਹ ਹੁੰਦੀ ਹੈ, ਇੱਕ ਪਾਸੇ ਸੰਤਰੇ ਇੱਕ ਪਾਸੇ ਸੇਬ ਆ। ਸੋ ਫਰਕ ਤਾਂ ਜਿਹੜਾ ਆਪਾਂ ਨੂੰ ਇਹ ਨਜ਼ਰ ਆਉਂਦਾ ਜ਼ਰੂਰ ਆਪਾਂ ਇਹ ਸ਼ੋਆਂ 'ਚ ਕਰਾਂਗੇ। ਅੱਜ ਆਪਾਂ ਵਧਾਈਆਂ ਲੈਣੀਆਂ ਕਿਉਂਕਿ ਕਾਲਰ ਬਹੁਤ ਆ। ਹੁਣ ਅੱਧਾ ਘੰਟਾ ਹੋ ਗਿਆ ਕਿ ਹੋਲਡ ਤੇ, ਆਪਾਂ ਕਾਲਰ ਲੈ ਲਈਏ। ਬਿਲਕੁਲ, ਥੈਂਕ ਯੂ ਉਦਾਂ ਸਤਵੰਤ ਜੀ, ਤੇ ਮਿਹਰਬਾਨੀ। ਕੋਈ ਨਹੀਂ, ਜ਼ਰੂਰ ਇਹਦੇ ਬਾਰੇ ਵੀ ਆਉਂਦੇ ਸਮੇਂ ਦੱਸਦੇ ਜਿਹੜਾ ਪ੍ਰੋਗਰਾਮਾਂ 'ਚ ਸਾਂਝ ਬਣਾਵਾਂਗੇ। ਸਨੀ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਸਤਿ ਸ੍ਰੀ ਅਕਾਲ। ਤਿੰਨਾਂ ਭਰਾਵਾਂ ਨੂੰ ਮਲੀ ਜੀ ਨੂੰ, ਤੁਹਾਨੂੰ ਦੋਵਾਂ ਭਰਾਵਾਂ ਨੂੰ ਹੈਪੀ ਨਿਊ ਈਅਰ ਪਹਿਲਾਂ ਜੀ। ਹੈਪੀ ਨਿਊ ਈਅਰ 2024 ਟੂ ਯੂ ਜੀ। ਹਾਂਜੀ, ਮੈਂ ਨੇ ਪਹਿਲੀ ਗੱਲ ਲੈਂਦੇ ਤੇ ਚੜ੍ਹਦੇ ਪੰਜਾਬ ਦਾ ਸਾਨੂੰ ਜਿਹੜਾ ਸੂਰਜ ਚੜ੍ਹਦੇ ਨੇ ਜੋੜ ਦਿੰਦੇ ਜੋ। ਕੀ ਬਾਤ ਹੈ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਜੋ ਵੀ ਘੇਟੇ ਸਾਨੂੰ ਜੋੜ ਕੇ ਰੱਖਦੇ ਜੋ। ਮੈਂ ਤੇ ਜਿਹੜਾ ਰੇਡ ਕੋਲ ਲਾਉਣਾ ਮੈਨੂੰ ਤਾਂ ਪੁਰਾਣੇ ਜ਼ਮਾਨੇ ਹੁੰਦਾ। ਮੈਨੇ ਸੁਣਿਆ ਛੱਡੂ ਰਾਮ ਨੂੰ ਯਾਦ ਆ ਜਾਂਦੇ। ਹਾਏ ਹਾਏ ਹਾਏ, ਮੈਂ ਲੈਂਦੇ ਪੰਜਾਬ ਦੀ ਆਵਾਜ਼ ਜ਼ਰਾ ਅੱਜ ਬੈਠੀ ਏ ਉਧਰ ਗੁਜ਼ਾਰਾ। ਕੋਈ ਗੱਲ ਨਹੀਂ। ਦੇਖੋ ਜੀ, ਸਰਕਾਰਾਂ ਨੇ ਸਾਨੂੰ ਵੰਡਣ ਦੀ ਕੋਸ਼ਿਸ਼ ਕੀਤੀ ਆ, ਪਰ ਪੰਜਾਬੀ ਰੇਡੀਓ ਦਾ ਮੋਟੋ ਹੀ ਇਹ ਆ, ਯੂਨਾਈਟਿੰਗ ਪੰਜਾਬੀਜ਼ ਆਲ ਓਵਰ। ਸਾਰੀ ਦੁਨੀਆ ਦੇ ਪੰਜਾਬੀਆਂ ਨੂੰ ਇਕੱਠਾ ਕਰਨਾ, ਔਰ ਕਰ ਵੀ ਦਿਖਾਇਆ ਜੀ। ਸਿੱਖ ਆ, ਚਾਹੇ ਮੁਸਲਮਾਨ ਆ, ਚਾਹੇ ਹਿੰਦੂ ਆ, ਚਾਹੇ ਵੱਖ-ਵੱਖ ਮੁਲਕਾਂ ਦੇ ਨੇ।
ਬਿਲਕੁਲ ਨਹੀਂ ਭਾਜੀ ਉਹਦੇ ਕੋਈ ਗੱਲ ਨਹੀਂ, ਮੁਸਲਮਾਨ ਹਿੰਦੂ ਸਾਹਿਬ ਆਪਣੇ ਭਰਾ ਹੀ ਆ। ਭਰਾ ਹੀ ਹੈ ਜੀ, ਬਿਲਕੁਲ ਬਿਲਕੁਲ। ਤੇ ਪਹਿਲੀ ਦੂਜੀ ਗੱਲ ਇਹ, ਜਿਹੜਾ ਤੁਹਾਨੂੰ ਕੋਈ ਮਾੜਾ ਚੰਗਾ ਬੋਲਦਾ ਉਹਦਾ ਵੀ ਥੈਂਕ ਯੂ ਵੈਰੀ ਮਚ, ਮੈਂ ਵੈਲਕਮ ਕਹਿੰਦਾ ਭਾਈ ਯਾਰ। ਆਟੇ 'ਚ ਲੂਣ ਰਹਿਣਾ ਚਾਹੀਦਾ ਜੀ। ਹਾਂ ਜੀ, ਠੀਕ ਹੈ, ਧੰਨਵਾਦ ਜੀ, ਧੰਨਵਾਦ ਸਨੀ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ। ਅੱਜ ਸੇਵਾਵਾਂ ਨਿਭਾ ਰਹੇ ਆ ਫੋਨ ਚੱਕਣ ਦੀਆਂ ਪ੍ਰਵੀਨ ਸ਼ਰਮਾ ਜੀ। ਬਸ ਕਿਆ ਥੋੜੇ ਬਾਤ ਹੈ, ਥੋੜੇ ਕਿਆ ਚਿਰ ਨੂੰ ਉਹਨਾਂ ਨੇ ਇੱਧਰ ਹੌਟ ਸੀਟ ਤੇ ਵੀ ਆਉਣਗੇ ਜੀ। ਸਾਡੇ ਉਹਨਾਂ ਨਾਲ ਵੀ ਖਿੜੇ ਟੀਮ ਮੈਂਬਰ ਜੀ, ਖਿੜੇ ਖੇੜੇ ਬਲਵਿੰਦਰ ਜੀ ਵੀ ਸੁਣ ਰਹੇ ਆ ਉਧਰ, ਜੀ, ਉਹਨਾਂ ਨੂੰ ਵੀ- ਜੀਤ ਸਿੰਘ ਵੀ ਜਿਹੜਾ ਉਹ ਸੁਣ ਰਹੇ ਆ, ਬਿਲਕੁਲ ਰਾਣੀ ਏਦਾਂ। ਕਾਲੋ ਜੀ, ਸਾਰੇ ਜਣੇ ਜਿਹੜੇ ਉਹ ਲੱਗੇ ਹੋਏ ਆ। ਸੋ ਸਭ ਨੂੰ ਹੀ ਜਿਹੜੇ ਸੁਣਨ ਵਾਲੇ, ਗੱਲ ਕਰਨ ਵਾਲਿਆਂ ਨੂੰ ਜੀ ਆਇਆਂ ਨੂੰ ਵਧਾਈ। ਅਗਲੇ ਕਾਲਰ ਵਧਦੇ ਆ ਜੀ, ਆਪਣੇ ਨਾਲ ਜੁੜੇ ਹੋਏ ਨੇ ਗੁਰਦੀਪ ਢਾਲੀਵਾਲ ਜੀ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਫਤਿਹ ਜੀ। ਹਾਂਜੀ, ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ। ਤੁਹਾਨੂੰ ਮੇਰੇ ਵੀ ਕੋਲ ਤਾਂ ਲਫ਼ਜ਼ ਹੀ ਮੁੱਕ ਗਏ ਆ ਵੀ ਜੋ ਕੁਝ ਤੁਸੀਂ ਇੰਨਾ ਵਧੀਆ ਪ੍ਰੋਗਰਾਮ ਦਿੰਦੇ, ਕੋਈ ਛੱਡਦੇ ਨਹੀਂ ਚੀਜ਼। ਜਿੱਦਾਂ ਤੁਸੀਂ ਕਹਿੰਦੇ ਇੰਡੀਆ ਵਾਲੇ ਸਾਨੂੰ ਪੁੱਛਦੇ, ਕਹਿੰਦੇ ਸਾਨੂੰ ਖਬਰਾਂ ਦਾ ਪਤਾ ਨਹੀਂ, ਤੁਸੀਂ ਇੱਥੋਂ ਦੇਈ ਜਾਂਦੇ। ਮੈਂ ਕਿਹਾ ਏਦਾਂ ਹੀ ਇਹ ਸਾਡੇ ਰੇਡੀਓ ਦੀ ਮਿਹਰਬਾਨੀ ਆ ਇਹ ਤਾਂ, ਰੱਬ ਦਾ ਇਸ ਕਰਮ ਕਰਕੇ ਸ਼ੁਕਰੀਆ। ਹਾਂਜੀ, ਪ੍ਰਮਾਤਮਾ ਸਾਰਿਆਂ ਦੀ ਲੰਬੀ ਉਮਰ, ਤੰਦਰੁਸਤੀ, ਤਰੱਕੀ, ਪਿਆਰ ਬਤਾਵੇ ਦਿਨੋਂ ਦਿਨ, ਤੇ ਬਹੁਤ ਬਹੁਤ ਰੇਡੀਓ। ਦੇਖੋ ਜੀ, ਢਾਲੀਵਾਲ ਸਾਹਿਬ, ਰਾਜਕਨਵੀਰ ਸਿੰਘ ਜੀ ਸਾਡੇ ਨਾਲ 12-13 ਸਾਲ ਤੋਂ ਜੁੜੇ ਆ। ਜਦ ਵੀ ਯੁਵਾ ਸਿਟੀ ਨਗਰ ਕੀਰਤਨ ਹੁੰਦਾ, ਇਹਨਾਂ ਦੇ ਦਰਵਾਜ਼ੇ ਖੁੱਲੇ ਹੁੰਦੇ ਆ। ਵਾਹ ਵਾਹ, ਸਾਡੇ ਘਰ ਜਦ ਮਰਜੀ ਆਓ। ਏਦਾਂ ਹੀ, ਏਦਾਂ ਸਲਾਹ ਹੀ। ਖੁੱਲੇ, ਜਦੋਂ ਮਰਜ਼ੀ ਦਰਸ਼ਨ ਦਿਓ। ਸਲਾਮਤ ਰਵੋ, ਸਲਾਮਤ ਰਵੋ। ਬਹੁਤ ਸ਼ੁਕਰੀਆ ਗੁਰਦੀਪ ਜੀ। ਜੀ ਚੰਗਾ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਫਤਿਹ ਜੀ। ਜੀ। ਇਹ ਮੂੰਹੋਂ ਬੋਲਦੀਆਂ ਇਹ ਤਸਵੀਰਾਂ ਹੀ ਆ, ਗੱਲਾਂ ਹੀ ਆ। ਇਹ ਕਮਾਈ ਹੈ, ਇਹ ਇਹੀ ਮੁਹੱਬਤ ਹੈ, ਕਮਾਈ, ਇਹ ਇਹੀ ਪਿਆਰ ਹੈ, ਮੁਹੱਬਤ। ਇਹੋ ਹੀ ਸਤਿਕਾਰ ਹੈ। ਇਹ- ਇਹੀ ਦੁਨੀਆ ਦੇ ਆਉਣ ਦਾ ਮਕਸਦ ਹੈ ਰਾਜ ਜੀ, ਕਿ ਰੱਬ ਦੀ ਪਰਿਵਾਰ ਦੇ ਮਖਲੂਕ ਵਾਂਗੂ ਰਹਿਣਾ, ਅਣਜਾਣਿਆਂ ਦੇ ਨਾਲ ਵੀ। ਬਿਲਕੁਲ। ਹੁਣ ਅਣਜਾਣੇ ਕਿਤੇ ਜੀ, ਹੁਣ ਤੇ ਉਹ ਨਹੀਂ, ਮੈਂ ਸਾਡੇ ਕਿਹਾ ਔਰ ਪਹਿਲੋਂ ਅਸੀਂ ਜਦੋਂ ਹੁੰਦੇ ਆ। ਐਗਜ਼ੈਕਟਲੀ ਮੁਹੱਬਤ ਸਾਨੂੰ ਹੋ ਆਪਣਾ ਜਾਂਦੀ ਬਣਾ ਹੈ। ਲਿਆ ਉਹਨਾਂ ਨੇ, ਬਿਲਕੁਲ। ਔਰ ਅਸੀਂ ਆਪਣਾ ਜਾਣਿਆ ਉਹਨਾਂ ਨੂੰ। ਬਿਲਕੁਲ, ਤੇ ਧੰਨਵਾਦ ਇਹਨਾਂ ਸਾਰਿਆਂ ਦਾ ਜੋ ਇੰਨਾ ਮਣਾ ਮੁਹੀ ਪਿਆਰ ਕਰਦੇ ਨੇ। ਪ੍ਰੇਮ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ। ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ। ਮੱਲੀ ਸਾਹਿਬ ਰਾਤੀ ਵਾਲੀ ਪਾਰਟੀ ਖਾਈ ਲੱਗਦੀ ਆ। ਪਾਰਟੀ ਦੇ 4 ਦਿਨ ਹੋ ਗਏ ਖਾਈ ਜਾਂਦਿਆਂ ਨੂੰ ਇਹਨਾਂ ਨੂੰ। ਸੋਨਾ ਕਰਦੇ ਮੱਲੀ ਸਾਹਿਬ ਦਾ ਗਲਾ ਦੱਸਦਾ ਨਾ ਜਿਆਦਾ ਪਾਰਟੀ ਖਾਦੀ ਹੋ ਰਹੀ ਇਹ ਏਦਾਂ ਆ, ਆਪਾਂ ਖਾਂਦੇ ਹੁੰਦੇ ਸੀਗੇ ਬਰਫੀ ਜਿਹੜੀ ਆ ਨਾ, ਉਹਦੀ ਸਿਲਵਰ ਦੇ ਵਰਕ ਦੀ, ਇਹਨਾਂ ਖਾਦੀ ਸੋਨੇ ਦੇ ਵਰਕ ਦੀ। ਇਹ ਉਹ ਆ ਗੱਲ। ਠੀਕ ਹੈ ਤਾਂ ਕੰਮ ਜ਼ਰਾ ਨਾ। ਬਾਕੀ ਮੈਂ 2 ਸਾਲ ਤੋਂ ਤੁਹਾਡਾ ਨਾ ਡਾਊਨਲੋਡ ਕੀਤਾ ਐਪ। ਮੈਂ ਟੋਰਾਂਟੋ ਰਹਿੰਦਾ, ਕੈਨੇਡਾ। ਜੀ ਜੀ। ਤੇ ਟਰੱਕ ਡਰਾਈਵਰ ਹੈਗੇ ਆ, ਤੇ ਮੋਸਟਲੀ ਸਾਰੇ ਜਿੰਨੇ ਟਰੱਕ ਡਰਾਈਵਰ ਤੁਹਾਡਾ ਇਹੀ ਚੈਨਲ ਧੰਨਵਾਦ ਜੀ ਤੁਹਾਡਾ। ਹੈਗਾ। ਹਾਂਜੀ, ਤੇ ਬਹੁਤ ਵਧੀਆ ਤੁਸੀਂ ਪੈਕੇਜ ਬਣਾਇਆ ਹੁੰਦਾ ਤੁਹਾਡਾ। ਇਹ ਆਪਾਂ ਸੁਣ ਲਈਏ ਨਾ, ਆਪਾਂ ਨੂੰ ਇੰਡੀਆ ਦੀ ਨਿਊਜ਼ ਦੇਖਣ ਦੀ ਲੋੜ ਪੈਂਦੀ ਆ, ਨਾ ਅਮਰੀਕਾ ਬਾਰੇ। ਟੋਟਲੀ ਅਪਡੇਟ ਹੁੰਦਾ ਹਰ ਹਨਾ। ਥੈਂਕ ਯੂ ਸਰ, ਥੈਂਕ ਯੂ। ਬਾਕੀ ਬਹੁਤ ਵਧੀਆ ਤੁਸੀਂ ਪੈਕੇਜ ਬਣਾ ਕੇ ਲੈ ਕੇ ਆਉਂਦੇ ਆ ਨਾ ਪੂਰੇ ਦਿਨ ਦੁਆਰ ਦਾ। ਬਹੁਤ ਧੰਨਵਾਦ, ਬਹੁਤ ਧੰਨਵਾਦ ਜੀ ਤੁਹਾਡਾ ਕਿ ਤੁਸੀਂ ਐਪਰੀਸ਼ੀਏਟ ਕਰਦੇ ਜੇ। ਸਾਡੀ ਸਾਰਿਆਂ ਦੀ ਵੀ ਇੱਕ ਕੋਸ਼ਿਸ਼ ਹੋਏਗੀ ਕਿ ਅਸੀਂ ਆਪਣੀ ਕੁਆਲਿਟੀ ਨੂੰ, ਇਸ ਨੂੰ ਕਾਇਮ ਰੱਖੀਏ, ਸਗੋਂ ਇੰਪਰੂਵ ਕਰਨ ਦੀ ਕੋਸ਼ਿਸ਼ ਕਰੀਏ, ਔਰ ਕੋਈ ਕਮੀ ਘਾਟਾ ਨਾ ਆਉਣ ਦਈਏ ਜੀ। ਧੰਨਵਾਦ ਜੀ। ਸੋਸ਼ਲ ਮੀਡੀਆ ਤੇ ਵੀ ਕਮੈਂਟ ਥੱਲੇ ਚੱਲ ਜਾਂਦੇ ਆ ਰਾਜਕਨਵੀਰ ਸਿੰਘ ਜੀ। ਜੀ ਹਾਂਜੀ, ਹਰਜੋਤ ਜੀ, ਉਹ ਵੀ ਆਪਾਂ ਕਰਦੇ ਹਾਂ ਸ਼ੇਅਰ ਜੀ। ਪ੍ਰੇਮ ਸਿੰਘ ਜੀ, ਕੁਝ ਹੋਰ ਕਹਿਣਾ ਜੀ? ਬਸ ਠੀਕ ਹੈ, ਮੇਰੇ ਕੋਲ ਵਧਾਈਆਂ। ਧੰਨਵਾਦ ਜੀ, ਤੁਹਾਨੂੰ ਵੀ ਬਹੁਤ ਥੈਂਕ ਯੂ। ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ। ਸਨੋ ਪੈ ਰਹੀ ਹੋਣੀ ਤੁਹਾਡੇ ਹਾਲ ਤਾਂ ਬਹੁਤ ਜੀ ਇਸ ਵਾਰ। ਅਰੇ ਮੈਂ ਹੁਣ ਤੁਹਾਡੇ ਲੱਗੇ ਆਇਆ ਇੱਥੇ। ਆ ਜਾਓ ਫਿਰ, ਲੰਘ ਆਓ ਇੱਧਰ ਨਹੀਂ। ਹਾਂਜੀ, ਫੇ 34 ਦਾ ਗੇੜ ਪੈਣਾ ਮੈਨੂੰ ਹਨਾ। ਇਹ ਤਾਂ ਵੇਖ ਲਵੋ। ਉਹ 34 ਮੁੜਨਾ ਵੀ ਹੁੰਦਾ, ਮੁੜ ਕੇ ਨਾ ਫੇ ਪੱਕਾ ਪੈਂਦਾ। ਜੀ ਹਾਂਜੀ ਹਾਂਜੀ ਹਾਂਜੀ, ਚਲੋ ਠੀਕ ਹੈ। ਥੈਂਕ ਯੂ। ਬਾਕੀ ਸੁਣਦੇ ਧੰਨਵਾਦ ਜੀ, ਧੰਨਵਾਦ ਟੋਰਾਂਟੋ ਵਾਲਿਓ ਜੀ। ਥੈਂਕ ਯੂ ਜੀ, ਥੈਂਕ ਯੂ। ਦਲਜੀਤ ਧਾਮੀ ਜੀ, ਹੈਪੀ ਨਿਊ ਈਅਰ ਕਹਿੰਦੇ। ਤਰਲੋਚਨ ਸਿੰਘ, ਰਾਣੀ ਕਾਲੋ ਭੈਣ ਜੀ, ਕਾਲ ਕਰਿਓ। ਤੁਸੀਂ ਉੱਤੇ ਫੇਸਬੁੱਕ ਤੇ ਲਿਖੀ ਜਾਂਦੇ ਆ। ਆਜੋ ਜੀ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਆ ਜੀ। ਬਿਲਕੁਲ ਜੀ। ਗੁਰਚਰਨ ਪਰੇਵਾਲ, ਜੈਜੀਤ ਸਿੰਘ, ਹਰਦੇਵ, ਹਰਜਿੰਦਰ ਕੌਰ, ਜਸਵੀਰ ਸਿੱਧੂ, ਬਲਵਿੰਦਰ ਕਲੇਰ, ਨਛੱਤਰ ਢਾਲੀਵਾਲ, ਹਰਜਿੰਦਰ ਕੌਰ, ਗੁਰਮੀਤ ਸਿੰਘ, ਉਪਦੇਸ਼ ਗਿੱਲ, ਹਰਮੇਸ਼ ਕੌਰ, ਇਹਨਾਂ ਦਾ ਅਸੀਂ ਧੰਨਵਾਦ। ਸਿੱਧੂ ਸਿੰਘ, ਜਸਵੀਰ ਕੌਰ, ਇਹਨਾਂ ਦੇ ਵੱਲੋਂ ਵੀ ਵਧਾਈਆਂ ਆ ਰਹੀਆਂ। ਆਓ ਅੱਗੇ ਵਧਦੇ ਸਾਡੇ ਵੱਲੋਂ ਵੀ ਸਭ ਨੂੰ ਵਧਾਈਆਂ ਜੀ। ਸੁਰਿੰਦਰ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸੁਰਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਸੁਰਿੰਦਰ ਗਿੱਲ। ਹਾਂਜੀ, ਠੀਕ ਹੈ ਜੀ, ਮਿਹਰਬਾਨੀ। ਇਹ ਮੇਰੀ ਵੱਲੋਂ ਤੁਹਾਨੂੰ ਸਾਰੇ ਵੀਰਾਂ ਨੂੰ, ਸਾਰੀ ਲੋਕਾਈ ਨੂੰ ਲੱਖ ਲੱਖ ਵਧਾਈਆਂ ਹੋਣ ਨਵੇਂ ਸਾਲ ਦੀਆਂ। ਜੀ ਨੂੰ ਵੀ, ਆਪ ਜੀ ਨੂੰ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੀ। ਬਾਕੀ ਵੀਰ ਜੀ, ਬਹੁਤ ਵਾਰੀ ਕਈ ਵਾਰੀ ਮਨ 'ਚ ਇਦਾਂ ਦਾ ਸੁਪਨਾ ਆਉਂਦਾ ਆ ਕਿ ਜੇਕਰ ਇਹ ਬਰਲਨ ਵਾਲੀ ਕੰਧ ਢਾਈ ਜਾ ਸਕਦੀ ਆ
ਤੇ ਕੀ ਅਸੀਂ ਦੋਨੇ ਪੰਜਾਬ ਕਦੀ ਇੱਕ ਵੀ ਹੋ ਜਾਾਂਗੇ ਜੇ ਇਦਾਂ ਦਾ ਹੋ ਸਕਦਾ ਜੀ, ਇੱਛਾ ਰੱਖਣੀ ਚਾਹੀਦੀ ਹੈ, ਫਿਰ ਆਸ ਹੋ ਰੱਖਣੀ ਜਾਂਦੀ। ਚਾਹੀਦੀ, ਦਿਲ ਤੇ ਆ ਜਾਏ ਦੇਖੋ ਆਪਾਂ ਪੰਜਾਬੀਆਂ ਤਾਂ ਦੇ ਇੱਕ ਇਕੱਠੇ ਨੇ। ਕਰਤੇ ਆ, ਦੇਖੋ ਲੋਕਾਂ ਦਾ ਦਿਲ ਮਿਲਣਾ ਚਾਹੀਦਾ, ਪੋਲੀਟੀਸ਼ੀਅਨਾਂ ਨੇ ਤਾਂ ਇੱਦਾਂ ਹੀ ਰਹਿਣਾ। ਏਦਾਂ ਹੀ ਹੈ ਗੱਲ, ਬਿਲਕੁਲ ਠੀਕ ਹੈ। ਕਿਉਂਕਿ ਜੇਕਰ ਇਸ ਦੀ ਕੰਧ ਨੂੰ ਖਤਮ ਕੀਤਾ ਜਾ ਸਕਦਾ, ਇਹ ਤਾਂ ਕੋਈ ਏਡੀ ਗੱਲ ਨਹੀਂ ਹੈ। ਲੋਕ ਆਪਸ ਵਿੱਚ ਇੱਥੇ ਇਸ ਸੋਚ ਵਿੱਚ ਆ ਜਾਣ ਕਿ ਹਰ ਹਾਲਤ ਹੀ ਅਸੀਂ ਤਾਂ ਇੱਕ ਹੈਗੇ ਆ ਤੇ ਇੱਕ ਅਸੀਂ ਅੱਗੇ ਤੋਂ ਵੀ ਬਣਨਾ ਤੇ ਰਹਿਣਾ ਆ। ਲੋਕ ਬਿਲਕੁਲ ਦਬਾਅ ਪਾਉਣ ਜੀ ਆਪਣੇ ਪੋਲੀਟੀਸ਼ੀਅਨਾਂ ਦੇ ਦੋਨੋਂ ਪਾਸੇ, ਤੇ ਡੈਫੀਨਿਟਲੀ ਇਹ ਕੰਡੇ ਵਾਲੀਆਂ ਤਾਰਾਂ ਟੁੱਟ ਜਾਂਦੀਆਂ ਟੋਟੀਆਂ, ਠੀਕ ਹੈ ਜੀ। ਜੀ। ਤੇ ਧੰਨਵਾਦ ਇੱਕ ਹੋਰ ਬੇਨਤੀ ਆ ਜੀ। ਕਿ ਮੈਂ ਸਭ ਵੀਰਾਂ ਨੂੰ ਇਹੋ ਹੀ ਬੇਨਤੀ ਕਰੂੰਗਾ ਕਿ ਪਿਛਲੇ ਸਾਲ ਤੇ ਜੋ ਵੀ ਕੀਤਾ ਬਹੁਤ ਚੰਗਾ, ਹੋਰ ਵੀ ਕੋਸ਼ਿਸ਼ ਕਰਨ ਕਿ ਵੱਧ ਤੋਂ ਵੱਧ ਅਸੀਂ ਇਨਸਾਨੀਅਤ ਲਈ, ਭਲਾਈ ਲਈ ਇੰਨੇ ਚੰਗੇ ਕੰਮ ਕਰੀਏ ਜਿਹਦੇ ਨਾਲ ਇਨਸਾਨੀਅਤ ਵਾਲੇ ਪੱਖ ਸੰਸਾਰ ਦੇ ਵਿੱਚ ਚੰਗੇ ਖਿਲਰਦੇ ਜਾਣ। ਬਿਲਕੁਲ ਠੀਕ। ਧੰਨਵਾਦ, ਬਹੁਤ ਬਹੁਤ ਧੰਨਵਾਦ। ਧੰਨਵਾਦ ਸੁਰਿੰਦਰ ਜੀ, ਮਿਹਰਬਾਨੀ ਜੀ, ਸ਼ੁਕਰੀਆ, ਠੀਕ ਹੈ ਜੀ, ਠੀਕ ਬਹੁਤ ਬਹੁਤ ਤਰ੍ਹਾਂ ਮੁਬਾਰਕਾਂ ਸਤਿ ਜੀ। ਸ਼੍ਰੀ ਅਕਾਲ। ਹਰਦੀਪ ਸਿੰਘ ਜੀ, ਗੁਰਜੀਤ ਢਿੱਲੋਂ, ਸਤਦੇਵ ਸ਼ਰਮਾ ਜੀ, ਸੁਰਿੰਦਰਪਾਲ, ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ 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 ਵਧਾਈਆਂ। ਮੁਬਾਰਕ। ਰਾਜਪਾਲ ਜੀ, ਜੀ ਆਇਆਂ ਨੂੰ ਜੀ, ਨਵਾਂ ਸਾਲ ਮੁਬਾਰਕ। ਹਾਂਜੀ, ਪਹਿਲਾਂ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਜੀ ਨਵੇਂ ਸਾਲ ਦੀਆਂ, ਤੇ ਸਾਰੀ ਸੰਗਤ ਨੂੰ ਜਿੰਨੀ ਵੀ ਸੁਣ ਰਹੇ ਆ ਸਰੋਤੇ ਆਪਣੇ ਜੀ, ਤੁਹਾਨੂੰ ਵੀ ਨਵੇਂ ਸਾਲ ਦੀਆਂ ਬਹੁਤ 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 ਵਧਾਈਆਂ। ਹਾਂਜੀ, ਦੂਸਰੇ ਨੰਬਰ ਤੇ ਇਹ ਪੰਜਾਬੀ ਰੇਡੀਓ ਨਹੀਂ ਹੈਗਾ, ਇਹ ਕਹ ਲਓ ਪੰਜਾਬੀਆਂ ਦੀ ਸੈਟੇਲਾਈਟ ਆ ਜੀ। ਇਹ ਅਸੀਂ ਤਾਂ ਇਹਨੂੰ ਸੈਟੇਲਾਈਟ ਕਹਿ ਕੇ, ਮੈਂ ਤਾਂ ਹੁਣ ਜਿੱਥੇ ਵੀ ਵੱਡੀਆਂ ਸਟੇਜਾਂ ਜਾਂਦਾ ਦੱਸਦਾ, ਜਿਹੜੀ ਆਪਣੀ ਸੈਟੇਲਾਈਟ ਚੱਲਦੀ ਹੈ ਪੰਜਾਬੀਆਂ ਦੀ, ਉਹ ਇਹ ਪੰਜਾਬੀ ਰੇਡੀਓ USA ਸੈਟੇਲਾਈਟ ਥੈਂਕ ਯੂ ਹਰ ਚੀਜ਼ ਵਰਲਡ ਦੀ ਖਬਰ ਪਹੁੰਚਾਉਂਦਾ ਜੀ। ਧੰਨਵਾਦ ਜੀ ਤੁਹਾਡਾ, ਬਹੁਤ ਸ਼ੁਕਰੀਆ। ਧੰਨਵਾਦ ਜੀ ਤੁਹਾਡਾ। ਦੇਖੋ ਜੀ ਸਰੋਤਿਓ, ਰਾਜਪਾਲ ਸੰਧੂ ਹੁਣੀ ਬਹੁਤ ਜ਼ੋਰ ਲਾਇਆ ਸੀ ਜਦੋਂ 553 ਬਿੱਲ ਆਇਆ ਸੀ। ਚਲੋ ਮਿਹਨਤ ਸਾਰਿਆਂ ਨੇ ਕੀਤੀ ਆ, ਬਹੁਤ ਜਾਣੇ ਇਕੱਠੇ ਹੋਏ ਆ। ਸੋ ਇਸੇ ਤਰ੍ਹਾਂ ਕਿਸਾਨ ਮੋਰਚੇ ਵੇਲੇ ਵੀ ਇਹ ਤਾਂ ਦਸਤਾਰ ਵੀ ਹਮੇਸ਼ਾ ਹਰੀ ਸਜਾਉਂਦੇ ਆ ਜੀ। ਤੁਸੀਂ ਦੇਖਦੇ ਰਹਿੰਦੇ ਆ ਪੰਜਾਬੀ ਰੇਡੀਓ ਤੇ ਵੀ। ਜਿੱਥੇ ਕਮਿਊਨਿਟੀ ਦਾ ਕੋਈ ਪ੍ਰੋਗਰਾਮ ਹੁੰਦਾ ਹਮੇਸ਼ਾ ਹੀ ਪਹੁੰਚੇ ਹੁੰਦੇ ਆ ਇੱਥੇ, ਸੋ ਵਾਹ। ਵਧੀਆ ਗੱਲ ਆ। ਅੱਜ ਉਹਦੀ ਤੁਹਾਨੂੰ ਥੋੜੀ ਹੁਣ ਦੱਸ ਦਿੰਦੇ ਮੜੀ ਜੀ, 1-10 ਸਕਿੰਟ ਹੋਰ ਹੈਗਾ ਤਾਂ ਜਿਹੜੀ ਦਸਤਾਰ ਵਾਲੀ ਗੱਲ ਹੈ, ਕਈ ਜੀ, ਬੰਦੇ ਇਸ ਚੀਜ਼ ਤੇ ਮੈਡ ਵੀ ਕਰਦੇ ਨੇ ਤੇ ਕਈਆਂ ਦੇ ਢਿੱਡ 'ਚ ਦਰਦ ਵੀ ਹੁੰਦਾ ਇਸ ਚੀਜ਼ ਦਾ ਜੀ ਵੀ ਇਹ ਕਿਉਂ ਬੰਨ੍ਹਦੇ ਨੇ। ਤੇ ਪਰ ਉਹਦੇ ਨਾਲ ਜਿਹੜਾ ਸਿੱਖੀ ਦਾ ਮੇਨ ਆਪਣਾ ਮਕਸਦ, ਮੇਰਾ ਟਰੈਵਲਰ ਮਿਊਜ਼ੀਅਮ ਬਣਾਇਆ ਹੋਇਆ ਹੈ, ਜਿੱਥੇ ਵੀ ਕੋਈ ਵੱਡੇ ਇਵੈਂਟ ਹੁੰਦੇ ਉੱਥੇ ਮੈਂ ਲੈ ਕੇ ਜਾਂਦਾ ਉਹ ਚੀਜ਼, ਤੇ ਉਹਨਾਂ ਨੂੰ ਕਲਿੱਕ ਹੋ ਜਾਂਦੀ ਨਾਲ ਦੀ ਨਾਲ ਜਦੋਂ ਉਹਦੀ ਵਰਦੀ ਵੇਖਦੇ ਉਸ ਚੀਜ਼ ਦੀ, ਆਪਣਾ ਇੱਕ ਗੱਲ ਸਿੱਖੀ ਦੀ ਗੱਲ ਦਾ ਪਤਾ ਲੱਗਦਾ। ਫਿਰ ਉਹਨਾਂ ਨੂੰ ਸਾਰੀ ਨਵੇਂ ਸਿਰੋਂ ਸਟੋਰੀ ਦੱਸਦਾ ਵੀ ਆਹ ਗੱਲ ਹੈ, ਤੇ ਉਦੋਂ ਹੀ ਉਹਨਾਂ ਦੇ ਨਵੇਂ ਸਿਰੋਂ ਹੀ ਯਾਨੀ ਕਿ ਉਹ ਜਿਹੜਾ ਐਡਾ ਵੱਡਾ ਮੋਰਚਾ ਆਪਾਂ ਜਿੱਤਿਆ ਉਹਦਾ ਪਤਾ ਲੱਗ ਜਾਂਦਾ, ਆਹ ਕਾਰਨ ਹੈ ਜੀ। ਜੀ, ਬਹੁਤ ਵਧੀਆ, ਬਹੁਤ ਵਧੀਆ, ਚੜ੍ਹਦੀ ਕਲਾ ਚ। ਇਸੇ ਤਰ੍ਹਾਂ ਪ੍ਰਮਾਤਮਾ ਤੁਹਾਨੂੰ ਵੀ ਚੜ੍ਹਦੀ ਕਲਾ ਬਖਸ਼ੇ, ਇੱਥੇ ਸੇਵਾ ਹਰ ਇੱਕ ਇਸ਼ੂ ਤੇ ਕਰਦੇ ਰਹੋ ਜੀ। ਬਹੁਤ ਸ਼ੁਕਰੀਆ ਜੀ। ਦੇਖੋ ਮਸੂਦ ਜੀ, ਹਰਜੋਤ ਜੀ, ਨੈਗੇਟਿਵਿਟੀ ਨਾ ਦੁਨੀਆ 'ਚ ਬਹੁਤ ਆ। ਲੱਤ ਖਿੱਚਣੀ ਕਿਸੇ ਦੀ ਬਹੁਤ ਸੌਖੀ ਆ, ਇਹ ਕੰਮ ਸਭ ਤੋਂ ਸੌਖਾ ਹੈ ਹੀ ਇਹ। ਸਭ ਤੋਂ ਸੌਖਾ ਕੰਮ ਆ ਕਿਸੇ ਨੂੰ ਉਤਸ਼ਾਹ ਦੇ ਵਿੱਚ ਲੈ ਕੇ ਆਉਣਾ। ਏਦਾਂ ਹੀ ਤੁਹਾਡੇ ਨਾਲ ਕਈ ਵਾਰੀ ਵਿਚਾਰ ਨਾ ਵੀ ਮਿਲਦੇ ਹੋਣ, ਬੰਦਾ ਕੋਈ ਪੋਜ਼ਿਟਿਵ ਕਰ ਰਿਹਾ, ਉਹਨੂੰ ਪੋਜ਼ਿਟਿਵਲੀ ਉਹਨੂੰ ਐਪਰੀਸ਼ੀਏਟ ਕਰਨਾ, ਉਹ ਬਹੁਤ ਵੱਡੀ ਗੱਲ ਆ। ਇਹ ਰਾਜੀ ਹੌਸਲਾ ਚਾਹੀਦਾ ਇਹਦੇ, ਹੌਸਲਾ, ਦਿਲ ਵੱਡੇ ਚਾਹੀਦੇ ਆ। ਏਦਾਂ ਹੀ। ਤੇ ਜਿਹੜਾ ਕੋਈ ਚੰਗਾ ਕਰ ਰਿਹਾ ਭਾਈ, ਸਾਰਿਆਂ ਨੂੰ ਸ਼ਾਬਾਸ਼ੇ ਆ। ਆਉਂਦੇ ਸਾਲ ਆ ਜਿਹੜੇ ਸਾਲ ਦੇ ਵਿੱਚ ਏਦਾਂ ਹੀ ਚੜ੍ਹਦੀ ਕਲਾ ਦੇ ਵਿੱਚ ਤੁਸੀਂ ਰਹਿ ਕੇ ਏਦਾਂ ਹੀ ਕੌਮ ਦਾ, ਭਾਈਚਾਰੇ ਦਾ ਨਾਂ ਉੱਚਾ ਕਰਨ ਦੇ ਲਈ ਪ੍ਰਮਾਤਮਾ ਤੁਹਾਨੂੰ ਰੱਖੀਆਂ ਬਖਸ਼ੇ, ਉਹਦੇ ਲਈ ਕਦਮ ਚੱਕਦੇ ਰਹੋ। ਬਾਕੀ ਜਿਹਨੇ ਕੰਮ ਕਰਨਾ ਹੁੰਦਾ ਉਹ ਤਾਂ ਗਲਤੀ ਹੁੰਦੀ ਆ, ਇਹ ਨਾ ਹੋਵੇ ਵੀ ਛੋਟੀ ਜਿਹੀ ਗੱਲ ਨੂੰ, ਗਲਤੀ ਨੂੰ ਉਹ ਫੇ ਉਲਾਰ ਕੇ ਦੇਖੋ ਜੀ ਅਸੀਂ ਤਾਂ ਆਹ ਕਰਦੇ ਆ, ਵੀ ਮਾੜੀ ਜਿਹੀ ਗਲਤੀ ਹੋ ਗਈ ਉਹ ਚ ਕਹਿੰਦਾ ਇਹ ਤਾਂ ਰੇਡੀਓ BJP ਦਾ ਆ। ਸੋ ਇਹ ਜ਼ਰੂਰ ਧਿਆਨ ਰੱਖਿਆ ਕਰੋ। ਇਸੇ ਤਰ੍ਹਾਂ ਮਿਲਾ ਦਾ BJP ਦੇ ਉਲਟ ਰਿਪੋਰਟਾਂ ਹੀ ਅਸੀਂ ਪਾਉਂਦੇ ਆ। ਇਹ ਤਾਂ ਮੋਦੀ ਨੂੰ ਪੁੱਛੋ ਜਾ ਕੇ। ਚਾਂਦ ਸਿੰਘ ਜੀ, ਸਤਿ ਸ੍ਰੀ ਅਕਾਲ। ਹਾਂਜੀ ਸਰਾਂ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਮੁਬਾਰਕਾਂ ਸਾਰੀ ਪੰਜਾਬੀ ਰੇਡੀਓ USA ਦੀ ਟੀਮ ਨੂੰ ਤੇ ਥੈਂਕ ਯੂ ਜੀ, ਥੈਂਕ ਯੂ, ਧੰਨਵਾਦ। ਬਹੁਤ ਵਧੀਆ ਪ੍ਰੋਗਰਾਮ ਹੁੰਦੇ ਆ ਤੇ ਸਾਡੇ ਤਾਂ ਘਰੇ 2 ਰੇਡੀਓ ਚੱਲਦੇ ਆ। ਜ਼ਿੰਦਾਬਾਦ। ਬਾਕੀ ਇਹ ਸਾਰੇ 3 ਕਰ ਦੇਣੇ ਹੁਣ, ਗੱਡੀਆਂ 'ਚ ਵੀ ਚੱਲਦੇ ਆ। ਕੀ ਬਾਤ ਹੈ। ਬਹੁਤ ਚਿਰ ਦਾ ਸੋਚ ਰਿਹਾ ਹੁੰਦਾ ਸੀਗਾ ਵੀ ਭਾਜੀ ਇੱਧਰ ਕਿਉਂ ਨਹੀਂ ਧਿਆਨ ਦਿੰਦੇ, ਵੀ ਗੱਡੀਆਂ 'ਚ ਨਹੀਂ ਚੱਲ ਰਿਹਾ। ਜਦੋਂ ਚੱਲਿਆ 1170 AM ਤੇ ਬੜੀ ਖੁਸ਼ੀ ਹੋਈ। ਕੀ ਬਾਤ, ਧੰਨਵਾਦ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਭਾਜੀ ਸੈਨੋਜ਼ੇ ਤੋਂ ਬਹੁਤ ਸਾਲਾਂ ਤੋਂ ਸਾਡੇ ਨਾਲ ਜੁੜੇ ਹੋਏ ਆ, ਰੇਡੀਓ ਤੋਂ ਪਹਿਲਾਂ ਦੇ ਜੁੜੇ ਹੋਏ ਆ। ਰੱਬ ਨੂੰ ਸਿਹਤ ਤੰਦਰੁਸਤੀ 'ਚ ਰੱਖੇ ਜੀ। ਹਾਂਜੀ ਹਾਂਜੀ, ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਧੰਨਵਾਦ। ਤੇ ਇਸ ਤਰ੍ਹਾਂ ਹੀ ਤਰੱਕੀ ਕਰਦਾ ਰਹੇ ਤੇ ਬਹੁਤ ਵਧੀਆ ਇਨਫੋਰਮੇਸ਼ਨ ਹੁੰਦੀ ਆ। ਤੇ ਜਿਵੇਂ ਉਹ ਨੈਗੇਟਿਵ ਦੀ ਤੁਸੀਂ ਗੱਲ ਕੀਤੀ ਹੈ, ਨੈਗੇਟਿਵ ਬੰਦੇ ਨੇ ਤਾਂ ਭਾਵੇਂ ਤੁਸੀਂ ਪੋਜ਼ਿਟਿਵ ਬੋਲੋ, ਨੈਗੇਟਿਵ ਵੀ ਸੋਚਣਾ ਹੁੰਦਾ ਕਿਉਂਕਿ ਕੋਈ ਦਿਮਾਗ ਨਹੀਂ ਲਾਉਣਾ ਪੈਂਦਾ ਤੁਹਾਨੂੰ, ਏਦਾਂ ਹੀ ਪੁੱਠਾ ਹੀ ਬੋਲਣਾ ਹੁੰਦਾ। ਹਾਂਜੀ, ਅਸੀਂ ਬੜੇ ਖੁਸ਼ ਹਾਂ ਜੀ। ਤੇ ਗੁਰਦੇਵ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਹੈਪੀ ਨਿਊ ਈਅਰ। ਮਨਜੀਤ ਸਮਰਾ ਜੀ, ਸੁਖਪਾਲ ਸਿੱਧੂ ਜੀ ਵੀ ਕਹਿ ਰਹੇ ਆ
ਸਤਦੇਵ ਸ਼ਰਮਾ ਜੀ ਇੱਕ ਤਾਰਿਆਂ ਦਾ ਟੋਕਰਾ ਭੇਜ ਰਹੇ ਆ। ਆਹ ਥੈਂਕ ਯੂ, ਕੀ ਬਾਤ ਹੈ ਜੀ, ਧੰਨਵਾਦ ਇਹਨਾਂ ਦਾ। ਬਹੁਤ ਜੀ, ਥੈਂਕ ਯੂ ਜੀ ਸਟਾਰਸ ਘੱਲਣ ਦੇ ਲਈ। ਅਗਲੇ ਕਾਲਰ ਆਪਣੇ ਨਾਲ ਨੇ ਜੀ ਮਹਿੰਦਰ ਸਿੰਘ ਜੀ, ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਜੀ, ਮੈਂ ਮਹਿੰਦਰ ਸਿੰਘ ਬੋਲ ਰਿਹਾ ਨਿਊ ਜਰਸੀ ਤੋਂ। ਜੀ ਸਤਿ ਸ਼੍ਰੀ ਅਕਾਲ ਜੀ, ਨਵੇਂ ਸਾਲ ਦੀਆਂ ਵਧਾਈਆਂ। ਨਵੇਂ ਸਾਲ ਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ। ਤੁਹਾਡਾ ਵਧੀਆ ਪ੍ਰੋਗਰਾਮ ਹੁੰਦਾ ਜੀ, ਸਾਰਾ 13 ਸਾਲ ਤੋਂ ਸੁਣਦਾ ਪਿਆ ਜੀ। ਜਿੰਦਾਬਾਦ। ਕੀ ਬਾਤ, ਤੇ ਬੜਾ ਮਜ਼ੇਦਾਰ ਪ੍ਰੋਗਰਾਮ ਹੁੰਦਾ, ਸਾਰੀ ਇਨਫੋਰਮੇਸ਼ਨ ਇੱਥੇ ਮਿਲ ਜਾਂਦੀ ਹੈ ਜੀ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਸਾਰਿਆਂ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਮੁਬਾਰਕਾਂ ਹੋਣ ਜੀ। ਥੈਂਕ ਯੂ ਜੀ, ਜੀ, ਥੈਂਕ ਯੂ, ਸ਼ੁਕਰੀਆ। ਧੰਨਵਾਦ ਨਵੇਂ ਸਾਲ ਦੀਆਂ ਜੀ, ਤਾਂ thank you। ਬਹੁਤ ਵਧੀਆ ਤੁਹਾਡੇ ਪ੍ਰੋਗਰਾਮ ਹੁੰਦੇ ਆ, ਹਰ ਇੱਕ ਪ੍ਰੋਗਰਾਮ ਵਧੀਆ ਹੁੰਦੇ ਜੀ। ਜੀ, ਸ਼ੁਕਰੀਆ। ਚੜ੍ਹਦੀ ਕਲਾ ਚ ਰਹੋ, ਥੈਂਕ ਯੂ। ਧੰਨਵਾਦ। ਦੇਖੋ ਜੀ ਨਿਊ ਜਰਸੀ ਤੋਂ, ਨਿਊ ਜਰਸੀ ਰਾਜਕਨਵੀਰ ਸਿੰਘ ਜੀ ਅਮਰੀਕਾ ਦੀ ਇਦਾਂ ਦੀ ਸਟੇਟ ਆ ਜਿੱਥੇ ਪਹਿਲਾ ਦਸਤਾਰਧਾਰੀ ਅਟਾਰਨੀ ਜਨਰਲ ਗੁਰਬੀਰ ਗਰੇਵਾਲ। ਵਾਹ 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 ਵਾਹ, ਜਿੰਦਾਬਾਦ, ਕੀ ਬਾਤ। ਪਹਿਲੇ ਸਟੇਟ ਦੇ ਕਈ ਵਾਰੀ ਡਿਸਟ੍ਰਿਕਟ ਅਟਾਰਨੀ ਹੋ ਜਾਂਦੇ ਆ ਜਾਂ ਡਿਪਟੀ ਡਿਸਟ੍ਰਿਕਟ ਲੇਕਿਨ ਅਟਾਰਨੀ, ਸਟੇਟ ਦੇ ਸਨ। ਸਟੇਟ ਦਾ ਜਿਹੜਾ ਵਾਹ। ਮੇਨ ਵਕੀਲ ਜਿਹੜਾ ਹਾਂ, ਕਹ ਲਓ ਵੀ ਹਾਂ, ਹਾਂ। ਸਰਕਾਰੀ ਵਕੀਲ ਸੋ ਉਹਨਾਂ ਨੂੰ ਉੱਥੇ ਹੋਈ ਆ। ਕੀ ਬਾਤ। ਉਹਨਾਂ ਸ਼ਹਿਰਾਂ ਦੇ ਵਿੱਚ ਮੈਨੂੰ ਲੱਗਦਾ ਰਵੀ ਭੱਲਾ ਜਿਹੜੇ ਹੋਬਕਨ ਦੇ ਮੇਅਰ ਬਣੇ ਆ, ਉਹ ਹੁਣ ਕਾਂਗਰਸਮੈਨ ਦੇ ਲਈ ਵੀ ਜਿਹੜਾ ਉਹ ਰਨ ਕਰ ਰਹੇ, ਹੋਰ ਵੀ ਬਥੇਰੇ ਨੇ ਕਰ ਰਹੇ ਆ। ਇਸ ਸਾਲ ਜਿਹੜਾ ਹਰਜੋਤ ਸਿੰਘ ਜੀ, ਇਹ ਵੀ ਆਪਾਂ ਕਹਾਂਗੇ 2023 ਦੇ ਵਿੱਚ 22-23 ਦੇ ਵਿੱਚ ਬਹੁਤ ਸਾਰੇ ਜਿਹੜੇ ਪੰਜਾਬੀ ਮੂਲ ਦੇ, ਸਿੱਖ ਮੂਲ ਦੇ ਜਿਹੜੇ ਲੋਕਾਂ ਨੇ ਆਪਣੀ ਕਿਸਮਤ ਅਜਮਾਈ ਆ। ਵਾਹ। ਆਪਣੀ ਸਿਆਸਤ ਦੇ ਵਿੱਚ ਕਈਆਂ ਨੂੰ ਕਾਮਯਾਬੀ ਮਿਲੀ, ਕਈਆਂ ਨੂੰ ਜਿਹੜਾ ਕੁਝ ਸਿੱਖਣ ਦਾ ਮੌਕਾ ਮਿਲਿਆ। ਪਰ ਬਹੁਤ ਇਹ ਚੜਾਈ ਹੈ ਪੱਗ ਦੀ ਕਿ ਕਮ ਸੇ ਕਮ ਸਾਡੀ ਕਮਿਊਨਿਟੀ, ਸਾਡੇ ਜੀ, ਸਾਡੇ ਜਿਹੜੇ ਨਿਸ਼ਾਨ ਧਾਰੀ ਨੇ, ਇਹ ਸਾਰੇ ਗਾਂ ਆਉਂਦੇ ਨੇ, ਨਹੀਂ ਹਰ ਇਹਦੇ ਆਮ ਨਾਲ ਵਿੱਚ ਦਿਸਣ ਦੇ। ਇਹ ਦੇਖੋ ਮਸੂਦ ਜੀ, ਹਰਜੋਤ ਜੀ, ਆਇਡੈਂਟੀਟੀ ਦੇ ਰੌਲੇ ਨੂੰ ਲੈ ਕੇ ਲੱਖਾਂ ਡਾਲਰ ਇਕੱਠੇ ਕਰਕੇ ਐਡਾਂ ਚਲਾਈਆਂ ਜਾਂਦੀਆਂ ਕਈ ਇਦਾਂ ਵਾਰੀ। ਹੀ ਏਦਾਂ ਪਰ ਹੀ। ਜਦੋਂ ਇਦਾਂ ਦੇ ਲੋਕ ਦਸਤਾਰ ਬੰਨ ਕੇ ਵੱਡੀਆਂ ਸਟੇਜਾਂ ਦੇ ਉੱਤੇ ਜਾਂਦੇ ਆ, ਵੱਡੇ ਜ਼ਿੰਦਾਬਾਦ, ਅਹੁਦਿਆਂ ਦੇ ਉੱਤੇ ਜਾਂਦੇ ਆ, ਤੇ ਜ਼ਿੰਦਾਬਾਦ। ਆਇਡੈਂਟੀ ਆਪਣੇ ਆਪ Exactly. ਜਿਹੜੀ ਆ ਉਹ ਮਸਲੇ ਹੱਲ ਹੋਣੇ ਸ਼ੁਰੂ ਐਗਜ਼ੈਕਟਲੀ ਹੁੰਦੇ। ਇਦਾਂ ਹੀ। ਲਾਲ ਹੁਣ ਸਿੰਘ ਦੇਖੋ ਜੀ ਜਦੋਂ ਜੀ, ਉੱਥੇ ਦਾ ਗਵਰਨਰ ਨੇ ਅਪਾਇੰਟ ਕੀਤਾ ਸੀ ਉਹਨਾਂ ਨੂੰ, ਤੇ ਐਨ ਬਿਲਕੁਲ ਨਾਲ ਹੁੰਦੇ ਸੀ। ਅੱਜ ਕੱਲ ਗਰੇਵਾਲ ਸਾਹਿਬ SCC ਜਿਹੜਾ ਸਿਕਿਉਰਿਟੀ ਐਕਸਚੇਂਜ ਕਮਿਸ਼ਨ ਦੇ ਵਿੱਚ ਹੈਗੇ ਆ। ਫੈਡਰਲ ਸਰਕਾਰ ਦੇ ਵਿੱਚ ਆਏ ਆ ਉੱਥੇ ਉਧਰਲੇ ਪਾਸੇ ਆ। ਲਾਲ ਸਿੰਘ ਜੀ YouTube ਦੇ ਉੱਤੇ, ਗੁਰਜੀਤ ਸਿੰਘ ਖਾਲਸਾ, ਹਰਜਿੰਦਰ ਸਿੰਘ, ਮਨਜੀਤ ਕੌਰ, ਸੁਖਪਾਲ ਸਿੱਧੂ, ਹਰਜਿੰਦਰ ਸਿੰਘ, ਸਤਦੇਵ ਸ਼ਰਮਾ ਜੀ, ਗੁਰਦੇਵ ਕੌਰ ਜੀ, ਮਨਜੀਤ ਸਮਰਾ ਜੀ, ਮਨਜੀਤ ਸਿੰਘ ਨਿੱਜਰ, ਸਭ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ। ਪਰਮਜੀਤ ਔਲਖ, ਵੋਲਵੋ ਵਾਲੇ ਜੱਟ ਵੀ ਜਿਹੜੇ ਆ ਉਹ ਵਧਾਈ ਦਿੰਦੇ ਆ, ਤੇ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ। ਕਮਲਜੀਤ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਜੀ ਮੈਂ ਪਹਿਲਾਂ ਤੇ 5-6 ਸਾਲ ਤੋਂ ਸੁਣ ਰਿਹਾ। ਉਸ ਤੋਂ ਪਹਿਲਾਂ ਮੈਂ ਕਈ ਵਾਰੀ ਦੂਸਰੇ ਨਿਊਜ਼ਪੇਪਰ ਜਿੱਦਾਂ ਨਿਊਯਾਰਕ ਟਾਈਮ ਵਗੈਰਾ ਕਈ ਵਾਰੀ ਥੋੜੇ ਬਹੁਤੇ ਪੜ੍ਹ ਲੈਂਦਾ ਸੀ। ਠੀਕ ਹੈ। ਜਦੋਂ ਦਾ ਪੰਜਾਬੀ ਰੇਡੀਓ ਤੇ ਆਇਆ ਤੇ ਮੈਨੂੰ ਤਾਂ ਪੂਰੇ ਲਾਈਕ ਇੰਟਰਨੈਸ਼ਨਲ ਸਾਰੇ ਤਰ੍ਹਾਂ ਦੀ ਆਪਣੀ ਕਮਿਊਨਿਟੀ ਨਾਲ, ਆਪਣੀ ਬਾਹਰ ਦੀਆਂ ਹਰ ਚੀਜ਼ ਦੇ ਨਾਲ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਹੈ। ਬਹੁਤ ਧੰਨਵਾਦ ਜੀ, ਤੁਸੀਂ ਪੰਜਾਬੀ ਰੇਡੀਓ USA ਨੂੰ ਭਰੋਸਾ ਦਿੰਦੇ ਹੋ। ਤੇ ਜਿਹੜੇ ਮੇਰੇ ਨਾਲ ਸਾਡੀ ਸੋਚ ਵਾਲੇ ਸੱਜਣ ਮਿੱਤਰ ਨੇ, ਉਹਨਾਂ ਨੇ ਵੀ ਸਭ ਨੇ ਮੋਸਟਲੀ ਇਹ ਸਾਰੇ ਸੁਣਦੇ ਨੇ। ਤੇ ਸਪੈਸ਼ਲੀ ਥੈਂਕਸ ਫॉर ਮੇਰੀ ਮਦਰ ਵਗੈਰਾ, ਜੋ ਕਰੋਨਾ ਦੇ ਟਾਈਮ ਸੀ ਤੇ ਉਹ ਰਿਹਾਵੇ ਸੀ, ਤੇ ਉਹਨਾਂ ਦਾ ਟਾਈਮ ਬੜਾ ਹਾਰਡ ਜਾ ਰਿਹਾ ਸੀ। ਉਸ ਟਾਈਮ ਉਹਨਾਂ ਨੇ ਪੰਜਾਬੀ ਰੇਡੀਓ ਜਿਹੜਾ ਆਪਣਾ ਟ੍ਰਾਂਜਿਸਟਰ ਸੈੱਟ ਮਿਲਦੇ ਨੇ, ਜ਼ਿੰਦਾਬਾਦ। ਬੜੀ ਹੈਲਪ ਆਊਟ ਕੀਤੀ। ਕਿਆ ਉਹਨਾਂ ਦਾ ਕਿਉਂਕਿ ਉਹ ਮਿਲ ਵੀ ਨਹੀਂ ਸੀ ਸਕਦੇ, ਤੇ ਉਹਨਾਂ ਕੋਲ ਹੋਰ ਕੋਈ, ਉਹਨਾਂ ਨੂੰ ਮਤਲਬ ਇੰਨੇ ਚੈਨਲ ਵਗੈਰਾ ਚੇਂਜ ਕਰਨੇ ਜਾਂ ਜੇ ਉਹ ਕੁਛ ਇੰਨਾ, ਤੁਹਾਨੂੰ ਪਤਾ ਕਿ ਇਲੈਕਟ੍ਰੋਨਿਕ ਨਹੀਂ ਸੀ ਆਪ ਕਰ ਸਕਦੇ। ਤੇ ਉਹਦੇ ਨਾਲ ਉਹਨਾਂ ਨਾਲ ਥੋੜਾ ਟਾਈਮ ਪਾਸ ਵਧੀਆ ਹੋ ਜਾਂਦਾ ਸੀ ਜੀ। ਚਲੋ, ਮਿਹਰਬਾਨੀ ਜੀ, ਧੰਨਵਾਦ ਜੀ, ਬਹੁਤ ਜੀ, ਥੈਂਕ ਯੂ ਵੈਰੀ ਮਚ। ਨਿਰਮਲ ਸਿੰਘ ਸੂਰਾ ਜੀ ਆਪਣੇ ਨਾਲ ਜਿਹੜੇ ਆ ਉਹ ਆਤਮਿਕ ਆਨੰਦ ਪ੍ਰੋਗਰਾਮ ਵੀ ਜਿਹੜਾ ਉਹ ਕਰਦੇ ਰਹੇ, ਉਹ ਵੀ ਵਧਾਈ ਭੇਂਟ ਕਰਦੇ ਆ ਸਾਡੇ ਵੱਲੋਂ ਵੀ। ਜੀ ਸਾਡੇ ਵੱਲੋਂ ਵੀ ਬਹੁਤ ਬਹੁਤ ਵਧਾਈ, ਪ੍ਰਮਾਤਮਾ ਸਿਹਤਯਾਬੀ ਬਖਸ਼ੇ। ਕਸ਼ਮੀਰੀ ਬਜਾਜ, ਯੁਵਰਾਜ ਸਿੰਘ, ਇਹਨਾਂ ਨੂੰ ਵੀ ਬਹੁਤ ਬਹੁਤ ਵਧਾਈ। ਅਗਲੇ ਜਿਹੜੇ ਆਪਣੇ ਨਾਲ ਇਸ ਟਾਈਮ ਜੁੜੇ ਨੇ, ਖਾਦਮ ਜੁਐਲਰ ਦੇ, ਜਿਨ੍ਹਾਂ ਦੇ ਤੁਸੀਂ ਹੁਣ ਸੋਨਾ ਹੀ ਸੋਨਾ ਵੇਚ ਕੇ ਗਿਫਟ ਕੱਢ ਕੇ ਆਏ ਆ, ਅਸੀਂ ਵੀ ਆਏ ਆ। ਸੋ 6 ਥਾਵਾਂ ਦੇ ਉੱਤੇ ਗੱਡੀਆਂ ਕਢਾ ਕੇ ਆਏ ਆ, ਨਹੀਂ, ਉਹ ਵੀ ਆਪਣੇ ਨਾਲ ਜੁੜ ਰਹੇ ਆ। ਨਾਲ ਆਪਣੇ ਗਲਾ, ਆਪਣੀ ਓਰੀਜਨਲ ਆਵਾਜ਼ ਵੀ ਉਹਨਾਂ ਨੂੰ ਦੇ ਆਏ। ਹੁਣ 3-4 ਦਿਨ ਏਦਾਂ ਹੀ ਕੱਢਣੇ ਪੈਣੇ। ਰਾਜ ਜੀ ਆਇਆਂ ਨੂੰ, ਅਸਲਾਮ ਅਲੈਕੁਮ, ਸਤਿ ਸ੍ਰੀ ਅਕਾਲ, ਔਰ 2024 ਦੀਆਂ ਬਹੁਤ 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 ਵਧਾਈਆਂ ਜੀ। ਵਾਲੇਕੁਮ ਸਲਾਮ ਜੀ, ਥੈਂਕ ਯੂ ਭਾਜੀ। ਪਹਿਲੇ ਸਭ ਤੋਂ ਪਹਿਲੇ ਅਸੀਂ ਆਪਣੇ ਵੱਲੋਂ ਔਰ ਆਪਣੇ ਪੂਰੀ ਫੈਮਿਲੀ ਵੱਲੋਂ ਪੰਜਾਬੀ ਰੇਡੀਓ US ਵਾਲੇ ਨੂੰ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ ਦਿੰਦੇ ਆ। ਥੈਂਕ ਯੂ ਜੀ। ਅਸੀਂ ਵੀ ਤੁਹਾਡੇ ਬਹੁਤ ਵੱਡੇ ਫੈਨ ਹੋ ਗਏ ਕਿ ਜਿਸ ਤਰ੍ਹਾਂ ਤੁਸੀਂ ਪ੍ਰੋਗਰਾਮ ਚਲਾਉਂਦੇ ਹੋ ਔਰ ਤੁਸੀਂ ਜਿਸ ਤਰ੍ਹਾਂ ਵੀ ਸਭ ਕਰ ਰਹੇ ਹੋ, ਬਲੀਵ ਕਰੋ ਕਿ ਸਾਡੇ ਵੀ ਤੁਹਾਡੀ ਹੀ ਡਿਸਕਸ਼ਨ ਹੋ ਰਹੀ, ਸਾਰੀ ਗੱਲਬਾਤ ਤੁਹਾਡੇ ਸਭ ਦੀ ਹੋ ਰਹੀ ਕਿ ਤੁਸੀਂ ਹਰ ਤਰ੍ਹਾਂ ਜਿਸ ਤਰ੍ਹਾਂ ਦੇ ਤੁਹਾਡੇ ਪ੍ਰੋਗਰਾਮ ਨੇ ਉਹ ਤੁਸੀਂ ਜਿਸ ਤਰ੍ਹਾਂ ਮੈਨੇਜ ਕਰ ਰਹੇ ਹੋ,
ਅਸੀਂ ਤੁਹਾਨੂੰ ਦਿਲੋਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਜੀ। ਇਹ ਰਾਜ ਜੀ ਤੁਹਾਡੀ ਮਿਹਰਬਾਨੀ, ਤੁਸੀਂ ਪੰਜਾਬੀ ਰੇਡੀਓ USA ਨੂੰ ਮੌਕਾ ਦਿੱਤਾ ਹੈ, ਔਰ ਉਸ ਰੱਬ ਦਾ ਲੱਖ ਲੱਖ ਸ਼ੁਕਰਾਨਾ ਕਿ ਜਿਨੇ ਆਪਣਾ ਕਰਮ ਕਰਤਾ ਔਰ ਸਾਨੂੰ ਆਪਣਾ ਨਮਾਣਾਪਨ ਦੱਸਣ ਦਾ ਮੌਕਾ ਲੱਭ ਗਿਆ ਜੀ। ਮਿਲਾਪ ਕਰਾਤਾ ਐਗਜ਼ੈਕਟਲੀ ਜੀ। ਨਾਲੇ ਹੁਣ ਰਾਜ ਸਾਹਿਬ ਨੇ ਆਪਣੀਆਂ ਪਿੰਨੀਆਂ ਵੀ ਖਾਧੀਆਂ ਨਾ। ਇਹ ਜੀ ਸ਼ੁਰੂਆਤ ਰਾਜ ਸਾਹਿਬ ਨੇ ਕੀਤੀ, ਮੈਂ ਦੱਸਣਾ ਪੂਰੀ ਸਟੋਰੀ ਤੁਹਾਨੂੰ। ਹਾਂਜੀ ਜੀ। ਪਿੰਨੀਆਂ ਆਈਆਂ, ਹਾਂ, ਦੁੱਧ ਕੜਿਆ ਆਇਆ, ਦਾਲਚੀਨੀ, ਇਲਾਚੀ, ਸੌਂਫ, ਅਜਵੈਣ, ਅਦਰਕ ਪੈ ਕੇ ਹਾਂ। ਮੈਂ ਲਿਆਉਣ ਵਾਲੀ ਭੈਣ ਸੁਖਵਿੰਦਰ ਹੋਣੇ ਸਨ, ਮੈਂ ਕਿਹਾ ਮਾੜਾ ਜਿਹਾ ਤੜਕਾ ਵੀ ਲਾ ਲੈਣਾ ਹੈ। ਦੋ ਜੀਰੇ ਦੇ ਬੋਲ ਐਗਜ਼ੈਕਟਲੀ ਮੈਂ ਉਧਰ ਰੈਡੀ ਹੋ ਗਿਆ, ਪਤਾ ਲੱਗਾ ਵੱਡਾ ਮੱਗ ਜਿਹੜਾ ਹੁੰਦਾ ਆ ਹਾਂ, ਉਹ ਭਰ ਕੇ ਰਾਹ ਸਾਹਿਬ ਨੂੰ ਪੇਸ਼ ਕੀਤਾ ਜਾ ਰਿਹਾ। ਮੈਂ ਕਿਹਾ ਬੋਲਣ ਲੈ ਦੇ ਐਗਜ਼ੈਕਟਲੀ ਯਾਰ, ਜੋਰ ਮੇਰਾ ਲੱਗਾ ਮੇਰੇ ਚਾਤਕਾਰ ਮੇਰੇ ਦੁੱਧ ਰਾਹ ਸਾਹਿਬ ਨੂੰ ਪੇਸ਼ ਹੋ ਰਿਹਾ। ਰਾਹ ਸਾਹਿਬ ਦੁੱਧ ਦਾ ਗਲਾਸ ਫੜ ਕੇ ਆਏ, ਇੰਨਾ ਹੀ ਉਹ ਫਿਰ ਜੱਗ ਵੀ ਲੈ ਕੇ ਆਏ, ਪੂਰਾ ਕੂਲਰ ਲੈ ਕੇ ਆਏ ਦੁੱਧ ਦਾ। ਅੱਛਾ, ਇਹਨਾਂ ਨੇ ਉਹ ਵੱਡੀ ਤੋਂ ਬੰਦ ਕਰਨ ਵਾਲੀ ਬੋਤਲ ਨਹੀਂ ਹੁੰਦੀ, ਉਹ ਭਰੀ, ਤੇ ਉਸ ਤੋਂ ਬਾਅਦ ਹਜੇ ਪ੍ਰੋਗਰਾਮ ਸ਼ੁਰੂ ਹੋਇਆ ਤੇ ਉਹਨਾਂ ਨੂੰ ਕਹਿਣ ਲੱਗੇ ਭੈਣ ਜੀ ਉਹ ਪਿੰਨੀਆਂ ਵੀ ਲਿਆਏ। ਰਾਜ ਸਾਹਿਬ ਨੇ ਪੂਰਾ ਫਨ ਕ੍ਰੀਏਟ ਕੀਤਾ, ਦੁੱਧ ਪੀਤੇ, ਜਲੇਬੀਆਂ ਚੱਖੀਆਂ, ਪਿੰਨੀਆਂ ਚੱਖੀਆਂ। ਉਸ ਤੋਂ ਬਾਅਦ ਜਦੋਂ ਅਸੀਂ ਨੱਕੋ ਨੱਕ ਕੰਨੋ ਕੰਨ ਹੁੰਦੇ ਸਾਂ, ਮਜਾਲ ਆ ਕਿ ਲੰਗਰ ਤੋਂ ਬਗੈਰ ਸਾਨੂੰ ਤੁਰਨ ਦੇਣ। ਨਹੀਂ ਦੇਖੋ ਜੀ, ਇਹਦੇ ਵਿੱਚ ਪਿੰਨੀਆਂ ਦੀ ਜਿਹੜਾ ਸਿਸਟਮ ਸ਼ੁਰੂ ਹੋਇਆ ਨਾ, ਪਹਿਲੇ ਜਦੋਂ ਸਾਡੀ ਪਹਿਲੀ ਇਵੈਂਟ ਸੀ ਨਾ, ਤੇ ਉਦੋਂ ਮੈਂ ਦੇਖਿਆ ਕਿ ਉਹ ਭੈਣ ਜੀ ਹਰੀ ਪਾਈਰ ਰਵਸ ਲੈ ਕੇ ਆਏ ਤੇ ਪਾਈਰ ਖਾ ਕੇ ਤੇ ਬੜਾ ਬੋਰ ਰਹੇ ਉਹਨਾਂ। ਤੇ ਮੈਂ ਪੁੱਛਿਆ ਕਿ ਭੈਣ ਜੀ ਕਿ ਕੋਈ ਸਾਨੂੰ ਵੀ ਦਿਓ, ਕਿਉਂਕਿ ਸਾਨੂੰ ਆਪ ਤੇ ਬੋਲਦੇ ਨੇ, ਸਾਨੂੰ ਵੀ ਬੋਲਣਾ ਪੈਂਦਾ, ਸਾਨੂੰ ਥੋੜੀ ਹਿੰਮਤ ਚਾਹੀਦੀ ਹੈ। ਪਰ ਉਹ ਆਪਣੇ ਨੈਕਸਟ ਟਾਈਮ ਮੇਰੇ ਲਈ ਲੈ ਕੇ ਆਏ। ਕੀ ਬਾਤ ਹੈ, ਸਿਰ ਮੱਥੇ ਉਹਨਾਂ ਨੇ ਕੀਤੀ ਗੱਲ ਤੁਹਾਡੀ। ਕੀ ਬਾਤ ਹੈ। ਫਿਰ ਬੇਗਾ ਜੋੜ ਨੇ ਜੀ। ਦੇਖੋ ਜੀ ਅਗੇਨ ਬਹੁਤ ਹੀ ਪਹਿਲੇ ਤੇ ਸਾਰੇ ਸੁਣਨ ਵਾਲਿਆਂ ਨੂੰ, ਜਿਹੜੇ ਤੁਹਾਡੇ ਲਿਸਨਰ ਨੇ, ਸਾਰਿਆਂ ਨੂੰ ਖਾਦਮ ਜੁੱਲਾ ਦੀ ਤਰਫੋਂ ਬਹੁਤ ਬਹੁਤ ਨਵੇਂ ਸਾਲ ਦੀਆਂ ਮੁਬਾਰਕਾਂ। ਰੱਬ ਕਰੇ ਕਿ ਸਾਰਿਆਂ ਲਈ ਵਧੀਆ ਆਵੇ, ਸਭ ਖੁਸ਼ੀ ਦਾ ਆਵੇ। ਔਰ ਅਸੀਂ ਵੀ ਦੇਖੋ, ਅਸੀਂ ਇੱਥੇ ਵੀ ਸਾਨੂੰ ਵੀ ਅਸੀਂ ਗੱਡੀਆਂ ਗਿਫਟ ਕੀਤੇ ਨੇ, ਸਾਨੂੰ ਬਹੁਤ ਖੁਸ਼ੀ ਹੈ ਜਿਹੜੇ ਸਾਡੇ ਭੈਣ ਭਾਈ ਲੈ ਕੇ ਗਏ ਨੇ। ਔਰ ਇਸੇ ਤਰ੍ਹਾਂ ਅਸੀਂ ਹਰ ਦਫਾ ਕਰਦੇ ਰਵਾਂਗੇ। ਹੋਪਫੁਲੀ ਜਿਹੜੇ ਨੂੰ ਐਰਕੀ ਨਹੀਂ ਮਿਲੀਆਂ ਉਹ ਅਗਲੇ ਸਾਲ ਲੈ ਕੇ ਜਾਣ। ਉਸ ਤੋਂ ਬਾਅਦ ਥੋੜਾ ਜਿਹਾ ਹਟ ਕੇ ਦੇਖੋ, ਅਸੀਂ ਜਿਹੜੀ ਹੋਰ ਚੀਜ਼ ਹੈ ਕਿ ਜਿਹੜੀ ਸਰਵਿਸ ਪ੍ਰੋਵਾਈਡ ਕਰ ਰਹੇ ਆਪਣੇ ਭੈਣ ਭਾਈਆਂ ਨੂੰ, ਜਿਹੜੀ ਸੇਲ ਦੇ ਦੌਰਾਨ ਕਰਨੇ, ਬਲੀਵ ਕਰੋ ਕਿ ਅਸੀਂ ਬੈਸਟ ਟੂ ਬੈਸਟ ਜੋ ਸਾਡੇ ਕੋਲ ਹੁੰਦਾ, ਜੋ ਪ੍ਰਾਈਸਿੰਗ, ਜੋ ਗੋਲਡ ਹੁੰਦਾ, ਅਸੀਂ ਆਪਣੇ ਵੱਲੋਂ ਬੈਸਟ ਦਿੰਦੇ ਹਾਂ। ਬਿਲਕੁਲ ਤੇ ਅਸੀਂ ਹੁਣ ਉਸ ਚੀਜ਼ ਨੂੰ ਜ਼ਿਆਦਾ ਨਹੀਂ ਲਵਾਂਗੇ, ਕਿਉਂਕਿ ਹੁਣ ਉਹ ਮੌਕਾ ਨਹੀਂ, ਹੁਣ ਨਵੇਂ ਸਾਲ ਦਾ, ਤੇ ਅਸੀਂ ਉਸ ਚੀਜ਼ ਦੇ ਵੱਲੋਂ ਅਸੀਂ ਥੋੜਾ ਟੌਪਿਕ ਚੇਂਜ ਕਰਾਂਗੇ। ਤੇ ਅਗੇਨ ਲੇਕਿਨ ਰਾਹ ਸਾਹਿਬ ਪੂਰਾ ਸਾਲ ਉਡੀਕ ਕਰਦੇ ਨੇ ਤੁਹਾਡੇ ਚਾਹਤਕਾਰ ਇਸ ਦੋ ਜਿਹੜੀਆਂ ਤੁਸੀਂ ਲਗਾਤਾਰ 2 ਮਹੀਨੇ ਲਗਾਤਾਰ ਜਿਹੜਾ ਇਹ ਕਰਨਾ ਹੈ। ਬੱਲੇ ਬੱਲੇ ਬੱਲੇ, ਬਹੁਤ ਵਧੀਆ ਬਾਜੀ। ਹੁਣ ਬੇ ਏਰੀਆ 'ਚ ਇੱਕ ਲੋਕੇਸ਼ਨ ਖੋਲਦੇ ਹੋਏ ਇਸ ਸਾਲ 'ਚ। ਰਾਹ ਸਾਹਿਬ ਸਾਡੇ ਹਰਜੋਤ ਸਿੰਘ ਖਾਲਸਾ ਜੀ ਕਹਿ ਰਹੇ ਹੁਣ ਦਵਾ ਦਾ ਬੇ ਏਰੀਆ 'ਚ ਲੋਕੇਸ਼ਨ ਖੋਲੋ। ਭਾਜੀ ਨੇ ਅਸੀਂ ਸਰਪ੍ਰਾਈਜ਼ ਆਪਣੇ ਭੈਣ ਖੋਲਾਂਗੇ ਜੀ, ਜ਼ਰੂਰ ਖੋਲਾਂਗੇ। ਪਰ ਦੇਖੋ, ਅਸੀਂ ਖੋਲਣ ਨੂੰ ਭਾਵੇਂ ਅੱਜ ਵੀ ਖੋਲ ਲਈਏ, ਗੱਲ ਦੇਖੋ ਖੋਲਣ ਦਾ ਮਤਲਬ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਜਿਸ ਅਸੀਂ ਹਰ ਤਰੀਕੇ ਨੂੰ ਅੱਛੇ ਤਰੀਕੇ ਨਾਲ ਮੈਨੇਜ ਕਰੀਏ, ਕਿ ਕੋਈ ਮਿਸਮੈਨੇਜ ਨਹੀਂ ਹੋਵੇ ਨਾ, ਖੋਲ ਕੇ ਤੇ ਬਾਅਦ ਚ ਉੱਥੇ ਅਸੀਂ ਸਹੀ ਤਰ੍ਹਾਂ ਮੈਨੇਜ ਨਾ ਕਰ ਸਕੀਏ। ਸਾਨੂੰ ਅਸੀਂ ਰਾਈਟ ਮੌਕਾ ਆਏਗਾ, ਅਸੀਂ ਜ਼ਰੂਰ ਅਸੀਂ ਬਹੁਤ ਲੋਕੇਸ਼ਨਾਂ ਖੋਲਾਂਗੇ, ਪਰ ਜਦੋਂ ਰਾਈਟ ਟਾਈਮ ਆਏਗਾ ਉਸ ਤੋਂ ਬਾਅਦ ਨੈਕਸਟ ਸਾਡਾ ਏਰੀਆ ਦੇ ਵਿੱਚ ਹੀ ਹੈਗਾ। ਬਟ ਉਹਦਾ ਅਸੀਂ ਅਨਾਉਂਸਮੈਂਟ ਬਹੁਤ ਜਲਦੀ ਕਰਾਂਗੇ, ਆਪਣੇ ਭੈਣ ਭਾਈਆਂ ਨੂੰ ਖੁਸ਼ੀ ਦਿਆਂਗੇ ਔਰ ਤੁਹਾਡੇ ਥਰੂ ਹੀ ਅਨਾਉਂਸਮੈਂਟ ਕਰਾਵਾਂਗੇ। ਜ਼ਿੰਦਾਬਾਦ ਜ਼ਿੰਦਾਬਾਦ। ਨਿੱਕੇ ਸੁਭਾਅ ਦੇ ਮਾਲਕ ਨੇ ਤੇ ਵਧੀਆ ਡੀਲ ਕਰਦੇ ਨੇ, ਬੋਲ ਬਾਣੀ ਚੰਗੀ ਆ, ਤੇ ਲੋਕ ਫਿਰ ਆਪਣੇ ਆਪ ਖਿੱਚ ਆਉਂਦੇ ਆ ਵੀ ਸੋਨਾ ਤਾਂ ਲੈਣਾ ਹੀ ਆ। ਹੈਲੋ, ਮੈਂ ਰਾਜੀ ਮਜਾਲ ਆ ਕੋਈ ਬੰਦਾ ਟੱਕਰਿਆ ਹੋਵੇ ਜਿਹੜਾ ਇਹਨਾਂ ਦਾ ਚਾਹਤਵੰਦ ਨਾ ਹੋਵੇ। ਹਰ ਮੂੰਹ ਚੋਂ ਤਾਰੀਫ, ਇਹ ਨਹੀਂ ਇਹਨਾਂ ਦੇ ਮੂੰਹ ਤੇ, ਹਰ ਬੰਦੇ ਲਈ ਮੁਹੱਬਤ, ਪਿਆਰ। ਅੱਛਾ, ਉਹਦਾ ਅੰਦਾਜ਼ਾ ਮੈਨੂੰ ਉਦੋਂ ਹੋਇਆ ਜਦੋਂ ਮੈਨੂੰ ਕਿਤੇ ਘਬਰਾ ਪਿਆ ਕਿ ਯਾਰ ਹੈ ਕੀ ਹੈ 20 ਸ਼ੈਵਾਂ। ਉਹਨਾਂ ਆ ਕੇ ਜਾਣ ਦੋ ਮੱਲੀ ਸਾਹਿਬ, 25 ਜਾਣ ਦੋ, 30 ਜਾਣ ਦੋ। ਮੈਨੂੰ ਉਦੋਂ ਪਤਾ ਲੱਗਾ ਕਿ ਕਾਰੋਬਾਰ ਨਹੀਂ, ਇਹ ਜੀਆਂ ਨੂੰ ਆਪਣਾ ਬਣਾਉਣ ਦੇ। ਬਿਲਕੁਲ ਦੇਖੋ ਜੀ, ਧੰਨਵਾਦ ਜੀ ਬਹੁਤ ਬਹੁਤ। ਇਨਸਾਨ ਅੱਜ ਬਿਜ਼ਨਸ ਤੇ ਦੇਖੋ ਭਾਜੀ ਕਰਦਾ, ਜਦੋਂ ਦੇਖੋ ਅਸੀਂ ਇਹ ਵੀ ਸਾਨੂੰ ਇੱਕ ਮੌਕਾ ਮਿਲਦਾ ਸਾਲ ਦੇ ਵਿੱਚ ਇੱਕ ਵਾਰੀ, ਜਦੋਂ ਤੁਸੀਂ ਸੇਲ ਲਗਾਉਂਦੇ ਗਿਫਟ ਦੇਣ ਦਾ, ਤੇ ਬਲੀਵ ਕਰੋ ਅਸੀਂ ਖੁਸ਼ੀ ਨਾਲ ਦਿੰਦੇ ਆ। ਅਸੀਂ ਸਗੋਂ ਟਾਈਮ ਬਚਾ ਰਹੇ ਸੀ ਕਿ ਜਿੰਨਾ ਵੀ ਟਾਈਮ ਸਾਡਾ ਬਚੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਗਿਫਟ ਆਪਣੇ ਭੈਣ ਭਾਈ ਨੂੰ ਦੇਈਏ। ਦੇਖੋ ਇੰਨੀ ਟਾਈਮ ਕੱਢ ਕੇ ਆਏ ਨੇ, ਅਸੀਂ ਉਹਨਾਂ ਦੀ ਟਾਈਮ ਦੀ ਵੈਲਿਊ ਕਹਿੰਦੇ ਆ। ਅਸੀਂ ਚਾਹੁੰਦੇ ਜਿੰਨੇ ਵੱਧ ਤੋਂ ਵੱਧ ਅਸੀਂ ਆਪਣੇ ਭੈਣ ਭਾਈ ਨੂੰ ਗਿਫਟ ਦੇਈਏ, ਦੇ ਸਕੀਏ। ਪਰ ਅਗੇਨ ਬਹੁਤ ਅੱਛਾ ਜੀ, ਬਹੁਤ ਅੱਛਾ ਸਾਰਾ ਗਿਆ ਸਭ ਭੈਣ ਭਾਈ ਨੂੰ ਹਰ ਲੋਕੇਸ਼ਨ ਦੇ ਉੱਤੇ, ਬਹੁਤ ਹੀ ਵਧੀਆ। ਸਭ ਨੂੰ ਅਸੀਂ ਅਗੇਨ ਬਹੁਤ ਥੈਂਕ ਯੂ ਕਰਨੇ ਉਹਨਾਂ ਦੇ ਆਏ ਦਾ, ਉਹਨਾਂ ਦੇ ਸਾਨੂੰ ਸਪੋਰਟ ਕੀਤਾ ਦਾ, ਸਭ ਦਾ ਅਸੀਂ ਬਹੁਤ ਬਹੁਤ ਥੈਂਕ ਯੂ ਕਰਨੇ ਆ। ਅਗੇਨ ਅਸੀਂ ਜਿਹੜੀ ਹਾਂਜੀ, ਅਸੀਂ ਇਸ ਚੀਜ਼ ਨੂੰ ਨੈਕਸਟ ਈਅਰ ਹੋਰ ਇਸ ਤੋਂ ਬੈਟਰ ਕਰਾਂਗੇ। ਜੀ ਬਿਲਕੁਲ।
ਤੁਹਾਡੇ ਸਭ ਦਾ ਵੀ ਭਾਜੀ ਬਹੁਤ ਬਹੁਤ ਥੈਂਕ ਯੂ ਤੇ ਹੈਪੀ ਨਿਊ ਈਅਰ। ਹੁਣ ਤੁਸੀਂ ਕੰਟੀਨਿਊ ਕਰੋ ਜੀ Thank ਮੇਰੇ you. ਵੱਲੋਂ ਤੁਹਾਨੂੰ ਜੀ ਬਹੁਤ ਬਹੁਤ ਤੁਹਾਨੂੰ ਥੈਂਕ ਯੂ ਜੀ ਬਹੁਤ ਜੀ, ਬਹੁਤ thank you, ਵਧਾਈਆਂ ਰਾਜ। ਤੁਹਾਨੂੰ ਵੀ, ਬਹੁਤ Thank you ਜੀ, ਸ਼ੁਕਰੀਆ ਨਵੇਂ ਰਾਜ ਸਾਲ ਜੀ। ਦੀਆਂ ਬਹੁਤ ਵਧਾਈਆਂ। ਬਹੁਤ ਬਹੁਤ ਸ਼ੁਕਰੀਆ। Thank ਗੈਰੀ you. ਸੰਧੂ ਜੀ ਕਹਿੰਦੇ ਆ ਬਹੁਤ ਬਹੁਤ ਨਵੇਂ ਸਾਲ ਦੀਆਂ ਵਧਾਈਆਂ। ਦਲਜੀਤ ਕੁਮਾਰ ਜੀ ਭਾਜੀ ਬਹੁਤ ਬਹੁਤ ਵਧਾਈਆਂ। ਅਮਰਤਪ੍ਰੀਤ ਔਲਖ ਜੀ, ਸੁਖ ਸਾਗਰ ਜੀ, ਤੁਹਾਡੀ ਅੱਜ ਗੈਰਹਾਜ਼ਰੀ ਲਾਏ ਆ, ਆਪਾਂ ਗੁਰੂ ਘਰ ਗਏ ਸੀ ਮੱਥਾ ਟੇਕਣ ਤੇ ਨਹੀਂ ਮਿਲੇ। ਨਹੀਂ, ਇੱਕ ਚੀਜ਼ ਦੱਸ ਦਈਏ, ਗੈਰੀ ਸੰਧੂ ਜੀ ਕੋਈ ਮੈਨੂੰ ਜਸਕਰਨ ਕਹਿ ਦਿੰਦਾ, ਇਹਨਾਂ ਨੇ ਹੁਣ ਨਵਾਂ ਨਾਂ ਰੱਖ ਲਿਆ, ਨਾਮਕਰਨ, ਨਾਂ ਮੇਰਾ ਰਾਜ ਕਰਨ। ਹਾਂ, ਕੀ ਕਹਿੰਦੇ ਨੇ? ਇਹ ਬਹੁਤ ਭੁਲੇਖਾ ਰਹਿੰਦਾ ਜੀ। ਕਿਤੇ ਕਿਹੜਾ ਨਾਂ USA ਰੇਡੀਓ ਕਹਿੰਦੇ, ਰੇਡੀਓ USA, ਪੰਜਾਬੀ ਰੇਡੀਓ USA, ਇਹ ਲੈਣ ਤਰਤੀਬਵਾਰ ਏਦਾਂ ਆ, ਪਹਿਲਾਂ ਪੰਜਾਬੀ, ਫਿਰ ਰੇਡੀਓ, ਫਿਰ ਅਮਰੀਕਾ, ਫਿਰ USA। ਉਹ ਇੱਕ ਪਹਿਲਾ ਜਿਹੜਾ ਰੇਡੀਓ ਪੂਰੇ ਨਾਰਥ ਅਮਰੀਕਾ 'ਚ ਜਿਹਦਾ ਨਾਂ USA ਲਾਇਆ ਸੀ, ਸਾਡੇ ਵੱਲ ਦੇਖ ਕੇ ਕਈਆਂ ਨੇ ਕਾਪੀ ਕੀਤੀ ਹੁਣ ਆ। ਤੇ ਪੰਜਾਬੀ ਹਰ ਰੇਡੀਓ ਅਮਰੂਦ USA। ਵੇਚਣ ਵਾਲਾ ਅਮਰੀਕਨ USA ਨਾਲ ਅਮਰੀਕਨ ਰੇਡੀਓ USA। ਇਹ ਆਦਤਾਂ ਤੁਸੀਂ ਪਾਈਆਂ। ਤੇ ਚਲੋ ਕੋਈ ਨਹੀਂ, ਸਭ ਦਾ ਬਹੁਤ ਬਹੁਤ ਵਧਾਈ। ਗੁਰਤੇਜ ਜੀ, ਕਮਲਜੀਤ ਕੌਰ ਜੀ, ਦਲਜੀਤ ਕੁਮਾਰ ਜੀ, ਅੰਮ੍ਰਿਤਪ੍ਰੀਤ ਔਲਖ ਤੇ ਸੁਖ ਸਾਗਰ ਜੀ, ਇਹ ਸਾਰਿਆਂ ਨੂੰ ਅਸੀਂ ਵਧਾਈ ਦਿੰਦੇ ਆ। ਅਗਲੇ ਕਾਲਰ ਨੇ ਬਲਬੀਰ ਜੀ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ, ਵਧਾਈ ਹੋਵੇ ਜੀ ਨਵੇਂ ਸਾਲ ਦੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਮੈਂ ਬਲਬੀਰ ਸਿੰਘ ਟ੍ਰੇਸੀ ਤੋਂ ਬੋਲਦਾ। ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੀ, ਬਹੁਤ ਬਹੁਤ ਧੰਨਵਾਦ ਜੀ ਵਧਾਈਆਂ। ਤੁਹਾਡਾ, ਤੁਹਾਨੂੰ ਵੀ ਬਹੁਤ ਬਹੁਤ। ਹਾਂਜੀ ਹਾਂਜੀ ਹਾਂਜੀ, 2014 ਤੋਂ ਮੈਂ ਪੰਜਾਬੀ ਰੇਡੀਓ ਦੇਖ ਰਿਹਾ। ਹਾਂਜੀ ਹਾਂਜੀ, ਚੱਲਦਾ। ਧੰਨਵਾਦ ਜੀ। ਬਸ ਅਗਲੇ ਸਾਲ ਇਸ ਸਾਲ 10 ਹੋ ਜਾਣੇ ਆ, 10 ਸਾਲ ਫਿਰ। ਹਾਂਜੀ ਹਾਂਜੀ, 10 ਸਾਲ ਹੋ ਜਾਂਦੇ ਆ। 10 ਸਾਲ ਜਾਂਦੇ ਆ, ਅਮਰੀਕਾ ਵਿੱਚ ਅਸੀਂ ਆਏ ਉਦਾਂ ਹੀ ਦੇਖਦੇ ਆ। ਸਵੇਰ ਤੋਂ ਲਾ ਕੇ ਸਵੇਰ ਤੋਂ ਸ਼ਾਮ ਤਾਈਂ ਪੰਜਾਬੀ ਰੇਡੀਓ ਦੇਖਿਆ। 8 ਵਜੇ ਤੋਂ 8 ਵਜੇ ਸ਼ੁਰੂ ਕਰ ਦਈਦਾ, 8 ਵਜੇ ਤੋਂ 10 ਵਜੇ ਤਾਈਂ, ਫਿਰ ਸ਼ਾਮ ਨੂੰ। ਕਿਆ ਬਾਕੀ ਕਹਿਣਾ ਵਿੱਚ ਤੁਹਾਡੇ? ਹਾਂਜੀ ਹਾਂਜੀ ਹਾਂਜੀ, ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ ਜੀ ਆਪਦੀ। ਜੀ ਤੁਹਾਡਾ ਵੀ ਬਹੁਤ ਧੰਨਵਾਦ, ਪੰਜਾਬ ਰੇਡੀਓ USA ਨੂੰ ਆਪਣਾ ਜਾਣੇ। ਹਾਂ, ਸਭ ਤੋਂ ਵਧੀਆ ਪ੍ਰੋਗਰਾਮ, ਬਹੁਤ ਵਧੀਆ ਪ੍ਰੋਗਰਾਮ ਜੀ ਚੱਲਦੇ ਆ, ਬਹੁਤ ਵਧੀਆ। ਥੈਂਕ ਯੂ ਜੀ, ਥੈਂਕ ਯੂ। ਹਾਂ, ਸਾਰੇ ਪਸੰਦ ਕਰਦੇ ਆ ਜੀ, ਬਹੁਤ ਬਹੁਤ। ਇੱਥੋਂ ਰੇਡੀਓ ਜਾ ਕੇ ਮੈਂ ਪੰਜਾਬ ਹੀ ਬਹੁਤ ਲਿਜਾ ਕੇ ਦਿੱਤੇ ਆ, ਲਿਜਾ ਕੇ। ਕੀ ਬਾਤ ਹੈ, ਬਹੁਤ ਸ਼ੁਕਰੀਆ। ਹਾਂਜੀ ਹਾਂਜੀ, ਥੈਂਕ ਯੂ। ਪੰਜਾਬ, ਹਾਂਜੀ ਹਾਂਜੀ, ਅਸੀਂ ਗਏ ਆ, ਉੱਥੇ ਵੀ ਚੱਲਦੇ, ਇੱਥੇ ਫੋਨ ਤੋਂ ਉੱਥੇ ਚੱਲਦੇ, ਰੇਡੀਓ ਵੀ ਲਿਜਾ ਕੇ ਦਿੱਤੇ ਨਵੇਂ ਲਿਜਾ ਕੇ ਜੀ। ਹਾਂਜੀ, ਥੈਂਕ ਯੂ, ਥੈਂਕ ਯੂ। ਹਾਂਜੀ, ਮਿਹਰਬਾਨੀ ਜੀ, ਥੈਂਕ ਯੂ ਜੀ, ਥੈਂਕ ਯੂ। ਸੋ ਬਹੁਤ ਵੱਡੀ ਗਿਣਤੀ 'ਚ ਜਿਹੜੇ ਸਾਡੇ ਸਰੋਤੇ ਆ ਨਾ, ਉਹ ਇੰਟਰਨੈਟ ਰੇਡੀਓ ਸੈਟਸ ਪੰਜਾਬ ਲੈ ਕੇ ਗਏ ਆ। ਸੌਖਾ ਬਹੁਤ ਹੈ ਨਾ, ਵਾਈਫਾਈ ਦੇ ਨਾਲ ਜੁੜੋ ਤੇ ਇੰਟਰਨੈਟ Exactly, ਰੇਡੀਓ ਨੂੰ ਚੱਲਦਾ ਜਿੱਥੇ ਰਹੇਗਾ। ਮਰਜ਼ੀ। ਕੱਲਾ ਉਹੀ ਨਹੀਂ, ਆਪਾਂ ਨਾਲ ਨਾਨ ਸਟਾਪ ਗੁਰਬਾਣੀ, ਜੇ ਕਹਿੰਦੇ ਕੱਲੇ ਗੀਤ ਹੀ ਸੁਣਨੇ ਆ, ਨਾਨ ਸਟਾਪ ਹਿੰਦੀ ਗੀਤ, ਪੰਜਾਬੀ ਗੀਤ, ਉਹਦੇ ਚੈਨਲ, ਬਾਕੀ ਵੱਖ-ਵੱਖ ਗੁਰੂ ਘਰਾਂ ਦੇ ਜਿਹੜੇ ਉਹਦੇ ਵਿੱਚ ਨਾਲ ਸਟ੍ਰੀਮਸ ਐਡ ਆ। ਸੋ ਬੰਦੇ ਦੀ ਜਿੱਦਾਂ ਦਾ ਮਨ ਦੀ ਅਵਸਥਾ ਆ, ਉਸ ਹਿਸਾਬ ਦੇ ਨਾਲ ਬੰਦਾ ਜਿਹੜਾ ਉਹ ਸੁਣ ਸਕਦਾ ਆ। ਤੇ ਥੈਂਕ ਯੂ। ਅਤੇ ਜੀਤ ਸਿੰਘ ਉਹਨਾਂ ਦਾ ਧੰਨਵਾਦ। ਬੋਲਦਿਆਂ ਚਾਹ ਜਿਹੜੀ ਸੌਂਫ ਵਾਲੀ, ਇਲਾਚੀਆਂ ਵਾਲੀ, ਮੈਂ ਤਾਂ ਕਹਿੰਦਾ ਪਿਸਤੇ ਬਦਾਮਾਂ ਵਾਲੀ ਚਾਹ ਘੱਟ, ਕੁਲਫੀ ਬਹੁਤੀ ਹੁੰਦੀ ਹੈ, ਗਰਮਾ ਗਰਮ ਕੁਲਫੀ ਖਾਂਦੇ ਆ। ਲਓ ਜੀ, ਕੁਛ ਪਾ ਦਿੰਦੇ ਨੇ। ਸਹੀ ਗੱਲ ਹੈ। ਜੋਗਿੰਦਰ ਜੀ, ਜੀ ਆਇਆਂ ਨੂੰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਰਾਜਕਰਨ। ਸਤਿ ਸ਼੍ਰੀ ਅਕਾਲ ਜੀ। ਹੋਰ ਸਾਰੀ ਟੀਮ ਨੂੰ ਤੁਹਾਨੂੰ ਬਹੁਤ ਬਹੁਤ ਨਵੇਂ ਸਾਲ ਦੀਆਂ ਵਧਾਈਆਂ। ਬਲਵਿੰਦਰ ਨੂੰ, ਜੀਤ ਨੂੰ, ਤੁਹਾਨੂੰ ਸਾਰਿਆਂ ਨੂੰ ਮੈਂ ਹੁਣ ਨਾ ਕੇ ਸਭ ਆ ਗਏ, ਸਭ ਆ ਗਏ। ਬਾਕੀ ਤੁਹਾਡੇ ਪ੍ਰੋਗਰਾਮ ਬਹੁਤ ਸੋਹਣੇ ਹੁੰਦੇ ਆ, ਇਹਨਾਂ ਦੇ ਨਾਲ ਸਾਡੀ ਲਾਈਫ ਤੁਰੀ ਜਾਂਦੀ। ਕੀ ਬਾਤ, ਰੱਬ ਸੇ ਤੰਦਰੁਸਤੀ ਰੱਖੇ। ਇਹਨਾਂ ਦੇ ਨਾਲ ਸਵੇਰੇ ਉੱਠ ਕੇ ਗੁਰਬਾਣੀ ਪਾਠ ਸੁਣ ਲਈਦੀ ਆ। ਅੱਜ ਪਤਾ ਨਹੀਂ ਕਿਹੜੇ ਮਹਾਂਪੁਰਸ਼ ਬੋਲੇ ਸੀ ਮੰਜੀ ਸਾਹਿਬ ਤੋਂ, ਉਹਨਾਂ ਨੇ ਤੇ ਆਨੰਦ ਹੀ ਲਿਆ ਦਿੱਤਾ। ਆਨੰਦ ਤਾਂ ਸਾਰੇ ਮਹਾਂਪੁਰਸ਼ ਲਿਆ ਕੇ ਦਿੰਦੇ, ਪਰ ਅੱਜ ਤਾਂ ਉਹਨਾਂ ਨੇ ਇੱਕਦਮ ਜਾਣੀ ਹੈ ਨਾ, ਮੈਂ ਦੱਸ ਨਹੀਂ ਸਕਦੀ। ਕੀ ਬਾਤ, ਇੰਨਾ ਆਨੰਦ ਆਇਆ। ਤੇ ਬਾਕੀ ਜਿਹੜੇ ਲਾਏ ਸੀ ਅੱਜ ਸ਼ਬਦ ਵੀ ਲਾਏ, ਬਹੁਤ ਸੋਹਣੇ ਸੀ। ਬਹੁਤ ਸ਼ੁਕਰੀਆ ਜੋਗਿੰਦਰ ਜੀ। ਸਾਡੀਆਂ ਕਲਾਂ ਚ ਰੱਖੇ ਤੁਹਾਨੂੰ, ਟੀਮ ਨੂੰ, ਸਾਰੇ ਬੱਚਿਆਂ ਨੂੰ, ਮੇਰਿਆਂ ਨੂੰ, ਸਾਰਿਆਂ ਨੂੰ ਤੰਦਰੁਸਤੀ ਦੇਵੇ ਦਾਤਾ। ਏਦਾਂ ਚੰਗੇ ਚੰਗੇ ਖਿਆਲ, ਚੰਗੇ ਚੰਗੇ ਆਪਣੇ ਪ੍ਰੋਗਰਾਮ ਸਾਡੇ ਸਾਹਮਣੇ ਕਰਦੇ ਰਹੋ। ਕੀ ਬਾਤ, ਬਹੁਤ ਸ਼ੁਕਰੀਆ। ਬਸ ਆਸ਼ੀਰਵਾਦ ਬਣਾ ਕੇ ਰੱਖੋ ਜੀ ਆਪਣਾ, ਬਸ ਏਦਾਂ। ਧੰਨਵਾਦ ਜੀ। ਆਪਣੀਆਂ ਅਰਦਾਸਾਂ ਜੀ ਯਾਦ ਕਰਿਆ ਕਰੋ, ਵਿੱਚ ਖਿਆਲਾਂ ਚ ਰੱਖਿਆ ਕਰੋ, ਤੇ ਬਸ ਤੁਸੀਂ ਤਗੜੇ ਰਹੋ, ਅਸੀਂ ਤੁਹਾਡੇ ਨਾਲ ਹੀ ਆ। ਬਿਲਕੁਲ ਏਦਾਂ। ਪਵਨ ਜੀ ਦੱਸਦੇ ਨੇ, ਕਹਿੰਦੇ ਵੀ 2013 ਤੋਂ ਸੁਣ ਰਹੇ ਆ। ਥੈਂਕ ਯੂ ਇਹਨਾਂ ਦਾ। ਕ੍ਰਿਸ਼ਨ ਗੋਪਾਲ ਜੀ, ਇਹਨਾਂ ਦਾ ਵੀ ਹੈਪੀ ਨਿਊ ਈਅਰ, ਥੈਂਕ ਯੂ। ਕਈ ਵਾਰੀ ਨਾ ਹਰਜੋਤ ਜੀ, ਮਸੂਦ ਜੀ, ਕਈਆਂ ਨੂੰ ਬੜਾ ਇਹਨੂੰ ਸ਼ੱਕ ਹੁੰਦਾ ਵੀ ਖੋਰੇ ਕੱਲੇ ਇੱਥੇ ਪੰਜਾਬੀ, ਕੱਲੇ ਸਿੱਖ ਹੀ ਜਿਹੜੇ, ਨਹੀਂ, ਇਹ ਸਾਰਿਆਂ ਦੇ ਲਈ ਆ। ਇਹ ਅਸੀਂ ਸਾਰਿਆਂ ਦੇ ਲਈ ਆ। ਇਹ ਏਦਾਂ ਨਾ ਕੋਈ ਬੰਦਾ ਸੋਚੇ, ਹੱਕ ਸੱਚ ਦੀ ਗੱਲ ਕਰਨ ਦੇ ਵਿੱਚ ਕੋਈ ਧਰਮ ਨਹੀਂ ਹੁੰਦਾ, ਉਹ ਬਸ ਉਹ ਖੜਨਾ ਹੀ ਖੜਨਾ ਹੁੰਦਾ ਹੈ। ਤੇ ਆਪਣੇ ਜਿਹੜੇ ਵੀ ਉਹ ਸੋਚ ਵਾਲੇ ਲੋਕ ਨੇ, ਡਜ਼ ਨਾਟ ਮੈਟਰ ਵੀ ਉਹ ਕੋਈ ਹਿੰਦੂ ਧਰਮ ਚੋਂ ਆ, ਕੋਈ ਮੁਸਲਿਮ ਧਰਮ ਚੋਂ ਆ, ਕੋਈ ਸਿੱਖ ਧਰਮ ਚੋਂ ਆ, ਉਹ ਸਾਰਿਆਂ ਦੀ ਸੋਚ ਉਹ ਇਕੱਠੇ ਹੀ ਹੁੰਦੇ ਆ। ਬਿਲਕੁਲ ਇਸ ਤਰ੍ਹਾਂ ਹੀ। ਔਰ ਸਾਡਾ ਜਿਹੜਾ ਮੋਟਿਵ ਹੈ ਯੂਨਾਈਟਿੰਗ ਪੰਜਾਬੀਜ਼ ਆਲ ਓਵਰ, ਉਹ ਦੇਖੋ ਇੱਕ ਮਿਸਾਲ ਬਣਾ ਕੇ ਅਸੀਂ ਪੇਸ਼ ਕੀਤਾ ਜੀ। ਸਰਬਜੀਤ ਜੀ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ।
ਸਰਬਜੀਤ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਨਵੇਂ ਸਾਲ ਦੀਆਂ ਵਧਾਈਆਂ ਜੀ। ਹੈਪੀ ਨਿਊ ਈਅਰ। ਹੈਪੀ ਨਿਊ ਜੀ ਈਅਰ। ਹੈਪੀ ਨਿਊ ਈਅਰ। ਹਾਂਜੀ, ਮੈਨੂੰ ਬੁਲਾ ਰਹੇ ਨੇ? ਬਿਲਕੁਲ ਬਿਲਕੁਲ ਸਰਬਜੀਤ ਜੀ, ਤੁਹਾਨੂੰ ਹੀ ਬੁਲਾ ਰਹੇ ਆ ਜੀ। ਨਹੀਂ, ਸਰਬਜੀਤ ਨਹੀਂ, ਮੈਂ ਹਰਜੀਤ ਸਿੰਘ ਵਾ ਯਾਰ। ਉਹ ਲੈ, ਮਾਫੀ ਚਾਹੁੰਦੇ ਭਾਈ, ਮਾਫੀ। ਨਵੇਂ ਸਾਲ ਚ ਨਵਾਂ ਨਾ, ਕੋਈ ਗੱਲ ਹੀ ਨਹੀਂ। ਓ ਮਾਈ ਗੁੱਡਨੈਸ, ਹਰਜੀਤ ਸਿੰਘ ਬੋਲ ਰਿਹਾ ਭਰਾਵਾ। ਤਦੇ ਮੈਂ ਇੱਧਰ ਗਸਪਾਂ ਗੱਲਾਂ ਕਰੀ ਜਾ ਰਿਹਾ। ਕਸਟਮਰ ਨਾਲ ਨਾ ਹੋਵੇ, ਕਿਉਂਕਿ ਤੁਸੀਂ ਸਰਬਜੀਤ ਕਹਿਤਾ ਨਾ, ਮੈਂ ਕਿਹਾ ਸਰਬਜੀਤ ਹੋਰ ਆ ਗਿਆ ਕੋਈ। ਕਈ ਵਾਰ ਨਾ ਜਗਾਉਣ ਲਈ ਗਲਤੀ ਕਰਨੀ ਪੈਂਦੀ, ਗਲਾਸ ਸੁੱਟਣਾ ਪੈਂਦਾ, ਖੜਾ ਕਰਨਾ ਪੈਂਦਾ। ਜੀ ਸਰਬਜੀਤ, ਹਰਜੀਤ ਜੀ। ਮੈਨੂੰ ਲੱਗਦਾ ਨਾ ਤੁਹਾਡਾ ਚੇਂਜ ਕਰੀ ਦੇਣਾ ਅੱਜ ਅਸੀਂ। ਮੈਨੂੰ ਲੱਗਦਾ ਹੈ ਤੁਸੀਂ ਕੁਝ ਕਰੋਗੇ, ਲੱਗਦਾ। ਭਾਈ ਸਾਹਿਬ ਨੇ ਕਿਹਾ ਨਹੀਂ ਪੰਜਾਬੀ ਰੇਡੀਓ ਦੇਖਦੇ ਆ, ਮੈਂ ਤਾਂ ਕਹਿੰਦਾ ਜੋ ਦੇਖਣ ਵਾਲਾ ਕੰਮ ਉਹਨਾਂ ਨੇ ਕਿਹਾ ਇਹ ਵੀ ਪੂਰਾ ਕਰ ਦੋ। ਚਲੋ ਪਰਮਾਤਮਾ ਨੇ ਚਾਹਿਆ ਤੇ ਸਭ ਕੁਝ ਏਦਾਂ ਹੀ। ਇਹ ਪੰਜਾਬੀ ਰੇਡੀਓ ਵੀ ਮੈਨੂੰ ਲੱਗਦਾ ਫਿਰ ਟੀਵੀ ਵੀ ਬਣਨਾ ਚਾਹੀਦਾ, ਚੈਨਲ ਬਣਨਾ ਚਾਹੀਦਾ। ਪੰਜਾਬੀ ਰੇਡੀਓ ਦੀ ਸਾਰੀ ਟੀਮ ਨੂੰ ਤੇ ਜਿੰਨੀ ਕਰੋੜਾਂ ਲੱਖਾਂ ਕਰੋੜਾਂ ਜਨਤਾ ਸਾਡੀ ਸਰੋਤੇ ਸੁਣਦੇ ਪਏ ਨੇ, ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਲੱਖ ਲੱਖ ਵਧਾਈਆਂ ਜੀ, ਲੱਖ ਲੱਖ ਵਧਾਈਆਂ। ਜੀ ਹਰਜੀਤ ਸਿੰਘ ਸਾਡੇ ਨਾਲ ਪਹਿਲੇ ਦਿਨ ਤੋਂ ਹੀ ਜੁੜੇ ਹੋ ਆ, ਪਰ ਮੈਂ ਤਾਂ ਇਹਨਾਂ ਨੂੰ 34-35 ਸਾਲ ਤੋਂ ਹੀ ਜਾਣਦਾ ਆ। ਪਰ ਇਹ ਆਪਣੇ ਸ਼ਹਿਰ ਬਦਲਦੇ ਰਹਿੰਦੇ ਆ, ਕਦੇ ਟ੍ਰੇਸੀ। ਇਹ ਟ੍ਰੇਸ ਨਹੀਂ ਹੁੰਦੇ ਆ, ਇਹ ਮੈਂ ਤਾਂ ਹੀ ਨਾ ਚੇਂਜ ਕਰਨ ਨੂੰ ਫਿਰਦੇ ਆ, ਪਰ ਟੈਰੀਟਰੀ ਸਾਡੀ ਜੀ ਰਹਿੰਦੇ ਆ ਰੇਡੀਓ ਵਾਲੀ। ਹਰ ਵੇਲੇ ਜੁੜੇ ਹੁੰਦੇ ਰਹਿੰਦੇ ਸੀ ਸਨੋਜੇ 'ਚ। ਸ਼ੁਰੂ ਕੀਤਾ ਸੀ ਨਾ ਆਪਾਂ, ਜਿੱਥੇ ਸ਼ੁਰੂ ਕੀਤਾ ਸੀ ਉਹਨਾਂ ਗਲੀਆਂ ਦੇ ਵਿੱਚੋਂ ਉੱਥੇ ਤੱਕ ਆਵਾਜ਼ਾਂ ਪਹੁੰਚਾ ਦਈਦੀਆਂ ਆਪਾਂ। ਬਾਕੀ ਆਸ ਰੱਖਦੇ ਆ ਕਿ ਜਿੱਦਾਂ ਸਰੋਤਿਆਂ ਨੇ ਪਹਿਲਾਂ ਇਹਨੂੰ ਪੰਜਾਬੀ ਰੇਡੀਓ ਦੀ ਹੈਲਪ ਕੀਤੀ, ਸਪਾਂਸਰ ਕੀਤਾ, ਇਹ 24 ਵਿੱਚ ਵੀ ਅੱਗੇ ਵੀ ਗਾਂਹ ਕਰਦੇ ਰਹੋਗੇ, ਇਹ ਆਸ ਰੱਖਦੇ ਆ। ਤੇ ਬਾਕੀ ਦੇਖੋ ਮੱਲੀ ਸਾਹਿਬ ਜਿਹੜੇ ਹਨੇਰੀਆਂ ਦੇ ਨਾਲ ਆਏ ਚਲਾਤੀਆਂ, ਹਾਂਜੀ, ਇਹਨਾਂ ਦਾ ਵੀ ਧੰਨਵਾਦ। ਤੇ ਹੁਣ ਜਦੋਂ ਰਾਜ ਕਰਨ ਜੀ ਕਹਿ ਕੇ ਹਟਿਆ ਵੀ ਇਹ ਕਿਸੇ ਇੱਕ ਕਮਿਊਨਿਟੀ ਦਾ ਨਹੀਂ ਹੈ, ਬਿਲਕੁਲ ਸਹੀ ਗੱਲ ਆ। ਇਹ ਪੰਜਾਬੀਆਂ ਦੀ ਜਿਹੜੀ ਆਵਾਜ਼ ਘਰ ਘਰ ਤੱਕ ਪਹੁੰਚਾਉਣ ਲਈ ਪੰਜਾਬੀ ਕਮਿਊਨਿਟੀ ਦਾ ਆ। ਤੇ ਦੇਖੋ ਇਹਨਾਂ ਨੇ ਇੱਕ ਹੋਰ ਗੱਲ ਦੱਸਾਂ ਸਰੋਤਿਆਂ ਨੂੰ, ਵੀ ਹਿੰਦੂ, ਮੁਸਲਿਮ, ਸਿੱਖ, ਈਸਾਈ ਕਹਿੰਦੇ ਹੁੰਦੇ ਸੀ ਨਾ ਇੰਡੀਆ 'ਚ, ਛੋਟੇ ਬੱਚੇ ਪੜ੍ਹਦੇ ਹੁੰਦੇ ਸੀ, ਉਹ ਇਹਨਾਂ ਨੇ ਪੂਰਾ ਕੀਤਾ। ਹਿੰਦੂ ਫੈਮਿਲੀ ਵੀ ਆ ਪ੍ਰਵੀਨ ਜੀ ਜੋ ਪਿੱਛੇ ਬੈਠੇ ਆ, ਇਹਨਾਂ ਦੀ ਮਿੱਠੀ ਆਵਾਜ਼ ਵਿੱਚ ਜਦੋਂ ਨਿਊਜ਼ ਸੁਣਾਉਂਦੇ ਆ, ਬਹੁਤ ਵਧੀਆ ਆਵਾਜ਼ ਪ੍ਰਵੀਨ ਜੀ ਦੀ ਵੀ। ਤੇ ਦੀਪਕ ਸ਼ਰਮਾ ਜੀ ਬੈਠੇ ਹੁੰਦੇ ਆ ਫਿਰ ਚੰਡੀਗੜ੍ਹ। ਹਾਂਜੀ ਹਾਂਜੀ ਹਾਂਜੀ, ਇਹ ਸਾਰੇ। ਤੇ ਹਿੰਦੂ ਮੁਸਲਮਾਨ ਨੇ ਇਹਨਾਂ ਨੂੰ, ਭਾਈ ਸਾਹਿਬ ਨੂੰ ਕਿਹਾ ਹਰਜੋਤ ਸਿੰਘ ਨੂੰ, ਵੀ ਸਾਈ ਸਾਹਿਬ ਕਿੱਥੇ ਨੇ? ਉਹ ਕਹਿੰਦੇ ਹੈਗੇ ਆ, ਨਾ ਤੁਹਾਨੂੰ ਉਹਨਾਂ ਦੀ ਪੰਜਾਬੀ ਸਮਝ ਆਉਣੀ ਤੇ ਨਾ ਅੰਗਰੇਜ਼ੀ, ਤੇ ਹੈਗੇ ਜ਼ਰੂਰ ਆ। ਸਾਡੇ ਜਿਹੜੇ 5-6 ਇੰਜੀਨੀਅਰ ਆ ਉਹ ਸਾਰੇ ਐਗਜ਼ੈਕਟਲੀ ਕ੍ਰਿਸਚੀਅਨ ਕਮਿਊਨਿਟੀ ਤੋਂ ਨੇ ਜੀ, ਸਾਰੇ ਕ੍ਰਿਸਚੀਅਨ ਹੀ ਆ। ਇਸ ਕਰਕੇ ਇਹਨਾਂ ਨੇ, ਇਹ ਪੰਜਾਬੀ ਰੇਡੀਓ ਨੇ ਇਹ ਜੋ ਨਾਰਾ ਆਪਾਂ ਲਾਉਂਦੇ ਹੁੰਦੇ ਸੀ ਇਹਨੂੰ ਪੂਰਾ ਕਰਕੇ ਦਿਖਾਤਾ ਇੱਥੇ ਪੰਜਾਬ USA ਦੇ ਵਿੱਚ। ਤੇ ਅਸੀਂ ਆਸ ਰੱਖਦੇ ਹਾਂ ਕਿ ਇਹ ਏਦਾਂ ਹੀ ਪ੍ਰੋਗਰਾਮ, ਜਿੱਦਾਂ ਵੱਧ ਤੋਂ ਵੱਧ ਵਧੀਆ ਪ੍ਰੋਗਰਾਮ ਦਿੰਦੇ ਆ, ਤੇ ਏਦਾਂ ਹੀ ਦਿੰਦੇ ਰਹਿਣ। ਤੇ ਆਪਾਂ ਸਾਰਿਆਂ ਦਾ ਸਾਡਾ ਫਰਜ਼ ਬਣਦਾ ਇਹਨਾਂ ਨੂੰ ਚੱਲਦੇ ਰੱਖਣ ਲਈ, ਇਹਨਾਂ ਦਾ ਸਹਿਯੋਗ ਕਰਦੇ ਰਹੀਏ ਤੇ ਇਹਨਾਂ ਵੱਧ ਤੋਂ ਵੱਧ ਸਪਾਂਸਰ ਕਰੀਏ ਜੀ। ਤੇ ਸਾਰੀ ਟੀਮ ਨੂੰ ਲੱਖ ਲੱਖ ਵਧਾਈਆਂ ਜੀ। ਤੁਹਾਨੂੰ ਵੀ ਬਹੁਤ ਵਧਾਈਆਂ। ਥੈਂਕ ਯੂ ਸੋ ਮਚ। ਧੰਨਵਾਦ ਹਰਜੀਤ ਜੀ, ਮਿਹਰਬਾਨੀ, ਬਹੁਤ ਵਧਾਈ। ਸੁਖਪਾਲ ਸਿੱਧੂ ਜੀ ਵਧਾਈ ਦਿੰਦੇ ਆ ਤੇ ਨਾਲ ਪੁੱਛਦੇ ਵੀ ਰੇਡੀਓ ਕਿੱਥੋਂ ਤੇ ਕਿਵੇਂ ਖਰੀਦ ਸਕਦੇ ਹੋ। ਉਸ ਦੇ ਲਈ ਤੁਸੀਂ ਚਾਹੇ ਸਾਡੇ ਸਟੂਡੀਓ ਦਾ ਨੰਬਰ 408-272-5200 ਤੇ ਕਾਲ ਕਰ ਲਓ, ਜਾਂ ਰੇਡੀਓ ਦਾ ਜਿਹੜਾ ਸੈੱਲ ਨੰਬਰ ਆ 408-722-7698। ਜੇ ਤਾਂ ਤੁਸੀਂ ਇੰਟਰਨੈਟ ਵਾਲਾ ਕਰਨਾ ਚਾਹੁੰਦੇ ਆ ਤਾਂ ਤੁਸੀਂ ਉਹ ਨੰਬਰ ਦੇ ਉੱਤੇ 4087227698 ਤੇ ਕਾਲ ਕਰਕੇ ਉੱਥੇ ਆਰਡਰ ਕਰ ਸਕਦੇ ਆ। ਤੇ ਜਾਂ ਜੇ ਤੁਸੀਂ ਉਸ ਇਲਾਕੇ 'ਚ ਜਿੱਥੇ ਆਪਣਾ ਟੈਰੇਸਟਰੀਅਲ ਸਟੇਸ਼ਨ ਚੱਲਦਾ, ਤੁਹਾਨੂੰ ਦੱਸ ਦਾਂਗੇ ਵੀ ਉੱਥੇ ਜਿਹੜਾ ਰੇਡੀਓ ਸੈਟ ਆ ਤੁਹਾਨੂੰ ਕਿੱਥੋਂ ਮਿਲ ਸਕਦਾ। ਸਰਬਜੀਤ ਸਿੰਘ ਕਰਮਨ ਜੀ ਕਹਿੰਦੇ ਵੀ ਬੈਟਰੀ ਮੇਰੀ ਡੈਡ ਹੋ ਚੱਲੀ ਆ, ਸਵੇਰ ਦੇ ਸੁਣ ਰਹੇ ਆ, ਤੇ ਬਹੁਤ ਬਹੁਤ ਵਧਾਈ ਜਿਹੜੀ ਆ ਉਹ ਭੇਜਦੇ ਨੇ। ਤੇ ਕਰਮਨ ਵਾਲਿਆਂ ਨੂੰ ਵੀ ਅਸੀਂ ਤੇ ਬਾਕੀਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਜੀ। ਮੱਖਣ ਵਿਰਕ ਜੀ, ਇਹਨਾਂ ਨੇ ਮੁੰਡਾ ਵਿਆਹਿਆ ਪਿਛਲੇ ਸਾਲ, ਵਧਾਈਆਂ, ਤੇ ਇਸ ਸਾਲ ਵੀ ਵਧਾਈਆਂ ਵੀ ਐਕਸਪੈਕਟ ਕਰਾਂਗੇ। ਰੌਣਕਾਂ ਦੀਆਂ ਖੁਸ਼ੀਆਂ। ਬਿਲਕੁਲ ਜੀ। ਮੱਖਣ ਵਿਰਕ ਜੀ ਵਿਰਕ ਪਰਿਵਾਰ ਵੱਲੋਂ ਵਧਾਈ ਦਿੰਦੇ ਨੇ। ਸਤਦੇਵ ਸ਼ਰਮਾ ਜੀ ਉਹ ਵਧਾਈ ਪੇਸ਼ ਕਰਦੇ ਨੇ, ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈ। ਪਰਮਜੀਤ ਸੰਘਾ ਜੀ, ਰੋਬਿਨ ਸਿੰਘ ਜੀ, ਤੁਹਾਡੇ ਕਹਿੰਦੇ ਜੀ ਮੈਂ ਬਿਗੇਸਟ ਫੈਨ ਆ ਜੀ। ਮੰਨ ਲਿਆ ਜੀ, ਅਸੀਂ ਮੰਨ ਲਿਆ। ਮਨ ਕਿੱਦਾਂ ਲਈਏ?
ਵਾਹ ਉਹਨਾਂ ਕਹਿਤਾ ਹੀ ਮੰਨ ਅਸੀਂ ਲਿਆ। ਮੰਨ ਲਿਆ। ਕਿਆ ਬਾਤ ਹੈ ਜੀ। ਹਰਪ੍ਰੀਤ ਗਿੱਲ ਜੀ, ਉਹਨਾਂ ਦੇ ਵੱਲੋਂ ਵੀ ਵਧਾਈ ਆ ਰਹੀ ਹੈ। ਰਾਜ thank ਸਿੰਘ you ਜੀ ਆਪਣੇ ਬੇਰੀਏ ਤੋਂ ਭਾਜੀ, ਬਹੁਤ ਚਿਰ ਤੋਂ ਸਿੰਘ ਸਾਈਨ ਵਾਲੇ, ਉਹ ਆਪਣੇ ਨਾਲ ਜੁੜੇ ਹੋਏ ਆ, ਹਰ ਥਾਂ ਤੇ ਮਦਦ ਕਰਦੇ ਆ, ਉਹਨਾਂ ਦਾ ਵੀ ਅਸੀਂ ਥੈਂਕ ਯੂ ਕਰਦੇ ਆ। ਆਪਣੇ ਅਗਲੇ ਕਾਲਰਸ ਉਹਨਾਂ ਵੱਲ ਵਧਦੇ ਆ ਜੀ। ਪਰਮਿੰਦਰ ਸਿੰਘ ਆ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਤਿੰਨਾਂ ਭਰਾਵਾਂ ਨੂੰ ਤੇ ਪੰਜਾਬੀ ਰੇਡੀਓ ਨਾਲ ਜੁੜ ਬੈਠੇ ਵੀਰ ਭੈਣ ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਤੇ ਜੀ, ਸਤਿ ਸ਼੍ਰੀ ਨਵੇਂ ਅਕਾਲ। ਸਾਲ ਦੀਆਂ ਬਹੁਤ ਵਧਾਈਆਂ ਜੀ। ਤੁਹਾਨੂੰ ਵੀ ਜੀ, ਤੁਹਾਨੂੰ। ਮੰਜੀ ਸਾਹਿਬ ਤਾਂ ਖਾਦਮ ਜੂਲਰ ਆਏ ਸੀਗੇ ਹੁਣੇ ਤੇ ਉਹਨਾਂ ਨਾਲ ਜਾ ਕੇ ਲਾਈਵ ਵੀ ਅਸੀਂ ਗਏ ਸੀਗੇ ਲੋਕੇਸ਼ਨ ਤੇ, ਤਾਂ ਜੀਤ ਸਿੰਘ ਨੂੰ ਵੀ ਮਿਲੇ ਹਾਂ ਹਾਂ ਤੇ ਬੜਾ ਚੰਗਾ ਲੱਗਾ। ਤੇ ਹਰਜੋਤ ਭਾਜੀ ਹਮੇਸ਼ਾ ਪ੍ਰੋਗਰਾਮ ਤੁਸੀਂ ਰਾਜਕਰਨਵੀਰ ਅਸੂਰ ਮੱਲੀ ਵੀ ਨਾਲ ਜੁੜ ਗਏ। ਥੈਂਕ ਯੂ। ਜਿਹੜੇ ਕਹਿੰਦੇ ਵੇ ਪਾਕਿਸਤਾਨ ਨੂੰ ਐਡਾ ਖੋਲਣਾ ਜਾਂ ਕਿੱਦਾਂ ਵੀ ਆ, ਸਾਰਾ ਕੁਝ ਹੀ ਆਪਣੇ ਕੋਲ ਆ ਗਿਆ ਹੈ। ਜੋ ਵੀ ਇਹ ਮਿੱਠੀਆਂ ਆਵਾਜ਼ਾਂ ਸਾਡੇ ਨੂੰ ਸੁਣਨੇ ਨੂੰ ਮਿਲਦੀਆਂ ਰੱਬ ਦਾ ਤੇ ਸ਼ੁਕਰਾਨਾ। ਬਾ ਕਮਾਲ ਆ। ਇਹ ਸਾਰਾ ਇੱਥੋਂ ਬੰਦਿਆਂ ਨੂੰ ਜਾਂਚ ਹੋਣੀ ਚਾਹੀਦੀ ਹੈ ਵੀ ਸਾਰਾ ਕੁਝ ਇਕੱਠਾ ਹੀ ਆ ਭਾਈ। ਦੇਖਣ ਵਾਲੀ ਅੱਖ ਹੀ ਨਹੀਂ ਹੈਗੀ, ਅੱਖ ਖੋਲੋ ਕਿਆ ਬਾਤ ਹੈ। ਤੇ ਹਮੇਸ਼ਾ ਮਿੱਠੀਆਂ ਆਵਾਜ਼ਾਂ ਸੁਣਨੇ ਨੂੰ ਮਿਲਦੀਆਂ ਤੇ ਬਹੁਤ ਵਧੀਆ ਪ੍ਰੋਗਰਾਮ ਹੁੰਦੇ ਆ। ਜਿੰਨੇ ਵੀ ਦੋਸਤ ਆ ਸਾਡੇ ਪੰਜਾਬੀ ਰੇਡੀਓ ਨਾਲ ਬਹੁਤ ਹੀ ਸ਼ੁਕਰੀਆ। ਵਧੀਆ ਪ੍ਰੋਗਰਾਮ ਲਿਆਉਂਦੇ ਆ। ਜੀ। ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਹਮੇਸ਼ਾ। ਧੰਨਵਾਦ। ਬਹੁਤ ਧੰਨਵਾਦ, ਥੈਂਕ ਯੂ ਮਿਹਰਬਾਨੀ। ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ, ਨਵੇਂ ਜੀ। ਸਾਲ ਦੀਆਂ ਵਧਾਈਆਂ ਜਿੰਦੇ ਵਾਸਤੇ। ਸੁਖਵੰਤ ਸਿੰਘ ਢਿੱਲੋਂ ਜੀ ਇਹ ਬਹੁਤ ਲੰਮੇ ਸਮੇਂ ਤੋਂ ਸਾਡੇ ਨਾਲ ਜੁੜੇ ਹੋ ਫੇਸਬੁੱਕ ਤੇ। ਬਰਿੰਦਰ ਗੋਇਲ ਜੀ, ਰਵੀ ਬੁੱਟਰ ਜੀ, ਨਵੇਂ ਸਾਲ ਦੀਆਂ ਵਧਾਈਆਂ। ਸਤਦੇਵ ਸ਼ਰਮਾ ਜੀ ਸ਼ਿਕਾਗੋ ਚ ਆ ਜੀ ਤੇ ਬਿਲਕੁਲ। ਮੱਲੀ ਸਾਹਿਬ ਉਹ ਕਹਿੰਦੇ ਆ ਵੀ ਜਿਹੜੀ ਤੁਸੀਂ ਖਾਤਮ ਜਵੈਲਰ ਦੀ ਪੇਸ਼ਕਾਰੀ ਇੰਨੀ ਵਧੀਆ ਕੀਤੀ ਵੀ ਅਸੀਂ ਸ਼ਿਕਾਗੋ ਬੈਠੇ ਹੀ ਆਨੰਦ ਲੈ ਰਹੇ ਸੀ। ਧੰਨਵਾਦ ਆ ਇਹਨਾਂ ਦਾ। ਇਹ ਗੱਲਾਂ ਹੀ ਤੇ ਜੋਸ਼ ਦਵਾਈ ਰੱਖਦੀਆਂ ਔਰ ਫਿਰ ਗੱਲ ਦਾ ਇਹ ਹਾਲ ਹੋ ਜਾਂਦਾ। ਸਹੀ ਆ। ਮਹਿੰਦਰ ਸਿੰਘ ਜੀ, ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਨਵੇਂ ਸਾਲ ਦੀਆਂ ਵਧਾਈਆਂ ਰਾਜਕਾਰ ਵੀਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਵਧਾਈਆਂ ਤੁਹਾਨੂੰ। ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ। ਗੁੱਡ ਲੱਕ ਹੋਵੇ ਜੀ। ਤੁਹਾਡਾ ਪ੍ਰੋਗਰਾਮ ਬਹੁਤ ਸੁਣੀਦਾ ਹੈ। ਅਸੀਂ ਤਾਂ ਟੀਵੀ ਦੇਖਣੋਂ ਹਟ ਗਏ ਆ, ਕਦੀ ਕਿਆ ਟੀਵੀ ਬਾਤ। ਦੇਖਿਆ ਹੀ ਨਹੀਂ। ਕੀ ਬਾਤ ਹੈ। ਬਹੁਤ ਕਿਆ ਸ਼ੁਕਰੀਆ, ਥੈਂਕ ਯੂ। ਹਾਂਜੀ ਹਾਂਜੀ ਹਾਂਜੀ, ਬਹੁਤ ਚੜ੍ਹਦੀ ਕਲਾ ਬਖਸ਼ੇ ਜੀ ਤੁਹਾਨੂੰ ਸਾਰਿਆਂ ਨੂੰ। ਧੰਨਵਾਦ ਜੀ, ਧੰਨਵਾਦ। ਹਾਂਜੀ, ਬਾਕੀ ਮਕਸੂਦ ਮੱਲੀ ਸਾਹਿਬ ਯੂਨੀਵਰਸਿਟੀ ਨਗਰ ਕੀਰਤਨ ਤੇ ਆਏ ਸੀ ਤਾਂ ਮੈਂ ਇਹਨਾਂ ਨੇ ਫੋਟੋ ਖਿਚਾਏ ਸੀਗੇ। ਥੈਂਕ ਯੂ। ਕਿਆ ਤੇ ਬਾਤ। ਮੈਂ ਇਹਨਾਂ ਜੱਫੀ ਪਾ ਕੇ ਮਿਲਣ ਲੱਗਾ ਤਾਂ ਜੱਫੀ ਨਾ ਮੇਰੇ ਤੋਂ ਪਾ ਹੋਵੇ, ਇੰਨੇ ਮੋਟੇ ਹੋ ਗਏ ਹੋਏ ਇਹ ਨਾ ਅਸਲ ਚ ਜਿੱਦਾਂ ਹੁੰਦਾ ਨਾ, ਆਪਾਂ ਇੰਡੀਆ ਚ ਜਾਂ ਪਾਕਿਸਤਾਨ ਦੇ ਵਿੱਚ ਜਿੰਨਾ ਬੰਦਾ ਮੋਟਾ ਉਹਨਾਂ ਵੀ ਤਗੜਾ ਖਾਂਦੇ ਪੀਂਦੇ ਹਾਂ, ਇਹ ਖਾਂਦੇ ਪੀਂਦਿਆਂ ਦੀ ਨਿਸ਼ਾਨੀ ਆ। ਆਪਾਂ ਇਹ ਉਲਟਾ ਅਮਰੀਕਾ ਚ ਹਨਾ। ਮੈਂ ਮਸੂਦ ਜੀ ਅਗਲੇ ਸਾਲ ਹੁਣ ਇਹ ਹੋਵੇ ਵੀ ਬੰਦਾ ਕਲਾਵੇ ਚ ਆ ਜਾਵੇ, ਏਡਾ ਕੀ ਕਰਨਾ ਆ। ਪੂਰੀ ਟਰਾਈ ਕਰਨੇ ਆ ਕਿ ਇਹ ਗਿਲਾ ਸ਼ਿਕਵਾ ਦੂਰ ਹੋ ਜਾਏ। ਨਹੀਂ ਤਾਂ ਰੰਦਾ ਲਿਆਉਣਾ ਪੈਣਾ ਜੋ। ਮੇਰੇ ਗੱਲਾਂ ਬਾਤਾਂ ਵੀ ਕੀਤੀਆਂ। ਮੈਂ ਵੀ ਪਾਕਿਸਤਾਨ ਦਾ ਬੋਰਨ ਆ। ਹਾਂ ਕਿਆ ਬਾਤ। ਤੇ ਲੈਲਪੁਰ ਕਹਿੰਦੇ ਅੱਜ ਚੱਕ ਝੁੰਬਰੇ ਲੱਗ ਪਿੰਡ ਸੀ ਸਾਡਾ ਨਾਲੇ ਵਾਲਾ। ਤੇ ਮੈਂ ਇਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਤਾਂ ਫਿਰ ਬੜਾ ਰੂਹ ਖੁਸ਼ ਹੋਈ। ਬਹੁਤ ਕੁਝ ਦੱਸਿਆ ਇਹਨਾਂ ਨੇ। ਥੈਂਕ ਯੂ ਜੀ, ਥੈਂਕ ਯੂ। ਹਾਂਜੀ ਹਾਂਜੀ, ਮੈਂ ਤਾਂ ਕਿਹਾ ਮੈਂ ਜਿੱਦਾਂ ਫਿਰ ਗੱਲਬਾਤ ਕਰਾਂਗੇ। ਚਲੋ ਉਹ ਚਾਂਸ ਨਹੀਂ ਮਿਲਿਆ। ਚਲੋ ਮੈਂ ਕਿਹਾ ਹੁਣ ਵਧਾਈਆਂ ਦੇਣ ਨਾਲ ਇਹਨਾਂ ਦੀ ਗੱਲਬਾਤ ਕਰ ਲੈਂਦੇ ਆ। ਮੋਟੇ ਡਾਢੇ ਆ। ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਮਿਹਰਬਾਨੀ ਮਹਿੰਦਰ ਜੀ, ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦਿਆਲ ਕੌਰ ਜੀ, ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ ਆਇਆਂ ਨੂੰ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਮੈਨੂੰ ਸੁਣਦੇ ਤੁਸੀਂ। ਪਹਿਲੀ ਗੱਲ ਤਾਂ ਸਭ ਤੋਂ ਪੰਜਾਬੀ ਰੇਡੀਓ ਦੀ ਸਾਰੀ ਟੀਮ ਨੂੰ, ਤੁਹਾਨੂੰ ਸਭ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਨਵੇਂ ਸਾਲ ਜੀ। ਦੀਆਂ। ਲੱਖ ਲੱਖ ਵਧਾਈਆਂ ਤੁਹਾਨੂੰ ਵੀ। ਸਿਹਤ ਤੰਦਰੁਸਤੀ ਚ ਰਹੋ। ਤੁਹਾਨੂੰ ਜੀ ਮੇਰੀ ਵੀ ਸੁਣ ਲਓ। ਮੈਂ ਤਾਂ ਜਿੱਦਾਂ ਤੁਹਾਡਾ ਰੇਡੀਓ ਚੱਲਿਆ ਉਹਦੇ ਨਾਲ ਜੁੜੀ ਹੋਈ ਹਾਂ। ਤੁਹਾਨੂੰ ਦੱਸ ਦੋ। ਵਾਹ, ਕਿਆ ਬਾਤ। ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਦੇਖੋ ਰਾਜਕਰਨਵੀਰ ਸਿੰਘ ਜੀ, ਮਾਤਾ ਜੀ ਇਹ ਬੇਕਰਫੀਲਡ ਤੋਂ ਜੁੜੇ ਹੋਏ ਆ, ਹਮੇਸ਼ਾ ਸਾਨੂੰ ਮਿਲਦੇ ਵੀ ਹੁੰਦੇ ਆ। ਸਵੇਰ ਨੂੰ ਸਭ ਤੋਂ ਪਹਿਲਾਂ ਇਹਨਾਂ ਦੀ ਰਿਕੁਐਸਟ ਆਉਂਦੀ ਆ ਸ਼ਬਦਾਂ ਦੇ ਲਈ। ਬਹੁਤ ਲੰਮੇ ਸਮੇਂ ਤੋਂ ਜੁੜੇ ਹੋਏ ਆ ਜੀ। ਖੈਰ ਸੁਖ ਚ ਰਹਿਣ। ਸਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਚੜ੍ਹਦੀ ਕਲਾ ਚ ਰੱਖੇ। ਥੈਂਕ ਯੂ ਜੀ, ਥੈਂਕ ਯੂ। ਸਿਹਤਯਾਬੀਆਂ ਬਖਸ਼ੇ। ਬਹੁਤ ਸ਼ੁਕਰੀਆ। ਗਿਆਨ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ। ਮੈਂ ਗਿਆਨ ਸਿੰਘ ਨਾਗਰਾ ਜੀ। ਜੀ ਸਤਿ ਸ਼੍ਰੀ ਅਕਾਲ ਨਾਗਰਾ ਸਾਹਿਬ ਜੀ, ਆਇਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ। ਤੁਹਾਨੂੰ ਜੀ ਬਹੁਤ ਬਹੁਤ। ਤੁਹਾਡਾ ਤਾਂ ਤੁਸੀਂ ਤਾਂ ਸਾਡੇ ਸਿਆਣੇ ਦਾ ਦਿਲ ਆਏ ਆ ਜੀ। ਵਾਹਿਗੁਰੂ ਜੀ ਬੜੀ ਮਿਹਰਬਾਨੀ, ਆਪਣਾ ਜਾਣਦੇ ਜੀ। ਹਾਂ, ਬਹੁਤ 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 ਹਰਜੋਤ ਸਾਹਿਬ ਨੂੰ, ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ। ਅਸੀਂ ਨਾਗਰਾ ਫੈਮਿਲੀ, ਸਾਡੇ ਨਿਆਣੇ ਵੀ ਪਹਿਲਾਂ ਤੋਂ ਇਹਨਾਂ ਨਾਲ ਜੁੜੇ ਹੋ ਆ ਜੀ। ਅਸੀਂ ਏਰੀਆ ਵੀ ਸਾਡਾ ਇਹਨਾਂ ਦਾ ਇੱਕੋ ਹੀ ਆ ਜੀ, ਮਾਲਪੁਰ ਹੀ ਆ। ਅੱਛਾ, ਜਿੰਦਾਬਾਦ। ਪਿੰਡੂ ਲੱਭ ਗਏ ਆ। ਹਾਂਜੀ, ਆਈ ਜਾਈਦਾ ਹਰਜੋਤ ਹੁਣਾਂ ਦੇ ਕੋਲ ਤਾਂ ਬਹੁਤ। ਇੱਥੇ ਵੀ ਸੈਨੋਜ਼ੇ ਰਹਿੰਦੇ ਆ। ਨਾਗਰਾ ਸਾਹਿਬ ਬਹੁਤ ਪੁਰਾਣੇ ਜੁੜੇ ਹੋਏ ਆ ਸਾਡੇ ਨਾਲ। ਜੀ ਤਾਂ ਪਹਿਲਾਂ ਤੋਂ ਜਦ ਤੋਂ ਆਏ ਆ। ਸਾਡੇ ਤਾਂ ਬਸ ਇੱਕੋ ਹੀ ਆ। ਚੰਗਾ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਥੈਂਕ ਯੂ। ਗਿਆਨ ਸਿੰਘ ਤੋਂ ਬਾਅਦ ਧਿਆਨ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ ਤੁਹਾਨੂੰ ਵੀ ਪਰਿਵਾਰ ਜੀ ਤੁਹਾਨੂੰ ਵੀ ਬਹੁਤ ਵਧਾਈਆਂ ਨਵੇਂ ਸਾਲ ਦੀਆਂ ਜੀ, ਬਹੁਤ ਨੂੰ। ਵਧਾਈਆਂ। ਯੂਐਸਏ ਸਟਾਫ ਨੂੰ ਸਾਰਿਆਂ ਤੋਂ ਪਹਿਲਾਂ ਲੱਖ ਲੱਖ ਵਧਾਈ, ਔਰ ਫਿਰ ਸੁਣਨ ਵਾਲੇ ਵੀਰਾਂ ਨੂੰ ਥੈਂਕ ਯੂ। ਬਹੁਤ ਬਹੁਤ ਸੋਹਣਾ ਪ੍ਰੋਗਰਾਮ ਚੱਲਦਾ ਹੈ, ਔਰ ਬਹੁਤ ਹੀ ਪ੍ਰਮਾਤਮਾ ਦੀ ਕਿਰਪਾ ਹੈ, ਇਸੇ ਤਰ੍ਹਾਂ ਜੋੜੀ ਰੱਖੋ। ਮੇਰੇ ਵੱਲੋਂ ਫਿਰ ਲੱਖ ਲੱਖ ਵਧਾਈ ਹੋਵੇ ਜੀ, ਤੁਹਾਨੂੰ ਬਹੁਤ ਬਹੁਤ ਵਧਾਈਆਂ। ਦੇਖੋ ਰਾਜਕਰਪੀ ਸਿੰਘ ਜੀ, ਆਪਣੇ ਬਜ਼ੁਰਗ ਜਿਹੜੇ ਆ ਜਦੋਂ ਪੁਰਾਣੇ ਨਾਮ ਰੱਖਦੇ ਸੀ, ਕਿੰਨੇ ਵਧੀਆ ਨਾਮ ਰੱਖਦੇ ਸੀ, ਗਿਆਨ ਸਿੰਘ, ਧਿਆਨ ਸਿੰਘ, ਸਾਰਾ ਕੁਝ ਹਨਾ। ਅੱਜ ਕੱਲ ਤਾਂ ਨਾਮ ਆਪਾਂ ਦੇਖਦੇ ਆ ਵੀ ਕਿੱਦਾਂ ਦੇ ਰੱਖਦੇ ਆ, ਫਿਰ ਨਿਕਨੇਮ ਕਰਕੇ ਕਿੱਥੇ ਪਹੁੰਚ ਜਾਂਦਾ ਜੀ। ਏਦਾਂ ਹੀ ਸੋ ਮਿਹਰ ਹੈ ਜੀ ਪ੍ਰਮਾਤਮਾ ਦੀ, ਚੜ੍ਹਦੀ ਕਲਾ ਚ ਰਹੋ ਜੀ। ਕਈ ਵਾਰ ਮਿਲਦੇ ਰਹਿੰਦੇ ਆ, ਸੋ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ। ਅਸੀਂ ਵੀ ਪੁਰਾਣੇ ਤਕਰੀਬਨ 80 ਸਾਲ ਦੇ ਚੱਲ ਰਹੇ ਹਾਂ, ਸੋ ਪ੍ਰਮਾਤਮਾ ਦੀ ਕਿਰਪਾ ਚਾਹੀਦੀ। ਪ੍ਰਮਾਤਮਾ ਸਿਹਤ ਵੀ ਬਖਸ਼ ਕੇ ਰੱਖੇ, ਸਿਹਤਮੰਦ ਰਹੋ, ਬਸ ਇਹੀ ਅਰਦਾਸ ਹੈ। ਬਹੁਤ ਬਹੁਤ ਕਿਰਪਾ ਪ੍ਰਮਾਤਮਾ ਦੀ, ਔਰ ਤੁਹਾਨੂੰ ਸਾਰਿਆਂ ਨੂੰ ਪ੍ਰਮਾਤਮਾ ਰਾਜੀ ਖੁਸ਼ੀ ਰੱਖੇ। ਸ਼ੁਕਰੀਆ। ਸੋ ਜਦੋਂ ਏਦਾਂ ਜਿੱਦਾਂ ਕਹਿੰਦੇ ਨੇ ਨਾ ਵੀ ਘਿਓ ਦੀਆਂ ਨਾੜਾਂ ਹੀ ਹਾਏ ਹਾਏ ਹਨਾ, ਏਦਾਂ ਹੀ ਆ ਨਾ ਕਿ ਨਹੀਂ। ਦੇਖੋ ਜਦੋਂ ਬਜ਼ੁਰਗ ਏਦਾਂ ਆਸ਼ੀਰਵਾਦ ਦਿੰਦੇ ਆ, ਅਸੀਸਾਂ ਦਿੰਦੇ ਆ, ਇਹੀ ਆ ਜੀ ਜਿਹੜਾ ਸਾਨੂੰ ਭਜਾਈ ਮਨ ਨੂੰ ਸਕੂਨ ਲੱਭਦਾ, ਭੱਜੇ ਫਿਰੀਦਾ। ਬਸ ਇਹੀ ਇਹ ਟੀਕੇ ਹੀ ਆ ਸਟੇਰੋਇਡ ਦੇ ਸਾਡੇ। ਰੱਬ ਇਹਨਾਂ ਨੂੰ ਸਲਾਮਤ ਰੱਖੇ, ਔਰ ਇਸੇ ਤਰ੍ਹਾਂ ਐਨਰਜੀ ਸਾਨੂੰ ਲੱਭਦੀ ਰਹੇ ਜੀ। ਜੀ ਜੀ, ਬਹੁਤ ਸ਼ੁਕਰੀਆ ਇਹਨਾਂ ਦਾ। ਤੇ ਆਪਣੇ ਅਗਲੇ ਕਾਲਰ ਨੇ ਬਖਤੌਰ ਸਿੰਘ ਜੀ। ਹਾਂਜੀ ਹਾਂਜੀ, ਹੈਲੋ ਭਾਜੀ, ਸਤਿ ਸ਼੍ਰੀ ਅਕਾਲ ਸਰ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਮੇਰੇ ਵੱਲੋਂ ਰੇਡੀਓ ਦੇ ਚਾਲਕਾਂ ਤੇ ਸੁਣਨ ਵਾਲੇ ਸਰੋਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਕਰੋੜਾਂ ਹੀ ਵਧਾਈਆਂ ਹੋਣ। ਕਿਆ ਬਾਤ ਹੈ, ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ। ਤੇ ਮੱਲੀ ਸਾਹਿਬ ਦੇ ਬਹੁਤ ਲੋਕ ਫੈਨ ਆ, ਤੇ ਮੈਂ ਤੇ ਫਰਾੜਾ ਹੀ ਬਣ ਗਿਆ, ਫਰਾੜਾ। ਰੱਬ ਦਾ ਸ਼ੁਕਰਾਨਾ। ਵੇਖਿਓ ਇੰਜਨ ਨਹੀਂ ਸਾੜਦਾ ਆਪਣਾ, ਧਿਆਨ ਦਾ ਹੌਲੀ ਹੌਲੀ ਆਵਾਜ਼ ਛੱਡੋ। ਬਹੁਤ ਧੰਨਵਾਦ ਤੁਹਾਡਾ, ਬਹੁਤ ਧੰਨਵਾਦ ਜੀ। ਹੋਰ ਗੱਲ ਆ, ਇਹ ਸਾਲ ਐਲਕਾ 24 ਸਾਲ ਬੜਾ ਵੱਡਾ ਵਾ। ਇਹ ਪਹਿਲੀ ਤਰੀਕ ਤੋਂ ਲੈ ਕੇ 31 ਦਸੰਬਰ ਤੱਕ ਚੱਲਣਾ। ਸਹੀ ਆ, ਏਦਾਂ ਹੀ। ਬਿਲਕੁਲ ਬਿਲਕੁਲ ਜੀ, ਇੰਨਾ ਮਾਣ ਬਖਸ਼ਿਆ ਤੁਸੀਂ। ਇੰਜਨ ਦੀ ਸਰਵਿਸ ਟਾਈਮ ਸਿਰ ਵੀ ਫਰਾਟਾ ਚੱਲਦਾ ਰਹੇ, ਬਸ ਏਦਾਂ ਹੀ। ਥੈਂਕ ਯੂ ਜੀ। ਫਰਾਟੇ ਤੋਂ ਚੇਤਾ ਹੈ, ਜਦੋਂ ਛੋਟੇ ਹੁੰਦੇ ਸੀ ਮਸੂਦ ਜੀ, ਆਪਣੇ ਲੋਹੇ ਵਾਲੇ ਹੁੰਦੇ ਸੀਗੇ, ਏਦਾਂ ਹੀ ਉਂਗਲੀਆਂ ਵਢਾ ਲਈਦੀਆਂ ਸੀ। ਹੁਣ ਤਾਂ ਹੁੰਦੇ ਪਲਾਸਟਿਕ ਵਾਲੇ ਆ, ਔਰ ਉਂਗਲੀਆਂ ਵੱਢਣ ਤੋਂ ਬਾਅਦ ਉੱਤੋਂ ਜਿਹੜੀਆਂ ਵੱਜਦੀਆਂ ਸੀ ਉਹ ਝੁੰਗਾ ਹੁੰਦਾ। ਨਹੀਂ ਦੇਖੋ ਏਦਾਂ ਵੀ ਜਦੋਂ ਨਿਆਣਾ ਜਦੋਂ ਸੱਟ ਲਵਾ ਕੇ ਆਉਂਦਾ ਪੀੜ ਦੀ, ਤਾਂ ਜੇ ਉਹਦੀ ਰੋਣ ਹੀ ਤੇ ਆਉਂਦਾ, ਪਹਿਲਾਂ ਚਪੇੜ ਵੱਜਦੀ ਹੁੰਦੀ ਆ ਕੇ, ਪਹਿਲਾਂ ਉਹ ਤੂੰ ਫੇਰ ਸੱਟ ਲਵਾ ਕੇ ਆ ਗਿਆ, ਇਹਨੂੰ ਰੋਕਿਆ ਸੀ। ਇਹ ਨਹੀਂ ਵੀ ਮਲਮ ਪੱਟੀ ਨਾ ਪਹਿਲਾਂ ਚਪੇੜ ਵੱਜੂਗੀ। ਮਲਮ ਪੱਟੀ ਹੁੰਦੀ ਹੈ, ਨਾਲ ਨਾਲ ਮਲਮ ਵੀ ਲੱਗਦਾ ਰਹਿੰਦਾ। ਸਹੀ ਗੱਲ ਹੈ ਜੀ। ਪਰਮਜੀਤ ਜੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ। ਹਾਂਜੀ ਪਰਮਜੀਤ ਜੀ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ, ਨਵੇਂ ਸਾਲ ਦੀਆਂ ਵਧਾਈਆਂ ਪਰਮਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੀ ਵਾਰੀ ਆ ਗਈ ਜੀ, ਆ ਗਈ ਹੈ। ਪਿੱਚ ਤੇ ਜੇ ਬੈਟਿੰਗ ਕਰੋ। ਤੁਹਾਡੀਆਂ ਸਿਫਤਾਂ ਤਾਂ ਕਰਨੀਆਂ, ਮੈਂ ਤੁਹਾਡੇ ਸਰੋਤਿਆਂ ਦੀ ਸਿਫਤਾਂ ਕਰਨੀਆਂ ਚਾਹੁੰਦਾ ਜੀ। ਜੀ ਆਇਆਂ ਨੂੰ ਪਹਿਲਾਂ ਉਹਨਾਂ ਦੀ ਬਣਦੀਆਂ ਨੇ। ਜਿਹੜਾ ਇਹਨਾਂ ਨੇ ਇੰਨਾ ਮਾਣ ਸਤਿਕਾਰ ਤੇ ਪਿਆਰ ਮੱਲੀ ਸਾਹਿਬ ਨੂੰ, ਪ੍ਰਵੀਨ ਸ਼ਰਮਾ ਨੂੰ ਦਿੱਤਾ, ਉਹਦੀ ਉਦਾਹਰਨ ਕਿਤੋਂ ਨਹੀਂ ਮਿਲਦੀ। ਮੈਨੂੰ 40 ਸਾਲ ਹੋ ਗਏ ਰੇਡੀਓ ਸੁਣਦੇ ਨੂੰ। ਜ਼ਿੰਦਾਬਾਦ ਜ਼ਿੰਦਾਬਾਦ। ਤੇ ਇਹਨਾਂ ਨੇ ਖਾਲਸਾ ਸਾਹਿਬ ਦੇ ਰਾਜ ਕਾਰਨ ਵੀ ਜਿਹੜੀ ਗੁਲਦਸਤਾ ਬਣਾਇਆ ਜੀ, ਫੁੱਲ ਇਕੱਠੇ ਕਰਕੇ, ਉਹਦੀ ਉਦਾਹਰਨ ਹੈ ਨਹੀਂ ਕੋਈ ਵੀ। ਬਹੁਤ ਦਿੱਤਾ ਜਾਂਦਾ ਜੀ, ਇਹ ਗੁੱਡੀ ਚੜੀ ਇਹਨਾਂ ਕਾਰਨ। ਹਾਂਜੀ, ਇੱਕ ਨਹੀਂ ਪੱਤਰਕਾਰ ਲਿਆਂਦਾ ਜੀ, ਦੀਪਕ ਸ਼ਰਮਾ ਚੰਡੀਗੜ੍ਹ ਤੋਂ। ਜੀ ਇੰਨਾ ਨਿਡਰ ਪੱਤਰਕਾਰ ਜੀ ਮੈਂ ਨਹੀਂ ਦੇਖਿਆ, ਇੰਨੀ ਦਲੇਰੀ ਨਾਲ ਗੱਲ ਕਰਦਾ। ਇਹਨੀ ਸਾਡੇ ਤੇ ਬਹੁਤ ਵੱਡਾ ਆਸਾਨ ਕੀਤਾ ਜੀ। ਥੈਂਕ ਯੂ ਬਾਕੀ ਅਖੀਰ ਚ ਮੈਂ ਇਹੀ ਗੱਲ ਕਰੂੰਗਾ ਜੀ, 40 ਸਾਲਾਂ ਵਿੱਚ ਜ਼ਿਆਦਾ ਰਸ਼ ਲਿੰਬਰ ਨੂੰ ਸੁਣਿਆ, ਉਸ ਤੋਂ ਬਾਅਦ ਵੀ ਦਿਲ ਕਰਦਾ ਪੰਜਾਬੀ ਜਿਹੜੀ ਯੂਐਸ ਨੂੰ ਸੁਣੋ। ਥੈਂਕ ਯੂ ਜੀ, ਥੈਂਕ ਯੂ। ਧੰਨਵਾਦ ਜੀ। ਉਹਨਾਂ ਦੇ ਸਿਰ ਤੇ ਵੀ ਹੱਥ ਰੱਖੇ। ਦੇਖੋ ਪੰਜਾਬ ਦੇ ਵਿੱਚ ਰਹਿ ਕੇ ਸੱਚ ਦੀ ਗੱਲ ਕਰਨਾ ਬਹੁਤ ਔਖਾ ਹੁੰਦਾ ਹੈ। ਇੱਥੇ ਬੈਠ ਕੇ ਅਸੀਂ ਕਰ ਸਕਦੇ ਹਾਂ, ਪਰ ਇਦਾਂ ਦੇ ਜਿਹੜੇ ਦਲੇਰ ਆ ਨਾ, ਉਹ ਦਲੇਰੀ ਨੂੰ ਦੇਖੋ ਇਹਦੇ ਵਿੱਚ ਐਡ ਕਰਨਾ ਇਹ ਬਣਦਾ। ਜਦੋਂ ਦਾ ਸੀਗਾ ਹਰਜੋਤ ਸਿੰਘ ਜੀ ਕਿਸਾਨ ਮੋਰਚਾ, ਉਦੋਂ ਤਾਂ ਉੱਥੇ ਪੰਜਾਬੀ ਮੀਡੀਆ ਨੇ ਮੋਦੀ ਦੇ ਨਾਲ ਸਿੰਘ ਫਸਾਈ ਰੱਖੇ। ਹੁਣ ਪਰ ਜੋ ਆਪਾਂ ਦੇਖ ਰਹੇ ਹਾਂ, ਉਹਦੇ ਪੰਜਾਬੀ ਮੀਡੀਆ ਵੀ ਗੱਲ ਨਹੀਂ ਕਰਦਾ ਕਈ ਥਾਵਾਂ ਦੇ ਉੱਤੇ, ਬਹੁਤੀਆਂ ਥਾਵਾਂ ਦੇ ਉੱਤੇ, ਪਰ ਫਿਰ ਵੀ ਉੱਥੇ ਸਿੰਘ ਫਸਾਉਣਾ ਕਿ ਉਹਨਾਂ ਨੂੰ ਸੱਚ ਦਿਖਾਉਣਾ, ਸ਼ੀਸ਼ਾ ਦਿਖਾਉਣਾ, ਇਹ ਕਿਸੇ ਦੇ ਜਿਹੜਾ ਉਹ ਦੇਖਿਆ। ਨਹੀਂ ਤਾਂ ਸਾਰੇ ਜਾਣੇ ਆ ਕੇ ਇਹੀ ਰੋਣਾ ਰੋਂਦੇ ਰਹਿੰਦੇ ਜੀ, ਸਾਨੂੰ
ਉਹਨਾਂ ਨੇ ਮਨੀਟਾਈਜੇਸ਼ਨ ਬੰਦ ਕਰਤੀ, ਕਿਸੇ ਨੇ ਆਹ ਕਰਤਾ, ਕਿਸੇ ਨੇ ਉਹ ਕਰਤਾ, ਪਰ ਜਿਹੜਾ ਹਾਥੀ ਆਪਣੀ ਚਾਲੇ ਚੱਲਿਆ ਆ। ਸੋ ਬਹੁਤ ਵਧੀਆ, ਬਹੁਤ ਦਲੇਰੀ ਦੇ ਨਾਲ ਦੀਪਕ ਸ਼ਰਮਾ ਜੀ ਕੰਮ ਕਰਦੇ ਆ, ਤੇ ਬਸ ਇਦਾਂ ਹੀ ਸਾਥ ਬਣਿਆ ਰਵੇ, ਪ੍ਰਮਾਤਮਾ ਉਹਨਾਂ ਨੂੰ ਸਿਹਤਮੰਦ ਜਿਹੜਾ ਉਹ ਰੱਖੇ। ਤੇ ਇਦਾਂ ਸਾਡੇ ਵੀ ਬਹੁਤ ਸਾਰੀਆਂ YouTubes ਬੈਨ ਹੋ ਜਾਂਦੀਆਂ। ਤੁਸੀਂ ਦੇਖ ਲਓ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ ਜੋ ਕੁਝ ਅਮਰੀਕਾ 'ਚ ਸਿੱਖਾਂ ਨੂੰ ਮਾਰਨ ਦੀ ਗੱਲ ਹੋਈ ਸੀ, ਕਿੰਨਾ ਕੁ ਪੰਜਾਬੀ ਮੀਡੀਆ ਕੋ ਬੋਲਿਆ? ਕੋਈ ਨਹੀਂ ਬੋਲਿਆ ਹੈਗਾ। ਸੋ ਇਸੇ ਤਰ੍ਹਾਂ ਜਗਜੀਤ ਸਿੰਘ ਆਜੀਆਂ, ਗੁਰਮੇਲ ਸਿੰਘ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਆ। ਸੁਖ ਸਾਗਰ ਜੀ ਕਹਿੰਦੇ ਵੀ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਦੀ ਜਿਹੜੀ ਕਥਾ ਆਪਾਂ ਗੁਰਦੁਆਰਾ ਸਾਹਿਬ ਮਿਲਪਿਟਸ ਤੋਂ ਲਾਈਵ ਕੀਤੀ ਸੀ, ਤੇ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਪਿਛਲੇ 10 ਦਿਨ ਲਗਭਗ ਫਤਿਹਗੜ੍ਹ ਸਾਹਿਬ ਤੋਂ ਵੀ ਆਪਾਂ ਸਾਰੇ ਪ੍ਰੋਗਰਾਮ ਤੁਹਾਨੂੰ ਲਾਈਵ ਦਿਖਾਲਦੇ ਵੀ ਰਹੇ ਆ, ਸੁਣਾਉਂਦੇ ਵੀ ਰਹੇ ਆ। ਬਸ ਮਹਾਰਾਜ ਏਦਾਂ ਹੀ ਕਿਰਪਾ ਰੱਖੇ, ਵਧੀਆ ਤੋਂ ਵਧੀਆ ਪ੍ਰੋਗਰਾਮ ਆ ਜਿਹੜੇ ਤੁਹਾਡੇ ਨਾਲ ਤੁਹਾਡੇ ਅੱਗੇ ਪੇਸ਼ ਕਰਦੇ ਰਹੀਏ। ਬਿਲਕੁਲ ਜੀ। ਕਮਲ ਸੋਮਲ ਜੀ, ਭੁੱਲਰ ਪਰਿਵਾਰ ਜੈ ਐਕਸਪ੍ਰੈਸ ਵਾਲੇ, ਜਗਦੀਪ ਸਿੰਘ ਜਿਹੜੇ ਉਹ YouTube ਦੇ ਉੱਤੇ ਆਪਣੇ ਨਾਲ ਜੁੜੇ ਹੋਏ ਆ। ਸੋ ਸਭ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ। ਆਪਣੇ ਅਗਲੇ ਕਾਲਰ ਨੇ ਜੀ ਕਮਲਪ੍ਰੀਤ ਸਿੰਘ ਜੀ, ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ ਜੀ। ਕਮਲਪ੍ਰੀਤ ਸਿੰਘ ਜੀ, ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਹਾਂਜੀ ਰਾਜ ਕਲਮਵੀਰ ਜੀ, ਹਰਜੋਤ ਸਿੰਘ ਖਾਲਸਾ ਜੀ, ਮੱਲੀ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ। ਥੈਂਕ ਯੂ ਜੀ, ਥੈਂਕ ਯੂ ਤੁਹਾਨੂੰ ਵੀ। ਹਾਂਜੀ ਤੁਹਾਡਾ ਜੀ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਭਾਜੀ, ਜਿੱਦਾਂ ਨਾ ਵਧੀਆ ਸੁਣੀਦਾ ਆ। ਸਾਰੀ ਅਪਡੇਟ ਅਮਰੀਕਾ, ਆਪਣੀ ਜਿਹੜੇ ਪ੍ਰੋਗਰਾਮ ਆ, ਇਮੀਗ੍ਰੇਸ਼ਨ ਪ੍ਰੋਗਰਾਮ, ਸਾਰੇ ਜੀ ਬਹੁਤ ਵਧੀਆ ਹੁੰਦੇ ਆ ਭਾਜੀ। ਬਹੁਤ ਵਧੀਆ ਲੱਗਦਾ ਤੁਹਾਨੂੰ ਸੁਣ ਕੇ ਏਦਾਂ। ਬਾਕੀ ਸਾਰੇ ਹੀ ਜਿੰਨੇ ਵੀ ਆਪਣੇ ਪੰਜਾਬੀ ਰੇਡੀਓ ਦੇ ਦਰਸ਼ਕ ਸੁਣ ਰਹੇ ਆ, ਸਾਰਿਆਂ ਨੂੰ ਜੀ ਨਵੇਂ ਸਾਲ ਦੀਆਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਜੀ। ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਰੱਖੇ ਜੀ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਤੁਹਾਡਾ। ਦੇਖੋ ਆਪਾਂ ਸਾਰੇ ਅਰਦਾਸ ਕਰਦੇ ਹਾਂ ਇਹ ਨਵਾਂ ਸਾਲ ਪੂਰੀ ਦੁਨੀਆ 'ਚ ਸ਼ਾਂਤੀ ਬਣਾਈ ਰੱਖੇ, ਪਰ ਜਿਸ ਹਿਸਾਬ ਦੀ ਸਿਚੁਏਸ਼ਨ ਬਣਦੀ ਜਾ ਰਹੀ ਆ, ਆਪਾਂ ਦੇਖ ਰਹੇ ਹਾਂ ਯੂਕਰੇਨ ਰਸ਼ੀਆ ਦੇ ਵਿੱਚ, ਗਾਜ਼ਾ ਦੇ ਵਿੱਚ, ਉਧਰ ਹੁਣ ਨਾਰਥ ਕੋਰੀਆ ਵਾਲਾ ਪਰਸੋਂ ਕਦੀਆਂ ਥਾਪੀਆਂ ਮਾਰੀ ਜਾਂਦਾ ਆ। ਸੋ ਇਹ ਪਤਾ ਨਹੀਂ ਕੀ ਬਣਨਾ ਆਉਣ ਵਾਲੇ ਸਮੇਂ ਦੇ ਵਿੱਚ, ਤੇ ਆਪਾਂ ਪਰ ਚਾਹੁੰਦੇ ਆ, ਅਰਦਾਸ ਕਰਦੇ ਆ ਵਾਹਿਗੁਰੂ ਅੱਗੇ ਸਾਰੀ ਦੁਨੀਆ 'ਚ ਸ਼ਾਂਤੀ ਰਹੇ, ਅਮਨ ਰਵੇ, ਸ਼ਾਂਤੀ ਰਵੇ, ਪੀਸਫੁਲ ਰਵੇ ਜੀ। ਅਗਲੇ ਕਾਲਰ ਨੇ ਆਪਣੇ ਨਾਲ ਜਸਪਾਲ ਕੌਰ ਜੀ। ਜਸਪਾਲ ਕੌਰ ਜੀ, ਸਤਿ ਸ੍ਰੀ ਅਕਾਲ, ਨਵੇਂ ਸਾਲ ਦੀਆਂ ਵਧਾਈਆਂ ਜੀ। ਹਾਂਜੀ ਜਸਪਾਲ ਜੀ, ਪਿਛਲੇ ਸਾਲ ਚ ਨਹੀਂ ਰਹਿ ਗਏ ਜੀ। ਹਾਂ, ਉਹਨਾਂ ਤੋਂ ਅੱਗੇ ਵਧਦੇ ਆ। ਕੁਲਵਿੰਦਰ ਚਾਲ ਜੀ, ਜੀ ਆਇਆਂ ਨੂੰ ਜੀ। ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਹੈਪੀ ਨਿਊ ਈਅਰ। ਹੈਪੀ ਨਿਊ ਈਅਰ। ਪੰਜਾਬੀ ਰੇਡੀਓ ਨੂੰ ਪੰਜਾਬੀ CNN ਬਣਾਤਾ ਹੁਣ। ਥੈਂਕ ਯੂ ਜੀ, ਤੁਸੀਂ ਇੰਨਾ ਮਾਣ ਦਿੱਤਾ। ਨਾਲੇ ਤੁਹਾਡੀ ਜਿਹੜੀ ਕੰਪਲੇਂਟ ਸੀ ਨਾ ਨਿਊਜ਼ ਬੇ ਏਰੀਆ ਦੇ ਵਿੱਚ ਚਲਾਉਂਦੇ ਨਹੀਂ AM, ਆਪਾਂ 1170 ਚਲਾਤਾ, ਤੇ ਤੁਹਾਡੇ ਮਰੂਦਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜਦੋਂ ਕੰਮ ਤੇ ਜਾਣਾ ਹੁੰਦਾ ਪਹਿਲਾਂ ਹੀ ਸੈੱਲ ਫੋਨ ਤੇ ਲਾ ਲਈਦਾ ਵੀ ਕੋਈ ਗੱਬੇ ਮਿੰਟ ਮਿਸ ਨਾ ਹੋ ਜਾਵੇ ਗੱਡੀ 'ਚ ਬੈਠਣੇ ਤੋਂ ਪਹਿਲਾਂ ਜੀ। ਥੈਂਕ ਯੂ, ਥੈਂਕ ਯੂ, ਮਿਹਰਬਾਨੀ ਚਾਲ ਸਾਹਿਬ। ਬਹੁਤ ਵਧੀਆ ਸਰਵਿਸ ਜੀ, ਥੈਂਕ ਯੂ ਤੁਹਾਡਾ। ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਤਾਂ ਪਰਮਾਤਮਾ ਏਦਾਂ ਹੀ ਤੁਹਾਡੀ ਚੜ੍ਹਦੀ ਕਲਾ ਬਣਾਈ ਰੱਖੇ। ਸ਼ੁਕਰੀਆ, ਤੁਹਾਡੀ ਬੜੀ ਮਿਹਰਬਾਨੀ, ਧੰਨਵਾਦ ਤੁਹਾਡਾ। ਓਕੇ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹਾਂਜੀ ਜਸਪਾਲ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਵਧੀਆ ਪ੍ਰੋਗਰਾਮ, ਬਹੁਤ ਹੀ ਵਧੀਆ ਵੀਰ ਜੀ, ਸਾਰੇ ਪ੍ਰੋਗਰਾਮ ਬਹੁਤ ਹੀ ਵਧੀਆ ਨੇਗੇ। ਥੈਂਕ ਯੂ, ਧੰਨਵਾਦ। ਹਾਂਜੀ, ਜਦੋਂ ਅਸੀਂ ਮੱਲੀ ਵੀਰ ਜੀ ਨਾਲ ਗੱਲ ਕਰਦੇ ਆ, ਏਦਾਂ ਲੱਗਦਾ ਮੇਰਾ ਆਪਣਾ ਭਰਾ ਹੁੰਦਾ ਹੈ ਹੀ ਆਪਣਾ ਭਰਾ ਜੀ। ਇਹਦੇ 'ਚ ਸ਼ੱਕ ਕੋਈ ਨਹੀਂ ਕਿ ਤੁਸੀਂ ਮੈਨੂੰ ਆਪਣਾ ਜਾਣਿਆ, ਕਰਮ ਮੇਰੇ। ਹਾਂਜੀ, ਤੇ ਦੂਸਰੇ ਜਿਹੜੀ ਆਪਣੇ ਅਸੀਂ ਪਤਾ ਕਦੋਂ ਦੇ ਰੇਡੀਓ ਸੁਣਦੇ, ਜਦੋਂ ਗੁਰਜਸਪਾਲ ਤੇ ਕੁਲਵੀਰ ਹੁੰਦੇ ਸੀ। ਓ ਮਾਈ ਗॉड, ਕੀ ਬਾਤ ਹੈ। ਗੁਰਜਸਪਾਲ ਦਾ ਬਰਥਡੇ ਸੀ, ਮੇਰੇ ਵਿਆਹ ਦੀ ਐਨਵਰਸਰੀ ਸੇਮ ਡੇ ਦੀ ਆ। ਕੀ ਬਾਤ ਹੈ, ਦੇਖ ਲਓ ਪਿਆਰ ਇਹ ਹੁੰਦਾ ਹੈ, ਦੇਖੋ ਭੁੱਲਦੇ ਨਹੀਂ। ਜੀ ਨੂੰ ਯਾਦ ਰੱਖਿਆ ਜੀ। ਕੀ ਬਾਤ। ਬਲਵਿੰਦਰ ਕੌਰ ਭੈਣ ਜੀ ਅੱਜ ਵੀ ਵਧੀਆ ਨੇ, ਪਰ ਅਸੀਂ ਕਹਿੰਦੇ ਸੀ ਜੇ ਸਾਡੀ ਇੰਗਲਿਸ਼ ਵਾਲੀ ਟੀਚਰ ਹੁੰਦੀ ਸੀ ਉਦਾਂ ਸਾਡੇ ਲਈ ਡਰਦੇ ਰਹਿੰਦੇ ਸੀ। ਛਟੀ ਨਾਲ ਹੀ ਰਹਿੰਦੀ ਆ। ਜਿੱਦਾਂ ਜਿਹੜੇ ਆਪਣੇ ਹੈਗੇ ਹਰਜੋਤ ਸਿੰਘ, ਉਹ ਮੈਨੂੰ ਏਦਾਂ ਲੱਗਦਾ ਸੱਚੀ ਜਿਵੇਂ ਗੁਰੂਆਂ ਦੀ ਝਲਕ ਪੈਂਦੀ ਆ। ਰੱਬ ਕਰਮਾਂ 'ਚ ਰੱਖੇ। ਕੀ ਬਾਤ, ਕੀ ਬਾਤ। ਪ੍ਰਵੀਨ ਰਾਣੀ ਸਾਰੇ ਇੰਨੇ ਵਧੀਆ ਨੇ, ਸਾਰੇ ਬਹੁਤ ਹੀ ਸੋਹਣੇ। ਅਸੀਂ ਰੋਜ਼ ਸੁਣ ਲਿਆ, ਅਸੀਂ ਕਹਿੰਦੇ ਵੀ ਸਾਡੀ ਜਿੰਦ ਚਲੇ ਜਾਵੇ ਪਰ ਸਾਡਾ ਰੇਡੀਓ ਚੱਲਦਾ ਰਹੇ। ਸਲਾਮਤ ਰਹੋ ਜੀ ਤੁਸੀਂ ਵੀ, ਰੱਬ ਇਸ ਰੇਡੀਓ ਨੂੰ ਤਰੱਕੀ ਦੇਵੇ, ਇਸੇ ਤਰ੍ਹਾਂ ਦਿਲਾਂ ਤੇ ਰਾਜ ਕਰੇ। ਸਾਰੇ ਪ੍ਰੋਗਰਾਮ ਵੀਰ ਅਵਤਾਰ, ਜਿੱਦਾਂ ਵੀ ਆਪਣੇ ਜਿਹੜੇ ਹੈਗੇ ਉਹ ਕੁੜੀ ਆਉਂਦੇ ਚਰਨਜੀਤ, ਸਾਰੇ ਇੰਨੇ ਸਾਰੇ ਪ੍ਰੋਗਰਾਮ ਅਸੀਂ ਸੁਣਦੇ ਆ, ਬਹੁਤ ਹੀ ਜ਼ਿਆਦਾ ਸੋਹਣੇ ਆ। ਜਦੋਂ ਮੱਲੀ ਵੀਰ ਜੀ ਹੋਣੀ ਇੱਕ ਸੁਣਾਉਂਦੇ ਹੁੰਦੇ ਆ ਨਾ ਵੀ ਰਾਤ ਢਲਦੀ ਤੱਕ
ਸੁਣਦੇ ਰਹੋ ਪੰਜਾਬ। ਉਹ ਇਦਾਂ ਲੱਗਦਾ ਇੰਡੀਆ 'ਚ ਬਚਪਨ 'ਚ ਚਲੇ ਗਏ ਹੁੰਦੇ ਆ। ਥੈਂਕ ਯੂ। ਐਡੀ ਵਧੀਆ ਚੀਜ਼ ਹੈ ਸੱਚੀ। ਸਾਰੇ ਵਧੀਆ ਪ੍ਰੋਗਰਾਮ ਨੇ। ਪਰਮਾਤਮਾ ਸਾਰਿਆਂ ਦੀ ਲੰਮੀਆਂ ਉਮਰਾਂ ਕਰੇ, ਸਾਰੇ ਹੱਸਦੇ ਵਸਦੇ ਤੇ ਖੁਸ਼ੀ ਰਹਿਣ, ਏਦਾਂ ਹੀ ਚੱਲਦਾ ਰਹੇ। ਧੰਨਵਾਦ ਜੀ। ਦੇਖੋ ਜੀ, ਆਪਾਂ ਤਾਂ ਸਿੱਖਾਂ ਦੀ ਜੁੱਤੀ ਦੀ ਧੂੜ ਦੇ ਬਰਾਬਰ ਵੀ ਨਹੀਂ, ਤੁਸੀਂ ਗੁਰੂਆਂ ਦੇ ਕਰ ਰਹੇ ਆ। ਤੇ ਸਾਡੇ ਨਾਲ ਇਸ ਪਿਛਲੇ ਸਾਲ ਅਵਤਾਰ ਸਿੰਘ ਜਰਨਲਿਸਟ ਵੀ ਜੁੜੇ ਹੈਗੇ ਆ, ਜੋ ਇੰਟਰਨੈਸ਼ਨਲ ਲੈਵਲ ਤੇ ਕੀ ਕੁਝ ਵਾਪਰ ਰਿਹਾ ਤੇ ਉਹਦਾ ਅਸਰ ਸਾਡੇ ਪੰਜਾਬੀਆਂ ਤੇ ਕੀ ਹੋਊਗਾ। ਬਹੁਤ ਹੀ ਇੰਟੈਲੈਕਚੁਅਲ ਬੰਦੇ ਆ, ਉਹਨਾਂ ਦੇ ਸ਼ੋਅ ਆਪਾਂ ਲਗਭਗ ਹਫ਼ਤੇ 2 ਹਫ਼ਤੇ 'ਚ ਇੱਕ ਅੱਧਾ ਲੈ ਕੇ ਆਉਂਦੇ ਰਹਿੰਦੇ, ਤੁਸੀਂ ਸੁਣਦੇ ਰਹਿੰਦੇ ਹੈਗੇ ਆ। ਹੋਰ ਵੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਣੇ ਨਾਲ ਜਿਹੜੇ ਹੋਰ ਸਾਡੇ ਸਰੋਤ ਜਿਹੜੇ ਹੈਗੇ ਆ ਵਧੀਆ, ਹੋਰ ਸਾਡੇ ਜਿਹੜੇ ਸਾਥੀ ਜੁੜਨਗੇ। ਜੀ ਥੈਂਕ ਯੂ ਜੀ। ਥੈਂਕ ਯੂ ਵੀਰ ਜੀ। ਪਰ ਮੇਰੇ ਲਈ, ਤੁਹਾਡੇ ਸਾਰਿਆਂ ਲਈ ਬਹੁਤ ਸਤਿਕਾਰ ਮੇਰੇ ਦਿਲ ਵਿੱਚ। ਪਰਮਾਤਮਾ ਮੈਂ ਮੰਗਦੀ ਹਾਂ ਸਾਰਿਆਂ ਖੁਸ਼ੀਆਂ ਤੇ ਸਾਰੀਆਂ ਹਰੀਆਂ ਭਰੀਆਂ ਚੀਜ਼ਾਂ ਰਹਿਣ। ਥੈਂਕ ਯੂ ਧੰਨਵਾਦ ਤੁਹਾਡਾ। ਓਕੇ ਬਲਵਿੰਦਰ ਸਿੰਘ ਜੀ ਸੰਤਾ ਬਾਰਬਰਾ ਤੋਂ ਜੁੜੇ ਹੋਏ ਆ ਜੀ, ਧੰਨਵਾਦ। ਸੰਤਾ ਬਾਰਬਰਾ ਪਿਛਲੇ 2 ਦਿਨ ਪਹਿਲਾਂ ਉੱਥੇ ਕਾਫੀ ਮੀਂਹ ਮੂੰਹ ਪਿਆ ਤੇ ਹੜ੍ਹ ਵੀ ਉਸ ਏਰੀਏ 'ਚ ਆਏ ਸੀ। ਹੋਪਫੁਲੀ ਠੀਕ ਠਾਕ ਹੋਣਗੇ ਸਾਰੇ। ਸਾਰੇ ਠੀਕ ਠਾਕ ਬਿਲਕੁਲ। ਜਗਦੀਪ ਸਿੰਘ ਜੀ YouTube ਦੇ ਉੱਤੇ ਪਾਲ ਸਿੱਧੂ ਜੀ ਦੱਸ ਰਹੇ ਨੇ, ਕਹਿੰਦੇ ਵੀ ਮੇਰੇ ਘਰੇ 3 ਰੇਡੀਓ ਜਿਹੜੇ ਆ ਉਹ ਵਾਹ ਚੱਲ ਰਹੇ ਨੇ। ਕੀ ਬਾਤ ਹੈ, ਕੀ ਕਹਿਣੇ। ਜੈਵੀਰ ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੈਵੀਰ, ਸਤਿ ਸ਼੍ਰੀ ਅਕਾਲ। ਨਵੇਂ ਸਾਲ ਲੱਖ ਵਧਾਈਆਂ। ਥੈਂਕ ਯੂ। 99 ਨਵੇਂ ਸਾਲ ਦੀਆਂ ਬਹੁਤ ਵਧਾਈਆਂ। ਮੈਨੂੰ ਬਹੁਤ ਲੱਗਦਾ ਵਧੀਆ ਲੱਗਦਾ। ਆਹਾ ਕੀ ਬਾਤ ਹੈ। ਕਿੰਨੀ ਉਮਰ ਹੈ ਜੈਵੀਰ ਤੁਹਾਡੀ? 16 ਸਾਲ। 6 years। ਅੱਛਾ ਇਹ ਦੱਸੋ, ਚਾਕਲੇਟ ਬਹੁਤਾ ਵਧੀਆ ਲੱਗਦਾ ਪੰਜਾਬੀ ਰੇਡੀਓ USA ਬਹੁਤਾ ਵਧੀਆ ਲੱਗਦਾ? ਸਹੀ ਸੱਚ ਕਹਦੇ ਚਾਕਲੇਟ। ਪੰਜਾਬੀ ਦਿਲ ਜਿੱਤ ਲਿਆ ਮੁੰਡੇ ਨੇ। ਕੀ ਬਾਤ ਹੈ, ਬਹੁਤ ਸ਼ੁਕਰੀਆ ਬੇਟਾ। ਥੈਂਕ ਯੂ। ਧੰਨਵਾਦ ਤੁਹਾਡਾ। ਹੈਪੀ ਨਿਊ ਈਅਰ ਅਗੇਨ। ਥੈਂਕ ਯੂ ਜੀ। ਆਪਣੇ ਨਾਲ ਅਗਲੇ ਕਾਲਰ ਨੇ ਬਲਜਿੰਦਰ ਜੀ, ਸਤਿ ਸ਼੍ਰੀ ਅਕਾਲ। ਬਲਜਿੰਦਰ ਜੀ ਸਤਿ ਸ਼੍ਰੀ ਅਕਾਲ, ਨਵੇਂ ਸਾਲ ਦੀਆਂ ਵਧਾਈਆਂ ਜੀ। USA ਟੀਮ ਨੂੰ ਤੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਤੁਹਾਡਾ ਪ੍ਰੋਗਰਾਮ ਲਾਈਵ ਸੁਣ ਰਿਹਾ ਜੀ, ਬੜਾ ਆਨੰਦ ਆ ਰਿਹਾ। ਥੈਂਕ ਯੂ। ਸਾਲ ਤੋਂ ਜੁੜਿਆ ਤੁਹਾਡੇ ਨਾਲ, ਮੈਨੂੰ ਆਏ ਨੂੰ 2 ਸਾਲ ਹੀ ਹੋਏ ਜੀ ਅਮਰੀਕਾ। ਅੱਛਾ ਧੰਨਵਾਦ। ਤੇ ਮੈਨੂੰ ਇੰਨਾ ਕੁ ਆਨੰਦ, ਇੰਨਾ ਕੁ ਗਿਆਨ ਮੰਨ ਲਓ ਮਿਲਦਾ ਵਾ। ਮੈਂ ਤਾਂ ਆਪਣੇ ਅਮਰੀਕ ਸਿੰਘ ਜਿਹੜੇ ਕਥਾਵਾਚਕ ਨੇ ਉਹਨਾਂ ਦਾ ਵੀ ਸੁਣਨਾ ਵਾ, ਮੈਂ ਗੱਡੀ 'ਚ ਵੀ ਸੁਣਨਾ, ਟਰੱਕ 'ਚ ਵੀ ਸੁਣਨਾ। ਮੇਰੀ ਇੱਕ ਬੇਨਤੀ ਹੈ ਤੁਹਾਡੀ ਸਾਰੀ ਟੀਮ ਨੂੰ, ਜਿੱਦਾਂ ਨਵੇਂ ਸਾਲ ਦੀਆਂ ਮੁਬਾਰਕਾਂ ਸਾਰਿਆਂ ਨੂੰ ਦੇ ਰਹੇ ਆ। ਮਾਲਕ ਸੱਚੇ ਪਾਤਸ਼ਾਹ ਕਾਰਪੁਰ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਨੂੰ। ਥੈਂਕ ਯੂ ਸੋ ਮਚ। ਇਦਾਂ ਹੀ ਇੱਕ ਸਾਲ ਸਿੱਖ ਕੌਮ ਦਾ ਹੋਣਾ ਚੇਤੇ ਵਿੱਚ ਨਾਨਕ ਸੰਮਤ ਨੂੰ। ਜੀ ਤੇ ਮੇਰੀ ਬੇਨਤੀ ਹੈ USA ਟੀਮ ਨੂੰ ਵੀ, ਤੁਸੀਂ ਉੱਥੇ ਵੀ ਕੋਈ ਨਾ ਕੋਈ ਪ੍ਰੋਗਰਾਮ ਕਰਕੇ ਲੋਕਾਂ ਨੂੰ ਜਾਗਰੂਕ ਕਰੋ ਵੀ ਸਾਰਾ ਨਾਨਕ ਸੰਮਤ ਦਾ ਦੇਸੀ ਮਹੀਨੇ ਦਾ ਸਾਲ ਜਿਹੜਾ ਚੇਤ 'ਚ ਆਉਣਾ ਵਾ। ਇੱਕ ਜ਼ਰੂਰ ਥੋੜਾ ਜ਼ਰੂਰ ਲਿਖਿਓ ਤੇ ਬੇਨਤੀ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਸਮਿਆਂ 'ਚ ਵੀ ਆਪਾਂ ਕਰਦੇ ਰਹੇ ਆ। ਰਾਤੀ ਵੀ ਆਪਾਂ ਜਿਹੜਾ ਲਾਈਵ ਗੁਰਦੁਆਰਾ ਸਾਹਿਬ ਫਰੀਮੌਂਟ ਤੋਂ ਕੀਤਾ ਸੀ, ਉੱਥੇ ਵੀ ਉਸ ਟਾਈਮ ਗੁਰਦੁਆਰਾ ਸਾਹਿਬ ਦੇ ਜਿਹੜੇ ਹੈੱਡ ਗ੍ਰੰਥੀ ਆ, ਉਹਨਾਂ ਨੇ ਕਿਹਾ ਸੀ ਵੀ ਠੀਕ ਆ, ਆਪਾਂ ਅਮਰੀਕਾ 'ਚ ਰਹਿੰਦੇ ਆ, ਉਸ ਹਿਸਾਬ ਦੇ ਨਾਲ ਅੱਜ ਨਵਾਂ ਸਾਲ ਆ, ਪਰ ਸਿੱਖਾਂ ਦਾ ਜਿਹੜਾ ਚੇਤ 'ਚ ਹੁੰਦਾ ਆਪਾਂ ਉਦੋਂ ਵੀ ਇਦਾਂ ਹੀ ਮਨਾਉਣਾ ਜਿੱਦਾਂ ਅੱਜ ਮਨਾਇਆ। ਕੱਲ ਇੱਥੇ ਦਮਦਮੀ ਟਕਸਾਲ ਵਾਲੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼, ਉੱਥੇ ਵੀ ਸੇਮ ਇਹੀ ਜਿਹੜਾ ਆ ਉਹਨਾਂ ਨੇ ਗੱਲ ਆਖੀ ਆ। ਸੋ ਇਹ ਤਰੀਕਾ ਹੀ ਹੁੰਦਾ ਆ ਦੱਸਣ ਦਾ। ਬਹੁਤਿਆਂ ਨੂੰ ਭੁਲੇਖਾ ਵਿਸਾਖੀ ਦੇ ਨਾਲ ਜਿਹੜਾ ਉਹ ਪਾ ਕੇ ਬਹਿ ਜਾਂਦੇ ਆ ਵੀ ਵਿਸਾਖੀ ਦੇ ਨਵਾਂ ਸਾਲ ਆ ਸਿੱਖਾਂ ਦਾ, ਪਰ ਨਹੀਂ, ਉਹ ਚੇਤ ਮਹੀਨੇ ਦੇ ਵਿੱਚ, ਮਾਰਚ ਮਹੀਨਾ ਯੂਜਲੀ ਜਿਹੜਾ ਹੁੰਦਾ, ਉਹਦੇ ਵਿੱਚ ਜਿਹੜੀ ਸੰਗਰਾਂਦ ਆਉਂਦੀ ਆ, ਉਹ ਵਾਲਾ ਜਿਹੜਾ ਮਹੀਨਾ ਸਿੱਖਾਂ ਦਾ ਨਵਾਂ ਸਾਲ ਹੁੰਦਾ। ਦੇਖੋ ਨਿਆਣਿਆਂ ਨੂੰ ਚਾਈਨੀਜ਼ ਨਿਊ ਈਅਰ ਵੀ ਪਤਾ, ਲੂਨਰ ਨਿਊ ਈਅਰ ਵੀ ਪਤਾ ਆ, ਇਹ ਈਸਵੀ ਵਾਲਾ ਨਵਾਂ ਸਾਲ ਵੀ ਪਤਾ ਆ। ਸੋ ਆਪਾਂ ਇਹ ਕੋਸ਼ਿਸ਼ ਕਰੀਏ ਵੀ ਆਪਣੇ ਦੇਸੀ ਮਹੀਨਿਆਂ ਦੇ ਨਵੇਂ ਸਾਲ ਦਾ ਵੀ ਪਤਾ ਹੋਵੇ। ਜ਼ਰੂਰ ਆਪਾਂ ਦੱਸਾਂਗੇ। ਨਾਲ ਦੇਖੋ ਵੀ ਆਪਾਂ ਸਾਰੇ ਖੁਸ਼ੀ ਵੀ ਮਨਾ ਰਹੇ ਹੈਗੇ ਆ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਵੀ ਦੁਨੀਆ ਦੇ ਵਿੱਚ ਬਹੁਤ ਕੁਝ ਵਾਪਰ ਰਿਹਾ ਆ। ਖਬਰਾਂ ਦੇ ਸ਼ੁਰੂਆਤ 'ਚ ਵੀ ਆਪਾਂ ਦੱਸਿਆ ਸੀ ਵੀ ਜਾਪਾਨ ਦੇ ਵਿੱਚ ਜਿਹੜੀ ਸੁਨਾਮੀ ਆ, ਉਹਦੀ ਵਾਰਨਿੰਗ ਦਿੱਤੀ ਗਈ ਆ, ਤੇ ਹੁਣ ਲੇਟੈਸਟ ਖਬਰ ਇਹ ਆ ਰਹੀ ਵੀ 1 ਲੱਖ ਲੋਕਾਂ ਨੂੰ ਇਵੈਕੂਏਟ ਕਰਨ ਦੇ ਲਈ ਆਰਡਰ ਦੇ ਦਿੱਤੇ ਉੱਥੇ ਦੀ ਸਰਕਾਰ ਨੇ। ਜੀ ਬਿਲਕੁਲ। ਸੋ ਫਰਕ ਪੈ ਜਾਂਦਾ। ਦੇਖੋ ਕਿਸੇ ਦੇ ਲਈ ਦੇਣ ਤਾਂ ਉਹੀ ਆ, ਤਰੀਕਾਂ ਬਦਲਦੀਆਂ ਨੇ। ਪਤਾ ਨਹੀਂ ਕਿਹਦੇ ਲਈ ਕਿੱਦਾਂ ਦਾ ਹੋਵੇ, ਬਸ ਇਹੀ ਅਰਦਾਸ ਆਪਾਂ ਕਰਦੇ ਵੀ ਪਰ ਹਰ ਅਗਲਾ ਦਿਨ ਜਿਹੜਾ ਹਰ ਇੱਕ ਦੇ ਲਈ ਉਹ ਖੈਰ ਸੁੱਖ ਵਾਲਾ ਹੀ ਹੋਵੇ। ਆਪਣੇ ਨਾਲ ਜੁੜੇ ਨੇ ਦਰਸ਼ਨ ਸਿੰਘ ਜੀ। ਦਰਸ਼ਨ ਸਿੰਘ ਜੀ ਸਤਿ ਸ੍ਰੀ ਅਕਾਲ ਜੀ, ਨਵੇਂ ਸਾਲ ਦੀਆਂ ਵਧਾਈਆਂ।
ਤੁਹਾਨੂੰ ਸਾਰਿਆਂ ਨੂੰ ਵਧਾਈਆਂ ਜੀ। ਬਾਕੀ ਇਹ ਵੀ ਤੁਸੀਂ ਨਸ਼ਾ ਜਿਹਾ ਲਾਤਾ ਜੀ, ਜੇ ਨਾ ਸੁਣੀਏ ਨਾ ਮਿੰਟੂ ਸਾਹਿਬ ਦਾ ਪ੍ਰੋਗਰਾਮ ਹੁੰਦਾ ਜਿਵੇਂ ਪੰਜਾਬ 'ਚ ਹੁੰਦਾ ਜਿਸ ਅਖਬਾਰ ਪਹਿਲਾਂ ਸਵੇਰੇ ਅਖਬਾਰ ਨੂੰ ਪੈਣਾ ਭੱਜ ਗਏ, ਉਹ ਕੰਮ ਇੱਥੇ ਆ ਹੋ ਗਿਆ ਸਾਡੇ ਨਾਲ। ਤੁਹਾਨੂੰ ਲਾਤਾ ਜੇ ਸਵੇਰ ਵਾਲੀ ਲੇਟ ਫੇਰ ਹੋਣੀ ਤਾਂ ਸ਼ਾਮ ਵਾਲੀ ਕੈਲੀਫੋਰਨੀਆ ਉਹ ਜ਼ਰੂਰ ਸੁਣੀ ਆ। ਮਿੰਟੂ ਵਾਲਾ ਹੋਰ ਦਾ ਪ੍ਰੋਗਰਾਮ ਬਹੁਤ ਵਧੀਆ, ਦੋਨੇ ਸ਼ਰਮੇ ਵਧੀਆ ਦਿੰਦੇ ਆ ਜੀ ਪ੍ਰੋਗਰਾਮ, ਸਾਰਾ ਪਰਿਵਾਰ ਤੁਹਾਡਾ ਵਧੀਆ ਜੀ। ਥੈਂਕ ਯੂ ਜੀ, ਧੰਨਵਾਦ ਤੁਹਾਡਾ। ਓਕੇ, ਸ਼ੁਕਰੀਆ ਜੀ। ਗੁਰਜਸਪਾਲ ਨੂੰ ਯਾਦ ਕਰਦੇ ਸੀ, ਉਹਨੇ ਵੀ ਇਹ ਦਸਤਕ ਦਿੱਤੀ ਹੈ। ਗੁਰਜਸਪਾਲ ਜੀ ਸਸਪਾਲ ਜੀ, ਸਤਿ ਸ੍ਰੀ ਅਕਾਲ, ਨਵੇਂ ਸਾਲ ਦੀਆਂ ਵਧਾਈਆਂ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਮਸੂਦ ਭਾਜੀ, ਹਰਜੋਤ ਭਾਜੀ, ਰਾਜਕਰਨ ਸਿੰਘ, ਸਤਿ ਸ੍ਰੀ ਅਕਾਲ ਜੀ। ਸਾਰੇ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਅੰਗਰੇਜ਼ੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ, ਵਧਾਈਆਂ। ਥੈਂਕ ਯੂ। ਕਿੰਨੀ ਸੋਹਣੀ ਲੱਗਦੀ ਹੈ ਆਵਾਜ਼, ਏਦਾਂ ਲੱਗਦਾ ਮੈਂ 2010 ਚ। ਦੇਖੋ ਪਹਿਲਾਂ ਭੈਣ ਜੀ ਕਹਿ ਕੇ ਗਏ ਸੀ ਵੀ ਗੁਰਜਸਪਾਲ ਸਿੰਘ ਹੋਣੀ ਹੁੰਦੇ ਸੀ, ਹੁੰਦੇ ਨੇ, ਉਹ ਸਾਡੇ ਨਾਲ ਹੀ ਅਜੇ ਵੀ ਸਾਡੇ ਅੱਜ ਕੱਲ ਟੈਕਨੀਕਲ ਲੀਡ ਦੇ ਵਿੱਚ ਨੇ, ਬਿਲਕੁਲ ਦੇ ਵਿੱਚ ਹੈਗੇ ਆ। ਉਹ ਗੱਲ ਜੁਦੀ ਆ ਵੀ ਸਾਡੇ ਗੁਆਂਢੀ ਮੁਲਕ ਕੈਨੇਡਾ ਦੇ ਉਹ ਸਿਟੀਜ਼ਨ ਬਣ ਗਏ ਆ। ਹਾਂਜੀ ਹਾਂ, ਨਹੀਂ ਕੋਈ ਨਹੀਂ, ਮਹਾਰਾਜ ਨੇ ਜਿੱਦਾਂ ਦਾਣਾ ਪਾਣੀ ਕੈਨੇਡਾ ਦਾ ਲਿਖਿਆ ਸ਼ਾਇਦ ਫੇਰ ਅਮਰੀਕਾ ਦਾ ਲਿਖਿਆ ਹੋਵੇ। ਨਹੀਂ ਅਮਰੀਕਾ ਵਾਲੇ ਤਾਂ ਕਹਿੰਦੇ ਰਹਿੰਦੇ ਆ ਵੀ ਆਪਾਂ ਕੈਨੇਡਾ ਨੂੰ ਵਿੱਚ ਰਲਾ ਲਈਏ ਕਿਸੇ ਵੇਲੇ। ਤੁਸੀਂ ਨਹੀਂ ਮੰਨਦੇ। ਹਾਂਜੀ, ਮੈਂ ਵੀ ਪ੍ਰੋਗਰਾਮ ਸੁਣਦਾ ਸੀਗਾ ਤੇ ਉਹਨਾਂ ਨੇ ਜਦੋਂ ਕਿਹਾ ਕਹਿੰਦੇ ਵੀ ਅਸੀਂ ਉਦੋਂ ਦੇ ਜੁੜੇ ਆ ਜਦੋਂ ਗੁਰਜਸਪਾਲ ਸਿੰਘ ਹੋਣੀ ਹੁੰਦੇ ਸੀਗੇ, ਤੇ ਫਿਰ ਮੈਂ ਕਿਹਾ ਵੀ ਯਾਰ ਅਸੀਂ ਵੀ ਪ੍ਰੋਗਰਾਮ 'ਚ ਸ਼ਮੂਲੀਅਤ ਪਾਈਏ, ਧੰਨਵਾਦ ਕਰੀਏ ਸਰੋਤਿਆਂ ਦਾ ਜਿਹੜੇ ਯਾਦ ਰੱਖਦੇ ਆ ਹਜੇ ਵੀ। ਦੇਖੋ ਗੁਰਜਸਪਾਲ ਜੀ, ਇੱਕ ਬ੍ਰਾਂਡ ਜੇ ਤੁਸੀਂ ਹਜੇ ਵੀ ਤੁਹਾਡਾ ਰੈਫਰੈਂਸ ਦੇ ਕੇ ਆਖਿਆ ਜਾਂਦਾ ਉਦੋਂ ਦੇ। ਨਹੀਂ, ਇਹ ਵੱਡਿਆਂ ਦਾ ਵਡੱਪਣ ਆ ਜੀ ਜੀ, ਹਨਾ। ਅਸੀਂ ਤਾਂ ਚਲੋ ਕਾਹਦੇ ਜੋਗੇ ਆ। ਹਰਜੋਤ ਭਾਜੀ ਹੋਣਾ ਦੀ ਉਦੋਂ ਹਿੰਮਤ, ਹਨਾ, ਨਹੀਂ ਜਿਨ੍ਹਾਂ ਨੇ ਨੀਹਾਂ ਬਣਾਈਆਂ ਹੁੰਦੀਆਂ ਉਹਨਾਂ ਨੂੰ ਯਾਦ ਰੱਖਿਆ ਜਾਂਦਾ ਆ, ਹਨਾ। ਤੇ ਵੀ ਸਾਡੇ ਗੁਰਦੁਆਰਿਆਂ ਦੀ ਜਿੱਥੋਂ ਅਸੀਂ ਇਕੱਠੇ ਹੋਏ ਸਾਰੇ, ਫਰੀਮੌਂਟ ਗੁਰਦੁਆਰਾ ਸਾਹਿਬ ਤੋਂ, ਹਨਾ, ਵੀ ਜਿੱਥੇ ਜਿੱਥੇ ਸਿੱਖ ਜਾਂਦੇ ਆ ਇੱਕ ਇਕੱਠੇ ਹੋਣ ਦੀ ਥਾਂ ਬਣੀ, ਹਨਾ, ਉੱਥੋਂ ਅਸੀਂ ਸਾਰੇ ਇਕੱਠੇ ਹੋਏ, ਇੱਕ ਦੂਜੇ ਨੂੰ ਮਿਲੇ, ਫਿਰ ਅੱਗੇ ਜਿਵੇਂ ਸਿਲਸਿਲਾ ਚੱਲਦਾ ਰਹਿੰਦਾ। ਉਹ ਬੜੀ ਖੁਸ਼ੀ ਦੀ ਗੱਲ ਹੈ। ਬਹੁਤ ਰਾਤ ਵਾਲਾ ਪ੍ਰੋਗਰਾਮ ਵੀ ਜਿਹੜਾ ਫਰੀਮੌਂਟ ਗੁਰਦੁਆਰਾ ਸਾਹਿਬ ਤੋਂ ਆ ਰਿਹਾ ਸੀ, ਬਹੁਤ ਵਧੀਆ ਸੀਗਾ। ਤੇ ਦੇਖੋ ਉਦੋਂ ਤੋਂ ਹੁਣ ਆਪਾਂ ਕਿੱਥੇ ਕਿੰਨੀਆਂ ਤਰੱਕੀਆਂ, ਮਤਲਬ ਪਹਿਲਾਂ ਸਬ ਕੈਰੀਅਰ ਫ੍ਰੀਕੁਐਂਸੀ ਤੋਂ ਸ਼ੁਰੂ ਕਰਕੇ ਚਿੱਪ ਵਾਲੇ ਰੇਡੀਓ ਤੋਂ ਹੁਣ, ਹਨਾ, ਵੀ 14 AM FM ਫ੍ਰੀਕੁਐਂਸੀ। ਦੇਖੋ ਕਿੰਨਾ ਔਖਾ ਹੁੰਦਾ ਸੀ ਇੱਥੋਂ ਵੀ ਜੇ ਇੰਟਰਨੈਟ ਕਿਸੇ ਗੁਰੂ ਘਰੋਂ ਕਨੈਕਟ ਕਰਨਾ ਸੀ। ਹੁਣ ਤੁਸੀਂ ਦੇਖੋ ਵੀ ਆਪਾਂ ਫਤਿਹਗੜ੍ਹ ਸਾਹਿਬ ਤੋਂ, ਨਨਕਾਣਾ ਸਾਹਿਬ ਤੋਂ, ਕਿਤੇੋਂ ਵੀ ਐ ਲਾਈਵ ਤੁਸੀਂ ਵੀਡੀਓ ਵੀ ਏਦਾਂ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਤੁਸੀਂ ਉੱਥੇ ਬੈਠੇ ਆ ਜਾਂ ਇੱਥੇ। ਏਦਾਂ ਹੀ ਟੀਮ 'ਚ ਇਜ਼ਾਫਾ ਹੋਇਆ ਆ, ਕਵਰੇਜ ਦੇ ਵਿੱਚ ਇਜ਼ਾਫਾ ਹੋਇਆ ਆ, ਬਸ ਏਦਾਂ ਹੀ ਪ੍ਰਮਾਤਮਾ ਏਦਾਂ ਵੱਧਦਾ ਹੀ ਰਵੇ, ਵੱਧਦਾ ਫੁੱਲਦਾ ਰਵੇ ਬਸ। ਹਾਂਜੀ, ਇਹ ਸਾਰਾ ਕੁਝ ਕਰਨ ਕਰਾਉਣ ਵਾਲਾ ਵੈਸੇ ਮਹਾਰਾਜ ਹੀ ਹੈ ਜੀ। ਦੇਖੋ ਬੰਦੇ ਬਣਾਏ, ਉਹਨੇ ਜ਼ਰੀਏ ਬਣਾਏ, ਉਹਨੇ ਰਿਸੋਰਸਿਸ ਦਿੱਤੇ। ਚੇਤਾ ਰਾਜਕਰਨ ਸਿੰਘ ਜਦੋਂ ਸ਼ੁਰੂ ਕੀਤਾ ਸੀਗਾ ਬੈਰਕਸ ਬਾਕਸ ਚਾਹੀਦੇ ਸੀ, ਜਿਹੜੇ ਇੰਜੀਨੀਅਰ ਹੁੰਦੇ ਸੀ ਉਹਨਾਂ ਨੇ ਕਹਿਣਾ ਨਹੀਂ ਇੰਟਰਨੈਟ ਇੰਨਾ ਸਟੇਬਲ ਨਹੀਂ ਹੋਣਾ, ਸਾਨੂੰ ਜ਼ਿਆਦਾ ਬੈਟਰ ਕਨੈਕਸ਼ਨ ਚਾਹੀਦਾ। ਤੇ ਟੀਮ ਦੀ ਹਿੰਮਤ ਸੀ 3-3 ਘੰਟੇ 4-4 ਘੰਟੇ ਡਰਾਈਵ ਕਰਕੇ, ਫਿਰ ਉਸ ਤੋਂ ਬਾਅਦ ਰੋਜ਼ ਜਾਣਾ, ਉਹਨੂੰ ਚਲਾ ਕੇ ਆਉਣਾ ਵੀ ਸੰਗਤ ਤੱਕ ਉਹ ਲਾਈਵ ਪ੍ਰੋਗਰਾਮ ਪਹੁੰਚਦਾ ਰਹੇ ਗੁਰਦੁਆਰਾ ਸਾਹਿਬ। ਕੀ ਬਾਤ ਹੈ, ਮਿਹਨਤਾਂ ਨੂੰ ਅੱਜ ਵੇਖੋ ਰੱਬ ਨੇ ਭਾਗ ਲਾਏ। ਬਿਲਕੁਲ ਉਦਾਂ ਹੀ ਅਜੇ ਵੀ ਉਸੇ ਤਰੀਕੇ ਨਾਲ ਚੱਲ ਰਿਹਾ ਕੰਮ। ਬਿਲਕੁਲ ਭੱਜ ਦੌੜ ਦੇ ਵਿੱਚ ਕੋਈ ਨਹੀਂ, ਕਿਉਂਕਿ ਮਨਾਂ ਨੂੰ ਹੀ ਪਿਆਰ ਮਿਲਦਾ, ਉਤਸ਼ਾਹ ਮਿਲਦਾ, ਇਹਨਾਂ ਦਾ ਆਸ਼ੀਰਵਾਦ ਆ ਸਾਰਿਆਂ ਦਾ। ਤੇ ਬਾਕੀ ਧੰਨਵਾਦ ਆ, ਬਸ ਏਦਾਂ ਹੀ ਜੁੜੇ ਰਹੋ ਬਸ ਨਾਲ ਦੇ ਨਾਲ ਸਾਰੇ ਜਾਣੇ ਜੀ। ਇੱਕ ਚੀਜ਼ ਆ, ਸੌਰੀ ਗੁਰਜਸਪਾਲ ਵਿੱਚ ਰੋ ਰਿਹਾ, ਕਈ ਵਾਰੀ ਕੀ ਹੁੰਦਾ ਨਾ ਕਿ ਕੰਪਨੀ ਦੇ ਨਾਲ ਬੰਦਾ ਕੰਮ ਕਰਕੇ ਚਲਾ ਜਾਂਦਾ, ਉਧਰ ਨੂੰ ਮੂਵ ਨਹੀਂ ਕਰਦੇ ਕਈ ਵਾਰੀ ਵੀ ਛੱਡ। ਪਰ ਆਪਣੀ ਚਲੋ ਇਹ ਹਰਜੋਤ ਭਾਜੀ, ਬਲਵਿੰਦਰ ਭੈਣ ਜੀ, ਆਪਣੀ ਟੀਮ ਦੀ ਇਹ ਖਾਸੀਅਤ ਆ ਵੀ ਚਾਹੇ ਉਹ ਕਿਸੇ ਕੰਮ ਦੇ ਲਈ ਉਹ ਕਿਤੇ ਗਿਆ ਆ, ਪਰ ਉਹ ਨਾਲ ਹਮੇਸ਼ਾ ਹੀ ਜੁੜੇ। ਜਿੰਨੇ ਵੀ ਇੱਥੋਂ ਕੰਮ ਕਰਕੇ ਗਏ ਉਹ ਹਮੇਸ਼ਾ ਹੀ ਨਾਲ ਆ। ਉਹ ਤਾਂ ਹੁੰਦਾ ਨਾ ਰਾਜਕਰਨ ਸਿੰਘ, ਜੇ ਇਹ ਕੰਪਨੀ ਹੋਵੇ, ਏਦਾਂ ਹੀ ਇਹ ਕੰਪਨੀ ਨਹੀਂ, ਇਹ ਪਰਿਵਾਰ ਹੈ ਜੀ। ਐਵੇਂ ਹੀ ਹੈ, ਐਵੇਂ ਹੀ ਹੈ, ਬਿਲਕੁਲ ਠੀਕ ਹੈ। ਸਰੋਤਿਆਂ ਨੂੰ ਜਿਹੜੀ ਮੂਹਰੇ ਚੀਜ਼ ਨਹੀਂ ਦਿਖਦੀ, ਦੇਖੋ ਹਰਜੋਤ ਭਾਜੀ ਆਪਣੀ, ਰਾਜਕਰਨ ਆਪਣੀ ਮਿਹਨਤ ਦਿਖਦੀ ਹੈ। ਜਦੋਂ 2010 ਦੇ ਵਿੱਚ ਅਸੀਂ ਸ਼ੁਰੂ ਕੀਤਾ ਸੀ, ਮੈਂ ਵੀ ਤੇ ਹਰਵਿੰਦਰ ਵੀ, ਅਸੀਂ ਸਟੂਡੈਂਟ ਸੀ, ਠੀਕ ਹੈ। ਅਸੀਂ ਸਵੇਰੇ ਠੰਡਾ ਦੁੱਧ ਪੀ ਕੇ ਆ ਜਾਂਦੇ ਸੀਗੇ। ਸਾਡੇ ਰੇਡੀਓ ਤੇ ਪਹੁੰਚਣ ਨੂੰ, ਮਤਲਬ ਉਦੋਂ ਰੇਡੀਓ ਤੇ ਅਸੀਂ 5 ਜਾਂ 6 ਜਾਣੇ ਹੁੰਦੇ ਸੀਗੇ, ਗਰਮ ਪਰੌਂਠੇ ਪੱਕ ਕੇ ਘਰੋਂ, ਦੁਪਹਿਰ ਦੀ ਵੀ ਨਾਲ ਹੀ, ਦੁਪਹਿਰ ਦੀ ਨਾਲ ਤੇ ਰਾਤ ਦੀ ਵੀ। ਚਲੋ ਰਾਤ ਨੂੰ ਕਈ ਵਾਰੀ ਆਪਾਂ ਬਾਹਰੋਂ ਖਾ ਲੈਣਾ, ਕਈ ਵਾਰੀ ਉਹ ਬਚੀ ਖਾ ਲੈਣੀ, ਜਿਹੜੇ ਇਨੀਸ਼ੀਅਲ ਦਿਨਾਂ ਚ, ਠੀਕ ਹੈ। ਹੁਣ ਕੰਪਨੀ ਚ ਕਿੱਥੋਂ ਤੁਸੀਂ, ਮਤਲਬ ਮੈਂ ਬਹੁਤ ਵਾਰੀ, ਮੈਂ ਹੁਣ ਵੀ ਮਨਪ੍ਰੀਤ ਨਾਲ ਇਹ ਗੱਲ ਕਰਦਾ ਹੁੰਦਾ
ਕਿ ਅਸੀਂ 10 ਵਜੇ ਅਸੀਂ ਚਲੇ ਜਾਂਦੇ ਸੀਗੇ, 8 ਵਜੇ ਆਂਟੀ ਹੁਣਾਂ ਨੇ ਆ ਕੇ ਆਪਣੇ ਬਲਵਿੰਦਰ ਕੌਰ ਹੁਣਾਂ ਨੇ ਆ ਕੇ ਕੀ ਉਹ ਲਾਉਣਾ ਹੁੰਦਾ ਸੀਗਾ, ਸਵਿਚ ਕਰਨਾ ਹੁੰਦਾ ਸੀ ਜਦੋਂ ਫਰੀਮੌਂਟ ਸਾਹਿਬ ਤੋਂ ਕੀਰਤਨ ਉਦੋਂ ਆਨਲਾਈਨ ਨਹੀਂ ਸੀ ਸੁਵਿਧਾ ਹੁੰਦੀ ਇਹਦੀ। ਹਾਂਜੀ ਹਾਂ, ਸਾਰੇ ਸਟਾਫ ਦੇ ਉਹਨਾਂ ਨੇ ਪ੍ਰਸ਼ਾਦੇ ਬਣਾ ਕੇ ਲੈ ਕੇ ਆਉਣੇ, ਬਿਲਕੁਲ ਸਾਨੂੰ ਆਇਆ ਨੂੰ ਫਿਰ ਹਨਾ ਮਤਲਬ ਉਹ ਹੁਣ ਕੰਪਨੀ 'ਚ ਇਹ ਗੱਲਾਂ ਥੋੜੀ ਹੁੰਦੀਆਂ, ਤਾਂ ਪਰਿਵਾਰ 'ਚ ਹੁੰਦੀ, ਤਾਂ ਹੀ ਪਰਿਵਾਰ ਵਾਂਗੂ ਵਿਚਰੀ ਦਾ, ਪਰਿਵਾਰ ਵਾਂਗੂ ਰਹੀ ਦਾ, ਆ ਕੇ ਰਹੀ ਦਾ ਵੀ ਹੈ। ਜਦੋਂ ਹੁਣ ਕੈਲੀਫੋਰਨੀਆ ਆਈ ਤਾਂ ਫਿਰ ਕੰਪਨੀ ਵਾਲਿਆਂ ਵਾਂਗੂ ਤਾਂ ਬੰਦਾ ਵਰਤਦਾ ਹੀ ਨਹੀਂਗਾ। ਮੈਨੂੰ ਲੱਗਦਾ ਐਵੇਂ ਹੀ ਸਾਰੇ ਸਰੋਤੇ ਮਹਿਸੂਸ ਕਰਦੇ ਆ ਜਿਹੜੇ ਆਪਾਂ ਨੂੰ ਸੁਣਦੇ। ਏਦਾਂ ਹੀ ਧੰਨਵਾਦ ਜੀ, ਵਧਾਈਆਂ ਬਹੁਤ ਬਹੁਤ ਮਹਾਰਾਜ ਹੋਰ ਤਰੱਕੀਆਂ ਦੇਵੇ, ਐਤਕੀ ਆਪਾਂ ਹੋਰ ਨਵੀਆਂ ਪਲਾਂਘਾਂ ਪੱਟੀਏ, ਸਰੋਤਿਆਂ ਲਈ ਨਵੀਆਂ ਚੀਜ਼ਾਂ, ਨਵੀਆਂ ਤਕਨੀਕਾਂ ਲੈ ਕੇ ਆਈਏ ਜੀ। ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਥੈਂਕ ਯੂ ਗੁਰਜਸਪਾਲ ਜੀ, ਥੈਂਕ ਯੂ, ਧੰਨਵਾਦ ਤੁਹਾਡਾ। ਇਸੇ ਤਰ੍ਹਾਂ ਸ਼ੁਰੂਆਤ ਦੇ ਦਿਨਾਂ 'ਚ ਜਗਮੋਹਨ ਸਿੰਘ ਉਹ ਹਜੇ ਵੀ ਸਾਡੇ ਨਾਲ ਜੁੜੇ ਹੋਏ ਆ, ਹਰਵਿੰਦਰ ਕੰਗ ਤਾਂ ਸ਼ੋਅ ਕਰਦੇ ਹੁੰਦੇ ਆ ਟੈਕਨੋਲੋਜੀ ਦਾ, ਤੁਹਾਨੂੰ ਪਤਾ ਹੀ ਆ। ਨਵਜੋਤ ਸਿੰਘ ਹੁੰਦੇ ਸੀ, ਉਹ ਹੁਣ ਪਿਛਲੇ ਦਿਨ ਦੇਖੋ ਸ਼ਿਕਾਗੋ ਮੂਵ ਹੋ ਗਏ ਆ ਹਨਾ, ਇੰਜੀਨੀਅਰ ਆ, ਤੇ ਉਹ ਪਿਛਲੇ ਦਿਨ ਇੱਥੇ ਆਏ ਸੀ, ਮਿਲ ਕੇ ਗਏ ਸਪੈਸ਼ਲੀ। ਸੋ ਜਿਹੜਾ ਵੀ ਜਿਸ ਨੇ ਵੀ ਭੈਣ ਭਰਾ, ਜਿਸ ਵੀ ਬੱਚੇ ਨੇ ਸਾਡੇ ਨਾਲ ਕੰਮ ਸ਼ੁਰੂ ਕੀਤਾ, ਉਹ ਛੱਡ ਕੇ ਨਹੀਂ ਗਿਆ। ਤੇ ਪਰ ਜਗਤਾਰ ਸਿੰਘ ਗਿੱਲ ਹੁਣੀ ਅੱਜ ਮੈਨੂੰ ਲੱਗਦਾ ਸੁੱਤੇ ਲੱਗਦੇ ਆ ਕਿ ਨਹੀਂ। ਕੱਲ ਮਿਲੇ ਸੀ ਜੀ, ਬਹੁਤ ਪੁੱਛਿਆ ਉਹਨਾਂ ਨੇ ਤੁਹਾਡਾ ਸੈਕਰਾਮੈਂਟੋ ਮਿਰਾਜ ਬੈਂਕੁਏਟ ਹਾਲ 'ਚ, ਔਰ ਬੜੇ ਪਿਆਰ ਸਤਿਕਾਰ ਨਾਲ ਆਏ, ਫੋਟੋ ਸ਼ੋਟੋ ਬਣਾਈ ਉਹਨਾਂ ਨੇ। ਜੀ ਬਿਲਕੁਲ। ਤੇ ਇੱਕ ਬ੍ਰੇਕ ਲੈ ਲਈਏ, ਛੋਟੀ ਜੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ। ਪੰਜਾਬੀ ਰੇਡੀਓ USA ਦੇ ਉੱਤੇ ਇਹ ਪ੍ਰੋਗਰਾਮ ਲਗਾਤਾਰ ਇਦਾਂ ਹੀ ਜਿਹੜਾ ਉਹ ਜਾਰੀ ਰਹੇਗਾ। ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਮਿਲਦੇ ਹਾਂ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਆਪਾਂ ਪ੍ਰੋਗਰਾਮ ਨੂੰ ਇਸੇ ਤਰ੍ਹਾਂ ਕੰਟੀਨਿਊ ਰੱਖਾਂਗੇ ਤੇ ਬ੍ਰੇਕ ਦੇ ਵਿੱਚ ਬ੍ਰੇਕ ਤੋਂ ਪਹਿਲਾਂ ਆਪਾਂ ਗੱਲਬਾਤ ਕੀਤੀ ਸੀ ਪੰਜਾਬੀ ਰੇਡੀਓ USA ਦੇ ਹੁਣ ਤੱਕ ਦੇ ਸਫ਼ਰ ਦੇ ਬਾਰੇ ਔਰ ਵਧੀਆ ਯਾਦਾਂ, ਵਧੀਆ ਉਹ ਸਮੇਂ ਜਿਹੜੇ ਆਪਾਂ ਚੇਤੇ ਕੀਤੇ ਆ ਤੇ ਤੁਹਾਡੀਆਂ ਜਿਹੜੀਆਂ ਕਾਲਸ ਨੇ ਉਹ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਲਵਾਂਗੇ। 11:30 ਵਜੇ ਆਪਾਂ ਨਜ਼ਰੀਆ ਪ੍ਰੋਗਰਾਮ ਦੇ ਵੱਲ ਚੱਲਾਂਗੇ ਤੇ ਉਸ ਤੋਂ ਬਾਅਦ ਇਸੇ ਗੱਲਬਾਤ ਨੂੰ ਆਪਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ। ਇਹ ਮਲਾਲ ਨਾ ਕਰਿਓ, ਇਹ ਨਾ ਸੋਚਿਓ ਕਿ ਪੰਜਾਬੀ ਰੇਡੀਓ USA ਦੇ ਤਾਂ ਕਾਲਾਂ ਹੀ ਆਫ ਹੋ ਗਈਆਂ, ਹੁਣ ਕਿਹਨੂੰ ਕਾਲ ਕਰੀਏ ਅਸੀਂ। ਇਹ ਬਿਲਕੁਲ ਨਹੀਂ ਸੋਚਣਾ। ਜਿਵੇਂ ਤੁਹਾਡੇ ਕਮੈਂਟ ਆ ਰਹੇ ਨੇ ਸੋਸ਼ਲ ਮੀਡੀਆ ਤੇ Facebook YouTube ਤੇ ਆਪਾਂ ਉਹ ਕਮੈਂਟਸ ਵੀ ਲਵਾਂਗੇ ਤੇ ਤੁਹਾਡੀਆਂ ਕਾਲਸ ਦਾ ਵੀ ਜਿਹੜਾ ਇੰਤਜ਼ਾਰ ਆ ਉਹ ਰਹੂਗਾ। ਮੇਰੇ ਨਾਲ ਜੁੜ ਚੁੱਕੇ ਨੇ ਪ੍ਰਵੀਨ ਮਸੂਦ ਜੀ, ਦੋ ਪ੍ਰਵੀਨ ਇਕੱਠੇ ਨੇ ਅੱਜ ਇੱਕੋ ਫਰੇਮ ਦੇ ਵਿੱਚ। ਭੈਣ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਤੇ ਮੇਰੇ ਵੱਲੋਂ ਪਹਿਲੇ ਸਾਰੇ ਸਰੋਤਿਆਂ ਨੂੰ ਨਵੇਂ ਸਾਲ ਦੀਆਂ ਢੇਰ ਵਧਾਈਆਂ ਤੇ ਤੁਹਾਨੂੰ ਵੀ ਢੇਰ ਵਧਾਈਆਂ। ਜੀ ਸੋ ਭੈਣ ਜੀ ਆਪਾਂ ਆਪਣੇ ਕਾਲਰ ਵੱਲ ਵੀ ਚੱਲਾਂਗੇ ਤੇ ਨਾਲ ਤੁਸੀਂ ਵੀ ਆਪਣਾ ਜਿਹੜਾ ਸਫ਼ਰ ਆ ਸਾਡੇ ਨਾਲ ਸਾਂਝਾ ਕਰਦੇ ਚੱਲਿਓ ਕਿ ਕਿਵੇਂ ਪੰਜਾਬੀ ਰੇਡੀਓ USA ਨਾਲ ਜੁੜੇ। ਤੇ ਹੁਣ ਵੀ ਤੁਸੀਂ ਪ੍ਰਵੀਨ ਮਸੂਦ ਜੀ ਨੂੰ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਸੁਣਦੇ ਹੋ, ਕਾਲਸ ਦੇ ਜ਼ਰੀਏ ਜੁੜਦੇ ਹੋ। ਤੁਹਾਡਾ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ। ਤੁਹਾਡੀਆਂ ਜਿਹੜੀਆਂ ਇਹਨਾਂ ਦੇ ਪ੍ਰੋਗਰਾਮ ਦੇ ਵਿੱਚ ਕਾਲਸ ਹੁੰਦੀਆਂ ਨੇ ਉਹ ਹੱਲਾਸ਼ੇਰੀ ਹੁੰਦੀਆਂ ਨੇ ਤੇ ਇੱਕ ਵੱਖਰੀ ਤਰ੍ਹਾਂ ਦਾ ਕਈ ਵਾਰੀ ਆਈਡੀਆ ਵੀ ਜਿਹੜਾ ਪ੍ਰੋਗਰਾਮ ਕਰ ਰਿਹਾ ਹੁੰਦਾ ਹੈ।
ਉਹਨੂੰ ਮਿਲ ਜਾਂਦਾ ਤੇ ਇਸੇ ਤਰ੍ਹਾਂ ਗੱਲਬਾਤ ਜਿਹੜੀ ਆ ਉਹ ਸੋਹਣੀ ਹੋ ਜਾਂਦੀ। ਬਿਲਕੁਲ ਇਦਾਂ ਹੀ ਹੈਗਾ। ਮੱਲੀ ਸਾਹਿਬ ਦਾ ਨਾਮ ਹੈ ਅਸਲ ਚ ਉਹਨਾਂ ਦੇ ਨਾਲ ਕਰਨਾ। ਹਾਂਜੀ ਇਹ ਵੇਖ ਕੇ ਉਹ ਅਸੀਂ ਉਹਨਾਂ ਦੀ ਸੀਟ ਤੇ ਕਬਜ਼ਾ ਕਰ ਲੈਣਗੇ। ਇਸ ਤੋਂ ਪਹਿਲੇ ਇਹ ਸੀਟ ਤੇ ਉਹ ਮੌਜੂਦ ਹੈਗੇ ਸਨ ਤੇ ਉਹ ਗੱਲਬਾਤ ਕਰ ਰਹੇ ਸਨ ਆਪਣੇ ਸਰੋਤਿਆਂ ਦੇ ਨਾਲ ਤੇ ਵੱਖੋ-ਵੱਖ ਪ੍ਰੋਗਰਾਮਾਂ ਦੇ ਵਿੱਚ ਤੇ ਉਹਨਾਂ ਦੇ ਨਾਲ ਕਹਿ ਲਓ ਕਿ ਮਤਲਬ ਕਈ ਵਾਰੀ ਮਤਲਬ ਬੈਠੀਦਾ ਤੇ ਕਈ ਵਾਰੀ ਆਪਣੇ ਜਿਹੜਾ ਦਾ ਪ੍ਰੋਗਰਾਮ ਜਿਹੜਾ ਉਹਨੂੰ ਕਰੀਦਾ ਤੇ ਵਧੀਆ, ਬਹੁਤ ਵਧੀਆ ਸਫ਼ਰ ਜਿਹੜਾ ਚੱਲ ਰਿਹਾ ਹੈਗਾ। ਬਹੁਤ ਵਧੀਆ ਜਿਹੜੀਆਂ ਨਾ ਕੰਮ ਚੱਲ ਰਿਹਾ ਹੈਗਾ। ਹੁਣ ਅੱਗੇ ਬਾਕੀ ਜਿਹੜੀਆਂ ਗੱਲਾਂ ਨੇ ਉਹ ਸਾਡੇ ਸਰੋਤੇ ਜਿਹੜੇ ਨੇ ਉਹ ਸਾਨੂੰ ਦੱਸਣਗੇ ਵੀ ਹਾਂ ਠੀਕ ਹੀ ਹੈ, ਗੁਜ਼ਾਰਾ ਹੋ ਰਿਹਾ ਕਿ ਨਹੀਂ ਹੋ ਰਿਹਾ। ਬਿਲਕੁਲ ਜੀ। ਤੁਸੀਂ ਵੀ ਪੰਜਾਬੀ ਰੇਡੀਓ USA ਨਾਲ ਕਦੋਂ ਜੁੜੇ, ਕਿਵੇਂ ਜੁੜੇ ਤੇ ਕਿਵੇਂ ਕਿਹੜੇ ਪ੍ਰੋਗਰਾਮ ਜਾਂ ਕਿਵੇਂ ਤੁਹਾਡੀ ਜ਼ਿੰਦਗੀ ਦੇ ਵਿੱਚ ਪੰਜਾਬੀ ਰੇਡੀਓ USA ਤੁਹਾਡੀ ਜ਼ਿੰਦਗੀ ਦੇ ਵਿੱਚ ਅਹਿਮ ਅਟੁੱਟ ਜਿਹੜੀ ਆ ਉਹ ਜਿਹੜੀ ਯਾਦ ਬਣ ਚੁੱਕਾ ਜਾਂ ਅਟੁੱਟ ਹਿੱਸਾ ਬਣ ਚੁੱਕਾ ਤੁਹਾਡੀ ਜ਼ਿੰਦਗੀ ਦਾ, ਉਹ ਤੁਸੀਂ ਆਪਣੇ ਨਾਲ ਸ਼ੇਅਰ ਕਰ ਸਕਦੇ ਹੋ। ਹਰਜੋਤ ਸਿੰਘ ਖਾਲਸਾ ਜੀ ਨੇ ਲੰਘੇ ਤੇ ਰਾਜਕਰਮਵੀਰ ਸਿੰਘ ਜੀ ਨੇ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਤੁਹਾਨੂੰ ਦੱਸਿਆ ਕਿ ਕਿਵੇਂ ਲੰਘੇ ਸਾਲ ਪ੍ਰਵੀਨ ਮਸੂਦ ਜੀ ਆਪਾਂ 5 ਨਵੇਂ ਸਟੇਸ਼ਨਸ ਤੇ ਆਇਆ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਦਾ ਜਿਹੜਾ YouTube ਪਰਿਵਾਰ ਆ ਉਹ 1 ਲੱਖ ਤੋਂ ਪਾਰ ਗਿਆ। ਸਾਨੂੰ ਬਟਨ ਆਇਆ YouTube ਤੋਂ, ਬਹੁਤ ਚੰਗਾ ਲੱਗਿਆ। ਇਸੇ ਤਰ੍ਹਾਂ ਜਿਹੜਾ Facebook ਦਾ ਕਾਫਲਾ ਉਹ ਪੰਜਾਬੀ ਰੇਡੀਓ USA ਦਾ 4 ਲੱਖ ਤੋਂ ਪਾਰ ਕਰ ਚੁੱਕਿਆ ਤੇ ਇਹਦੇ ਨਾਲ ਇਹ ਨਹੀਂਗਾ ਕਿ ਇਕੱਲਾ ਸਾਡੇ ਜਿਹੜੇ ਦਰਸ਼ਕ ਆ ਸਾਡੇ ਨਾਲ ਇਕੱਲੇ US ਤੋਂ ਜੁੜੇ ਨੇ, ਕੈਨੇਡਾ ਤੋਂ ਜਾਂ ਇੰਡੀਆ ਤੋਂ, ਇਟਲੀ, ਫਰਾਂਸ, ਸਪੇਨ, ਪੁਰਤਗਾਲ, ਹਾਂਜੀ ਖਾੜੀ ਦੇ ਮੁਲਕਾਂ ਦੇ ਵਿੱਚ ਵੀ ਜਦੋਂ ਅਸੀਂ ਦੇਖਦੇ ਹਾਂ ਤਾਂ ਉੱਥੋਂ ਵੀ ਵੀਰ ਸਾਨੂੰ ਕਮੈਂਟ ਸਾਡੇ ਆਪਣੀ ਜਿਹੜੀ ਰਾਏ ਆ ਪ੍ਰੋਗਰਾਮਾਂ ਦੇ ਵਿੱਚ ਰੱਖਦੇ ਰਹਿੰਦੇ ਨੇ। ਸੋ ਜਿੱਥੇ ਕਿਤੇ ਵੀ ਤੁਸੀਂ ਸਾਡੀ ਆਵਾਜ਼ ਨੂੰ ਸੁਣ ਰਹੇ ਹੋ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ 468 272 5200 ਤੇ ਆਪਾਂ ਵੱਧਦੇ ਆਪਣੇ ਕਾਲਰਸ ਵੱਲ। ਰਾਣੀ ਕਾਲੋਂ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ ਰਾਣੀ ਜੀ। ਰਾਣੀ ਸਤਿ ਸ੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਸ਼ਾਇਦ ਉਹ ਹੋਲਡ ਤੇ ਪਾ ਕੇ ਤੇ ਚਲੇ ਗਏ ਨੇ। ਜਸਵਿੰਦਰ ਸਿੰਘ ਜੀ, ਸਤਿ ਸ੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਸਤਿ ਸ੍ਰੀ ਅਕਾਲ ਜੀ। ਜਸਵਿੰਦਰ ਜੀ, ਤੁਸੀਂ ਆਉਣੇ ਰਹੋ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਮੈਂ ਜਸਵਿੰਦਰ ਸਿੰਘ ਸੈਕਰਾਮੈਂਟੋ ਤੋਂ ਬੋਲ ਰਿਹਾ ਜੀ। ਮੈਂ 2008 ਦੇ ਵਿੱਚ ਅਮਰੀਕਾ ਆਇਆ ਸੀ ਜੀ। ਉਦੋਂ ਰੇਡੀਓ ਨਵਾਂ ਚਾਲੂ ਹੋਇਆ ਸੀ ਇਹ ਜੀ ਜੀ। ਤੇ ਇੱਕ ਹਿਸਾਬ ਦੇ ਨਾਲ ਮੈਂ ਬਾਕੀ ਵੱਡੀ ਲੰਮੀ ਚੌੜੀ ਗੱਲ ਨਹੀਂ ਕਰਦਾ, ਮੇਰਾ ਇੱਥੇ ਦਿਲ ਲੱਗਣ ਦਾ ਕਾਰਨ ਹੀ USA ਰੇਡੀਓ ਹੈ ਜੀ। ਪੰਜਾਬੀ ਰੇਡੀਓ USA। ਹਾਂਜੀ, ਥੈਂਕ ਯੂ ਜੀ। ਮੈਂ ਜਦੋਂ ਤੋਂ ਮੈਂ ਆਇਆ 2008 ਤੋਂ, ਹਾਂਜੀ, ਉਦੋਂ ਤੋਂ ਅੱਜ ਤੱਕ ਕਦੇ ਵੀ ਮੈਂ ਮਿਸ ਨਹੀਂ ਕੀਤਾ। ਸਾਰੀ ਟੀਮ ਨੂੰ, ਸਾਰੇ ਸੁਣਨ ਵਾਲੇ ਭਰਾਵਾਂ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ। ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਜੀ। ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਵੀ ਨਵੇਂ ਸਾਲ। ਤੁਹਾਨੂੰ ਵਾਹਿਗੁਰੂ ਤੁਹਾਡੀ ਦਿਨੇ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ। ਜੀ ਜੀ ਜੀ, ਥੈਂਕ ਯੂ ਜੀ, ਧੰਨਵਾਦ। ਥੈਂਕ ਯੂ ਸੋ ਮਚ ਜੀ। ਸੁਖਵਿੰਦਰ ਕੌਰ ਜੀ, ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਤੁਹਾਨੂੰ ਵੀ ਢੇਰ ਵਧਾਈਆਂ। ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਔਰ ਦਿਨ ਦੁਗਣੀਆਂ ਰਾਤ ਚੌਗਣੀਆਂ ਤਰੱਕੀਆਂ ਕਰੋ ਜੀ। ਧੰਨਵਾਦ ਜੀ, ਥੈਂਕ ਯੂ। ਔਰ ਇਸੇ ਤਰ੍ਹਾਂ ਹੀ ਮੇਲੇ ਗੇਲੇ ਹੁੰਦੇ ਰਹਿਣ। ਪ੍ਰਵੀਨ ਜੀ ਤੁਹਾਡੀ ਉਡੀਕ ਹੈ ਨਹੀਂ ਜੀ, ਦੋਨੋਂ ਪ੍ਰਵੀਨ ਹਾਂਜੀ ਹਾਂਜੀ ਇੱਕ ਮਸੂਦ ਹੈ, ਦੋਨਾਂ ਦੀ ਉਡੀਕ ਹੈ ਜੀ ਕਦੋਂ ਤੁਹਾਡੇ ਵੀ ਦਰਸ਼ਨ ਹੋਣਗੇ। ਮੇਰੇ ਭਰਾ ਦੇ ਦਰਸ਼ਨ ਹੋ ਗਏ ਨੇ ਸ਼ਾਇਦ 2 ਵਾਰੀ, ਨਹੀਂ ਜੀ। ਔਰ ਪ੍ਰਵੀਨ ਜੀ ਹੋ ਸਕਦਾ ਕਿ ਤੁਹਾਡੇ ਨਾਲ ਵੀ, ਸ਼ਰਮਾ ਜੀ ਤੁਹਾਡੇ ਨਾਲ ਪਿੰਨੀਆਂ ਸਾਂਝੀਆਂ ਕੀਤੀਆਂ ਹੋਣ ਕਿ ਨਾ ਕੀਤੀਆਂ ਹੋਣ, ਇਹ ਮੈਨੂੰ ਨਹੀਂ ਪਤਾ। ਨਹੀਂ ਆਫਿਸ ਪਹੁੰਚੀਆਂ ਸਾਂਝੀਆਂ ਹੋ ਹੀ ਜਾਣਗੀਆਂ ਜੀ, ਸਾਰੀਆਂ ਸਾਂਝੀਆਂ ਹੋ ਜਾਣਗੀਆਂ। ਬਿਲਕੁਲ ਤੁਹਾਡੇ ਕਰਮਾਂ ਦਾ ਸੀ, ਤੁਹਾਡੇ ਤੱਕ ਅਸੀਂ ਪਹੁੰਚਾ ਦਿੱਤਾ ਹੈ ਜੀ। ਜੀ ਜੀ। ਔਰ ਨਹੀਂ ਜੀ, ਪੰਜਾਬੀ ਰੇਡੀਓ ਤਾਂ ਸਭ ਦਾ ਹੀ ਬਿਲਕੁਲ ਦਿਲ ਲਗਾਇਆ ਹੋਇਆ ਜੀ ਜੀ। ਥੈਂਕ ਯੂ ਜੀ, ਥੈਂਕ ਯੂ ਬਹੁਤ ਜ਼ਿਆਦਾ। ਮੇਰੇ ਫਾਦਰ ਜੀ ਆ, ਉਹ ਫਾਦਰ ਸਾਹਿਬ ਆ, ਉਹ ਜੀ 85 ਦੇ ਹੋਏ ਨੇ ਐਤਕੀ ਉਹਨਾਂ ਨੇ ਇਸ ਸਾਲ ਵਿੱਚ। ਔਰ ਉਹਨਾਂ ਨੂੰ ਮੈਂ ਬੈਠੀ ਨਹੀਂ ਦੇਖਾ, ਕਾਫੀ ਸਾਲ ਉਹਨਾਂ ਨੂੰ ਮੈਂ ਐਪ ਡਾਊਨਲੋਡ ਕਰ ਦਿੱਤਾ। ਉਹ ਆਪੇ ਹੀ ਸਵੇਰ ਨੂੰ ਆਪਣਾ ਹੁਕਮਨਾਮਾ ਸੁਣਦੇ ਆ, ਗੁਰਬਾਣੀ ਸੁਣਦੇ ਆ, ਖਬਰਾਂ ਸੁਣਦੇ ਆ। ਉਹ ਫਿਰ ਇੰਡੀਆ ਵੀ ਮੇਰੇ ਭੈਣਾਂ ਭਰਾਵਾਂ ਨੂੰ ਦੱਸਦੇ ਆ ਕਿ ਆਹ ਚੀਜ਼ ਹੈ, ਆਹ ਚੀਜ਼ ਆ ਕਿ ਮੈਂ ਰੇਡੀਓ ਸੁਣਦਾ ਹੈ। ਔਰ ਬਹੁਤ ਵਧੀਆ ਬਜ਼ੁਰਗਾਂ ਦਾ ਘਰ ਬੈਠਿਆਂ ਦਾ ਦਿਲ ਲੱਗਾ ਹੋਇਆ ਹੈ। ਜੀ ਜੀ ਜੀ, ਥੈਂਕ ਯੂ। ਯੂ। ਵਾਹਿਗੁਰੂ ਤੁਹਾਨੂੰ ਇੱਕ ਵਾਰ ਫੇਰ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ। ਧੰਨਵਾਦ। ਥੈਂਕ ਯੂ, ਥੈਂਕ ਯੂ, ਧੰਨਵਾਦ ਜੀ। ਅਸੀਂ ਤੁਹਾਡੀ ਵੀ ਸਿਹਤ ਕਾਮਯਾਬੀ ਤੰਦਰੁਸਤੀ ਦੀ ਅਰਦਾਸ ਕਰਦੇ ਹਾਂ ਜੀ। ਧੰਨਵਾਦ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਤੇ ਅਵਤਾਰ ਸਿੰਘ ਜੀ, ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਅਵਤਾਰ ਸਿੰਘ ਜੀ, ਤੁਸੀਂ ਆਉਣੇ ਰਹੋ। ਹਾਂਜੀ, ਮੈਂ ਅਵਤਾਰ ਸਿੰਘ ਸਿੱਧੂ ਸੈਕਰਾਮੈਂਟੋ ਤੋਂ ਬੋਲ ਰਿਹਾ। ਮੈਂ ਵੀ ਪਿਛਲੇ 10 ਸਾਲ ਤੋਂ ਜੁੜਿਆ ਹੋਇਆ ਪੰਜਾਬੀ ਰੇਡੀਓ USA ਨਾਲ ਜੀ ਜੀ। ਮੈਂ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦਾ ਸਾਡੀ ਸਾਰੀ ਟੀਮ ਤੇ ਜਿੰਨੇ ਵੀ ਆਪਣੇ ਸਰੋਤੇ ਸੁਣਨ ਵਾਲੇ ਸਾਰਿਆਂ ਨੂੰ ਪ੍ਰਮਾਤਮਾ ਬਹੁਤ ਤਰੱਕੀਆਂ ਬਖਸ਼ੇ, ਲੰਮੀਆਂ ਉਮਰਾਂ ਬਖਸ਼ੇ। ਧੰਨਵਾਦ ਜੀ, ਧੰਨਵਾਦ। ਤੇ ਮੇਰਾ ਇਹੀ ਸਭ ਨੂੰ ਹੈਗਾ ਕਿ ਬਹੁਤ ਵਧੀਆ ਪ੍ਰੋਗਰਾਮ, ਸਾਡੇ ਸਾਰੇ ਪ੍ਰੋਗਰਾਮ ਬਹੁਤ ਵਧੀਆ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਜੀ, ਸ਼ੁਕਰੀਆ ਜੀ ਤੁਹਾਡਾ, ਬਹੁਤ ਬਹੁਤ ਮਿਹਰਬਾਨੀ ਜੀ। ਅਵਤਾਰ ਸਿੰਘ ਜੀ, ਧੰਨਵਾਦ ਜੀ। ਭੁਪਿੰਦਰ ਬਾਠ ਜੀ, ਸਤਿ ਸ੍ਰੀ ਅਕਾਲ ਭੁਪਿੰਦਰ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ ਪ੍ਰਵੀਨ ਜੀ। ਸਤਿ ਸ਼੍ਰੀ ਅਕਾਲ ਜੀ। ਕਿਹੜੇ ਪ੍ਰਵੀਨ ਨੂੰ ਸਤਿ ਸ਼੍ਰੀ ਅਕਾਲ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਸਤਿ ਜੀ। ਸ਼੍ਰੀ ਅਕਾਲ ਤੇ ਮੱਲੀ ਸਾਹਿਬ, ਰਾਣੀ ਭੈਣ, ਸਾਰਿਆਂ ਨੂੰ ਹਾਂਜੀ ਪਿਆਰ ਭਰੀ Thank- ਸਤਿ ਸ਼੍ਰੀ ਅਕਾਲ। ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ। ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਸਾਰਿਆਂ ਨੂੰ। ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕ। ਪਰਮਾਤਮਾ ਕਰੇ ਕਿ ਇਹ ਸਾਲ ਸਾਰਿਆਂ ਲਈ ਚਾਵਾਂ ਬੁਲਾਰਾਂ ਨਾਲ ਭਰਿਆ ਹੋਵੇ। ਆਮੀਨ। ਤੇ ਅੱਜ ਸਵੇਰੇ ਵੀ ਕੁਦਰਤੀ ਮੇਰਾ ਜਨਮ ਦਿਨ ਸੀ, ਮੈਂ ਗੁਰਦੁਆਰਾ ਸਾਹਿਬ ਮੱਥਾ ਟੇਕ ਵਾਹ ਜੀ ਵਾਹ, ਵਾਹ, ਮੁਬਾਰਕਾਂ ਵਾਹ ਜੀ ਜੀ ਤੁਹਾਨੂੰ ਜਨਮ ਦਿਨ। ਨਵੇਂ ਸਾਲ ਦੇ ਵਿੱਚ ਹਾਂਜੀ ਹਾਂਜੀ, ਮੁਬਾਰਕਾਂ ਜੀ। ਚੜ੍ਹਦੀ ਕਲਾ 'ਚ ਰਹੋ ਤੇ ਇਸੇ ਤਰ੍ਹਾਂ ਸਾਰਿਆਂ ਨੂੰ ਚੰਗੇ ਤੋਂ ਚੰਗੇ ਪ੍ਰੋਗਰਾਮ ਪੇਸ਼ ਕਰਦੇ ਰਹੋ ਜੀ, ਤੇ ਜੀ। ਪ੍ਰਮਾਤਮਾ ਤੁਹਾਨੂੰ ਜੀ। ਲੰਮੀ ਉਮਰ ਬਖਸ਼ੇ। ਧੰਨਵਾਦ ਜੀ, ਥੈਂਕ ਯੂ। ਇਹੀ ਦੁਆਵਾਂ ਨੇ। ਜੀ। ਤੇ ਪਿਛਲਾ ਸਾਲ ਭਾਵੇਂ ਬਹੁਤਾ ਚੰਗਾ ਨਹੀਂ ਸੀ ਸਾਰਿਆਂ ਵਾਸਤੇ, ਤੇ ਆਸ ਕਰਦੇ ਹਾਂ ਕਿ ਇਹ ਸਾਲ ਸਾਰਿਆਂ ਲਈ ਖੁਸ਼ੀਆਂ ਖੇੜਿਆਂ ਵਾਲਾ ਹੋਵੇ ਤੇ ਸਭ ਦੇ ਕੰਮਕਾਰ ਚੜ੍ਹਦੀ ਕਲਾ 'ਚ ਰਹਿਣ। ਜੀ ਜੀ, ਥੈਂਕ ਯੂ ਭੁਪਿੰਦਰ ਜੀ, ਧੰਨਵਾਦ ਜੀ। ਓਕੇ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਇਹ ਭੁਪਿੰਦਰ ਅੰਕਲ ਜਿਹੜੇ ਨੇ ਬਹੁਤ ਸ਼ਾਨਦਾਰ ਸ਼ਖਸੀਅਤ ਦੇ ਮਾਲਕ ਨੇ ਜੀ। ਇਹ ਮਿਲਦੇ ਮੇਰੇ ਰਹੇ ਪ੍ਰੋਗਰਾਮਸ ਦੇ ਵਿੱਚ ਇਹਨਾਂ ਦੀ ਅਕਸਰ ਕਾਲ ਹਾਂਜੀ ਆਉਂਦੀ ਹਾਂਜੀ ਹਾਂਜੀ, ਬਿਲਕੁਲ ਮਿਲਦੇ ਰਹੇ ਪ੍ਰੋਗਰਾਮ ਦੇ ਵਿੱਚ, ਕਾਲ ਵੀ ਕਰਦੇ ਨੇ, ਜੁੜਦੇ ਵੀ ਨੇ। ਵੈਸੇ ਵੀ ਫ੍ਰਿਜ਼ਨੋ ਦੇ ਰਹਿਣ ਵਾਲੇ ਨੇ, ਮਿਲਦੇ ਰਹਿੰਦੇ ਨੇ। ਬੜਾ ਪਿਆਰ ਸਤਿਕਾਰ ਹੈ ਇਹਨਾਂ ਦੇ ਨਾਲ, ਬਹੁਤ ਧੰਨਵਾਦ ਹੈ ਇਹਨਾਂ ਦਾ। ਤੇ ਸ਼ਿੰਦਰਪਾਲ ਕੌਰ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਤੇ ਨਾਲ ਪੰਜਾਬੀ ਰੇਡੀਓ ਐਸੇ ਦੇ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਹੈ ਜੀ 46272 5200। ਸ਼ਿੰਦਰਪਾਲ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਜੀ, ਸਤਿ ਸ੍ਰੀ ਅਕਾਲ। ਸਤਿ ਸਤਿ ਸ੍ਰੀ ਅਕਾਲ ਸ੍ਰੀ ਅਕਾਲ ਜੀ। ਹਾਂਜੀ ਹਾਂਜੀ ਜੀ, ਸਾਰਿਆਂ ਨੂੰ ਬਹੁਤ ਵਧਾਈਆਂ ਨਵੇਂ ਸੰਨ ਦੀਆਂ। ਜੀ ਤੇ ਖੁਸ਼ੀਆਂ ਹੀ ਖੁਸ਼ੀਆਂ ਲੈ ਕੇ ਆਵੇ ਇਹ ਨਵਾਂ ਸੰਨ ਜੀ, ਸਾਰਿਆਂ ਧੰਨਵਾਦ। ਤੇ, ਥੈਂਕ ਯੂ ਜੀ। ਸਾਰਿਆਂ ਦਾ ਭਲਾ ਹੋਵੇ। ਜੀ ਜੀ ਜੀ, ਹਾਂਜੀ ਬਹੁਤ ਹਾਂਜੀ, ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਤਿ ਜੀ। ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਸਪਾਲ ਕੌਰ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਜਸਪਾਲ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਕਿੱਦਾਂ ਪ੍ਰਵੀਨ ਹੈ? ਮੈਂ ਬਿਲਕੁਲ ਵਧੀਆ। ਹਾਂ, ਵਧੀਆ ਵਧੀਆ। ਹੁਣ ਪ੍ਰਵੀਨ ਮਸੂਦ ਨੂੰ ਪੁੱਛਿਆ ਸੀ ਕਿ ਪ੍ਰਵੀਨ ਸ਼ਰਮਾ ਨੂੰ? ਅਸੀਂ ਦੋਨਾਂ ਨੂੰ ਦੋਨਾਂ ਨੂੰ ਪੁੱਛਿਆ। ਹਾਂਜੀ, ਥੈਂਕ ਯੂ ਥੈਂਕ ਯੂ। ਹਾਂਜੀ ਹਾਂ, ਦੋਨੇ ਉਹ ਵੀ ਵਧੀਆ, ਸਾਰੀ ਟੀਮ ਆਪਣੀ ਬਹੁਤ ਵਧੀਆ। ਪਰ ਮੈਨੂੰ ਬਹੁਤ ਖੁਸ਼ੀ ਹੋਈ ਅੱਜ ਮੈਂ ਗੁਰਜਸਪਾਲ ਦੀ ਆਵਾਜ਼ ਵੀ ਸੁਣੀ। ਜੀ ਜੀ ਜੀ, ਬਿਲਕੁਲ ਬਿਲਕੁਲ। ਹਾਂਜੀ, ਮੈਂ ਕਿਹਾ ਆਈ ਹੋਪ ਵੀ ਕੁਲਵੀਰ ਵੀ ਕਿਤੇ ਬੋਲੇ। ਅੱਛਾ ਠੀਕ ਹੈ। ਹਾਂਜੀ, ਬਿਲਕੁਲ ਬਿਲਕੁਲ ਬਿਲਕੁਲ। ਜੀ ਜੀ, ਥੈਂਕ ਯੂ। ਆਪਣਾ ਬਹੁਤ ਹੀ ਸੋਹਣਾ ਪ੍ਰੋਗਰਾਮ ਹੈ। ਨਵੇਂ ਸਾਲ ਦੀਆਂ ਸਾਰਿਆਂ ਨੂੰ ਵਧਾਈਆਂ, ਖੁਸ਼ੀਆਂ ਹਰਿਆ ਭਰਿਆ ਹੋਵੇ ਸਾਰਿਆਂ ਲਈ। ਧੰਨਵਾਦ ਪਰ ਮੱਲੀ ਵੀਰ ਜੀ ਨਾਲ ਮੋਸਟਲੀ ਮੈਂ ਗੱਲ ਕਰਦੀ ਰਹਿੰਦੀ ਹੁੰਦੀ ਆ। ਜੀ, ਥੈਂਕ ਯੂ ਜੀ। ਤੇ ਹਾਂ, ਤੇ ਪਰ ਵਧੀਆ ਲੱਗਦਾ ਪ੍ਰਵੀਨ ਵੀਰ ਜੀ ਦੇ ਵੀ ਖਬਰਾਂ ਸਾਰਾ ਕੁਝ ਬਹੁਤ ਸੋਹਣਾ। ਮੈਨੂੰ ਇੰਨਾ ਵੀ ਵਧੀਆ ਲੱਗਦਾ ਕਿ ਆਪਾਂ ਇੱਕ ਸਾਂਝੇ ਨਹੀਂ ਹੋ ਗਏ ਜਦੋਂ ਇੰਡੀਆ ਪਹਿਲਾਂ ਰਹਿੰਦੇ ਸੀ ਸਾਰੇ ਇਕੱਠੇ। ਹਾਂਜੀ ਹਾਂਜੀ, ਬਿਲਕੁਲ। ਉਦੋਂ ਇੰਨਾ ਪਤਾ ਨਹੀਂ ਹੁੰਦਾ ਸੀ ਇਹ ਕੀ ਆ ਜਾਂ ਕੀ ਆ। ਹੁਣ ਤਾਂ ਪਤਾ ਨਹੀਂ ਕੀ ਕੁਝ ਕਰ ਲਿਆ ਉੱਥੇ, ਹੈ ਨਾ। ਹਾਂਜੀ ਤੇ ਪਹਿਲਾਂ ਏਦਾਂ ਹੀ ਹੁੰਦਾ ਸਾਡੇ ਜਿਹੜਾ ਨੇਬਰਹੁੱਡ ਪੰਡਤ ਹੋਰ ਜਿਵੇਂ ਜੱਟ ਸਿੱਖ ਸਭ ਇਕੱਠੇ ਜਿਹੇ ਹੁੰਦੇ ਸੀ। ਹਾਂ, ਉਹ ਵੀ ਪਰਿਵਾਰ ਜਦੋਂ ਮੈਨੂੰ ਇੱਥੇ ਮਿਲਿਆ, ਮੈਨੂੰ ਬਹੁਤ ਖੁਸ਼ੀ ਹੈ ਇਸ ਚੀਜ਼ ਦੀ। ਜੀ ਜੀ, ਬਿਲਕੁਲ ਜੀ। ਪੰਜਾਬੀ ਰੇਡੀਓ ਦਾ ਮਕਸਦ ਹੀ ਹੈ ਹਾਂ, ਦੇਖੋ ਸਾਰੇ ਜੀ, ਪੰਜਾਬਾਂ ਨੂੰ ਇੱਕ ਥਾਂ ਤੇ ਇਕੱਠਾ ਕੀਤਾ। ਪੰਜਾਬੀ ਰੇਡੀਓ ਯੂਐਸਏ ਦਾ ਜਿਹੜਾ ਮੋਟੋ ਆ ਜੀ, ਉਹ ਇਹੀ ਹੈ, ਯੂਨਾਈਟਿੰਗ ਪੰਜਾਬੀਜ਼ ਬਿਲਕੁਲ ਆਲ ਓਵਰ ਦੀ ਵਰਲਡ। ਇਹਦਾ ਉਹ ਸਾਂਝਾ ਗੁਲਦਸਤਾ ਉਹੀ, ਉਹ ਇੰਡੀਆ, ਉਹ ਪੰਜਾਬ ਲੱਗਦਾ ਹੁਣ। ਹਾਂਜੀ ਹਾਂਜੀ, ਬਿਲਕੁਲ। ਸਾਡੇ ਗੁਰੂ ਸਾਹਿਬਾਨ ਨੇ ਵੀ ਸਾਰਿਆਂ ਨੂੰ ਇਸੇ ਤਰ੍ਹਾਂ ਉਹਨਾਂ ਨੇ ਇੱਕ ਦੂਜੇ ਲਈ ਹੈਲਪ ਕਰੋ। ਤੁਸੀਂ ਆਪਾਂ ਵੀ ਦੇਖੋ ਵੀਰ ਜੀ, ਆਪਾਂ ਉੱਥੋਂ ਆਇਆ, ਉਦੋਂ ਇਹੋ ਜਿਹਾ ਕੁਝ ਮੈਂ ਕਦੇ ਸੁਣਦੀ ਨਹੀਂ ਸੁਣਦੀ। ਮੈਨੂੰ ਤਾਂ ਬਾਅਦ ਹੀ ਪਤਾ ਲੱਗਿਆ ਵੀ ਆਹ ਕੀ ਹੈ। ਕਿਉਂਕਿ ਸਾਰੇ ਬੱਚਿਆਂ ਨੇ ਇਕੱਠੇ ਹੋ ਕੇ ਗੁਰਦੁਆਰੇ ਵੀ ਜਾਣਾ, ਸਾਡੇ ਤਾਂ ਮੰਦਿਰ ਵੀ ਸੀ, ਮਸੀਤ ਸੀ, ਸਾਰਾ ਕੁਝ ਸਾਡੇ ਪਿੰਡ 'ਚ ਸੀਗਾ। ਅਸੀਂ ਸਾਰੇ ਕਿਤੇ ਜਾਂਦੇ ਸੀਗੇ, ਸਾਰੇ ਕਿਤੇ ਜਾਂਦੇ ਸੀ। ਹਾਂ, ਪਤਾ ਨਹੀਂ ਆ ਬਾਅਦ 'ਚ ਇੰਨੀਆਂ ਤਰੇੜਾਂ ਕਿਹਨਾਂ ਗਵਰਨਮੈਂਟਾਂ ਨੇ ਪਵਾਈਆਂ ਜਾਂ ਕਿਹੜੇ ਵਿਰੋਧੀ ਲੋਕ ਕਿੱਥੋਂ ਆਏ ਨੇ। ਬਿਲਕੁਲ ਜੀ, ਆਪਾਂ ਹੁਣ ਸਾਰਿਆਂ ਨੇ ਰਲ ਮਿਲ ਕੇ ਉਹਨਾਂ ਤਰੇੜਾਂ ਨੂੰ ਭਰਨਾ ਹੀ ਹੈ ਜੀ। ਇਹ ਪੰਜਾਬੀ ਰੇਡੀਓ ਯੂਐਸਏ ਇਸੇ ਤਰ੍ਹਾਂ ਕਰੇ ਕੋਈ ਸੱਚੀ ਹੈ ਦਵਾਈ ਮਿਲੇ, ਸਾਰਾ ਜ਼ਹਿਰ ਮੁੱਕ ਜੇ ਹੈ ਜੀ ਜੀ, ਬਿਲਕੁਲ। ਥੈਂਕ ਯੂ ਜਸਪਾਲ ਕੌਰ ਜੀ, ਧੰਨਵਾਦ ਜੀ। ਓਕੇ ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਰਾਣੀ ਕਾਲੋਂ ਜੀ, ਸਤਿ ਸ਼੍ਰੀ ਅਕਾਲ ਰਾਣੀ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ। ਸੋਹਣ ਸਵੇਰਾ ਲੈ ਕੇ ਆਵੇ ਉਹ ਤੂੰ ਹੀ ਪ੍ਰਭਾਤ ਮੁਬਾਰਕ ਜੀ। ਨਵੇਂ ਸਾਲ ਦਾ ਹਰ ਇੱਕ ਦਿਨ ਤੇ ਹਰ ਇੱਕ ਸੋਹਣੀ ਰਾਤ ਮੁਬਾਰਕ। ਵਾਹ ਜੀ। ਹੱਕ ਸੱਚ ਦੀ ਬਾਤ ਜੋ ਪਾਵੇ ਉਹੀ ਹਰ ਗੱਲ ਬਾਤ ਮੁਬਾਰਕ। ਖੈਰ ਮੰਗੇ ਪੰਜਾਬੀ ਰੇਡੀਓ ਯੂਐਸਏ ਸਭ ਦੀ ਐਸੀ ਹਰ ਇੱਕ ਚਾਹਤ ਮੁਬਾਰਕ। ਪੰਜਾਬੀ ਰੇਡੀਓ ਯੂਐਸਏ ਦੇਖ ਰਹੇ ਸੁਣ ਰਹੇ ਮੇਰੇ ਸਾਰੇ ਭੈਣਾਂ ਭਰਾਵਾਂ ਨੂੰ, ਸਰੋਤਿਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਵੱਲੋਂ, ਰਾਣੀ ਕਾਲੋਂ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਤੇ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਪ੍ਰਵੀਨ ਜੀ ਤੁਹਾਨੂੰ ਵੀ ਹੈਪੀ ਨਿਊ ਈਅਰ ਜੀ ਜੀ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ। ਤੇ ਸਾਡੇ ਵੱਲੋਂ ਵੀ ਤੁਹਾਨੂੰ ਹੈਪੀ ਨਿਊ ਈਅਰ। ਨਵਾਂ ਸਾਲ ਤੁਹਾਡੇ ਵਾਸਤੇ ਢੇਰ ਖੁਸ਼ੀਆਂ ਲੈ ਕੇ ਆਏ ਜੀ। ਬਹੁਤ ਬਹੁਤ ਧੰਨਵਾਦ ਜੀ। ਜੀ ਜੀ, ਰਾਣੀ ਕਾਲੋਂ ਜੀ, ਆਪਾਂ ਗੱਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਔਰ ਬੜੀ ਸ਼ਾਨਦਾਰ ਤੁਸੀਂ ਸ਼ੁਰੂਆਤ ਕਰਤੀ ਹੈ। ਤੇ ਆਪਾਂ ਨਾਲ ਜੋੜਦੇ ਹਾਂ ਜੀ ਨਰਿੰਦਰ ਜੀ ਨੂੰ ਤੇ ਉਹਨਾਂ ਦੀ ਗੱਲਬਾਤ ਵੀ ਸੁਣਦੇ ਹਾਂ ਤੇ ਫਿਰ ਆਪਾਂ ਇਸ ਤਰ੍ਹਾਂ ਗੱਲਬਾਤ ਨੂੰ ਜਾਰੀ ਰੱਖਾਂਗੇ। ਜੀ ਨਰਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮੁਬਾਰਕਾਂ ਹੋਣ ਜੀ ਨਵੇਂ ਸਾਲ ਦੀਆਂ ਸਾਰੀ ਟੀਮ ਨੂੰ, ਤੁਹਾਡੀ ਨੂੰ ਜੀ। ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਹਾਂਜੀ, USA ਰੇਡੀਓ ਨੂੰ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ। ਹੁਣ ਬਹੁਤ ਵਧੀਆ ਪ੍ਰੋਗਰਾਮ ਲੈ ਕੇ ਆਉਂਦੇ ਜੇ, ਤੇ ਰੇਡੀਓ ਨਾਲ ਹੀ ਜੁੜੇ ਆ। ਗਰਾਜ ਚ ਵੱਖਰਾ ਰੇਡੀਓ ਰੱਖਿਆ, ਪਾਰਕ ਚ ਵੱਖਰਾ ਰੱਖਿਆ, ਘਰ ਵੱਖਰਾ ਰੱਖਿਆ। ਵਧੀਆ ਤੋਂ ਵਧੀਆ ਪ੍ਰੋਗਰਾਮ ਆਈ ਜਾਂਦੇ ਨੇ ਤੁਹਾਡੇ ਸੁਣਨ ਵਾਲੇ। ਟੀਵੀਆਂ ਦੇ ਚੇਤੇ ਭੁੱਲੀ ਜਾਂਦੇ ਆ, ਹੁਣ ਟੀਵੀ ਬਹੁਤ ਘੱਟ ਲਾਈਦਾ, ਤੁਹਾਡਾ ਜ਼ਿਆਦਾ ਰੇਡੀਓ ਸੁਣੀਦਾ ਪ੍ਰਵੀਨ ਜੀ। ਹਾਂਜੀ ਹਾਂਜੀ, ਮੱਲੀ ਸਾਹਿਬ ਆਉਂਦੇ ਨੇ, ਉਹ ਤੋਂ ਵੱਧ ਪ੍ਰਵੀਨ ਆਉਂਦੇ, ਉਹ ਤੋਂ ਵੱਧ ਰਾਜ ਕਰਨ ਆਉਂਦੇ, ਉਹ ਤਾਂ ਸਾਰੇ ਮਤਲਬ ਬਹੁਤ ਹੀ ਸ਼ਲਾਘਾਯੋਗ ਨੇ, ਜਿੰਨੇ ਵੀ ਬੱਚੇ ਸਾਰੇ ਵਿੱਚ ਕੰਮ ਕਰਦੇ ਆ। ਬਹੁਤ ਬਹੁਤ ਧੰਨਵਾਦ, ਬਹੁਤ ਵਧੀਆ ਪ੍ਰੋਗਰਾਮ। ਬਹੁਤ ਸਾਰੇ ਸਰੋਤਿਆਂ ਨੂੰ, ਸੁਣਦਿਆਂ ਨੂੰ, ਸਾਰੇ ਜਿੰਨੇ ਵੀ ਸਰੋਤੇ ਨੇ ਸਾਰੇ, ਮਤਲਬ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਨਵੇਂ ਸਾਲ ਦੀ। ਖੁਸ਼ੀਆਂ ਲੈ ਕੇ ਆਵੇ ਸਾਲ, ਸਾਰੇ ਖੁਸ਼ ਰਹਿਣ, ਰੇਡੀਓ ਨਾਲ ਜੁੜੇ ਰਹਿਣ। ਮਹਾਰਾਜ ਰੇਡੀਓ ਦੀ ਚੜ੍ਹਦੀ ਕਲਾ ਕਰੇ ਮਹਾਰਾਜ ਪਰਮਾਤਮਾ। ਹਾਂਜੀ ਪ੍ਰਵੀਨ ਜੀ, ਖਬਰਾਂ ਸੁਣਾਉਂਦੇ ਜੇ, ਤੁਹਾਡੀਆਂ ਰੋਜ਼ ਖਬਰਾਂ ਵੀ ਸੁਣੀਦੀਆਂ ਆ। ਠੀਕ ਹੈ ਜੀ। ਹਾਂਜੀ 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 ਪ੍ਰਵੀਨ ਜੀ, ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਤੁਹਾਨੂੰ ਵੀ ਮੁਬਾਰਕਾਂ ਨਰਿੰਦਰ ਜੀ। ਥੈਂਕ ਯੂ ਜੀ। ਸੋ ਤੁਸੀਂ ਇਹ ਦੇਖੋ ਕਿ ਪੰਜਾਬੀ ਰੇਡੀਓ USA ਦਾ ਰਾਣੀ ਕਾਲੋਂ ਜੀ ਤੇ ਪ੍ਰਵੀਨ ਮਸੂਦ ਜੀ, ਲੋਕਾਂ ਦਾ ਇੰਨਾ ਪਿਆਰ ਹੈ। 35 40 ਮਿੰਟ ਤੋਂ ਕਾਲਸ ਹੋਲਡ ਵੇਟ ਕਰ ਰਿਹਾ ਵਾਰੀ ਦਾ ਕਦੋਂ। ਦੇਖੋ ਤੁਸੀਂ, ਮਤਲਬ ਕਿੰਨਾ ਸੋਹਣੀ ਗੱਲ ਹੈ, ਕਿੰਨਾ ਪ੍ਰੇਮ ਹੈ, ਕਿੰਨਾ ਪਿਆਰ ਹੈ ਕਿ ਹਾਂਜੀ ਮੁਹੱਬਤ ਹੈ ਕਿ ਅਸੀਂ ਗੱਲ ਸਾਂਝੀ ਕਰਨੀ ਹੈ, ਗੱਲ ਆਪਣੀ ਰੱਖ ਕੇ ਜਾਣੀ ਹੈ। ਸੋ ਇਸੇ ਤਰ੍ਹਾਂ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ। ਤੇ ਪੰਜਾਬੀ ਰੇਡੀਓ USA ਦੀਆਂ ਦੋ ਵੱਡੀਆਂ ਸ਼ਖਸੀਅਤਾਂ ਰਾਣੀ ਕਾਲੋਂ ਜੀ ਤੇ ਪ੍ਰਵੀਨ ਮਸੂਦ ਜੀ ਸਾਡੇ ਨਾਲ ਨੇ। ਨਾ ਵੱਡੀ ਪ੍ਰਵੀਨ ਮਸੂਦ ਦੀ, ਪ੍ਰਵੀਨ ਸ਼ਰਮਾ। ਹਾਂਜੀ ਨਹੀਂ, ਸਗੋਂ ਇਹ ਦੇਖੋ। ਹਾਂਜੀ ਹਾਂਜੀ ਰਾਣੀ ਜੀ, ਤੁਸੀਂ ਹਾਂਜੀ ਦੱਸੋ। ਹਾਂਜੀ, ਮੈਂ ਸੋਚਦੀ ਸੀਗੀ ਵੀ ਕਈ ਵਾਰੀ ਆਪਾਂ ਦੇਖੀਦਾ ਕਿ ਆਪਾਂ ਜਿੰਨਾ ਮਰਜ਼ੀ ਕੋਸ਼ਿਸ਼ ਕਰੀਏ ਵੀ ਕੋਈ ਵੀ ਕੰਮ ਕਰਨ ਲਈ, ਜਾਂ ਚਲੋ ਮੰਨ ਲਓ ਕੋਈ ਪ੍ਰੋਗਰਾਮ ਕਰਨ ਲਈ, ਜਾਂ ਕੁਝ ਵੀ ਜਿੱਦਾਂ ਆਪਾਂ ਸੋਚਦੇ ਆ, ਪਰ ਜਿੰਨਾ ਚਿਰ ਨਾ ਆਪਣੇ ਸਰੋਤਿਆਂ ਦੀਆਂ ਦੁਆਵਾਂ ਆਪਣੇ ਨਾਲ ਨਹੀਂ ਨਾ ਹੁੰਦੀਆਂ, ਉਹ ਜਿਹੜਾ ਰਾਤ ਦਿਨੇ ਆਪਾਂ ਨੂੰ ਸੀਸਾਂ ਦਿੰਦੇ, ਆਪਾਂ ਸੁਣਦੇ ਆ ਜਿਹੜੇ ਬਜ਼ੁਰਗ, ਹਾਂਜੀ, ਤੇ ਉਹਦੇ ਨਾਲ ਅੱਜ ਅਸੀਂ ਇਸ ਬੁਲੰਦੀਆਂ ਤੇ ਆ। ਤੇ ਕਹਿੰਦੇ ਹੁੰਦੇ ਆ ਵੀ ਮਨ ਨੂੰ ਬਹੁਤ ਖੁਸ਼ੀ ਮਿਲਦੀ ਆ, ਸਕੂਨ ਮਿਲਦਾ ਆ ਬਈ ਅੱਜ ਅਸੀਂ ਕਿਸੇ ਦੇ ਕੰਮ ਆ ਸਕੇ। ਬਿਲਕੁਲ। ਤੇ ਰਾਣੀ ਕਾਲੋਂ ਜੀ, ਆਪਣੇ ਨਾਲ ਕੁਝ ਫੇਸਬੁੱਕ ਤੇ ਵੀ ਜਿਹੜੇ ਸਰੋਤੇ ਨੇ ਸਾਡੇ ਜੁੜੇ ਹੋਏ ਨੇ, ਤੇ YouTube ਤੇ ਵੀ ਜੁੜੇ ਹੋਏ ਨੇ। ਪ੍ਰਕਾਸ਼ ਸਿੰਘ ਜੀ ਇਹ ਫੇਸਬੁੱਕ ਤੇ ਜੁੜੇ ਹੋਏ ਨੇ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੁਹਾਨੂੰ ਵੀ ਨਵਾਂ ਸਾਲ ਮੁਬਾਰਕ। ਇਹ ਦੀਪਕ ਸ਼ਰਮਾ ਚਨਾਰਥਲ ਜੀ ਦੇ ਪ੍ਰੋਗਰਾਮ ਦੇ ਵਿੱਚ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਉਂਦੇ ਨੇ। ਤੇ ਸੰਦੀਪ ਦੋਸਾਂਝ ਜਿਹੜੇ ਨੇ ਉਹ ਹੈਪੀ ਨਿਊ ਈਅਰ ਕਹਿ ਰਹੇ ਨੇ। ਤੁਹਾਨੂੰ ਵੀ ਪੰਜਾਬੀ ਰੇਡੀਓ USA ਦੀ ਪੂਰੀ ਟੀਮ ਵੱਲੋਂ ਜੀ ਨਵੇਂ ਸਾਲ ਦੀਆਂ ਮੁਬਾਰਕਾਂ, ਹੈਪੀ ਨਿਊ ਈਅਰ। ਰਜਿੰਦਰ ਹੁੰਦਲ, ਰਾਣੀ ਢਿੱਲੋਂ ਜੀ, ਇਹਨਾਂ ਨੂੰ ਵੀ ਨਵੇਂ ਸਾਲ ਦੀਆਂ ਮੁਬਾਰਕਾਂ। ਸੁੱਖੀ ਜਿਹੜਾ ਲਾਲੀ ਕੰਦੋਲਾ ਜੀ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ। ਸਤਦੇਵ ਸ਼ਰਮਾ ਜੀ, ਉਹ ਕਹਿੰਦੇ ਕਿ ਪ੍ਰਵੀਨ ਸ਼ਰਮਾ ਜੀ, ਪ੍ਰਵੀਨ ਮਸੂਦ ਜੀ, ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਤੁਹਾਨੂੰ ਵੀ ਢੇਰ ਢੇਰ ਵਧਾਈਆਂ। ਹਾਂਜੀ ਬਿਲਕੁਲ, ਸਦਾ ਹੀ ਖੁਸ਼ ਰਹੋ, ਸਾਰੇ ਸਰੋਤਿਆਂ ਨੂੰ ਵਧਾਈਆਂ। ਤੇ ਪ੍ਰਵੀਨ ਜੀ, ਮੈਂ ਵੀ ਪੰਜਾਬੀ ਰੇਡੀਓ USA ਦੇ ਨਾਲ 10 ਸਾਲ ਤੋਂ ਵੱਧ ਸਮੇਂ ਤੋਂ ਜੁੜਿਆ ਹੋਇਆ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਤਦੇਵ ਸ਼ਰਮਾ ਜੀ। ਔਰ ਸਾਰੇ ਹੀ ਪ੍ਰਵੀਨ ਜੀ, ਬਹੁਤ ਦੇਰ ਤੋਂ ਲੋਕ ਜਿਹੜਾ ਪੰਜਾਬੀ ਰੇਡੀਓ, ਇਹ ਸਾਰੀਆਂ ਮੁਹੱਬਤਾਂ ਹੀ ਨੇ ਜਿਨ੍ਹਾਂ ਨੂੰ ਲੈਣ ਵਾਸਤੇ ਅਸੀਂ ਅੱਜ ਦੇਖੋ ਜਿਸ ਮੰਚ ਤੋਂ ਅੱਜ ਆਪਣੀ ਆਵਾਜ਼ ਸੁਣੀ ਜਾ ਰਹੀ ਹੈ, ਇਹ ਮੰਚ ਪੰਜਾਬੀ ਅਮਰੀਕਾ ਵਸਦੇ ਪੰਜਾਬੀਆਂ ਦਾ ਸਭ ਤੋਂ ਵੱਡਾ ਨੈਟਵਰਕ ਹੈ। ਬਿਲਕੁਲ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਵਰਲਡ ਦੇ ਵਿੱਚ ਵਸਦੇ ਪੰਜਾਬੀਆਂ ਦਾ ਹਰਮਨ ਪਿਆਰਾ ਤੇ ਦੂਸਰੇ ਹਰ ਥਾਂ ਤੇ ਪਹੁੰਚ ਕੇ ਹੋਇਆ ਪੰਜਾਬੀ ਰੇਡੀਓ USA। ਹੁਣ ਜਿੱਥੇ ਨਹੀਂ ਹੈ, ਉੱਥੇ ਜਿਹੜੇ ਬਾਕੀ ਸਾਡੇ ਸਰੋਤੇ ਨੇ ਆਪਣਾ ਛੱਡਦੇ ਨੇ। ਬਿਲਕੁਲ ਜੀ ਬਿਲਕੁਲ। ਅਮੋਲਕ ਸਿੰਘ ਧਾਲੀਵਾਲ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ ਅਮੋਲਕ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਪ੍ਰਵੀਨ ਜੀ, ਸਾਰੇ ਪ੍ਰਵੀਨ ਜੀ ਤੇ ਸਾਰੇ ਜਿਹੜੇ ਨਵੇਂ ਜੁੜੇ ਹੋ ਇਸ ਟੱਬਰ ਦੇ ਨਾਲ, ਪੰਜਾਬੀ ਰੇਡੀਓ ਦੇ ਨਾਲ, ਤੇ ਸਾਰਿਆਂ ਸਰੋਤਿਆਂ ਨੂੰ ਸਭ ਨੂੰ ਇੰਨੀ ਮੁਬਾਰਕ ਨਵੇਂ ਸਾਲ ਦੇ। ਤੇ ਏਦਾਂ ਦਾ ਵਧੀਆ ਪ੍ਰੋਗਰਾਮ ਹੈ ਤੁਹਾਡਾ। ਏਦਾਂ ਹੀ ਚੜ੍ਹਦੀ ਕਲਾ 'ਚ ਰਹੋ, ਤੇ ਏਦਾਂ ਹੀ ਬਸ ਤਰੱਕੀਆਂ ਕਰਦੇ ਰਹੋ, ਤੇ ਏਦਾਂ ਹੀ ਸਾਰਿਆਂ ਨੂੰ ਸਭ ਕੁਝ ਸੁਣਾਉਂਦੇ ਰਹੋ। ਸਾਰੇ ਧਰਮਾਂ ਜਿੱਦਾਂ ਤੁਸੀਂ ਕਦਰ ਕਰਦੇ ਆ, ਬਸ ਏਦਾਂ ਹੀ ਚੜ੍ਹਦੀ ਕਲਾ 'ਚ ਰਹੋ ਜੀ। ਧੰਨਵਾਦ ਜੀ, ਥੈਂਕ ਯੂ ਬਹੁਤ। ਰੱਬ ਰੱਖਾ, ਜਿਉਂਦੇ ਵਾਸਤੇ ਰਹੋ। ਜੀ ਤੁਸੀਂ ਵੀ ਹਾਜ਼ਰੀਆਂ ਲਵਾਉਂਦੇ ਰਹੋ ਆਪਣੀਆਂ ਕੁਝ ਗੱਲਾਂ ਤੇ ਕੁਝ ਗੀਤ ਦੇ ਵਿੱਚ। ਹਾਂਜੀ ਜ਼ਰੂਰ ਜੀ, ਤੁਹਾਡੇ ਬਿਨਾਂ ਤਾਂ ਚੱਲਦਾ ਨਹੀਂ ਕੰਮ ਸਾਡਾ। ਮੈਂ ਤਾਂ ਵਿਹਲਾ ਬੈਠਾ ਇਹ ਸੁਣਦਾ ਹੀ ਤੁਹਾਡਾ ਰੇਡੀਓ। ਹਾਂਜੀ ਬਿਲਕੁਲ ਜੀ। ਅਮੋਲਕ ਸਿੰਘ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਦੇਖੋ ਪੰਜਾਬੀ ਰੇਡੀਓ USA ਦੇ ਹਿੱਸੇ ਐਸੇ ਅਸੀਂ ਖੁਸ਼ਕਿਸਮਤ ਹਾਂ
ਕਿ ਸਾਡੇ ਨਾਲ ਐਸੇ ਸਰੋਤੇ ਐਸਾ ਪਰਿਵਾਰ ਜੁੜਿਆ ਜਿਨ੍ਹਾਂ ਦੀਆਂ ਬੇਰੋ ਕਾਲਸ ਆਉਂਦੀਆਂ ਨੇ ਹਰ ਡੇਲੀ, ਮਤਲਬ ਜਿਹੜੇ ਮੰਡੇ ਟੂ ਸੈਟਰਡੇ ਪ੍ਰੋਗਰਾਮ ਚੱਲਦਾ ਤੇ ਹਰ ਰੋਜ਼ ਕਾਲ ਆਉਂਦੀ ਹੈ ਇਹਨਾਂ ਦੀ, ਔਰ ਨਵੇਂ ਤੋਂ ਨਵਾਂ। ਔਰ ਦੇਖੋ ਇੱਕ ਗੱਲ ਹੋਰ ਆ ਰਾਣੀ ਕਾਲੋਂ ਜੀ ਕਿ ਦਿਨਾਂ ਦੇ ਹਿਸਾਬ ਦੇ ਨਾਲ ਸਾਡੇ ਸਰੋਤੇ ਫਰਮਾਇਸ਼ ਕਰਦੇ ਨੇ, ਜਿਵੇਂ ਆਪਾਂ ਸ਼ਹੀਦੀ ਹਫ਼ਤੇ ਦੇ ਵਿੱਚ ਲੰਘੇ ਆ ਉਸ ਤਰ੍ਹਾਂ ਦੀਆਂ ਫਰਮਾਇਸ਼ਾਂ ਆਉਂਦੀਆਂ। ਇਸ ਤਰ੍ਹਾਂ ਫਿਰ ਜੂਨ ਦੇ ਵਿੱਚ ਇੱਕ ਮਰਹਲਾ ਆਉਂਦਾ ਕੌਮ ਦੇ ਨਾਲ ਜੁੜਿਆ ਹੋਇਆ, ਉਸ ਤਰ੍ਹਾਂ ਦੀਆਂ ਫਰਮਾਇਸ਼ਾਂ ਆਉਂਦੀਆਂ ਨੇ। ਫਿਰ ਸਾਰਾ ਸਾਲ ਆਪਣੇ ਮਨਪਸੰਦ ਦੇ ਗੀਤ ਪੰਜਾਬੀ ਰੇਡੀਓ ਐਸੇ ਸਾਰੇ ਸਰੋਤਿਆਂ ਨੂੰ ਸੁਣਾਉਂਦਾ ਰਹਿੰਦਾ ਜੀ। ਗੁਰਸ਼ਰਨ ਸਿੰਘ ਜੀ ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਮੈਂ ਗੁਰਸ਼ਰਨ ਸਿੰਘ ਬੋਲ ਰਿਹਾ ਜੀ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਹਾਂ ਬਈ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ। ਮੈਨੂੰ ਬੜੀ ਖੁਸ਼ੀ ਆ ਕਿ ਸਰਦਾਰ ਹਰਜੋਤ ਸਿੰਘ ਖਾਲਸਾ ਤੇ ਬੀਬੀ ਬਲਵਿੰਦਰ ਕੌਰ ਜੀ ਖਾਲਸਾ ਦੀ ਅਗਵਾਈ ਹੇਠ ਜਿਹੜੀ ਸਮੁੱਚੀ ਟੀਮ ਚੱਲ ਰਹੀ ਆ ਜੀ, ਬਿਲਕੁਲ ਇੱਕ ਬਹੁਤ ਹੀ ਸੋਹਣੇ ਗੁਲਦਸਤੇ ਦੇ ਵਿੱਚ ਪਰੋਈ ਹੋਈ ਆ, ਹਾਂਜੀ, ਜਿਸ ਦੇ ਵਿੱਚ ਸਾਰੇ ਹੀ ਰੰਗ ਹਨ। ਬਿਲਕੁਲ ਜੀ, ਬਿਲਕੁਲ। ਤੇ ਇੰਨਾ ਮਨ ਖੁਸ਼ ਹੁੰਦਾ ਵਾ ਵੀ ਤੁਹਾਡੇ ਪ੍ਰੋਗਰਾਮ ਸੁਣ ਕੇ ਵੀ ਕੋਈ ਬੰਦਾ, ਮੈਂ ਕਹਿੰਦਾ ਵੀ ਇੱਥੇ 50% ਬੰਦੇ ਇਹੋ ਜਿਹੇ ਪੰਜਾਬੀ ਹੈਗੇ ਜਿਨ੍ਹਾਂ ਦਾ ਡੇਲੀ ਪੰਜਾਬੀ ਰੇਡੀਓ ਕਰਕੇ ਲਿਖਿਆ। ਹਾਂਜੀ ਹਾਂਜੀ ਬਿਲਕੁਲ ਸਹੀ ਹੈ। ਤੇ ਉਹਨਾਂ ਦਾ ਦਿਲ ਹੀ ਨਹੀਂ, ਤੇ ਉਦਾਂ ਉਹ ਭੱਜ ਜਾਣ ਇੱਥੋਂ, ਇੰਡੀਆ ਭਾਜਣ, ਕਹਿੰਦੇ ਇੱਥੇ ਨਹੀਂ ਸਾਡਾ ਦਿਲ ਲੱਗਦਾ। ਇਹ ਤੁਹਾਡੇ ਰੇਡੀਓ ਨੇ ਉਹਨਾਂ ਨੂੰ ਬੰਨ੍ਹ ਕੇ ਰੱਖਿਆ ਆ। ਇਸ ਲਈ ਸਮੁੱਚੀ ਟੀਮ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਗੁਰੂ ਮਹਾਰਾਜ ਤੁਹਾਡੀ ਚੜ੍ਹਦੀ ਕਲਾ ਰੱਖੇ, ਇਹ ਪੰਜਾਬੀ ਬਖਸ਼ੇ, ਜੈ ਜੈਕਾਰ ਕਰੇ। ਧੰਨਵਾਦ ਜੀ, ਬਹੁਤ ਧੰਨਵਾਦ ਗੁਰਸ਼ਰਨ ਸਿੰਘ ਜੀ। ਤੁਹਾਡਾ ਵੀ ਜਿਹੜਾ ਪਿਆਰ ਸਤਿਕਾਰ ਆ ਸਾਨੂੰ ਇਸੇ ਤਰ੍ਹਾਂ ਮਿਲਦਾ ਰਹੇ, ਵੱਡੇ ਬਜ਼ੁਰਗਾਂ ਦੀ ਅਗਵਾਈ ਹੁੰਦੀ ਰਹੇ ਤੇ ਇਸੇ ਤਰ੍ਹਾਂ ਸਾਨੂੰ ਜਿਹੜਾ ਪਿਆਰ ਆ ਉਹਨਾਂ ਦਾ ਮਿਲਦਾ ਰਹੇ ਜੀ। ਪ੍ਰਵੀਨ ਜੀ ਤੁਸੀਂ ਕੁਝ ਕਹਿਣਾ? ਮੈਂ ਇਹੀ ਕਹਿ ਰਹੀ, ਮੈਂ ਕਿ ਜਿੱਦਾਂ ਇਹਨਾਂ ਨੇ ਗੱਲ ਕੀਤੀ ਨਾ ਬਲਵਿੰਦਰ ਜੀ ਹੋਰਾਂ ਦੀ, ਤੇ ਮੈਂ ਕਿ ਇਹ ਉਹਨਾਂ ਦੇ ਕਰਕੇ ਹੀ ਹੈ ਕਿ ਅਸੀਂ ਸਾਰੇ ਜਿਹੜੇ ਨਾ ਇੱਕ ਥਾਂ ਤੇ ਆ। ਦੂਸਰਾ ਇਹ ਵੀ ਕਿ ਇੰਨੀ ਕੁ ਪਿਆਰ, ਇੰਨਾ ਕੁ ਮੁਹੱਬਤ ਉਹਨਾਂ ਵੱਲੋਂ ਲੱਭਿਆ ਹੈ ਕਿ ਸੱਚੀ ਗੱਲ ਆ ਕਿ ਮਤਲਬ ਮਹਿਸੂਸ ਹੀ ਨਹੀਂ ਹੁੰਦਾ ਸਾਨੂੰ। ਤੇ ਸੱਚੀ ਗੱਲ ਹੈ ਐਜ਼ ਅ ਟੀਮ, ਅਸੀਂ ਜੇ ਆਪਣੀ ਗੱਲ ਕਰੀਏ ਆਪਣੇ ਸਾਰਿਆਂ ਦੀ ਇੱਕ ਦੂਜੇ ਦੇ ਨਾਲ, ਰਾਜ ਭਾਈ ਨੇ, ਮਸੂਦ ਹੋਰੀ ਨੇ, ਰਾਣੀ ਆਪਾ ਨੇ, ਤੇ ਤੁਸੀਂ ਆਪੇ ਹੀ ਦੇਖੋਗੇ ਕਿ ਇਹ ਤੇ ਸਾਨੂੰ ਮਹਿਸੂਸ ਹੀ ਨਹੀਂ ਹੁੰਦਾ ਕਿ ਅਸੀਂ ਕਿਸੇ ਹੋਰ ਮਤਲਬ ਥਾਂ ਤੇ ਕਿਸੇ ਕੰਮ ਕਰ ਰਹੇ ਹਾਂ। ਏਦਾਂ ਹੀ ਲੱਗਦਾ ਬਿਲਕੁਲ ਕਿ ਪਰਿਵਾਰ ਦੇ ਵਿੱਚ ਹੈਗੇ ਆ ਤੇ ਉਹ ਸਾਡੇ ਨਾਲ ਜਦੋਂ ਹੁੰਦੇ ਨੇ। ਤੇ ਈਵਨ ਮਤਲਬ ਮੈਂ ਚੀਜ਼ ਨੋਟ ਕੀਤੀ ਕਿ ਆਫੀਸ਼ੀਅਲ ਜਿਹੜੇ ਇਨਵਾਇਰਨਮੈਂਟ ਹੁੰਦਾ, ਜਿੱਦਾਂ ਕਿ ਦਫ਼ਤਰੀ ਇਨਵਾਇਰਨਮੈਂਟ, ਜਦੋਂ ਤੁਸੀਂ ਜ਼ਰਾ ਬੈਠੇ ਹੋਵੋ ਸਾਰਿਆਂ ਦੇ ਵਿੱਚ, ਤੇ ਬੜਾ ਇੱਕ ਰੁੱਖਾ ਜਿਹਾ ਇਨਵਾਇਰਨਮੈਂਟ ਹੁੰਦਾ ਕਿ ਜੇ ਤੁਸੀਂ ਮੀਟਿੰਗ ਹੋ ਰਹੀ ਹੈ, ਕੁਝ ਵੀ ਹੈਗਾ ਤੇ ਮੀਟਿੰਗ ਵੀ ਹੋ ਰਹੀ ਹੋਏ ਤੇ ਇੰਨੀ ਵਧੀਆ ਏਦਾਂ ਹੁੰਦਾ ਕਿ ਹਾਸ ਠੱਟੇ ਦੇ ਵਿੱਚ ਜਿਹੜਾ ਨਾ ਅਸੀਂ ਸਾਰੀ ਗੱਲਬਾਤ ਕਰ ਲਈ ਸੀ। ਤੇ ਇਹ ਸਾਰਾ এনवायरमेंट ਜਿਹੜਾ ਦਿੱਤਾ ਹੋਇਆ ਹੈ, ਇਹ ਬਿਲਕੁਲ ਨੋ ਡਾਊਟ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਬਲਵਿੰਦਰ ਜੀ ਤੇ ਹਰਜੋਤ ਭਾਈ ਹੋਰਾਂ ਜੀ ਬਿਲਕੁਲ, ਇਹਦੇ ਚ ਕੋਈ ਦੋ ਰਾਏ ਨਹੀਂ ਜੀ। ਜਿਹੜਾ ਮਤਲਬ ਪ੍ਰੋਫੈਸ਼ਨਲ ਅਪਰੋਚ ਹਰ ਇੱਕ ਦੀ ਆਨ 에ਅਰ ਹੈ ਬਿਲਕੁਲ, ਔਰ ਫਿਰ ਉਹਦੀ ਕੋਈ ਪ੍ਰੋਫੈਸ਼ਨਲ ਅਪਰੋਚ ਨਹੀਂ। ਉਹ ਮਤਲਬ ਜਿਹੜਾ ਮਾਹੌਲ ਹੈ ਇੱਥੇ ਪਰਿਵਾਰਕ ਹੈ ਤੇ ਪੰਜਾਬੀ ਰੇਡੀਓ ਯੂਐਸਏ, ਜਿਵੇਂ ਉਹਨਾਂ ਨੇ ਜ਼ਿਕਰ ਕੀਤਾ ਹਰਜੋਤ ਸਿੰਘ ਜੀ ਦਾ, ਖਾਲਸਾ ਜੀ ਦਾ, ਬਲਵਿੰਦਰ ਕੌਰ ਖਾਲਸਾ ਜੀ ਦਾ, ਔਰ ਗੁਰਜਸਪਾਲ ਦੇ ਨਾਲ ਜਦੋਂ ਆਇਆ ਸੀ, ਜਦੋਂ ਆਨ 에ਅਰ ਹੋਏ ਸੀਗੇ, ਉਹ ਗੱਲਬਾਤ ਕਰ ਰਹੇ ਸੀਗੇ, ਪੁਰਾਣੇ ਦਿਨਾਂ ਨੂੰ ਯਾਦ ਕਰ ਰਹੇ ਸੀਗੇ। ਤਾਂ ਮਤਲਬ ਇੱਕ ਦੌਰ ਸੀਗਾ ਜਦੋਂ ਪੰਜਾਬੀ ਰੇਡੀਓ ਸ਼ੁਰੂਆਤੀ ਦੌਰ ਤੇ ਸੀਗਾ, ਤੇ ਉਸੇ ਤਰ੍ਹਾਂ ਇੱਕ ਦੌਰ ਸੀ ਜਦੋਂ ਇੱਧਰ ਆਏ ਜਿਹੜੇ ਸਟੂਡੈਂਟਸ ਆ ਸਾਡੇ ਭੈਣ ਭਰਾ ਸਾਡੇ ਜਿਹੜੇ, ਉਹਨਾਂ ਦੀ ਵੀ ਇੱਕ ਸਟਰਗਲਿੰਗ ਦੌਰ ਸੀ, ਪਰ ਉਹ ਮੋਢੇ ਨਾਲ ਮੋਢਾ ਉਹਨਾਂ ਨੇ ਜੋੜਿਆ। ਉਹਨਾਂ ਦਾ ਹੁਨਰ ਸੀ, ਪੰਜਾਬੀ ਰੇਡੀਓ ਯੂਐਸਏ ਪਲੇਟਫਾਰਮ ਸੀ, ਦੋਨੇ ਇੱਕ ਤੇ ਇੱਕ 11 ਹੋਏ ਤੇ ਅੱਜ ਅਸੀਂ ਇਸ ਮੰਚ ਦੇ ਉੱਤੇ ਬਹਿ ਕੇ 14ਵੇਂ ਸਾਲ ਦੇ ਵਿੱਚ, ਬਹੁਤ ਸ਼ੁਕਰ ਹੈ, 14ਵੇਂ ਸਾਲ ਦੇ ਵਿੱਚ ਅਸੀਂ ਐਂਟਰ ਹੋ ਗਏ ਹਾਂ। ਹਾਂਜੀ ਬਿਲਕੁਲ ਬਿਲਕੁਲ, ਹੁਣ ਟੀਨੇਜ ਚ ਪਹੁੰਚ ਗਏ। ਹਾਂਜੀ ਬਿਲਕੁਲ। ਤੇ ਦੇਖੋ ਜਿਵੇਂ ਨਾ ਇੱਧਰ ਅਗਲਾ ਘਰ ਲੈਣ ਵਾਸਤੇ ਵੀ ਇਹਦਾ ਨਾ ਕਿ ਗੈਰਾਜ ਹੋਣਾ ਜ਼ਰੂਰੀ ਹੈ ਜਾਂ ਬੈਕਯਾਰਡ ਹੋਣਾ ਜ਼ਰੂਰੀ ਹੈ। ਮੈਨੂੰ ਜ਼ਿਆਦਾ ਸ਼ਬਦ ਤਾਂ ਨਹੀਂ ਆਉਂਦੇ। ਨਹੀਂ ਕਹੀਦਾ ਏਦਾਂ ਕਹਿੰਦੇ ਨੇ ਜੀ ਉਂਠਾ ਨਾ ਯਾਰੀ ਲਾਈਏ ਤੇ ਕੋਠੇ ਉੱਚੇ ਰੱਖਣੇ ਪੈਂਦੇ ਨੇ, ਸਾਡੇ ਬੂਹੇ ਉੱਚੇ ਰੱਖਣੇ ਪੈਂਦੇ ਨੇ। ਉਸੇ ਤਰ੍ਹਾਂ ਮਤਲਬ ਦਰਵਾਜ਼ੇ ਉੱਚੇ ਰੱਖਣੇ ਚਾਹੀਦੇ ਉੱਚੇ, ਹਾਂਜੀ ਉਸੇ ਤਰ੍ਹਾਂ ਮਤਲਬ ਆਪਣੇ ਕਾਲਰਸ ਆਨ 에ਅਰ ਆ ਕੇ ਦੱਸਦੇ ਆ ਕਿ ਸਾਡੇ ਗੈਰਾਜ ਦੇ ਵਿੱਚ ਵੀ ਰੇਡੀਓ ਪਿਆ, ਸਾਡੇ ਬੈਕਯਾਰਡ ਦੇ ਵਿੱਚ ਵੀ ਪਿਆ, ਘਰੇ ਵੀ ਰੇਡੀਓ ਪਿਆ, ਕੋਈ ਸਕਿਪ ਨਾ ਹੋ ਜਾਵੇ ਵਿੱਚੋਂ ਕੋਈ ਚੀਜ਼ ਜਿਹੜੀ। ਹਾਂਜੀ ਗੈਰਾਜ 'ਚ ਖੜੇ ਆ, ਐਂਟਰ ਹੋਏ ਆ, ਪਤਾ ਲੱਗ ਗਿਆ ਪ੍ਰੋਗਰਾਮ ਚੱਲ ਪਿਆ। ਘਰੇ ਜਾ ਕੇ ਰੋਟੀ ਖਾ ਰਹੇ ਹੋ, ਪ੍ਰੋਗਰਾਮ ਦਾ ਫੇਰ ਆਨੰਦ, ਜਾ ਕੇ ਬੈਕਯਾਰਡ 'ਚ ਧੁੱਪੇ ਬੈਠੇ ਆ, ਸਬਜ਼ੀਆਂ ਗੁੱਡ ਰਹੇ ਆ, ਪ੍ਰੋਗਰਾਮ ਫੇਰ ਵੀ ਚੱਲ ਰਹੇ ਆ। ਬਿਲਕੁਲ। ਸੋ ਅਸੀਂ ਇਸੇ ਤਰ੍ਹਾਂ ਹੀ ਇਹ ਅਰਦਾਸ ਕਰਦੇ ਹਾਂ ਅੱਜ ਨਵੇਂ ਸਾਲ ਦੇ ਮੌਕੇ ਤੇ ਕਿ ਪੰਜਾਬੀ ਰੇਡੀਓ ਯੂਐਸਏ ਇਸੇ ਤਰ੍ਹਾਂ ਫਿਜ਼ਾਵਾਂ ਦੇ ਵਿੱਚ ਗੂੰਜਦਾ ਰਵੇ। ਇਹਦੇ ਜਿਹੜੇ ਬੋਲ ਆ ਉਹ ਲੋਕ ਇੱਥੇ ਆ ਕੇ ਆਪਣੀਆਂ ਸੇਵਾ ਭਾਵਨਾਵਾਂ ਨਿਭਾਉਂਦੇ ਰਹਿਣ, ਸੇਵਾ ਕਰਦੇ ਰਹਿਣ ਤੇ ਸਰੋਤੇ ਸਾਡੇ ਨਾਲ ਜੁੜਦੇ ਰਹਿਣ। ਨੰਬਰ ਜੋੜਨ ਵਾਸਤੇ ਕੋਈ ਬੜਾ ਔਖਾ ਨਹੀਂ, 408 272 ਯਾਨੀ ਕਿ 4082725200। ਹਾਂਜੀ ਜੱਸੀ ਰਾਇਤ ਜੀ, ਹੈਪੀ ਨਿਊ ਈਅਰ ਤੁਹਾਨੂੰ ਵੀ ਬਹੁਤ ਬਹੁਤ, ਤੇ ਸੰਤੋਖ ਢਿੱਲੋਂ ਜੀ ਤੁਹਾਨੂੰ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਬਲੈਤੀ ਪੌਲ ਜੀ ਤੁਹਾਨੂੰ ਮੁਬਾਰਕਾਂ। ਤਜਿੰਦਰ ਸਿੰਘ ਸਿੱਧੂ, ਇੰਦਰਜੀਤ ਕੌਰ ਜੀ ਸਾਡੇ ਨਾਲ ਫੇਸਬੁੱਕ ਤੇ ਜੁੜੇ ਹੋਏ ਸੀਗੇ, ਤੇ ਰਾਣੀ ਕਾਲੋਂ ਜੀ, ਪ੍ਰਵੀਨ ਜੀ। ਆਪਾਂ ਚੱਲਦੇ ਹਾਂ ਕੁਝ ਕਾਲਰਸ ਦੇ ਵੱਲ। ਆਪਣੇ ਨਾਲ ਜੁੜੇ ਨੇ ਅਗਲੇ ਕਾਲਰ ਮਾਇਆ ਦੇਵੀ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੋਰ
ਹਾਂ ਪ੍ਰਵੀਨ ਸ਼ਰਮਾ, ਮੈਨੂੰ ਬਹੁਤ ਤੈਨੂੰ ਦੂਜਾ ਉਹ ਸੁਣ ਕੇ ਮੇਰਾ ਬਹੁਤ ਚਿੱਤ ਖੁਸ਼ ਹੋ ਜਾਂਦਾ ਹੈ। ਥੈਂਕ ਯੂ ਜੀ, ਥੈਂਕ ਯੂ। ਜਦੋਂ ਤੁਸੀਂ ਦੂਜਾ ਉਹ ਬੋਲਦੇ ਹੋ, ਖਬਰਾਂ ਦਿੰਦੇ ਹੋ, ਇੰਨਾ ਮਿੱਠਾ ਬੋਲ ਹੈ ਪੁੱਤ। ਹਾਂਜੀ, ਬਹੁਤ ਜ਼ਿਆਦੇ। ਥੈਂਕ ਯੂ ਜੀ, ਧੰਨਵਾਦ ਮਾਤਾ ਜੀ, ਧੰਨਵਾਦ। ਹਾਂ ਤੇ ਹੋਰ ਰਾਣੀ ਕਾਲੋ ਨੂੰ ਤੇ ਬਲਵਿੰਦਰ ਭੈਣ ਜੀ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ, ਤੁਹਾਨੂੰ ਸਾਰੀ ਟੀਮ ਨੂੰ। ਤੁਹਾਨੂੰ ਵੀ ਜੀ, ਤੁਹਾਨੂੰ ਵੀ ਬਹੁਤ ਬਹੁਤ ਹਨਾ ਤੁਹਾਡਾ ਪਿਆਰ ਹੈ ਜੀ ਪੰਜਾਬੀ ਰੇਡੀਓ ਯੂਐਸਏ ਦੇ ਹਾਂਜੀ ਹਾਂਜੀ। ਸਤਿ ਸ੍ਰੀ ਅਕਾਲ, ਮੈਂ ਪੱਪੀ ਦੀ ਮੰਮੀ ਬੋਲਦੀ ਹਾਂ। ਜੀ 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 ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਮਾਤਾ ਜੀ, ਸਤਿ ਸ੍ਰੀ ਅਕਾਲ। ਹਾਂਜੀ ਬਿਲਕੁਲ ਜੀ, ਇਹ ਹਾਂਜੀ ਇਹ ਜਿਹੜੇ ਬਜ਼ੁਰਗ ਨੇ ਸਾਨੂੰ ਉਦਾਂ ਵੀ ਮਿਲਦੇ ਰਹਿੰਦੇ ਨੇ, ਜਿੱਦਾਂ ਮੈਂ ਇੱਕ ਬਜ਼ੁਰਗ ਦਾ ਪਹਿਲਾਂ ਜ਼ਿਕਰ ਕਰਕੇ ਗਿਆ। ਦੇਖੋ ਇਹ ਇੱਕ ਅਜਿਹਾ ਮੰਚ ਹੈ ਰਾਣੀ ਕਾਲੋ ਜੀ, ਪ੍ਰਵੀਨ ਜੀ, ਕਿ ਜਿੱਥੇ ਤੁਸੀਂ ਜਦੋਂ ਬੋਲਦੇ ਆ ਤੁਹਾਡੀ ਆਵਾਜ਼ ਨੂੰ, ਤੁਹਾਡੇ ਅੰਦਾਜ਼ ਨੂੰ ਲੋਕ ਪਸੰਦ ਕਰਦੇ ਤੇ ਆਪਣਾ ਜਿਵੇਂ ਇੱਥੇ ਪਰਿਵਾਰਕ ਮਾਹੌਲ ਹੈ, ਉਸੇ ਤਰ੍ਹਾਂ ਜਦੋਂ ਅਸੀਂ ਬਾਹਰ ਵਿਚਰਦੇ ਹਾਂ ਦੁਨੀਆ ਦੇ ਵਿੱਚ ਜੀ ਬਿਲਕੁਲ, ਤਾਂ ਉਹ ਵੀ ਤੁਹਾਨੂੰ ਇੱਕ ਪਰਿਵਾਰ ਦੀ ਤਰ੍ਹਾਂ ਪਿਆਰ ਕਰਦੇ। ਬਿਲਕੁਲ, ਇਹਦੀ ਕੁਛ ਕਰਦੇ ਮੁਹੱਬਤਾਂ ਸਮੇਟਣ ਜਾਈਦਾ ਤੁਸੀਂ। ਹਾਂਜੀ, ਮੁਹੱਬਤਾਂ ਸਮੇਟਦੇ ਆ, ਨਗਰ ਕੀਰਤਨਾਂ ਤੇ ਜਾਂਦੇ ਆ, ਸਮਾਗਮਾਂ ਤੇ ਜਾਂਦੇ ਆ, ਕਿਤੇ ਵੀ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਆਉਂਦੀ ਹੈ, ਲੋਕ ਆ ਕੇ ਮਿਲਦੇ ਨੇ, ਕਿੰਨੇ ਚਾਵਾਂ ਦੇ ਨਾਲ, ਕਿੰਨੇ ਪਿਆਰ ਦੇ ਨਾਲ ਫੋਟੋਆਂ ਖਿਚਾਉਂਦੇ ਨੇ, ਦੱਸ ਕੇ ਜਾਂਦੇ ਨੇ ਕਿ ਸਾਰਿਆਂ ਨੂੰ ਖੁਸ਼ੀ ਇਹ ਆਕਸੀਜਨ ਆ ਸਾਡੇ ਲਈ ਬੋਲਣ ਵਾਲਿਆਂ ਦੀ। ਨੋ ਡਾਊਟ, ਇਹਦੇ ਚ ਕੋਈ ਇਹ ਆਕਸੀਜਨ ਨਾ ਹੋਏ ਤੇ ਅਸੀਂ ਮੇਰਾ ਖਿਆਲ ਹੈ ਕਿ 2-4 ਦਿਨ ਵੀ ਨਾ ਬੋਲ ਸਕੀਏ। ਹਾਂਜੀ ਬਿਲਕੁਲ ਬਿਲਕੁਲ। ਸੋ ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਜੀ, ਜਗਤਾਰ ਗਿੱਲ ਜੀ। ਸਤਿ ਸ੍ਰੀ ਅਕਾਲ ਗਿੱਲ ਸਾਹਿਬ, ਹਰਜੋਤ ਸਿੰਘ ਖਾਲਸਾ ਜੀ। ਜੀ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜਗਤਾਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਪੰਜਾਬੀ ਰੇਡੀਓ ਯੂਐਸਏ ਦੀ ਸਾਰੀ ਟੀਮ ਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਾਰਿਆਂ ਨੂੰ ਹੈਪੀ ਨਿਊ ਈਅਰ। ਹੁਣ ਮੈਂ ਕੱਲੇ ਦਾ ਨਾਮ ਤਾਂ ਲੈਂਦਾ ਨਹੀਂ, ਜਿੰਨੇ ਲਾਈਵ ਹੈ ਜਾਂ ਜਿਹੜੇ ਆਪਣੇ ਬੈਕ ਤੇ ਸਾਰਿਆਂ ਨੂੰ ਨਵਾਂ ਸਾਲ ਮੁਬਾਰਕ। ਤੁਹਾਨੂੰ ਵੀ ਜੀ। ਹਰਜੋਤ ਸਿੰਘ ਖਾਲਸਾ ਜੀ ਤੁਹਾਨੂੰ ਯਾਦ ਕਰਕੇ ਗਏ ਆ। ਹਾਂਜੀ ਹਾਂਜੀ, ਮੈਨੂੰ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਸੀਗੀ ਤੇ ਮਤਲਬ ਅੱਜ ਮੈਂ ਥੋੜਾ ਬਿਜੀ ਸੀਗਾ, ਪ੍ਰੋਗਰਾਮ ਤੋਂ ਜ਼ਿਆਦਾ ਨਹੀਂ ਕਰ ਸਕਿਆ, ਫਿਰ ਮੈਂ ਕਿਹਾ ਮੈਂ ਸਾਲ ਦੀਆਂ ਮੁਬਾਰਕਾਂ ਜੀ। ਤੁਹਾਨੂੰ ਬਹੁਤ ਬਹੁਤ ਸਾਰਿਆਂ ਨੂੰ। ਗੱਲ ਖੁਸ਼ੀ ਦੀ ਆਪਾਂ ਨੂੰ ਇਹ ਹੈ ਵੀ 13 ਸਾਲ ਪੂਰੇ ਆਪਾਂ ਕਰ ਲਏ, ਪਿਛਲੇ ਸਾਲ ਮਨਾਇਆ ਤੇ ਹੁਣ ਚਲੋ ਜੀ 14ਵਾਂ ਨਹੀਂ ਤੇ 15ਵਾਂ ਤਾਂ ਆਪਾਂ ਜ਼ਰੂਰ ਮਨਾਵਾਂਗੇ, ਐਤਕੀ ਫ੍ਰੈਜ਼ਨੋ ਵਾਲੇ ਇਲਾਕੇ ਚੱਲ ਕੇ ਮਨਾਵਾਂਗੇ। ਹਾਂਜੀ ਜੀ ਆਇਆਂ ਜੀ ਆਇਆਂ। ਬਹੁਤ ਵੱਡੇ ਪੱਧਰ ਤੇ ਮਨਾਵਾਂਗੇ। ਹਾਂਜੀ ਲਾਰਜ ਸਕੇਲ ਤੇ ਸਾਰਿਆਂ ਨੂੰ ਬਹੁਤ ਸੋਹਣਾ ਤਰੀਕਾ, ਕਿਉਂਕਿ ਉਧਰ ਵੀ ਬਹੁਤ ਆਪਣੇ ਪੰਜਾਬੀ ਲੋਕ ਜ਼ਿਆਦਾ ਸੁਣਦੇ ਆ। ਤੇ ਦੂਸਰੀ ਗੱਲ ਮੈਂ ਆਪਾਂ ਅੱਗੇ ਵੀ ਕੀਤੀ ਸੀ, ਮੈਂ ਕਿਹਾ ਵੀ ਪੰਜਾਬੀ ਰੇਡੀਓ ਦੇ ਨਾਲ ਨਾਲ ਪੰਜਾਬੀ ਰੇਡੀਓ ਤਾਂ ਮਸ਼ਹੂਰ ਹੈ ਹੀ ਦੁਨੀਆ ਭਰ ਦੇ ਵਿੱਚ, ਸਾਨੂੰ ਵੀ ਦੁਨੀਆ ਭਰ ਚ ਮਸ਼ਹੂਰ ਕਰਤਾ। ਬਿਲਕੁਲ ਜੀ, ਕੋਈ ਦੋ। ਹਾਂਜੀ, ਹੁਣ ਕਿਤੇ ਵੀ ਜਾਈਏ, ਫਰਜ਼ ਕਰੋ ਮੈਂ ਜਾ ਕੇ ਕਿਤੇ ਕੋਈ ਗੁਰਦੁਆਰਾ ਸਾਹਿਬ ਸਪੀਚ ਕੀਤੀ ਹੈ ਜਾਂ ਕਿਸੇ ਦੁੱਖ ਦੀ ਘੜੀ ਸਪੀਚ ਕੀਤੀ ਤੇ ਬਾਅਦ ਚ ਬੰਦੇ ਮੈਨੂੰ ਸਿਆਣ ਕੇ ਕਹਿੰਦੇ ਤੂੰ ਉਹੀ ਰੇਡੀਓ ਸਟੇਸ਼ਨ ਵਾਲੀ। ਮੈਂ ਕਿਹਾ ਬਿਲਕੁਲ। ਫਿਰ ਗੱਲਾਂ ਕਰਦੇ, ਜਾਨੀ ਸਾਡੀ ਪਛਾਣ ਰੇਡੀਓ ਪੰਜਾਬੀ ਰੇਡੀਓ ਯੂਐਸਏ ਨੇ ਵਰਲਡ ਵਾਈਡ ਬਣਾ ਦਿੱਤੀ ਹੈ। ਬਿਲਕੁਲ ਜੀ, ਸਾਡੀਆਂ ਦੁਆਵਾਂ ਇਦੋਂ ਵੀ ਦੁਗਣੀ ਚੌਗਣੀ, ਦਿਨ ਦੁਗਣੀ ਰਾਤ ਚੌਗਣੀ ਸਾਡਾ ਰੇਡੀਓ ਤਰੱਕੀ ਕਰੇ। ਬਹੁਤ ਸੋਹਣੇ ਪ੍ਰੋਗਰਾਮ, ਸਾਰੇ ਹੋਸਟ ਟੌਪ ਤੇ ਸੀ। ਮਸੂਦ ਫੈਮਿਲੀ ਆਉਣ ਦੇ ਨਾਲ ਸਾਡਾ ਹੋਰ ਵੀ ਪ੍ਰੋਗਰਾਮ ਬਹੁਤ ਸੋਹਣਾ ਬਣਿਆ। ਥੈਂਕ ਯੂ ਸੋ ਮਚ। ਹਾਂਜੀ, ਮਹਾਰਾਜ ਹੋਰ ਸਾਨੂੰ ਇਹੋ ਜਿਹੇ ਸੋਹਣੇ ਸੋਹਣੇ ਹੋਸਟ, ਰੇਡੀਓ ਹੋਸਟ ਜੋੜੇ ਸਾਡੇ ਨਾਲ, ਤਾਂ ਕਿ ਅਸੀਂ ਹੋਰ ਤਰੱਕੀਆਂ ਕਰਦੇ ਰਹੀਏ। ਦੁਆਵਾਂ ਹੈ। ਥੈਂਕ ਯੂ ਧੰਨਵਾਦ। ਓਕੇ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਨਛੱਤਰ ਸਿੰਘ ਜੀ, ਸਤਿ ਸ੍ਰੀ ਅਕਾਲ ਨਛੱਤਰ ਸਿੰਘ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ, ਪ੍ਰਵੀਨ ਸ਼ਰਮਾ ਜੀ ਤੇ ਪ੍ਰਵੀਨ ਮਕਸੂਦ ਜੀ ਤੇ ਰਾਣੀ ਕਾਲੋ ਭੈਣ ਜੀ ਦੀ ਤੇ ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂਜੀ, ਪਹਿਲੀ ਗੱਲ ਤਾਂ ਤੁਹਾਨੂੰ ਸਾਰੀ ਟੀਮ ਨੂੰ ਤੇ ਸਾਰੇ ਸਰੋਤਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੀ, ਤੇ ਮਹਾਰਾਜ ਚੜ੍ਹਦੀ ਕਲਾ ਕਰੇ। ਬਾਕੀ ਦੂਜੇ ਜੇ ਪ੍ਰਵੀਨ ਦੂਜਾ ਸ਼ਰਮਾ ਨੂੰ ਤੇ ਪ੍ਰਵੀਨ ਮਕਸੂਦ ਨੂੰ ਡਬਲ ਵਧਾਈਆਂ, ਕਿਉਂਕਿ ਇਹਨਾਂ ਦੀ ਫੈਮਿਲੀ ਐਸੀ ਇਕੱਠੀ ਹੋਈ ਮਹਾਰਾਜ ਨੇ। ਇਹ ਵੀ ਵਧਾਈਆਂ ਰੇਡੀਓ ਨੂੰ ਦੇ ਦਿਓ ਜੀ, ਰੇਡੀਓ ਹੀ ਜਰ ਗਿਆ। ਆਲ ਕ੍ਰੈਡਿਟ ਗੋਜ਼ ਟੂ ਪੰਜਾਬੀ ਰੇਡੀਓ। ਹਾਂਜੀ, ਇਹ ਵੀ ਰੇਡੀਓ ਨੂੰ ਦਿਓ ਵਧਾਈਆਂ ਜੀ। ਹਾਂਜੀ, ਬਾਕੀ ਸ਼ਾਇਦ ਦੂਜਾ ਅਜੀਤ ਸਿੰਘ ਦੀ ਫੈਮਿਲੀ ਵੀ ਆ ਗਈ ਹੋਊਗੀ ਜਾਂ ਆ ਜਾਣੀ ਆ, ਮੈਨੂੰ ਪਤਾ ਲੱਗਾ ਸੀ। ਉਹਨੂੰ ਵੀ ਬਹੁਤ ਵਧਾਈਆਂ, ਮਹਾਰਾਜ ਦੀਆਂ ਚੜ੍ਹਦੀ ਕਲਾ, ਸਾਰਾ ਪਰਿਵਾਰ ਇਕੱਠੇ ਹੋ ਰਹੇ ਆ। ਭਾਜੀ ਇਹ ਭੈਣਾਂ ਨਾਲ ਬੜਾ ਸੋਹਣਾ, ਇਹ ਭਾਜੀ ਗੁਰਚਰਨ ਸਿੰਘ ਵੀ ਨੇ ਕਹਿ ਗਏ ਗੱਲ, ਮੈਂ ਇਹੀ ਗੱਲ ਮੈਂ ਕਹਿੰਦੀ ਸੀ, ਬੜਾ ਸੋਹਣਾ ਗੁਲਦਸਤਾ ਬਣਾਇਆ, ਸਾਰੇ ਰੰਗ ਭਰੇ ਇਹਦੇ ਚ। ਕੋਈ ਰੰਗ ਹੈ ਦੁਨੀਆ ਦਾ ਜਿਹੜਾ ਰੰਗ ਹੈ ਨਹੀਂ ਗਾ, ਸਾਰੇ ਅਸੀਂ ਰੰਗ ਇਕੱਠੇ ਕੀਤੇ ਗੁਲਦਸਤੇ ਦੇ ਵਿੱਚ। ਬਹੁਤ ਸੋਹਣੀਆਂ ਸਾਜਾਂ, ਬੜੀਆਂ ਸੋਹਣੀਆਂ, ਦੂਜੀਆਂ ਥੋੜੀਆਂ ਬੜੀ ਲਾਈਕ ਕਰੀ, 24 ਘੰਟੇ ਸੁਣਦੇ ਰਹੀ ਨਾ, ਮਹਾਰਾਜ ਦੀ ਕਿਰਪਾ ਨਾਲ। ਮੇਰੇ ਕੋਲ 3 ਰੇਡੀਓ ਰੱਖਿਆ ਸੀ, ਦੋ ਤੇ ਮਈਆਂ ਬੀਬੀ ਰਹਿੰਦੇ ਆ, ਤਾਂ ਪ੍ਰਵੀਨ ਤਾਂ ਆ ਕੇ ਗਿਆ, ਸਾਰੀ ਫੈਮਿਲੀ ਟੀਮ ਆਪਣੇ ਘਰੇ ਆ ਕੇ ਦੇਖੀ ਵੇਖ ਆਉਂਦੇ ਰਹਿੰਦੇ ਜਾਂਦੇ। ਕਿਚਨ ਚ ਰੱਖਿਆ, ਮਗਰ ਕੰਮ ਕਰੀ ਦਾ, ਗਾਰਡਨ ਚ ਰੱਖਿਆ, ਲਿਵਿੰਗ ਰੂਮ ਰੱਖਿਆ, ਬੈਡਰੂਮ ਚ ਰੱਖਿਆ। ਬਸ ਇੱਕ ਵਾਰੀ ਕਿ ਆਪਣਾ ਤੁਹਾਡੇ ਨਾਲ ਜੁੜੇ ਰਹੀਦਾ, ਰੱਬ ਦਾ ਨਾਂ ਲਈਦਾ ਜਿੰਨੇ ਹੁੰਦਾ।
ਤੇ ਮਹਾਰਾਜ ਚੜ੍ਹਦੀ ਕਲਾ ਕਰੋ, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਤਰੱਕੀਆਂ ਬਖਸ਼ੇ, ਇਸੇ ਤਰ੍ਹਾਂ ਦਿਨ ਦੁਗਣੀ ਰਾਤ ਚੌਗਣੀ ਕਰੋ, ਤਰੱਕੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਨਛੱਤਰ ਸਿੰਘ ਜੀ। ਇਹ ਨਛੱਤਰ ਸਿੰਘ ਉਹੀ ਨੇ ਜਿਨ੍ਹਾਂ ਨੇ ਇੱਕ ਬੂਟੇ ਤੋਂ 3-3 ਫਲ ਲੈਂਦੇ ਆ ਤੇ ਇੱਕ ਮਰਲੇ ਥਾਂ ਦੇ ਵਿੱਚ ਥੋੜਾ ਜਿਹਾ ਥਾਂ ਸ਼ਾਇਦ ਮਰਲੇ ਸ਼ਾਇਦ 2 ਮਰਲੇ ਆ, ਉਹਦੇ ਵਿੱਚ ਤਰ੍ਹਾਂ ਦੀਆਂ ਸਬਜ਼ੀਆਂ, ਮਤਲਬ ਸਾਰੀਆਂ ਵੇਲਾਂ ਤਾਂ ਚੜਾਈਆਂ ਹੋਈਆਂ, ਕੁਛ ਥੱਲੇ ਬੂਟੇ ਲਾਏ ਹੋਏ ਆ। ਇੰਨੀ ਤਕੜੀ ਮੈਨੇਜਮੈਂਟ ਹੈ ਇਹਨਾਂ ਦੀ, ਕਿਆ ਬਾਤ, ਬਾ ਕਮਾਲ ਆ। ਉਹ ਸਟੋਰੀ ਚੱਲੀਏ ਪ੍ਰਵੀਨ ਆਪਾਂ ਸਾਰੇ। ਹਾਂਜੀ ਹਾਂਜੀ ਜਾਣ ਤੋਂ ਪਹਿਲਾਂ ਤੁਸੀਂ ਪੰਜਾਬੀ ਰੇਡੀਓ USA ਤੇ ਸਟੋਰੀ ਵੀ ਦੇਖ ਸਕਦੇ, ਇਹਨਾਂ ਦੀ ਸਟੋਰੀ ਕੀਤੀ ਹੋਈ ਆ ਆਪਾਂ। ਹਾਂਜੀ, ਤੇ ਇਹਨਾਂ ਦੇ ਘਰ ਦੇ ਮੂਹਰੇ ਇੱਕ ਬੂਟਾ, ਉਹਦੇ 3 ਤਰ੍ਹਾਂ ਦੇ ਮਤਲਬ ਫਲ ਲੱਗਦੇ ਨੇ, ਆੜੂ। ਹਾਂਜੀ ਹਾਂਜੀ, ਵੱਖ-ਵੱਖ ਰੁੱਤਾਂ ਦੇ ਲੱਗਦੇ ਨੇ। ਹੁਣ ਇਹ ਨਹੀਂ ਆਪਾਂ ਜ਼ਿਆਦਾ ਨਿਸ਼ਾਨੀਆਂ ਨਹੀਂ ਦੱਸਦੇ, ਕੋਈ ਮਤਲਬ ਵੇਖਣੀ ਨਾ ਚੱਲ ਜਾਵੇ, ਪਰ ਇਸ ਤਰ੍ਹਾਂ ਵੀ ਚਲੋ ਜੁੜੇ ਹੋਏ ਨੇ, ਲੰਮੇ ਸਮੇਂ ਤੋਂ ਜੁੜੇ ਹੋਏ ਨੇ, ਪਿਆਰ ਕਰਦੇ ਨੇ। ਬਹੁਤ ਧੰਨਵਾਦ ਹੈ ਜੀ ਤੁਹਾਡਾ। ਇੰਦਰਜੀਤ ਬਰਾੜ ਜੀ, ਸਤਿ ਸ਼੍ਰੀ ਅਕਾਲ ਜੀ। ਬਰਾੜ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਰਾੜ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਖਿਆਲ ਹੋਲਡ ਤੇ ਰੱਖ ਕੇ ਕਿਤੇ ਚਲੇ ਗਏ, ਕੋਈ ਗੱਲ ਨਹੀਂ, ਆਪਾਂ ਇੱਥੇ ਆ ਜੀ। ਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਾਂਜੀ ਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਮੈਂ ਕਿਹਾ ਜੀ ਪਹਿਲਾਂ ਤੁਹਾਡੇ ਸਾਰੇ ਪਰਿਵਾਰ ਨੂੰ, ਸਾਰੀ ਟੀਮ ਨੂੰ ਲੱਖ ਵਧਾਈਆਂ ਜੀ ਨਵੇਂ ਸਾਲ ਦੀਆਂ। ਜੀ ਜੀ, ਤੁਹਾਨੂੰ ਵੀ ਬਹੁਤ ਬਹੁਤ। ਬਾਕੀ ਮੇਰੀ ਰਹੀ ਗੱਲ ਮਸੂਦ ਮੱਲੀ ਨਾਲ ਜੀ, ਮੇਰਾ ਇੱਕ ਦੋਸਤ ਆ ਪਾਕਿਸਤਾਨ ਚ ਗਿਆ ਆ, ਪੰਜਾਬ ਚੜ੍ਹਲੇ ਤੋਂ। ਉਹ ਪਹਿਲੀ ਬਲੰਜਾ ਪਹੁੰਚਿਆ ਤੇ ਸਾਡੇ ਕੋਲ ਪਿੰਡ ਗਾਲੇ ਢਾਹੇ ਨੇ। ਅੱਛਾ ਜੀ। ਉਹਨਾਂ ਹੈਗਾ ਰਹਿਮਤੁल्ला ਸੀਗਾ ਜੀ, ਉਹ ਸਾਡਾ ਮਿੱਠਾ ਬਣਾਉਣਾ ਹੁੰਦਾ ਸੀਗਾ। ਮੈਂ ਤਾਂ ਹੈਗਾ ਨਿਆਣਾ, ਉਹ ਗੱਭਰੂ ਸੀਗਾ। ਠੀਕ ਹੈ ਜੀ। ਉਹ ਜਦ ਪਹਿਲੀ ਵਾਰ ਗਿਆ, ਸਾਡਾ ਉੱਥੇ ਸਾਡਾ ਇੱਕ ਬੰਦਾ ਰਹਿੰਦਾ ਸੀਗਾ ਧੰਨਾ ਸੂਸ ਨੇ, ਜਾ ਕੇ ਚਿੱਠੀ ਪਾਈ ਤੇ ਮੈਂ ਧੰਨਾ ਸੂਸ ਪਿੰਡ ਆ ਗਿਆ। ਜੀ ਜੀ। ਮੁੜ ਕੇ ਉਹਦੀ ਚਿੱਠੀ ਨਹੀਂ ਆਈ ਹੈ, ਉਹਦਾ ਹੋਣਾ ਨਹੀਂ, ਉਹਦਾ ਕੋਈ ਪੁੱਤ ਪੋਤਾ ਹੋਵੇ। ਮੇਰਾ ਮਸੂਦ ਮੱਲੀ ਨੂੰ ਕਹਿਣ ਵਾ ਮਿਲ ਪਿਆ ਮੇਰੀ। ਹਾਂਜੀ। ਤੇ ਜੇ ਉਹਦਾ ਪੁੱਤ ਪੋਤਾ ਹੋਵੇ ਉਧਰ ਪਾਕਿਸਤਾਨ ਵਿੱਚ ਹੋਵੇ ਕਿਤੇ, ਮੈਨੂੰ ਉਹ ਮਿਲਾਇਓ। ਮੈਂ ਜੀਤ ਸਿੰਘ, ਮੇਰਾ ਨਵਾਂ ਪਿੰਡ ਮੇਵਾਲ ਵਾ। ਕੋਈ ਗੱਲ ਨਹੀਂ, ਜਰੂਰ ਮੇਲੇ ਹੋਣਗੇ ਜੀ, ਜਰੂਰ ਮੇਲੇ ਹੋਣਗੇ, ਇਹ ਵੀ ਮੇਲੇ ਮੈਨੂੰ ਜਰੂਰ। ਮੈਂ ਇਹਨਾਂ ਦਾ ਕਦੇ ਸਾਹ ਨਹੀਂ ਬੁਲਾਊਂਗਾ, ਲੱਖ ਇਹਨਾਂ ਦਾ ਸ਼ੁਕਰਾਨਾ ਕਰੂੰਗਾ ਮੈਂ ਮਸੂਦ ਮੱਲੀ ਦਾ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਕੋਈ ਗੱਲ ਮੈਂ ਇੱਕ ਵਾਰੀ ਅੱਗੇ ਵੀ ਕਿਹਾ ਨਹੀਂ, ਗੱਲ ਗੌਲੀ ਨਹੀਂ ਹੈ। ਮੈਂ ਹੁਣ ਕੋਈ ਗੱਲ ਨਹੀਂ ਦੇਖੋ ਜੀ, ਗੱਲ ਇਹ ਆ ਵੀ ਚਲੋ ਕਈ ਵਾਰੀ ਪ੍ਰੋਗਰਾਮ ਦੇ ਵਿੱਚ ਜਦੋਂ ਪ੍ਰਵੀਨ ਜੀ ਕਾਲ ਆਉਂਦੀ ਹੈ ਤਾਂ ਉਸ ਦੇ ਨਾਲ ਕਾਲਸ ਹੋਰ ਵੀ ਬਹੁਤ ਸਾਰੇ ਹੁੰਦੇ ਨੇ ਕਾਲਰ। ਸੋ ਹਾਂਜੀ, ਜਿਹੜਾ ਰੇਡੀਓ ਹੋਸਟ ਬੋਲ ਰਿਹਾ ਉਹਦੇ ਵਿੱਚ ਜ਼ਰੂਰੀ ਨਹੀਂਗਾ ਉਹ ਕਿਹੜਾ ਵਿਚਾਰਾ ਗੂਗਲ ਹੈ, ਉਹ ਵੀ ਤਾਂ ਇਨਸਾਨ ਹੀ। ਬਿਲਕੁਲ, ਇਹ ਤਾਂ ਨਹੀਂ ਹੁੰਦਾ ਵੀ ਚਲੋ ਤੁਸੀਂ ਕਮਾਂਡ ਦੇਤੀ, ਚਲੋ ਪਿਆਰ ਆ। ਇਹ ਨਹੀਂਗਾ ਕਿ ਉਹਨਾਂ ਨੇ ਗੱਲ ਗੌਲੀ ਨਹੀਂ, ਇਹ ਹੋਊਗਾ ਕਿ ਕਈ ਵਾਰੀ ਬ੍ਰੇਕ ਅਨਾਉਂਸ ਕਰਨੀ ਹੁੰਦੀ ਹੈ, ਕਈ ਵਾਰੀ ਨੈਕਸਟ ਕਾਲਰ ਜਾਂ ਕਿਸੇ ਕਾਲਰ ਦੇ ਜਵਾਬ ਦੇ ਰਹੇ ਹੁੰਨੇ ਆਪਾਂ। ਸੋ ਇਸ ਤਰ੍ਹਾਂ ਦਾ ਕਈ ਵਾਰੀ ਵਰਤਾਰੇ ਵਾਪਰ ਜਾਂਦੇ ਨੇ, ਇਹ ਕੋਈ ਗੱਲ ਨਹੀਂ ਹੈ। ਚਲੋ ਆਪਾਂ ਅਗਲੇ ਕਾਲਰ ਵੱਲ ਵਧਦੇ ਹਾਂ ਜੀ। ਰੀਤੂ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਰੀਤੂ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੀ ਸਾਰਿਆਂ ਨੂੰ ਜੀ। ਹਾਂਜੀ, ਪਰਮਾਤਮਾ ਗੁਰੂ ਸਾਹਿਬ ਜੀ ਤੰਦਰੁਸਤੀਆਂ ਬਖਸ਼ਣ ਸਾਰਿਆਂ ਨੂੰ। ਤੇ ਪ੍ਰੋਗਰਾਮ ਤੁਹਾਡਾ ਬਹੁਤ ਸੋਹਣਾ ਚੱਲਦਾ ਹੈਗਾ ਵਾ, ਪਰਮਾਤਮਾ ਸਭ ਨੂੰ ਤੰਦਰੁਸਤੀਆਂ ਦੇਵੇ, ਚੜ੍ਹਦੀ ਕਲਾ ਚ ਰੱਖੇ। ਥੈਂਕ ਯੂ। ਮੈਨੂੰ ਵੀ ਜੀ ਕੋਈ ਜੋੜਨ ਵਾਲਾ ਕੋਈ ਰੇਡੀਓ ਦੇ ਨਾਲ ਮੇਰੇ ਆਂਟੀ ਜੀ ਹੈਗੇ ਆ, ਉਹਨਾਂ ਦਾ ਨਾਮ ਗੁਰਮੇਜ ਕੌਰ ਆਂਟੀ ਆ। ਪੰਜਾਬੀ ਰੇਡੀਓ ਦੇ ਨਾਲ ਮੈਨੂੰ ਉਹਨਾਂ ਨੇ ਜੋੜਿਆ ਵਾ। ਮੈਂ ਕਹਿੰਦੀ ਪਰਮਾਤਮਾ ਉਹਨਾਂ ਨੂੰ ਵੀ ਤੰਦਰੁਸਤੀ ਦੇਵੇ, ਚੜ੍ਹਦੀ ਕਲਾ ਚ ਰੱਖੇ। ਤੇ ਹਰ ਵੇਲੇ ਮੈਂ ਵੀ ਜਿੱਦਾਂ ਪੰਜਾਬੀ ਰੇਡੀਓ ਸੁਣਦੀ ਰਹਿੰਦੀ ਆ, ਮੈਨੂੰ ਉਹਨਾਂ ਨੇ ਪਾਠ ਦੇ ਨਾਲ ਵੀ ਜੋੜ ਦਿੱਤਾ ਜੀ। ਇਹ ਵੀ ਕੋਈ ਰੂਹ ਕਰ ਸਕਦੀ ਹੈਗੀ ਏਦਾਂ ਦੇ ਕੰਮ, ਕੋਈ ਕਰ ਸਕਦਾ ਵਾ। ਹਾਂਜੀ ਹਾਂ, ਮੈਨੂੰ ਰੇਡੀਓ ਉਹਨਾਂ ਨੇ ਲੈ ਕੇ ਦਿੱਤਾ ਹੈਗਾ ਵਾ, ਗਿਫਟ ਦਿੱਤਾ ਮੈਨੂੰ ਰੇਡੀਓ। ਹਰ ਵੇਲੇ 24 ਘੰਟੇ ਮੇਰੇ ਕੋਲ ਪੁੱਛਦੇ ਰਹਿੰਦੇ ਆ, ਤੂੰ ਰੇਡੀਓ ਸੁਣਦੀ ਕਿ ਨਹੀਂ ਸੁਣਦੀ ਹੈਗੀ। ਇੰਨਾ ਦਾ ਪਿਆਰ ਕਰਦੇ, ਤੁਹਾਡੇ ਸਾਰਿਆਂ ਨਾਲ ਬਹੁਤ ਪਿਆਰ ਕਰਦੇ ਉਹ ਜੀ। ਉਹ ਸਾਡੇ ਰੈਗੂਲਰ ਕਹਿ ਲੋ ਲਿਸਨਰਸ ਦੇ ਵਿੱਚੋਂ। ਹਾਂਜੀ ਹਾਂਜੀ, ਬਹੁਤ ਵਧੀਆ। ਜੇ ਮੈਂ ਤੁਹਾਡੇ ਨਾਲ ਕੁਛ ਏਦਾਂ ਨਹੀਂ ਬੋਲਦੀ, ਭੈਣ ਜੀ ਸਤਿ ਸ੍ਰੀ ਅਕਾਲ ਜੀ, ਤਾਂ ਵੀ ਮੈਨੂੰ ਝਿੜਕਦੇ ਆ, ਤੂੰ ਏਦਾਂ ਕੱਲ ਹੀ ਨਹੀਂ ਕਿਹਾ ਹੋਣਾ। ਬਹੁਤ ਹਾਂਜੀ, ਸਾਰੇ ਵੀਰ ਮੇਰੇ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਪਰਮਾਤਮਾ ਜੀ ਹੈਪੀ ਨਿਊ ਈਅਰ ਜੀ ਸਾਰਿਆਂ ਨੂੰ। ਜੀ ਧੰਨਵਾਦ ਜੀ, ਨਵੇਂ ਸਾਲ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ। ਥੈਂਕ ਯੂ ਜੀ, ਥੈਂਕ ਯੂ ਜੀ। ਓਕੇ ਜੀ। ਅਮਨਦੀਪ ਜੀ, ਸਤਿ ਸ਼੍ਰੀ ਅਕਾਲ। ਅਮਨ ਜੀ, ਤੁਸੀਂ ਆਉਣੇ ਰਹੋ ਜੀ। ਅਮਨਦੀਪ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਵਧਾਈਆਂ ਨਵੇਂ ਸਾਲ ਦੀਆਂ ਜੀ ਜੀ ਸਾਰੀ ਪੰਜਾਬੀ ਰੇਡੀਓ USA ਟੀਮ ਨੂੰ ਜੀ। ਜੀ ਜੀ ਜੀ, ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ। ਪਰਮਾਤਮਾ ਅੱਗੇ ਇਹੀ ਅਰਦਾਸ ਹੈ ਜੀ, ਤੁਹਾਨੂੰ ਚੜ੍ਹਦੀਆਂ ਕਲਾ ਰੱਖੇ ਤੇ ਤੁਸੀਂ ਇਹਦੀ ਸੇਵਾ ਕਰਦੇ ਰਹੋ ਜੀ।
ਤੇ ਪ੍ਰਮਾਤਮਾ ਕਰੇ ਨਵੇਂ ਸਾਲ ਦੇ ਵਿੱਚ ਥੋੜੇ ਜਿਹੇ ਇੰਟਰਸਟ ਰੇਟ ਡਾਊਨ ਹੋ ਜਾਣ, ਇਕਨੋਮੀ ਬੈਟਰ ਹੋ ਜਾਵੇ, ਜਿਨ੍ਹਾਂ ਦੇ ਵਿਆਹ ਨਹੀਂ ਹੋਏ ਵਿਆਹ ਹੋ ਜਾਣ, ਜਿਨ੍ਹਾਂ ਦੇ ਪੇਪਰ ਨਹੀਂ ਬਣੇ ਪੇਪਰ ਬਣ ਜਾਣ, ਪੱਕੇ ਹੋ ਜਾਣ, ਸਾਰੇ ਖੁਸ਼ੀਆਂ ਮੰਨਣ। ਵਾਹ ਜੀ ਵਾਹ, ਬਿਲਕੁਲ ਪ੍ਰਮਾਤਮਾ ਅੱਗੇ ਇਹ ਅਰਦਾਸ ਹੈ ਜੀ ਬਸ। ਹਾਂਜੀ, ਇਕਨੋਮੀ ਬੈਟਰ ਹੋ ਜੂਗੀ, ਲੋਕੀ ਘਰ ਲੈ ਲੂਗੇ ਜੀ। ਹਾਂਜੀ ਹਾਂਜੀ ਬਿਲਕੁਲ ਸਹੀ। ਹਾਂਜੀ, ਹਰੇਕ ਦੀ ਹੁੰਦੀ ਜੀ ਤਮੰਨਾ ਕੁਛ ਨਾ ਕੁਛ ਲੈਣ ਦੀ। ਇੱਥੇ ਵੇਖੋ ਜੀ, ਆਪਣੇ ਕੋਲ ਛੋਟਾ ਜਿਹਾ ਬਿਜ਼ਨਸ ਹੈ, ਮੈਂ ਤਾਂ ਗੋਰਾ ਕੰਮ ਕਰਦਾ ਜੀ। ਹਾਂਜੀ, 2 ਸਾਲ ਹੋ ਗਏ ਜੀ। ਉਹ ਜਦੋਂ ਸ਼ਾਮ ਨੂੰ ਨਾ ਉਹਦਾ ਕੰਮ ਕਰ ਕੂਲਰ ਵਗੈਰਾ ਲਾਉਣ, ਹਾਂਜੀ, ਉਦੋਂ ਆਪਣੀ ਬਾਣੀ ਚੱਲਦੀ ਹੁੰਦੀ ਆ। ਮੈਨੂੰ ਨਹੀਂ ਸੀ ਪਤਾ ਪਹਿਲਾਂ ਵੀ ਓਨਰ ਪੰਜਾਬੀ ਸੀਗਾ। ਉਹ ਜੀ ਬਾਣੀ ਸੁਣਦਾ। ਕੀ ਬਾਤ ਹੈ, ਕੀ ਬਾਤ ਹੈ। ਤੇ ਮੈਂ ਉਹਨੂੰ ਕਿਹਾ ਵੀ ਛੋਟੀ ਤੈਨੂੰ ਤਾਂ, ਉਹਦੇ ਛੋਟਾ ਮੁੰਦਰਾ ਕਰਕੇ ਛੋਟੀ ਨਾਮ ਉਹਨੂੰ ਰੱਖਿਆ ਆ। ਮੈਂ ਕਿਹਾ ਵੀ ਛੋਟੀ ਤੈਨੂੰ ਤਾਂ ਸਮਝ ਨਹੀਂ ਆਉਂਦੀ। ਕਹਿੰਦਾ ਜਿਹੜੀ ਆਵਾਜ਼ ਆ ਮੇਰੇ ਕੰਨਾਂ 'ਚ ਪੈਂਦੀ ਤਾਂ ਮੈਂ ਸਾਰੇ ਦਿਨ ਦਾ ਥੱਕਿਆ ਟੁੱਟਿਆ, ਜਿਹੜੀ ਤਕਲੀਫ ਹੁੰਦੀ ਆ, ਮੈਨੂੰ ਇੰਨਾ ਕੁ ਸਕੂਨ ਮਿਲਦਾ ਹਰ ਰੋਜ਼ ਡੇਲੀ ਪੰਜਾਬੀ ਰੇਡੀਓ। ਉਹ ਵੀ ਹੁਣ ਤਾਂ ਗੋਰੇ ਵੀ ਸੁਣਨ ਲੱਗ ਪਏ ਜੀ। ਹਾਂਜੀ, ਬਾਕੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਜੀ। ਹੈਪੀ ਨਿਊ ਈਅਰ ਜੀ। ਤੁਹਾਨੂੰ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਮਨਦੀਪ ਜੀ। ਜੀ ਜੀ, ਥੈਂਕ ਯੂ ਭਾਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ ਤੁਸੀਂ ਵੀ 408 272 5200 ਤੇ। ਜੀ ਪ੍ਰਵੀਨ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ? ਮੈਂ ਹੀ ਕਹਿ ਰਹੀ ਸੀ ਕਿ ਨੰਬਰ ਅਨਾਉਂਸ ਕਰ ਦਈਏ ਇੱਕ ਵਾਰੀ ਫੇਰ ਆਪਣੇ ਸਰੋਤਿਆਂ ਨੂੰ, ਕਿਉਂਕਿ ਮੈਨੂੰ ਮੈਂ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਬਾਰ-ਬਾਰ ਇਹੀ ਚੀਜ਼ ਰਿਪੀਟ ਕਰਨੀ, ਕਿਉਂਕਿ ਨਾ ਏਦਾਂ ਹੋਇਆ 2-3 ਵਾਰੀ ਮੇਰੇ ਨਾਲ ਏਦਾਂ ਹੋਇਆ ਕਿ ਸਾਡੇ ਕੁਝ ਕਾਲਰ ਜਿਹੜੇ ਨੇ ਉਹਨਾਂ ਨੇ ਇਹ ਆਖਿਆ ਕਿ ਜੀ ਸਾਨੂੰ ਨੰਬਰ ਹੀ ਨਹੀਂ ਪਤਾ ਸੀ, ਅਸੀਂ ਸੁਣਦੇ ਜ਼ਰੂਰ ਸਾਂ, ਨੰਬਰ ਨਹੀਂ ਪਤਾ ਸੀ। ਇਸ ਕਰਕੇ ਬਾਰ-ਬਾਰ ਅਨਾਉਂਸ ਕੀਤੀ ਜਾਏ ਤਾਂ ਕਿ ਸਾਡੇ ਜਿਹੜੇ ਸਰੋਤੇ ਜਿਹੜੇ ਨਹੀਂ ਜੁੜੇ ਸਾਡੇ ਨਾਲ ਅਜੇ ਤੱਕ, ਉਹ ਸਾਡਾ ਜੁੜ ਜਾਣ। ਹਾਂਜੀ ਜ਼ਰੂਰ, ਤੁਸੀਂ ਵੀ ਕਰ ਦਿਓ ਜੀ। ਹਾਂ, 4082725200 ਯਾਨੀ ਕਿ 408 272 5200। ਹਾਂਜੀ ਬਿਲਕੁਲ ਜੀ। ਤੇ ਕਮਲਜੀਤ ਕੌਰ ਜੀ ਸਾਡੇ ਨਾਲ ਫੇਸਬੁੱਕ ਤੇ ਜੁੜੇ ਨੇ, ਉਹ ਹੈਪੀ ਨਿਊ ਈਅਰ ਕਹਿ ਰਹੇ ਨੇ। ਤੁਹਾਨੂੰ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਕਮਲਜੀਤ ਕੌਰ ਜੀ। ਤੇ ਆਪਾਂ ਰਾਣੀ ਕਾਲੋਂ ਜੀ ਅਗਲੇ ਕਾਲਰਸ ਵੱਲ ਚੱਲੀਏ ਪ੍ਰਵੀਨ ਜੀ। ਬਿਲਕੁਲ ਬਿਲਕੁਲ। ਆਪਣੇ ਨਾਲ ਜੁੜੇ ਨੇ ਜੀ ਗੁਰਮੇਜ ਕੌਰ ਜੀ। ਸਤਿ ਸ਼੍ਰੀ ਅਕਾਲ ਗੁਰਮੇਜ ਜੀ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਾਡੇ ਲੋਕ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰਵੀਨ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰਵੀਨ ਜੀ ਦੋਹਾਂ ਨੂੰ ਪਸੰਦ। ਹਾਂਜੀ ਹਾਂਜੀ, ਕੋਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਹੋਵੇ। ਪਰਮਾਤਮਾ ਪੰਜਾਬੀ ਰੇਡੀਓ ਦੀ ਵੀ ਚੜ੍ਹਦੀ ਕਲਾ ਰੱਖੇ, ਖੁਸ਼ੀਆਂ ਦਾ ਭਰਿਆ ਆ ਮੋਹਰਲਾ ਸਾਲ ਆਵੇ ਸਾਰਿਆਂ ਨੂੰ। ਬਲਵਿੰਦਰ ਜੀ ਹੁਣਾਂ ਨੂੰ, ਸਾਰੀ ਟੀਮ ਨੂੰ ਬਹੁਤ ਬਹੁਤ ਮੇਰੀ ਵੱਲੋਂ ਵਧਾਈ ਹੋਵੇ। ਪਰਮਾਤਮਾ ਤੁਹਾਨੂੰ ਖੁਸ਼ ਰੱਖੇ। ਤੁਸੀਂ ਸਾਨੂੰ ਪ੍ਰੋਗਰਾਮ ਸੁਣਾਉਂਦੇ ਰਹੋ ਤੇ ਅਸੀਂ ਸੁਣਦੇ ਰਹੀਏ। ਹਾਂਜੀ, ਤੁਹਾਡੇ ਪ੍ਰੋਗਰਾਮ ਬਹੁਤ ਵਧੀਆ ਹੁੰਦੇ, ਸਾਰੇ ਬੜੇ 24 ਘੰਟੇ ਲਾ ਰੱਖਦੀ ਮੈਂ ਤਾਂ। ਹਾਂਜੀ, ਇੱਕ ਮੈਂ ਥੱਲੇ ਲਾ ਲੈਂਦੀ ਹਾਂ ਜੇ ਉਹ ਨਹੀਂ ਚੱਲਦਾ ਤਾਂ ਉੱਤੋਂ ਫੇਰ ਆਪਣੇ ਕਮਰੇ ਚ ਜਾ ਕੇ ਥੱਲੇ ਰਸੋਈ ਚ ਰੱਖ ਲੈਂਦੀ ਹਾਂ। ਫੇਰ ਪ੍ਰੋਗਰਾਮ ਦਾ ਮੈਨੂੰ ਇੰਨਾ ਹੈ ਪ੍ਰੇਮ ਆ, 24 ਘੰਟੇ ਮੈਂ ਸੁਣਦੀ ਹਾਂ। ਜਿੰਨਾ ਚਿਰ ਵੀ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਉਹਨਾਂ ਚਿਰ ਵੀ ਪਾਠ ਜਾਂ ਜੋ ਵੀ ਪ੍ਰੋਗਰਾਮ ਸਾਰੇ ਤੁਹਾਡੇ ਸੁਣਦੀ ਹਾਂ। ਪਰਮਾਤਮਾ ਖੁਸ਼ੀਆਂ ਭਰਿਆ ਚੜਾਵੇ ਸਾਲੇ ਸਾਨੂੰ, ਸਾਰੀ ਟੀਮ ਨੂੰ। ਏਦਾਂ ਹੀ ਤੁਸੀਂ ਟੀਮ ਸਾਰੀ ਬਣੀ ਰਹੋ, ਏਦਾਂ ਹੀ ਅਸੀਂ ਤੁਹਾਡੇ ਪ੍ਰੋਗਰਾਮ ਸੁਣਦੇ ਰਹੀਏ ਜੀ। ਥੈਂਕ ਯੂ ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਗਜੀਤ ਸਿੰਘ ਜੀ, ਜਗਜੀਤ ਸਿੰਘ ਜੀ ਤੁਸੀਂ ਆਉਣੇ ਰਹੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰੀ ਟੀਮ ਨੂੰ। ਮੈਂ ਦੂਸਰੀ ਵਾਰ ਹਾਜ਼ਰੀ ਲਵਾ ਰਿਹਾ। ਆਓ ਜੀ, ਆਓ ਜੀ। ਕੋਈ ਨਹੀਂ ਆ ਜਾਓ ਆ ਜਾਓ। ਹਾਂਜੀ, ਰਾਣੀ ਭੈਣ ਜੀ, ਪ੍ਰਵੀਨ ਜੀ ਸ਼ਰਮਾ ਜੀ ਤੇ ਪ੍ਰਵੀਨ ਮੱਲੀ ਜੀ, ਮੈਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਣਾ। ਸਤਿ ਸ਼੍ਰੀ ਅਕਾਲ। ਪ੍ਰਵੀਨ ਜੀ, ਆਪਣਾ ਵੀ ਪੰਜਾਬੀ ਰੇਡੀਓ ਤੇ ਮੇਲ ਹੋਇਆ, ਤੁਹਾਨੂੰ ਪਤਾ ਜੀ। ਹਾਂਜੀ 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 ਹਾਂਜੀ, ਉਹ ਇੱਕ ਟਿਕਟੋਕ ਦੀ ਵੀਡੀਓ ਦੇਖ ਕੇ, ਤੁਹਾਡੀ ਜਿਹੜੀ ਇੰਟਰਵਿਊ ਦੇਖ ਕੇ ਆਪਣਾ ਇੱਥੇ ਮੇਲ ਹੋਇਆ ਪੰਜਾਬੀ ਰੇਡੀਓ ਦਾ। ਜੀ ਜੀ ਜੀ। ਤੇ ਜਿਹੜੇ ਆਪਣੇ ਪ੍ਰਵੀਨ ਜੀ ਤਾਂ ਚਲੋ ਇਹਨਾਂ ਦਾ ਤਾਂ ਪ੍ਰੋਗਰਾਮ ਸੁਣਦੇ ਰਹਿੰਦੇ ਆ। ਉਸ ਤੋਂ ਬਾਅਦ ਜਿਹੜੇ ਆਪਣੇ ਕਾਲੋ ਭੈਣ ਜੀ ਹੈ, ਇਹਨਾਂ ਦਾ ਵੀ ਅਸੀਂ ਇਹਨਾਂ ਦੀ ਗਾਇਕੀ ਦੇ ਫੈਨ ਹੈ। ਆਵਾਜ਼ ਬਹੁਤ ਸੁਣੀ ਹੈ ਇਹਨਾਂ ਦੀ। ਬਿਲਕੁਲ ਜੀ ਬਿਲਕੁਲ। ਹੁਣ ਵੀ ਕੁਝ ਨਾ ਕੁਝ ਸੁਣਦੇ ਆ ਜੀ ਇਹਨਾਂ ਤੋਂ। ਨਵੇਂ ਸਾਲ ਤੇ ਇਹਨਾਂ ਨੂੰ ਐਂ ਥੋੜਾ ਜਾਣਦੇ ਆ। ਨਰਿੰਦਰ ਬੀਬਾ ਜੀ, ਹਾਂਜੀ, ਅਸੀਂ ਵੀ ਉਹਨਾਂ ਦੇ ਬਹੁਤ ਫੈਨ ਹੈ ਜੀ, ਕਿਉਂਕਿ ਉਹ ਲੁਧਿਆਣੇ ਰਹਿੰਦੇ ਸੀ ਤੇ ਅਸੀਂ ਵੀ ਲੁਧਿਆਣੇ ਰਹਿੰਦੇ ਹਾਂ। ਤੇ ਵੈਸੇ ਵੀ ਉਹਨਾਂ ਨੂੰ ਮੈਂ ਮਿਲਿਆ ਬੀਬਾ ਜੀ ਨੂੰ। ਜੀ ਜੀ ਜੀ। ਹਾਂਜੀ, ਬਸ ਹਾਂਜੀ 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 ਹਾਂਜੀ। ਧੰਨਵਾਦ ਜੀ। ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਦੇਖੋ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ। ਹਾਂਜੀ, ਥੈਂਕ ਯੂ ਸੋ ਮਚ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਦੇਖੋ ਰਾਣੀ ਕਾਲੋਂ ਜੀ, ਪ੍ਰਵੀਨ ਜੀ ਭੈਣ ਜੀ ਇੰਨਾ ਪਿਆਰ ਲੋਕ ਕਰਦੇ ਆ। ਦੂਜੀ ਵਾਰ ਆਏ। ਬਿਲਕੁਲ। ਤੇ ਮੈਂ ਰਾਣੀ ਕਾਲੋਂ ਔਰਾਂ ਦੇ ਬਾਰੇ ਦੀ ਕਹਿੰਦੀ, ਵਾਕਈ ਨੋ ਡਾਊਟ, ਇਹਦੇ ਕੋਈ ਸ਼ੱਕ ਨਹੀਂ। ਬਹੁਤ ਸੋਹਣੀ ਰੱਬ ਨੇ ਆਵਾਜ਼ ਦਿੱਤੀ ਹੈ ਨਾ, ਤੇ ਇਹਨਾਂ ਦੀ ਆਵਾਜ਼ ਦੀ ਜਿੰਨੀ ਤਾਰੀਫ ਕੀਤੀ ਜਾਵੇ ਘੱਟ ਹੈ।
ਨਿਰਮਲ ਸਿੰਘ ਸੂਰਾ ਜੀ ਸਾਡੇ ਨਾਲ ਜੁੜੇ ਨੇ, ਰਾਣੀ ਕਾਲੋਂ ਜੀ ਉਹ ਫੇਸਬੁੱਕ ਤੇ ਜੁੜੇ ਨੇ ਸਾਡੇ ਨਾਲ। ਉਹ ਕਹਿੰਦੇ ਨੇ ਕਿ ਪ੍ਰਵੀਨ ਸ਼ਰਮਾ ਜੀ, ਪ੍ਰਵੀਨ ਮਸੂਦ ਜੀ, ਰਾਣੀ ਕਾਲੋਂ, ਚਰਨਜੀਤ ਜੋਗੀ ਜੀ ਤੇ ਉਹਨਾਂ ਦੇ ਸਾਥਣ ਰਣਜੀਤ ਜੀ, ਮਿੰਟੂ ਗੁਰਸਰੀਆ, ਬਲਵਿੰਦਰ ਕੌਰ ਜੀ, ਹਰਜੋਤ ਜੀ, ਰਾਜਕਰਨ, ਸਾਰੀ ਟੀਮ ਹਾਂਜੀ ਕਹਿੰਦੇ ਬਹੁਤ ਚੰਗਾ ਲੱਗਿਆ ਤੁਹਾਨੂੰ ਇਕੱਠਿਆਂ ਦੇਖ ਕੇ ਤੇ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਤੇ ਪੁਰਾਣਾ ਸਮਾਂ ਤੁਸੀਂ ਯਾਦ ਕਰਾ ਦਿੱਤਾ। ਮਸੂਦ ਮੱਲੀ ਤਾਂ ਕਹਿੰਦੇ ਛਾ ਹੀ ਗਏ ਨਾ। ਬਿਲਕੁਲ ਜੀ ਮੱਲੀ ਸਾਹਿਬ ਥੈਂਕ ਯੂ, ਮੈਂ ਕਹਤਾ ਉਹਨਾਂ ਤੱਕ ਪਹੁੰਚ ਜਾਏਗਾ। ਹਾਂਜੀ ਉਹਨਾਂ ਵੱਲੋਂ ਕਹਿਤਾ, ਉਹਨਾਂ ਨੇ ਥੈਂਕ ਯੂ ਤੁਹਾਡਾ ਪ੍ਰਵਾਨ ਕਰ ਲਿਆ ਜੀ। ਨਿਰਮਲ ਸੂਰਾ ਜੀ ਬਹੁਤ ਬਹੁਤ ਧੰਨਵਾਦ। ਤੇ ਬਿਲਕੁਲ ਜੀ ਅੱਜ ਕੱਲ ਜਿਹੜੇ ਮੱਲੀ ਸਾਹਿਬ ਨੇ ਉਹ ਸੋਸ਼ਲ ਮੀਡੀਆ ਤੇ ਆਪਣੇ ਜਿਹੜੇ ਪ੍ਰੋਗਰਾਮਸ ਨੇ ਉਹਨਾਂ ਦੇ ਜਰੀਏ ਮੈਂ ਆਵਾਂਗੇ ਨਾਲ ਹਨੇਰੀਆਂ ਦੇ, ਬਹੁਤ ਉਹਨਾਂ ਨੂੰ ਪਿਆਰ ਮਿਲ ਰਿਹਾ। ਬਹੁਤ ਤੁਹਾਡਾ ਦਿਲ ਵੱਡਾ, ਉਹਨਾਂ ਨੂੰ ਪਿਆਰ ਕਰਦੇ ਹੋ। ਅਸੀਂ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਤੁਹਾਡਾ ਜਿਹੜਾ ਪਿਆਰ ਆ ਮੱਲੀ ਸਾਹਿਬ ਨੂੰ ਮਿਲਦਾ ਰਹੇਗਾ। ਸੋ ਉਹ ਕਹਿੰਦੇ ਤੁਸੀਂ ਸਾਰੇ ਸ਼ਲਾਘਾਯੋਗ ਹੋ। ਬਿਲਕੁਲ ਜੀ ਸਾਡਾ ਰੇਡੀਓ ਸ਼ਲਾਘਾਯੋਗ ਆ, ਅਸੀਂ ਹਾਥੀ ਦੀ ਪੈਰ 'ਚ ਸਾਰੇ ਹੀ ਆ ਜਾਂਦੇ ਆ। ਸਾਡਾ ਰੇਡੀਓ ਜਿਹੜਾ ਨਾ ਉਹ ਸਾਰੇ ਏਦਾਂ ਹੀ। ਹਾਂਜੀ ਬਿਲਕੁਲ। ਸੋ ਆਪਾਂ ਇਸ ਤਰ੍ਹਾਂ ਹੀ ਕਾਲਰਸ ਦੇ ਵੱਲ ਅੱਗੇ ਵਧਦੇ ਰਹਿੰਦੇ ਹਾਂ। ਆਪਣੇ ਨਾਲ ਜੁੜੇ ਨੇ ਧਰਮ ਸਿੰਘ ਜੀ। ਸਤਿ ਸ਼੍ਰੀ ਅਕਾਲ ਧਰਮ ਸਿੰਘ ਜੀ। ਤੁਸੀਂ ਆਉਣੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਹੈਲੋ ਸਤਿ ਸ਼੍ਰੀ ਅਕਾਲ USA ਪੰਜਾਬੀ ਰੇਡੀਓ ਸਟਾਫ ਅਤੇ ਸਰੋਤਿਆਂ ਸਾਰਿਆਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡੀ ਕਿਰਪਾ ਨਾਲ ਸਾਲਾਂ ਜੁੜਿਆ ਜੀ ਤੇ ਮੈਂ ਬਹੁਤ ਗਿਆਨ ਲਿਆ, ਧਰਮ ਗਿਆਨ, ਹੋਰ ਆਪਣਾ ਦਵਾਈਆਂ ਦਾ ਗਿਆਨ ਜੀ ਤੇ ਬਹੁਤ ਤੁਹਾਡੀ ਮਿਹਰਬਾਨੀ। ਚੜ੍ਹਦੀ ਰਹੋ, ਵਾਸਤੇ ਰਹੋ। ਥੈਂਕ ਯੂ। ਨਵੇਂ ਸਾਲ ਦੀਆਂ ਮੁਬਾਰਕਾਂ ਜੀ ਬਹੁਤ ਬਹੁਤ। ਹਾਂਜੀ ਠੀਕ ਹੈ, ਥੈਂਕ ਯੂ ਸੋ ਮਚ ਜੀ ਬਿਲਕੁਲ। ਸੋ ਰਾਣੀ ਕਾਲੋਂ ਜੀ ਆਪਾਂ ਇੱਕ ਬ੍ਰੇਕ ਦੇ ਵੱਲ ਚੱਲਾਂਗੇ ਤੇ ਜਾਣ ਤੋਂ ਪਹਿਲਾਂ ਜੇ ਤੁਸੀਂ ਸਰੋਤਿਆਂ ਦੀਆਂ ਜਿਹੜੀਆਂ ਕਾਲਸ ਆਈਆਂ ਨੇ ਇਹਨਾਂ ਉੱਤੇ ਕੁਝ ਕਹਿਣਾ ਚਾਹੁੰਦੇ ਆ ਤਾਂ। ਹਾਂਜੀ ਮੈਂ ਕਹਿਣਾ ਤਾਂ ਬਹੁਤ ਕੁਝ ਚਾਹੁੰਦੀ ਆ, ਪਰ ਤੁਸੀਂ ਗਾ ਵੀ ਸਕਦੇ ਹੋ। ਆਪਾਂ ਨੂੰ ਇੰਨਾ ਸਰੋਤੇ ਪਿਆਰ ਦਿੰਦੇ ਆ, ਇੰਨੀਆਂ ਆਪਾਂ ਨੂੰ ਅਸੀਸਾਂ ਦਿੰਦੇ ਆ ਤੇ ਜਾਣ ਤੋਂ ਪਹਿਲਾਂ ਤੇ ਆਪਾਂ ਇਹੀ ਕਵਾਂਗੇ ਕਿ ਪੰਜਾਬੀ ਰੇਡੀਓ USA ਜਿੰਦਾਬਾਦ, ਪੰਜਾਬੀ ਰੇਡੀਓ USA ਜਿੰਦਾਬਾਦ। ਵਾਕਈ ਜਿੰਦਾਬਾਦ ਆ ਜੀ। ਤੁਸੀਂ ਸਾਡੇ ਨਾਲ ਜੁੜੇ ਹੋ ਇੱਕ ਪਰਿਵਾਰ ਦੀ ਤਰ੍ਹਾਂ, ਅਸੀਂ ਆਪਣੇ ਸਰੋਤਿਆਂ ਨਾਲ ਜੁੜੇ ਹੋ ਇੱਕ ਪਰਿਵਾਰ ਦੀ ਤਰ੍ਹਾਂ। ਤੇ ਹਾਂਜੀ ਤੇ ਇਹੀ ਸੋਚੀਦਾ ਕਿ ਅੱਜ ਕਿਹੜਾ ਨਵਾਂ ਪ੍ਰੋਗਰਾਮ ਲੈ ਕੇ ਆਈਏ, ਕਿਹੜੀਆਂ ਨਵੀਆਂ ਗੱਲਾਂ ਕਰੀਏ ਜਿਹੜੀਆਂ ਸਾਡੇ ਸਰੋਤਿਆਂ ਨੂੰ ਚੰਗੀਆਂ ਲੱਗਦੀਆਂ, ਸਾਡੇ ਸਰੋਤੇ ਸਾਨੂੰ ਸੁਣਨਾ ਚਾਹੁੰਦੇ ਆ। ਇੱਕ ਧਾਰਮਿਕ ਗੀਤ ਮੇਰੇ ਵੀ ਮਨ ਚ ਆਉਂਦਾ ਕਿ ਆਪਣੇ ਸਰੋਤਿਆਂ ਨੂੰ ਸੁਣਾਈ ਜਾਈਏ। ਹਾਂਜੀ ਤੇ ਕਿਉਂਕਿ ਸਾਰੇ ਲਾਈਕ ਕਰਦੇ ਆ, ਇਸ ਕਰਕੇ ਆਪਾਂ ਇੱਕ ਜ਼ਰੂਰ ਸੁਣਾ ਜਾਂਦੇ ਆ ਜੀ। ਇਹ ਵੀ ਨਰਿੰਦਰ ਬੀਬਾ ਜੀ ਹੋਣਾ ਦਾ ਬੜਾ ਪੁਰਾਣਾ ਧਾਰਮਿਕ ਗੀਤ ਆ ਜੀ। ਹਾਂਜੀ। ਚੰਨ ਮਾਤਾ ਗੁਜਰੀ ਦਾ ਸੁੱਤਾ ਕੰਡਿਆਂ ਦੀ ਸੇਜ ਬਛਾਈ, ਚੰਨ ਮਾਤਾ ਗੁਜਰੀ ਦਾ ਸੁੱਤਾ ਕੰਡਿਆਂ ਦੀ ਸੇਜ ਬਛਾਈ, ਸੀਨੇ ਨਾਲ ਤੇਗ ਲਾ ਲਈ ਜਦੋਂ ਜਦ ਪੁੱਤਰਾਂ ਦੀ ਆਈ, ਚੰਨ ਮਾਤਾ ਗੁਜਰੀ ਦਾ ਸੁੱਤਾ ਕੰਡਿਆਂ ਦੀ ਸੇਜ ਬਛਾਈ, ਅਜੀਤ ਤੇ ਜੁਝਾਰ ਵੱਡੜੇ ਜੋਰਾ ਵਰ ਤੇ ਫਤਿਹ ਸਿੰਘ ਛੋਟੇ, ਸਾਰਿਆਂ ਨੇ ਰੋ ਕੇ ਪੁੱਛਿਆ ਕਿੱਥੇ ਗਏ ਨੇ ਜਿਗਰ ਦੇ ਟੋਟੇ, ਦੋ ਚਮਕੌਰ ਵਿੱਚ ਤੇ ਦੋਹਾਂ ਨੀਹਾਂ ਚ ਸ਼ਹੀਦੀ ਪਾਈ, ਚੰਨ ਮਾਤਾ ਗੁਜਰੀ ਦਾ ਸੁੱਤਾ ਕੰਡਿਆਂ ਦੀ ਸੇਜ ਬਛਾਈ, ਅੱਡੀਆਂ ਗੁਲਾਬ ਰੰਗੀਆਂ ਸੋਜ ਪੈ ਕੇ ਫਟਣ ਨੂੰ ਆਈਆਂ, ਛੰਭਦਿਆਂ ਕੰਡਿਆਂ ਨੇ ਉਹਦੇ ਪੱਬਾਂ ਤੇ ਬੂਟੀਆਂ ਪਾਈਆਂ, ਧੂੜੀ ਉਹਦੇ ਕਦਮਾਂ ਦੀ ਲੋਕਾਂ ਚੁੱਕ ਕੇ ਮੱਥੇ ਤੇ ਲਾਈ, ਚੰਨ ਮਾਤਾ ਗੁਜਰੀ ਦਾ ਸੁੱਤਾ ਕੰਡਿਆਂ ਦੀ ਸੇਜ ਬਛਾਈ, ਕਾਲਜੇ ਨੂੰ ਤੂੰ ਪੈਂਦੀ ਕੌਣ ਲਿਖੀਆਂ ਵਿਦਾਤਾ ਦੀਆਂ ਮੋੜੇ, ਜ਼ਾਲਮਾਂ ਨੇ ਹਿੰਦੂਆਂ ਦੇ ਖਿੱਚ ਖਿੱਚ ਕੇ ਜੰਜੂਸੀ ਤੋੜੇ,
ਆਂਦਰਾਂ ਦੀ ਡੋਰ ਵੱਟ ਕੇ ਉਹਨਾਂ ਬਾਹਮਣਾਂ ਦੇ ਗਲ ਵਿੱਚ ਪਾਈ। ਚੰਨ ਮਾਤਾ ਗੁਜਰੀ ਦਾ ਸੁੱਤਾ ਕੰਡਿਆਂ ਦੀ ਸੇਜ ਵਛਾਈ। ਪੰਧ ਪਏ ਸਫਰੀ ਨੂੰ ਪਿਆ ਦੁਖੜੇ ਤੇ ਦੁਖੜਾ ਸਹਿਣਾ। ਜਾਰੜੇ ਦਾ ਸਥਰ ਚੰਗਾ ਸਾਨੂੰ ਭੱਠ ਖੇੜਿਆਂ ਦਾ ਰਹਿਣਾ। ਸੀਨੇ ਵਿੱਚ ਲੈ ਕੇ ਸੌਂ ਗਿਆ ਦਿਲ ਆਪਣਾ ਤੇ ਪੀੜ ਪਰ ਜੀ ਜੀ ਸੌਰੀ ਪ੍ਰਵੀਨ ਜੀ ਮੇਰਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂਜੀ ਜੀ ਸੋ ਟੈਨਸ਼ਨ ਚੱਲਣ ਡਈ। ਹਾਂਜੀ ਬਿਲਕੁਲ ਜੀ ਇਹ ਦੇਖੋ ਕਈ ਵਾਰੀ ਸਾਨੂੰ ਸਰੀਰਕ ਤੌਰ ਤੇ ਗਾਉਣ ਦੇ ਵਿੱਚ ਗਾਉਣਾ ਪ੍ਰਵੀਨ ਜੀ ਬਹੁਤ ਔਖਾ ਕੰਮ ਹੈ। ਔਖਾ ਕੰਮ ਆ ਤੇ ਬਹੁਤ ਬਹੁਤ ਜ਼ਿਆਦਾ ਨਹੀਂ, ਇਹ ਔਖਾ ਮੌਸਮ ਹਾਂਜੀ ਬਿਲਕੁਲ ਮੌਸਮ ਇਦਾਂ ਦਾ ਚੱਲ ਰਿਹਾ ਕਿ ਮੱਲੋ ਮੱਲੀ ਗਲੇ ਨੂੰ ਪ੍ਰੋਬਲਮ ਆਉਂਦੀ ਆ ਹਾਂਜੀ ਤੇ ਪਰ ਮਾਫੀ ਮੰਗਦੇ ਆ। ਹਾਂਜੀ ਬਹੁਤ ਨਹੀਂ ਪਰ ਵਧੀਆ, ਰਾਣੀ ਭੈਣ ਜੀ ਬਹੁਤ ਅਸੀਂ ਸਾਰੇ ਤੇ ਪੰਜਾਬੀ ਰੇਡੀਓ ਐਸੇ ਦੇ ਸਾਰੇ ਸਰੋਤੇ ਤੁਹਾਡੀ ਆਵਾਜ਼ ਨੂੰ ਬਹੁਤ ਪਿਆਰ ਬਹੁਤ ਕਰਦੇ ਆ ਪਸੰਦ ਕਰਦੇ ਔਰ ਇਹਦੇ ਵਿੱਚ ਵੀ ਜਿਹੜੀ ਗੱਲ ਇੱਕ ਹੋਰ ਚੰਗੀ ਹੈ ਕਿ ਤੁਸੀਂ ਇਤਿਹਾਸ ਦੇ ਬਹੁਤ ਨੇੜੇ ਆ। ਬਹੁਤ ਨੇੜੇ ਹਾਂਜੀ ਜਦੋਂ ਵੀ ਤੁਹਾਡੇ ਤੋਂ ਕੋਈ ਸੁਣੀਦਾ ਇਤਿਹਾਸਿਕ ਸੁਣੀਦਾ ਤੇ ਉਹ ਤੁਹਾਡੀ ਆਵਾਜ਼ ਇੰਨੀ ਸੋਹਣੀ ਹੈ ਇੰਨੀ ਚੰਗੀ ਹੈ ਕਿ ਉਹ ਪੁਰਾਣੇ ਜਿਨ੍ਹਾਂ ਦੇ ਤੁਸੀਂ ਭਾਵੇਂ ਨਰਿੰਦਰ ਬੀਬਾ ਜੀ ਦਾ ਗਾਇਆ ਤੇ ਉਹਨਾਂ ਦਾ ਦੌਰ ਵੀ ਸਾਨੂੰ ਚੇਤੇ ਆ ਜਾਂਦਾ। ਸੋ ਉਹਦੇ ਲਈ ਤੁਸੀਂ ਵਿਸ਼ੇਸ਼ ਤੌਰ ਤੇ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ। ਸੋ ਸਾਡੇ ਨਾਲ ਕੁਲਵੰਤ ਰਮਾਣਾ ਜੀ ਫੇਸਬੁੱਕ ਤੇ ਜੁੜੇ ਨੇ। ਹੈਪੀ ਨਿਊ ਈਅਰ ਤੁਹਾਨੂੰ ਵੀ ਕੁਲਵੰਤ ਜੀ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ। ਦਲਜੀਤ ਸ਼ੇਰਗਿੱਲ ਜੀ ਤੁਹਾਨੂੰ ਵੀ ਨਵੇਂ ਸਾਲ ਦੀਆਂ ਮੁਬਾਰਕਾਂ। ਬਲੈਤੀ ਪੌਲ ਜੀ ਇੰਦਰਜੀਤ ਕੌਰ ਜੀ ਤੇ ਇਹਨਾਂ ਦੇ ਨਾਲ ਹੋਰ ਵੀ ਜਿਹੜੇ ਸਰੋਤੇ ਨੇ ਤੇਜਿੰਦਰ ਸਿੰਘ ਸਿੱਧੂ ਤੇ ਸੰਤੋਖ ਢਿੱਲੋਂ ਜੱਸੀ ਰਾਇਤ ਜੀ ਸਤਦੇਵ ਸ਼ਰਮਾ ਜੀ ਸੁੱਖੀ ਲਾਲੀ ਕੰਦੋਲਾ ਜੀ ਰਾਣੀ ਢਿੱਲੋਂ ਰਜਿੰਦਰ ਹੁੰਦਲ ਸੰਦੀਪ ਦੋਸਾਂਝ ਪ੍ਰਕਾਸ਼ ਸਿੰਘ ਇਹਨਾਂ ਸਾਰੇ ਹੀ ਸਰੋਤੇ ਜਿਨ੍ਹਾਂ ਦੇ ਫੇਸਬੁੱਕ ਤੇ YouTube ਤੇ ਕਮੈਂਟ ਆਏ ਸਨ ਇਹਨਾਂ ਸਾਰਿਆਂ ਨੂੰ ਹੀ ਜਿਹੜੀਆਂ ਮੁਬਾਰਕਾਂ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਤੇ ਹੁਣ ਇੱਥੇ ਆਪਾਂ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਪਾਰ ਫਿਰ ਇਸੇ ਤਰ੍ਹਾਂ ਆਪਾਂ ਜਿਹੜੇ ਕਾਲਸ ਦਾ ਸਿਲਸਿਲਾ ਹੈ ਤੇ ਫੇਸਬੁੱਕ YouTube ਦੇ ਉੱਤੇ ਕਮੈਂਟਸ ਦਾ ਸਿਲਸਿਲਾ ਹੈ ਤੇ ਗੱਲਾਂ ਬਾਤਾਂ ਸ਼ੇਅਰ ਕਰਨ ਦਾ ਸਿਲਸਿਲਾ ਇਹਨੂੰ ਆਪਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ। ਪ੍ਰਵੀਨ ਜੀ ਤੇ ਰਾਣੀ ਕਾਲੋਂ ਜੀ ਮਿਲਦੇ ਹਾਂ ਜੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪੰਜਾਬੀ ਰੇਡੀਓ USA ਤੇ ਅੱਜ ਪੰਜਾਬੀ ਰੇਡੀਓ USA ਦੇ ਜਿਹੜੇ ਸਰੋਤੇ ਨੇ ਸਾਨੂੰ ਵੱਖ-ਵੱਖ ਤਰ੍ਹਾਂ ਦੀਆਂ ਕਾਲਸ, ਵੱਖ-ਵੱਖ ਤਰ੍ਹਾਂ ਦੇ ਸੁਨੇਹੇ, ਨਵੇਂ ਸਾਲ ਦੀਆਂ ਮੁਬਾਰਕਾਂ ਅਸੀਂ ਦੇ ਰਹੇ ਹਾਂ ਤੇ ਉਹ ਲੈ ਰਹੇ ਨੇ ਤੇ ਉਹ ਸਾਨੂੰ ਮੁਬਾਰਕਾਂ ਵੀ ਦੇ ਰਹੇ ਨੇ। ਬਹੁਤ-ਬਹੁਤ ਧੰਨਵਾਦ ਸਾਰੇ ਹੀ ਸਰੋਤਿਆਂ ਦਾ। ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਪ੍ਰਵੀਨ ਮਸੂਦ ਜੀ। ਪ੍ਰਵੀਨ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਰਾਣੀ ਕਾਲੋਂ ਜੀ ਤੁਹਾਡਾ ਵੀ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਪ੍ਰਵੀਨ, ਸਤਿ ਸ਼੍ਰੀ ਅਕਾਲ ਜੀ। ਆਪਾਂ ਕਾਲਰਸ ਦੇ ਵੱਲ ਚੱਲਦੇ ਹਾਂ, ਕਾਫੀ ਸਮੇਂ ਤੋਂ ਹੋਲਡ ਤੇ ਨੇ ਤੇ ਤੁਸੀਂ ਵੀ ਕਾਲ ਕਰ ਸਕਦੇ ਹੋ 408 272 5200 ਤੇ ਇਹਦੇ ਨਾਲ ਤੁਸੀਂ ਜੇਕਰ YouTube ਤੇ ਸਾਨੂੰ ਦੇਖ ਰਹੇ ਹੋ, ਜੇਕਰ Facebook ਤੇ ਸਾਨੂੰ ਦੇਖ ਰਹੇ ਹੋ ਤਾਂ ਉੱਥੇ ਕਮੈਂਟ ਦੇ ਰੂਪ ਦੇ ਵਿੱਚ ਵੀ ਤੁਸੀਂ ਆਪਣੀਆਂ ਵਧਾਈਆਂ ਪੰਜਾਬੀ ਰੇਡੀਓ USA ਦੇ ਸਰੋਤਿਆਂ ਦੇ ਨਾਲ ਸਾਂਝੀਆਂ ਕਰ ਸਕਦੇ ਹੋ। ਆਪਣੇ ਨਾਲ ਜੁੜੇ ਨੇ ਅਮਰੀਕ ਸਿੰਘ ਪੰਨੂ ਜੀ। ਅਮਰੀਕ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਅਮਰੀਕ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਅਮਰੀਕ ਜੀ ਤੁਸੀਂ ਜੀ, ਮੈਂ ਪੰਨੂ ਬੋਲਦਾ ਬੇ ਏਰੀਏ ਤੋਂ। ਹਾਂਜੀ ਅਮਰੀਕ ਜੀ ਸਤਿ ਸ਼੍ਰੀ ਅਕਾਲ ਜੀ। ਮੈਂ ਚੜ੍ਹਦੀ ਕਲਾ ਵਿੱਚ ਆ ਤੇ ਮੈਂ ਆਸ ਕਰਦਾ ਸਾਰੀ ਸਿੱਖ ਜਗਤ, ਸਾਰਾ ਸੰਸਾਰ ਚੜ੍ਹਦੀ ਕਲਾ ਚ ਹੋਵੇ ਤੇ ਅਮਨ ਅਮਾਨ ਤੇ ਸਾਰਾ ਨਵਾਂ ਸਾਲ ਅਮਾਨ ਵਿੱਚ ਹੋਵੇ ਤੇ ਜਿੱਥੇ ਕਿਤੇ ਦੁੱਖ ਦਰਦ ਭੀੜ ਚੱਲਣ ਡਈ ਆ, ਆਫਤਾਂ ਆਉਣ ਡੀਆਂ, ਗੁਰੂ ਮਹਾਰਾਜ ਆਪ ਉਹਨਾਂ ਨੂੰ ਹੱਥ ਦੇ ਕੇ ਰੱਖੇ। ਮੈਂ ਸਾਰੀ ਦਾ ਬਹੁਤ ਧੰਨਵਾਦੀ ਹਾਂ ਜਿਹੜੇ ਕਿ ਲਹਿੰਦੇ ਪਾਕਿਸਤਾਨ ਨੂੰ ਤੇ ਆਪਣੇ ਪੂਰਬੀ ਪਾਕਿਸਤਾਨ ਨੂੰ ਜੋੜ ਕੇ ਰੱਖਦੇ ਆ। ਇਹ ਬਹੁਤ ਵੱਡੀ ਸੇਵਾ ਜਿਹੜਾ ਕਿ ਪੰਜਾਬੀ ਰੇਡੀਓ ਕਰ ਰਿਹਾ। ਮੈਂ ਸਾਰੀ ਟੀਮ ਦਾ ਬਹੁਤ ਧੰਨਵਾਦੀ ਹਾਂ ਤੇ ਅਰਦਾਸ ਕਰਦਾ ਚੜ੍ਹਦੀ ਕਲਾ ਚ ਹਮੇਸ਼ਾ ਰਹਿਣੀ। ਥੈਂਕ ਯੂ। ਮੋਹਨ ਲਾਲ ਜੀ ਸਤਿ ਸ਼੍ਰੀ ਅਕਾਲ। ਮੋਹਨ ਜੀ ਤੁਸੀਂ ਆਉਣੇ ਰਹੋ। ਹੈਲੋ ਮੋਹਨ ਲਾਲ ਜੀ। ਹਾਂਜੀ ਮੋਹਨ ਲਾਲ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਸਟਾਫ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਨਵੇਂ ਸਾਲ ਦੀਆਂ ਬਹੁਤ ਮੁਬਾਰਕਾਂ ਸਭ ਨੂੰ, ਸਟਾਫ ਨੂੰ ਜੀ। ਤੁਹਾਨੂੰ ਵੀ ਬਹੁਤ ਵਧਾਈਆਂ। ਬਹੁਤ ਤੁਹਾਡਾ ਧੰਨਵਾਦ ਜੀ। ਮੈਂ ਤੁਹਾਡੇ ਨਾਲ ਬਾਜ਼ਾਰ ਦੇ ਵਿੱਚ ਤੁਹਾਡੇ ਨਾਲ ਹਾਜ਼ਰ ਹੁੰਦਾ ਜੀ। ਰਾਣੀ ਭੈਣ ਜੀ ਦਾ ਤੇ ਕਾਲਾ ਭੈਣ ਜੀ ਦਾ ਬਹੁਤ ਧੰਨਵਾਦ ਆ ਜੀ। ਪ੍ਰਵੀਨ ਭੈਣ ਜੀ ਦਾ ਜੀ ਬਹੁਤ ਧੰਨਵਾਦ ਆ। ਹਾਂਜੀ, ਵਾਹਿਗੁਰੂ ਕਿਰਪਾ ਕਰੇ ਸਭ ਤੇ ਜੀ। ਨਵਾਂ ਸਾਲ ਵਧੀਆ ਆਵੇ, ਸੁੱਖ ਸ਼ਾਂਤੀ ਸੰਸਾਰ ਵਿੱਚ ਵਰਤੇ। ਹਾਂਜੀ, ਤੁਹਾਡਾ ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਥੈਂਕ ਯੂ, ਬਹੁਤ ਮਿਹਰਬਾਨੀ। ਥੈਂਕ ਯੂ ਜੀ। ਗੁਰਨਾਮ ਸ਼ੇਰਗਿੱਲ ਜੀ ਸਤਿ ਸ਼੍ਰੀ ਅਕਾਲ। ਗੁਰਨਾਮ ਜੀ ਤੁਸੀਂ ਆਉਣੇ ਰਹੋ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਤੁਹਾਨੂੰ ਨਵੇਂ ਸਾਲ ਦੀਆਂ ਵਧਾਈਆਂ ਜੀ। ਤੁਹਾਨੂੰ ਹਾਂਜੀ ਫਰੇਜਨੋ ਤੋਂ। ਮੇਰਾ ਪਿੰਡ ਆ ਜਿਹੜਾ ਪਿਛਲਾ ਜਗਰਾਉਂ ਦੇ ਨੇੜੇ ਖਦਾਈ ਚੱਕ ਪਿੰਡ ਹੈ। ਜਥੇਦਾਰ ਕੌਂਕੇ ਦੇ ਨਾਲ ਮੈਂ 31 ਦਸੰਬਰ ਨੂੰ ਸਟਾਲ ਚ ਨਿਕਲਿਆ ਸੀਗਾ ਜੀ। ਤੇ ਅੱਜ ਦੇ ਦਿਨ ਮਹਾਨ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੇ ਸ਼ਹੀਦੀ ਹੋਈ ਸੀਗੀ। ਉਹਨਾਂ ਨੂੰ ਫਰਾਰ ਦਿਖਾਇਆ ਗਿਆ ਵੈਸੇ ਤਾਂ, ਤੇ ਸ਼ਹੀਦ ਕਰ ਦਿੱਤੇ ਗਏ ਸੀ। ਅੱਜ ਜਿੱਥੇ ਖੁਸ਼ੀਆਂ ਦਾ ਦਿਨ ਆ ਤੇ ਨਾਲ ਹੀ ਸਾਨੂੰ ਸਿੱਖ ਪੰਥ ਲਈ ਬਹੁਤ ਘਾਟੇ ਦਾ ਦਿਨ ਹੈ। ਇਹੋ ਜਿਹੇ ਮਹਾਨ ਸ਼ਹੀਦ ਭਾਈ ਜਥੇਦਾਰ ਗੁਰਦੇਵ ਸਿੰਘ ਕੌਂਕੇ ਚੜ੍ਹਦੀ ਕਲਾ ਦੇ ਪ੍ਰਤੀਕ। ਸੰਤ ਜਰਨੈਲ ਸਿੰਘ ਤੋਂ ਬਾਅਦ ਜੇ ਦੂਜੀ ਵਾਰ ਬੰਦਾ ਪੈਦਾ ਹੋਇਆ ਸੀ ਤਾਂ ਜਥੇਦਾਰ ਕੌਂਕੇ ਸੀ। ਆਪਾਂ ਨੇੜੇ ਹੋ ਕੇ ਬਹੁਤ ਉਹਦੇ ਕੋਲ ਰਹੇ ਆ, ਕਲੋਜ਼ ਰਹੇ ਆ। ਆਪਾਂ ਵੀ 4 ਦਿਨ ਇੰਟਰੋਗੇਟ ਹੋਏ ਆ। ਇਹੋ ਜਿਹੀ ਕੋਈ ਗੱਲ ਨਹੀਂ, ਪ੍ਰੂਫ ਆ। ਤੇ ਹਾਂਜੀ, ਚਲੋ ਮਹਾਰਾਜ ਨੇ ਇੱਥੇ ਦਿਨ ਬਖਸ਼ੇ ਤੇ ਅੱਜ ਅਸੀਂ ਨਵੇਂ ਸਾਲ ਦਾ ਤੇ ਨਾਲ ਹੀ ਜਥੇਦਾਰ ਕੌਂਕੇ ਦੀ ਯਾਦ ਵਿੱਚ ਗਾਰਫੀਲਡ ਤੇ ਸ਼ਾਹ ਤੇ ਪ੍ਰੋਗਰਾਮ ਕਰ ਰਹੇ ਹਾਂ। ਠੀਕ ਹੈ ਜੀ। ਸ਼ਾਮ ਨੂੰ 4 ਵਜੇ। ਠੀਕ ਹੈ ਜੀ। ਹਾਂਜੀ, ਕਿਹੜੇ ਸ਼ਹਿਰ ਦੇ ਵਿੱਚ? ਫਰੀਜ਼ਨੋ ਸ਼ਹਿਰ ਦੇ ਵਿੱਚ ਨਵੇਂ ਸਾਲ ਦਾ ਵਧਾਈਆਂ ਦਾ ਤੇ ਨਾਲ ਹੀ ਜਥੇਦਾਰ ਕੌਂਕੇ ਦੀ ਸ਼ਹੀਦੀ ਦੇ ਦਿਹਾੜੇ ਨੂੰ ਸਮਾਪਰ ਮਤਲਬ ਸ਼ਹੀਦੀ ਦਿਹਾੜੇ ਦੇ ਮੁੱਖ ਰੱਖਦੇ ਆ। ਜਪਜੀ ਸਾਹਿਬ ਦਾ ਪਾਠ ਨਾਲ ਉਹਦੇ ਅਰਦਾਸ ਤੇ ਨਾਲ ਹੀ ਉਹ ਆਪਣੇ ਲੈਕਚਰ ਹੋਊਗਾ ਜੀ ਗਾਰਫੀਲਡ ਤੇ ਸ਼ਾਹ ਦੇ ਕਾਰਨਰ ਤੇ। ਜੀ ਥੈਂਕ ਯੂ ਗੁਰਨਾਮ ਜੀ। ਧੰਨਵਾਦ ਜੀ। ਬਿਲਕੁਲ ਜੀ, ਅੱਜ ਆਪਾਂ ਖਬਰਾਂ ਦੇ ਵਿੱਚ ਵੀ ਜਥੇਦਾਰ ਸਾਹਿਬ ਦਾ ਜ਼ਿਕਰ ਕੀਤਾ ਔਰ ਉਹਨਾਂ ਦੀ ਜਿਹੜੀ ਰਿਪੋਰਟ ਔਰ ਉਹਨਾਂ ਦੇ ਜਿਹੜਾ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਅਤਿਆਚਾਰ ਕਰਕੇ, ਤਾਂ ਉਹ ਰਿਪੋਰਟ ਬਾਬਤ ਵੀ ਆਪਾਂ ਲਗਾਤਾਰ ਗੱਲਬਾਤ ਪੰਜਾਬੀ ਰੇਡੀਓ ਇਸੇ ਉੱਤੇ ਕਰ ਰਹੇ ਹਾਂ। ਤੇ ਆਪਾਂ ਰਾਣੀ ਕਾਲੋਂ ਜੀ ਪ੍ਰਵੀਨ ਜੀ ਅਗਲੇ ਕਾਲਰਸ ਦੇ ਵੱਲ ਵਧਦੇ ਆ ਜੀ। ਗੁਰਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਗੁਰਪਾਲ ਜੀ ਸਤਿ ਸ਼੍ਰੀ ਅਕਾਲ ਆਪਣੇ ਪ੍ਰਵੀਨ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਆਪਣੇ। ਸਤਿ ਸ਼੍ਰੀ ਅਕਾਲ ਪ੍ਰਵੀਨ ਭਾਜੀ ਤੇ ਸਤਿ ਸ਼੍ਰੀ ਅਕਾਲ ਰਾਣੀ ਕਾਲੋਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਤੇ ਆਪਣੇ ਸਾਰੇ USA ਪੰਜਾਬੀ USA ਰੇਡੀਓ ਨੂੰ ਨਵੇਂ ਸਾਲ ਦੀਆਂ ਬਹੁਤ ਮੁਬਾਰਕਾਂ ਤੇ ਨਾਲੇ ਆਪਣੇ ਸਾਰੇ ਸਟਾਫ ਨੂੰ ਬਹੁਤ ਸੋਹਣਾ ਤੁਸੀਂ ਕੰਮ ਕਰ ਰਹੇ ਆ। ਤੇ ਸਾਰੇ ਆਪਣਾ ਆਪਣੀ ਜ਼ਿੰਮੇਵਾਰੀਆਂ
ਸਾਰੀ ਡਿਊਟੀ ਨਿਭਾ ਰਹੇ ਆ ਬਹੁਤ ਸੋਹਣੇ। ਮਲੀ ਸਾਹਿਬ ਦੇ ਆਉਣ ਦੇ ਨਾਲ ਤਾਂ ਆਪਣੇ 9 ਨਿਰਾਂ 4 ਸੁਲਾਹ ਹੋ ਗਈਆਂ ਆਪਣੇ। ਦਰਅਸਲ ਮੈਂ ਪੰਜਾਬੀ ਦੇ ਨਾਲ ਜੁੜਨ ਵਾਲੇ ਮਲੀ ਸਾਹਿਬ ਕਰਕੇ ਆ ਆਪਣੇ ਨਾ ਇਹੋ ਜਾਂਦੇ ਆ ਨਾ ਇਦਾਂ ਦੀ ਖਿੱਚ ਹੋਈ ਇਹਨਾਂ ਕਰਕੇ ਨਾ ਇਹ ਮੁੜ ਕੇ ਘੜੀ ਦੇ ਟਾਈਮ ਦੇ ਹਾਲੇ ਇਦਾਂ ਦੇ ਵਿੱਚ ਕਿਹੜੇ ਵੇਲੇ 1 ਵਜੇ ਸਾਡਾ ਇੱਥੇ ਦੇ ਨਾਲ ਕੰਮ ਸੁਣੀਏ ਆਪਣੇ ਪ੍ਰੋਗਰਾਮ ਦੇ ਨਾਲ। ਵਾਹ ਜੀ ਵਾਹ, ਥੈਂਕ ਯੂ, ਧੰਨਵਾਦ ਜੀ ਗੁਰਪਾਲ। ਨਾਲੇ ਇੱਕ ਰਿਕਵੈਸਟ ਹੈ ਆਪਣੇ ਰਾਣੀ ਭੈਣ ਜੀ, ਆਪਣੇ ਤੁਸੀਂ ਨਾਨਕ ਵੀਰ ਦੀ ਘੋੜੀ ਸੁਣਾਓ ਜਿਹੜੀ ਤੁਸੀਂ ਪਹਿਲਾਂ ਕਿਸੇ ਹੋਰ ਸਟੇਸ਼ਨ ਤੋਂ ਸੁਣਾਈ ਸੀ ਅੱਜ ਤੋਂ ਕੋਈ 16 ਜਾਂ 17 ਸਾਲ ਪਹਿਲਾਂ। ਨਾਨਕ ਵੀਰਾਂ ਦੇ ਮੈਂ ਤੈਨੂੰ ਘੋੜੀ ਚੜਾਉਣੀ ਆ, ਉਹ ਤੁਸੀਂ ਸਮਝ ਗਏ ਹੋਣੇ ਕਿੱਥੇ ਤੁਸੀਂ ਗਾਈ ਸੀ ਉਹ ਨਾਨਕ ਵੀਰੇ ਦੀ ਘੋੜੀ ਆਪਣੀ ਉਹ ਨਾ। ਜੀ ਜ਼ਰੂਰ ਜੀ। ਹਾਂਜੀ ਹਾਂਜੀ ਸੁਣਾ ਦੇਣਗੇ। ਰਾਣੀ ਭੈਣ ਜੀ ਸਮਝ ਗਏ ਹੋਣੇ ਤੁਸੀਂ ਜਿਹੜੇ ਜਨਰਲ ਤੇ ਨਾਨਕ ਵੀਰੇ ਦੀ ਘੋੜੀ ਗਾਈ ਸੀ ਤੁਹਾਡੇ ਤੋਂ 16 ਸਾਲ ਪਹਿਲਾਂ ਉਹ ਸੁਣੀ ਸੀ ਤੇ ਮੁੜ ਕੇ ਉਹ ਜੀ ਮੈਨੂੰ ਮੈਂ ਨਹੀਂ ਮੁੜ ਕੇ ਸੁਣੀ, ਉਹ ਜ਼ਰੂਰ ਕਰਾਂ ਤੁਹਾਡਾ ਸੁਣਾਇਆ ਹੈਗਾ ਏਦਾਂ ਦਾ ਜਫੇ 2 ਟੱਪੇ ਸੁਣਾਓ ਨਾਨਕ ਵੀਰੇ ਦੀ ਘੋੜੀ ਸੁਣਾਓ ਨਾਨਕ ਵੀਰ ਦੀ ਆਪਣੀ ਨਾ। ਠੀਕ ਹੈ ਜੀ ਜ਼ਰੂਰ ਜੀ ਜ਼ਰੂਰ। ਥੈਂਕ ਯੂ ਗੁਰਪਾਲ ਜੀ, ਥੈਂਕ ਯੂ ਜੀ, ਧੰਨਵਾਦ ਜੀ। ਥੈਂਕ ਯੂ ਜੀ। ਜੀ ਬਖਸ਼ੀਸ਼ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ। ਹੈਲੋ ਹਾਂਜੀ ਬਖਸ਼ੀਸ਼ ਜੀ ਤੁਸੀਂ ਆਨਰ ਹੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਆਪਣੇ ਭਾਈ USA ਟੀਮ ਨੂੰ ਰੇਡੀਓ ਟੀਮ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਨਵੇਂ ਸਾਲ ਦੀ ਲੱਖ ਵਧਾਈ ਔਰ ਸਾਰੇ ਸਰੋਤਿਆਂ ਨੂੰ ਸੁਣਨ ਵਾਲਿਆਂ ਨੂੰ ਨਵੇਂ ਸਾਲ ਦੀਆਂ ਲੱਖ ਵਧਾਈਆਂ ਜੀ। ਜੀ ਤੁਹਾਨੂੰ ਵੀ ਬਹੁਤ ਵਧਾਈਆਂ। ਜੀ ਥੈਂਕ ਯੂ ਜੀ, ਤੁਹਾਨੂੰ ਵੀ ਬਹੁਤ ਬਹੁਤ ਰੇਡੀਓ ਪ੍ਰੋਗਰਾਮ ਵਧੀਆ ਹੁੰਦਾ, ਸਾਰੇ ਪ੍ਰੋਗਰਾਮ ਵਧੀਆ ਹੁੰਦੇ ਸੁਣਨ ਹੁੰਦੇ ਸਾਰੇ, ਅਸੀਂ ਸਾਰਾ ਦਿਨ ਸੁਣਦੇ ਜਿੰਨਾ ਵੱਧ ਹੁੰਦਾ ਜੀ ਉਹਨਾਂ ਦੇ ਅਮਲ ਵੀ ਕਰੀਦਾ, ਸਿੱਖਿਆ ਮਿਲਦੀ ਆ। ਹਾਂਜੀ ਥੈਂਕ ਯੂ ਜੀ, ਥੈਂਕ ਯੂ ਬਖਸ਼ੀਸ਼, ਥੈਂਕ ਯੂ ਜੀ। ਹਰਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ। ਹਾਂਜੀ ਹਰਜੀਤ ਸਿੰਘ ਆਨ ਤੇ। ਹਾਂਜੀ ਹਰਜੀਤ ਸਿੰਘ ਆਨਰ। ਹਾਂਜੀ ਪ੍ਰਵੀਨ ਮੱਲੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਪ੍ਰਵੀਨ ਸਲਾਮ ਅਲੈਕੁਮ। ਵਾਲੇਕੁਮ ਅਸਲਾਮ ਜੀ। ਹਾਂਜੀ ਸਾਰੀ ਟੀਮ ਨੂੰ ਸਾਰੇ ਸਰੋਤਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਜੀ ਸਾਰਿਆਂ ਨੂੰ। ਬਹੁਤ ਵਧੀਆ ਚੱਲਦੇ ਉਹ ਲੈ ਮਿਸ ਕਰੀਆਂ ਰਾਣੀ ਕਾਲੋ ਸਾਡੀ ਗਵਾਂਢੀ ਉਹ ਰਹਿ ਹੀ ਗਏ। ਰਾਣੀ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਰਾਣੀ ਕਾਲੋ ਦੀ ਜੋ ਕਿਹਾ ਨਾ ਗਾਣਾ ਸੁਣਾਇਆ ਬੜਾ ਆਨੰਦ ਆ ਗਿਆ ਜੀ। ਚੰਨ ਮਾਤਾ ਗੁਜਰੀ ਦਾ, ਕਿਉਂਕਿ ਚੰਨ ਮਾਤਾ ਗੁਜਰੀ ਦੇ ਕਰਕੇ ਉਹਦੇ ਪਰਿਵਾਰ ਕਰਕੇ ਹੀ ਅਸੀਂ ਨਵੇਂ ਸਾਲ ਮਨਾਉਣ ਜੋਗੇ ਹੋਏ ਆ। ਉਹਨਾਂ ਦੀਆਂ ਸ਼ਹਾਦਤਾਂ ਕਰਕੇ ਹੀ ਇੱਥੇ ਪਹੁੰਚੇ ਆ, ਉਹਨਾਂ ਦੀ ਸ਼ਹਾਦਤਾਂ ਕਰਕੇ ਸਾਨੂੰ ਇਹ ਸੁੱਖ ਮਿਲ ਰਿਹਾ ਆ ਹਨਾ। ਤੇ ਰਾਣੋ ਕਾਲੀ ਜੀ ਬਹੁਤ ਧੰਨਵਾਦ। ਤੇ ਪ੍ਰਵੀਨ ਨੂੰ ਤਾਂ ਬਹੁਤ ਦੇਰ ਬਾਅਦ ਦੇਖਿਆ ਇੱਥੇ ਦਾ, ਅੱਗੇ ਤਾਂ ਪਾਕਿਸਤਾਨ ਚ ਤਾਂ ਸੁਣ ਹੀ ਲਈਦਾ ਸੀ ਰੋਜ਼, ਹੁਣ ਤਾਂ ਬੜੀ ਦੇਰ ਬਾਅਦ ਆਏ ਆ ਹਨਾ। ਤੇ ਮੈਨੂੰ ਲੱਗਦਾ ਇਹਨਾਂ ਨੂੰ ਵੀ ਅਮਰੀਕਾ ਲੱਗੇ ਮਲੀ ਸਾਹਿਬ ਮੰਗੋ ਹਨਾ। ਤੇ ਬਹੁਤ ਦੇਰ ਤੇ ਤੁਸੀਂ ਜਲਦੀ ਆਇਆ ਕਰੋ, ਤੁਹਾਡੀ ਆਵਾਜ਼ ਬਹੁਤ ਵਧੀਆ ਤੇ ਬਹੁਤ ਵਧੀਆ ਤੁਸੀਂ ਪ੍ਰੋਗਰਾਮ ਦਿੰਦੇ ਹੋ ਪ੍ਰਵੀਨ ਜੀ। ਮੈਨੂੰ ਲੱਗਦਾ ਹੈ ਕਿ ਸੰਡੇ ਵਾਲੇ ਦਿਨ ਤੁਸੀਂ ਸੁੱਤੇ ਰਹਿ ਜਾਂਦੇ ਹੋ। ਅੱਛਾ ਸੰਡੇ ਵੀ ਜਾਗਦੇ ਤੁਸੀਂ? ਮੈਂ ਤੇ ਸੰਡੇ ਵਾਲੇ ਦਿਨ ਪ੍ਰੋਗਰਾਮ ਕਰਨੀ ਆ 2 ਤੋਂ 4। ਉਹ ਅੱਛਾ ਨਹੀਂ ਉਹ ਨਹੀਂ ਮੈਂ ਸੁਣਿਆ। ਰਹਿ ਜਾਂਦੇ ਹੋ। ਅੱਛਾ ਠੀਕ ਆ। ਤੇ ਹੁਣ ਜਾਗਾਂਗੇ ਜੀ। ਤੇ ਬਹੁਤ ਧੰਨਵਾਦ ਤੁਹਾਡਾ ਸਾਰੀ ਟੀਮ ਦਾ। ਸਰੋਤਿਆਂ ਨੂੰ ਬੇਨਤੀ ਆ ਵੀ ਏਦਾਂ ਹੀ ਪਿਆਰ ਸਤਿਕਾਰ ਮਾਣ ਸਤਿਕਾਰ ਏਦਾਂ ਸਪਾਂਸਰ ਕਰਦੇ ਰਹੋ ਤੇ ਪ੍ਰੋਗਰਾਮ ਵਧੀਆ ਤੋਂ ਵਧੀਆ ਦਿੰਦੇ ਰਹਿਣ। ਮਿਹਰਬਾਨੀ, ਥੈਂਕ ਯੂ ਜੀ, ਬਹੁਤ ਧੰਨਵਾਦ ਜੀ। ਤੇ ਰਾਣੀ ਕਾਲੋਂ ਜੀ ਆਪਣੇ ਜਿਹੜੇ ਕਾਲਰ ਸੀ ਗੁਰਪਾਲ ਸਿੰਘ ਜੀ, ਉਹ ਤੁਹਾਨੂੰ ਬਾਬੇ ਨਾਨਕ ਨੂੰ ਘੋੜੀ ਚੜਾਉਣੀ ਆ ਉਹ ਸੁਣਨਾ ਚਾਹੁੰਦੇ ਸੀਗੇ। ਤੇ ਆਪਾਂ ਉਧਰ ਵੱਲ ਵਧਣ ਤੋਂ ਪਹਿਲਾਂ ਇੱਕ ਵਾਰੀ ਆਪਣਾ ਜਿਹੜਾ ਨੰਬਰ ਅਨਾਉਂਸ ਕਰ ਦਈਏ 408 272 5200 ਤੇ ਤੁਸੀਂ ਅੱਜ ਦੇ ਦਿਨ ਪੰਜਾਬੀ ਰੇਡੀਓ USA ਨਾਲ ਜੁੜੀ ਕੋਈ ਸਾਂਝੀ ਕਰਨਾ ਚਾਹੁੰਦੇ ਹੋ, ਕੋਈ ਯਾਦ ਸਾਂਝੀ ਕਰਨਾ ਚਾਹੁੰਦੇ ਆ, ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦੇ ਆ ਨਵੇਂ ਸਾਲ ਦੀ, ਤਾਂ ਤੁਹਾਡਾ ਜੀ ਆਇਆਂ ਨੂੰ ਹੈ, ਤੁਹਾਡੇ ਆਉਣ ਦਾ ਇੱਥੇ ਇਸਤਕਬਾਲ ਹੈ। ਤੁਸੀਂ ਇੱਥੇ ਆ ਕੇ ਆਪਣਾ ਜਿਹੜੀ ਹੈ ਗੱਲਬਾਤ ਕਰ ਸਕਦੇ ਹੋ। ਨੰਬਰ 408 272 5200 ਤੇ ਇਹਦੇ ਨਾਲ YouTube ਤੇ ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਨੇ, Facebook ਤੇ ਜੁੜੇ ਨੇ, ਪੂਰਨਜੀਤ ਸਿੰਘ ਜੀ ਹੈਪੀ ਨਿਊ ਈਅਰ ਤੁਹਾਨੂੰ ਵੀ। ਕਮਲਜੀਤ ਸਿੰਘ ਜੀ, ਦਲਜੀਤ ਸ਼ੇਰਗਿੱਲ, ਪਰਮਜੀਤ ਖਹਿਰਾ ਤੁਹਾਨੂੰ ਵੀ ਨਵੇਂ ਸਾਲ ਦੀਆਂ ਮੁਬਾਰਕਾਂ। ਮੋਨਿਕਾ ਸਰਾਂ ਜੀ ਤੁਹਾਨੂੰ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਇੱਕ ਆਈਡੀ ਆ ਅਨਨੋਨ YouTube ਦੇ ਉੱਤੇ ਪ੍ਰਵੀਨ ਜੀ, ਅਨਨੋਨ ਨਾ ਤੇ ਤੁਸੀਂ ਦੇਖੋ ਕਿ ਇਸ ਯੁੱਗ ਦੇ ਵਿੱਚ ਕ੍ਰੀਏਟੀਵਿਟੀ ਨਾਵਾਂ ਦੀ ਵੀ ਐਸੀ ਹੈ, ਪਰ ਅਨਨੋਨ ਨੂੰ ਵੀ ਮੁਬਾਰਕਾਂ ਜੀ ਰਾਣੀ ਕਾਲਨ ਜੀ। ਹਾਂਜੀ ਏਦਾਂ ਹੀ ਉਹ ਕਈ ਵਾਰੀ ਫੋਟੋ ਏਦਾਂ ਦੀ ਲਈ ਜਾਂਦੀ ਉਹਦੇ ਉੱਤੇ ਲਿਖਿਆ ਹੁੰਦਾ ਫੋਟੋ ਚੋਰੀ ਹੋ ਗਈ। ਹਾਂਜੀ ਬਿਲਕੁਲ ਜੀ ਬਿਲਕੁਲ। ਹਾਂਜੀ ਪ੍ਰਵੀਨ ਜੀ ਤੁਸੀਂ ਜਦ ਤੱਕ ਗੱਲਬਾਤ ਕਰੋ ਇੱਕ ਬਹੁਤ ਜ਼ਰੂਰੀ ਕਾਲ ਮੈਂ ਲੈ ਲਵਾਂ। ਹਾਂਜੀ ਬਿਲਕੁਲ ਰਾਣੀ ਜੀ ਜ਼ਰੂਰ।
ਸੋ ਪ੍ਰਵੀਨ ਜੀ, ਜਿਵੇਂ ਆਪਾਂ ਸਵੇਰ ਤੋਂ ਹੀ ਚਰਚਾ ਕਰ ਰਹੇ ਹਾਂ ਪੰਜਾਬੀ ਰੇਡੀਓ USA ਦੇ ਨਾਲ, ਜਿਵੇਂ ਲੋਕ ਜੁੜੇ ਨੇ, ਜਿਸ ਟਾਈਮ ਤੋਂ ਜੁੜੇ ਨੇ, ਜਿਸ ਸਮੇਂ ਤੋਂ ਜੁੜੇ ਨੇ, ਹੁਣ ਇੱਕ ਹੋਰ ਮੈਂ ਇੱਥੇ ਪੰਜਾਬੀ ਰੇਡੀਓ USA ਦੇ ਸਰੋਤਿਆਂ ਦੇ ਵਿੱਚ, ਪਿਆਰ ਕਰਨ ਵਾਲਿਆਂ ਦੇ ਵਿੱਚ ਇੱਕ ਹੋਰ ਪ੍ਰਚਲਨ ਦੇਖਿਆ। ਜੀ। ਉਹ ਜਿਵੇਂ ਆਪਾਂ ਕੋਈ ਦਿਨ ਤਿਉਹਾਰ, ਕੋਈ ਕਿਸੇ ਦਾ ਬਰਥਡੇ ਹੈ, ਕਿਸੇ ਦੀ ਮੈਰਿਜ ਐਨੀਵਰਸਰੀ ਹੈ, ਕੁਛ ਵੀ ਹੈ, ਉਹ ਆਪਾਂ ਗਿਫਟ ਦਿੰਦੇ ਹਾਂ। ਹਾਂਜੀ ਰਾਣੀ ਕਾਲੋ ਜੀ, ਆਪਾਂ ਗੱਲਬਾਤ ਨੂੰ ਜਾਰੀ ਰੱਖਦੇ ਹਾਂ। ਇੱਕ ਗੱਲ ਸਾਂਝੀ ਕਰ ਲਵਾਂ ਮੈਂ, ਉਹ ਕੀ ਕਰਦੇ ਜਿਹੜੇ ਸਰੋਤੇ ਆ ਪੰਜਾਬੀ ਰੇਡੀਓ USA ਨੂੰ ਪਿਆਰ ਕਰਦੇ, ਅੱਜ ਕੱਲ ਰੇਡੀਓ ਗਿਫਟ ਕਰਦੇ ਆ। ਬਹੁਤ ਸਾਰੀਆਂ ਕਾਲਸ ਆਉਂਦੀਆਂ ਨੇ ਸਾਨੂੰ ਇੱਥੇ ਸਟੂਡੀਓ ਦੇ ਵਿੱਚ, ਬਹੁਤ ਸਾਰੇ ਜਿਹੜੇ ਗਿਫਟ ਕਰਨ ਵਾਲੇ ਲੋਕ, ਉਹਨਾਂ ਨੂੰ ਮੈਂ ਪਰਸਨਲੀ ਵੀ ਜਾਣਦਾ ਵਾਂ, ਤੇ ਉਹ ਇਸ ਤਰ੍ਹਾਂ ਆਪਣੇ, ਕੋਈ ਸਿਆਟਲ ਰਹਿੰਦਾ, ਕੋਈ ਵਾਸ਼ਿੰਗਟਨ DC ਰਹਿੰਦਾ, ਕੋਈ ਕਿਤੇ, ਕੋਈ ਓਹਾਇਓ ਦੇ ਵਿੱਚ ਰਹਿੰਦਾ, ਕੋਈ ਟੈਕਸਸ ਦੇ ਵਿੱਚ ਰਹਿੰਦਾ, ਤਾਂ ਉਹ ਕਹਿੰਦੇ ਨੇ ਕਿ ਅਸੀਂ ਸੁਣਦੇ ਹਾਂ, ਸਾਡੀ ਆਦਤ ਬਣ ਚੁੱਕੀ ਹੈ ਪੰਜਾਬੀ ਰੇਡੀਓ USA, ਸਾਨੂੰ ਇਹਦੇ ਨਾਲ ਇਸ਼ਕ ਹੋ ਚੁੱਕਿਆ, ਇਹਦੇ ਬਿਨਾਂ ਅਸੀਂ ਰਹਿ ਨਹੀਂ ਸਕਦੇ। ਸਾਡੇ ਗਰਾਜ, ਬੈਕਯਾਰਡ, ਕਿਚਨ, ਸਭ ਕਿਤੇ ਰੇਡੀਓ ਪਿਆ। ਅਸੀਂ ਚਾਹੁੰਦੇ ਕਿ ਸਾਡੇ ਘਰ ਦੇ ਵੀ ਜੁੜਨ, ਸਾਡੇ ਹੋਰ ਰਿਸ਼ਤੇਦਾਰ ਵੀ ਜੁੜਨ, ਤਾਂ ਉਹ ਮਤਲਬ ਟੈਕਸਸ ਦੇ ਵਿੱਚ ਇੰਟਰਨੈਟ ਰੇਡੀਓ ਗਿਫਟ ਕਰਦੇ ਨੇ, ਓਹਾਇਓ ਦੇ ਵਿੱਚ, ਵਾਸ਼ਿੰਗਟਨ DC ਦੇ ਵਿੱਚ, ਹੋਰ ਐਰੀਜ਼ੋਨਾ ਦੇ ਕਈ ਹਿੱਸੇ ਨੇ ਜਿੱਥੇ ਪੰਜਾਬੀ ਰੇਡੀਓ USA ਦੇ ਜਿਹੜੇ ਇਹ ਸੈੱਟ ਨੇ ਉਹ ਗਿਫਟ ਦੇ ਤੌਰ ਤੇ ਭੇਜਦੇ ਨੇ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਧੰਨਵਾਦ ਉਹਨਾਂ ਦਾ, ਜਿਹੜੇ ਪੰਜਾਬੀ ਰੇਡੀਓ USA ਨੂੰ ਸਾਲਾਂ ਬੱਧੀ, ਦਹਾਕੇ ਤੋਂ ਵੱਧ ਸਮਾਂ ਹੋ ਗਿਆ, ਔਰ ਪੰਜਾਬੀ ਰੇਡੀਓ USA ਨੂੰ ਇੰਨਾ ਪਿਆਰ, ਇੰਨਾ ਸਤਿਕਾਰ ਇੱਥੋਂ ਦੇ ਸਰੋਤਿਆਂ ਨੇ, ਹਾਂਜੀ, ਵਰਲਡ ਵਾਈਡ ਪੰਜਾਬੀਆਂ ਨੇ ਦਿੱਤਾ। ਔਰ ਸਾਡੇ ਵਰਗੇ ਜਿਹੜੇ ਲੋਕ, ਜਿਨ੍ਹਾਂ ਦੇ ਵਿੱਚ ਕੋਈ ਟੈਲੈਂਟ ਹੀ ਨਹੀਂ ਸੀ, ਜਿਨ੍ਹਾਂ 'ਚ ਕਲਾ ਹੀ ਨਹੀਂ ਸੀ, ਇਸ ਮੰਚ ਨੇ ਸਾਨੂੰ ਨਿਖਾਰਿਆ, ਤਰਾਸ਼ਿਆ, ਹਾਂਜੀ, ਤੇ ਲੋਕਾਂ ਸਾਹਮਣੇ ਪੇਸ਼ਕਾਰੀ ਕਰਨ ਜੋਗੇ ਕੀਤਾ। ਸੋ ਅਸੀਂ ਤਾਂ ਵਿਸ਼ੇਸ਼ ਤੌਰ ਤੇ ਇਹਨਾਂ ਦੇ ਸ਼ੁਕਰਗੁਜ਼ਾਰ ਹਾਂ। ਤੇ ਜਿਵੇਂ ਜ਼ਿਕਰ ਹੋ ਰਿਹਾ ਸੀਗਾ ਫੈਮਿਲੀਜ਼ ਦਾ, ਬਿਲਕੁਲ ਜੀ, ਮੱਲੀ ਸਾਹਿਬ ਦੀ ਫੈਮਿਲੀ, ਪ੍ਰਵੀਨ ਮਸੂਦ ਜੀ ਆਏ, ਇਹਨਾਂ ਦਾ ਪਰਿਵਾਰ ਆਇਆ, ਮੇਰਾ ਪਰਿਵਾਰ ਆਇਆ, ਸਾਰੇ ਹੀ ਪਰਿਵਾਰ ਇਕੱਠੇ ਹੋ ਰਹੇ ਆ। ਇਹਦੇ ਲਈ ਰੇਡੀਓ ਦਾ ਤਹਿ ਦਿਲ ਤੋਂ ਧੰਨਵਾਦ। ਬਿਲਕੁਲ, ਇਹਦੇ ਚ ਤੇ ਕਹ ਲੋ ਜਿੰਨਾ ਸ਼ੁਕਰ ਕੀਤਾ ਅਸੀਂ ਦੇ ਨਹੀਂ ਦੇ ਸਕਦੇ, ਅਸੀਂ ਬਿਲਕੁਲ ਹਾਂਜੀ, ਕੋਈ ਦੇ ਨਹੀਂ ਦੇ ਸਕਦਾ। ਔਰ ਇੱਥੇ ਕੰਮਕਾਰ ਕਰਨ ਦਾ ਜਿਹੜਾ ਰਾਣੀ ਕਾਲੋ ਜੀ ਤਰੀਕਾਕਾਰ ਆ, ਉਹ ਬਿਲਕੁਲ ਵੀ ਕਾਰਪੋਰੇਟ ਟਾਈਪ, ਵਰਲਡ ਟਾਈਪ ਦਾ ਨਹੀਂ ਹੈ। ਅਸੀਂ ਇੱਕ ਪਰਿਵਾਰ ਦੀ ਤਰ੍ਹਾਂ, ਸਾਡਾ ਦੁੱਖ ਦਾ ਸੁੱਖ ਦਾ ਰੇਡੀਓ ਦਾ ਦੁੱਖ ਦਾ ਸੁੱਖ ਦਾ, ਸਾਡੇ ਦੁੱਖ ਸੁੱਖ ਰੇਡੀਓ ਦੇ ਦੁੱਖ ਸੁੱਖ ਨੇ, ਪੂਰੀ ਟੀਮ ਦੇ ਦੁੱਖ ਸੁੱਖ ਨੇ। ਔਰ ਟੀਮ ਦੇ ਵਿੱਚ ਇੰਨੇ ਸ਼ਾਨਦਾਰ ਇਨਸਾਨ ਨੇ, ਇੰਨੇ ਵਧੀਆ ਲੋਕ ਨੇ, ਇੰਨੇ ਵਧੀਆ ਅਗਵਾਈ ਕਰਤਾ ਨੇ, ਸਾਡੇ ਆਗੂ ਨੇ, ਹਰਜੋਤ ਸਿੰਘ ਖਾਲਸਾ ਜੀ, ਬਲਵਿੰਦਰ ਕੌਰ ਜੀ, ਜਿਹੜੇ ਲਗਾਤਾਰ ਸਾਨੂੰ, ਔਰ ਕਦੇ ਵੀ ਉਹਨਾਂ ਨੇ ਪੰਜਾਬੀ ਰੇਡੀਓ USA ਤੇ ਅਸੀਂ ਜਦੋਂ ਬੋਲਦੇ ਹਾਂ, ਮੈਂ 2016 ਤੋਂ ਜੁੜਿਆ ਹੋਇਆ, 6-7 ਸਾਲ ਹੋ ਗਏ ਆ। ਰਾਣੀ ਕਾਲੋਂ ਜੀ ਇੱਕ ਵਾਰੀ ਵੀ ਉਹਨਾਂ ਨੇ ਕਦੇ ਵੀ ਸਾਡੇ ਇਸ ਕੰਮ ਦੇ ਵਿੱਚ ਕਦੇ ਇੰਟਰਫੇਰੈਂਸ ਨਹੀਂ ਕੀਤਾ, ਕਦੇ ਵੀ ਸਾਨੂੰ ਕਿਹਾ ਨਹੀਂ ਕਿ ਤੁਸੀਂ ਆਹ ਬੋਲਣਾ ਤੇ ਆਹ ਨਹੀਂ ਬੋਲਣਾ। ਇਸ ਤਰ੍ਹਾਂ ਦੀ ਆਜ਼ਾਦੀ ਜਿਹੜੀ ਆ ਉਹ ਵੀ ਪੰਜਾਬੀ ਰੇਡੀਓ USA ਤੇ ਜੀ। ਤੇ ਇਹ ਨੋ ਡਾਊਟ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਜੀ ਬਿਲਕੁਲ ਬਿਲਕੁਲ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਇਹ ਬਹੁਤ ਜ਼ਿਆਦਾ ਮੁਹੱਬਤਾਂ, ਬਹੁਤ ਜ਼ਿਆਦਾ ਪਿਆਰ ਜਿਹੜਾ ਅਸੀਂ ਇੱਥੇ ਸਮੇਟਿਆ। ਤੇ ਸਭ ਤੋਂ ਵੱਡੀ ਗੱਲ ਜਿਹੜੀ ਹੈ, ਜਿਹੜਾ ਕਈ ਵਾਰੀ ਇਹ ਹੁੰਦਾ ਕਿ ਤੁਹਾਨੂੰ ਸਿਖਾਇਆ ਵੀ ਜਾ ਰਿਹਾ ਹੁੰਦਾ, ਨਾਲ ਜ਼ਾਹਿਰ ਹੈ ਅਸੀਂ ਇੱਕ ਜ਼ਿੰਦਗੀ ਦੇ ਕਿਸੇ ਵੀ ਹਿੱਸੇ 'ਚ ਅਸੀਂ ਸਿੱਖਣ ਦੇ ਅਮਲ ਤੋਂ ਨਹੀਂ ਪਿੱਛੇ ਹਟਦੇ, ਕੋਈ ਨਾ ਕੋਈ ਚੀਜ਼ ਨਵੀਂ ਹਰ ਡੇਲੀ ਅਸੀਂ ਲਰਨ ਕਰਨੇ ਆ। ਬਟ ਉਹਦੇ 'ਚ ਸਿਖਾਉਣ ਵਾਲਾ ਜਿਹੜਾ ਬੰਦਾ ਹੈ, ਉਹਦਾ ਤਰੀਕਾਕਾਰ ਜਿਹੜਾ ਉਹ ਬੜਾ ਮਾਨੀ ਰੱਖਦਾ ਹੈਗਾ। ਕਈ ਵਾਰੀ ਕੋਈ ਤਨਕੀਦ ਕਰਕੇ ਤੁਹਾਨੂੰ ਕਹਿੰਦਾ ਹੈਗਾ ਏਦਾਂ ਨਹੀਂ ਕਰਨਾ ਸੀ, ਏਦਾਂ ਕਰਨਾ ਸੀ, ਠੀਕ ਹੈ ਨਾ। ਪਰ ਜੇ ਤੁਹਾਨੂੰ ਇਹ ਦੱਸਿਆ ਜਾਏ ਕਿ ਜੀ ਮੈਂ ਵੀ ਏਦਾਂ ਕੀਤਾ ਸੀ, ਪਰ ਮੇਰੇ ਕੋਲ ਏਦਾਂ ਨਹੀਂ ਹੋਇਆ ਸੀ, ਫਿਰ ਮੈਂ ਏਦਾਂ ਕੀਤਾ ਤੇ ਸਹੀ ਹੋ ਗਿਆ ਸੀ, ਠੀਕ ਹੈ ਨਾ। ਤੇ ਇਹ ਸਾਡੇ ਇੱਥੇ ਦੱਸਣ ਦਾ ਤਰੀਕਾਕਾਰ ਕੁਛ ਇਸ ਤਰ੍ਹਾਂ ਦਾ ਹੈਗਾ ਕਿ ਜੀ ਅਗਲੇ ਬੰਦੇ ਨੂੰ ਫੀਲ ਵੀ ਨਾ ਹੋਏ ਤੇ ਕੰਮ ਵੀ ਜਿਹੜਾ ਨਾ ਉਹ ਵਧੀਆ ਢੰਗ ਦੇ ਨਾਲ ਕਰ ਲਵੇ। ਤੇ ਸਾਡੀ ਟੀਮ ਦੇ ਬਹੁਤ ਸਾਰੇ ਮੈਂਬਰ ਜਿਹੜੇ ਨੇ ਹੋਰ ਵੀ ਸਾਡੇ ਨਾਲ, ਉਹਨਾਂ ਨੂੰ ਅਸੀਂ ਜੋੜਨਾ ਚਾਹਾਂਗੇ, ਜਿਨ੍ਹਾਂ 'ਚ ਸਾਡੇ ਸਭ ਤੋਂ ਖਾਸ ਜਿਹੜੇ ਸਾਡੀ ਡਿਜੀਟਲ ਟੀਮ ਦੇ ਹਿੱਸਾ ਨੇ, ਜੀਤ ਸਾਹਿਬ। ਅਸੀਂ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਆਸ ਕਰ ਰਹੇ ਹਾਂ ਕਿ ਉਹ ਵੀ ਸਾਡੇ ਨਾਲ ਜਿਹੜਾ ਨਾ ਇੱਥੇ ਆਉਣ। ਤੇ ਸਾਡੀ ਬਹੁਤ ਸਾਰੇ ਜਿਹੜੇ ਨੇ ਫੈਨ ਜਿਹੜੇ ਨੇ, ਉਹਨਾਂ ਦੇ ਵੀ ਬਹੁਤ ਸਾਰੇ ਫੈਨ ਨੇ। ਉਹਨਾਂ ਨੂੰ ਮਤਲਬ ਬਾਹਰ ਜਦੋਂ ਜਾਂਦੇ ਨੇ, ਸਾਰੇ ਲੋਕਾਂ ਨੂੰ ਪਤਾ ਹੈਗਾ ਵੀ ਜੀਤ ਨਾ ਹੋਏ ਤੇ ਅਸੀਂ YouTube ਤੇ ਵੀ ਨਾ ਨਜ਼ਰ ਆਈਏ, ਤੇ ਅਸੀਂ Facebook ਤੇ ਵੀ ਨਾ ਨਜ਼ਰ ਆਈਏ। ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜੀਤ ਸਾਹਿਬ ਜਿਹੜੇ ਨੇ ਉਹ ਵੀ ਤਰ੍ਹਾਂ ਸਾਡੇ ਸਾਹਮਣੇ ਆ ਜਾਣ, ਸਾਨੂੰ ਜਿਹੜਾ ਨਾ ਸਾਡੇ ਨਾਲ ਸਾਂਝ ਪਾਣ ਆ ਕੇ। ਤੇ ਵੇਖੋ ਸਾਡੀਆਂ ਆਸਾਂ ਤੇ ਸਾਡੀਆਂ ਉਮੀਦਾਂ ਤੇ ਕਿੰਨੀ ਕੁ ਦੇਰ ਤੱਕ ਅਮਲ ਹੁੰਦਾ ਹੈਗਾ। ਤੇ ਉਨੀ ਦੇਰ ਅਸੀਂ ਦੁਬਾਰਾ ਇੱਕ ਵਾਰੀ ਤੁਹਾਨੂੰ ਨੰਬਰ ਦੱਸ ਦਿੰਦੇ, 4082725200 ਹੈ ਸਾਡਾ ਨੰਬਰ। ਤੇ ਜੇ ਕੋਈ ਕਾਲ ਹੈ ਵੇ, ਹਾਂਜੀ ਬਿਲਕੁਲ ਕਾਲ ਦੇ ਵੱਲ ਵੀ ਚੱਲਾਂਗੇ। 3 ਘੰਟਿਆਂ ਤੋਂ ਰਾਣੀ ਕਾਲੋਂ ਜੀ ਪੰਜਾਬੀ ਰੇਡੀਓ USA ਦੇ ਜਿਹੜੇ ਸਰੋਤੇ ਆ, 3 ਘੰਟਿਆਂ ਤੋਂ ਲਗਾਤਾਰ ਕਾਲਸ ਦੇ ਜ਼ਰੀਏ ਸਟੂਡੀਓ ਦੇ ਵਿੱਚ ਆਪਣੀ ਹਾਜ਼ਰੀ ਲਵਾ ਚੁੱਕੇ ਆ, ਔਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕਾਲ ਆਈਆਂ। ਧੰਨਵਾਦ ਉਹਨਾਂ ਕਾਲਰਸ ਦਾ ਜਿਨ੍ਹਾਂ ਨੇ ਵਧਾਈਆਂ ਦਿੱਤੀਆਂ। ਉਸ ਤੋਂ ਵੀ ਜ਼ਿਆਦਾ ਧੰਨਵਾਦ ਉਹਨਾਂ ਦਾ ਜਿਹੜਾ ਇੰਨਾ ਸਮਾਂ ਹੋਲਡ ਰਹੇ, ਜਿਨ੍ਹਾਂ ਨੇ ਆਪਣੀ ਗੱਲ ਸਾਂਝੀ ਕਰਨ ਦੇ ਲਈ ਇਸ ਮੰਚ ਤੋਂ ਇੰਤਜ਼ਾਰ ਕੀਤਾ। ਬਹੁਤ ਧੰਨਵਾਦ ਆ ਉਹਨਾਂ ਸਾਰਿਆਂ ਦਾ।
ਹਰਜਿੰਦਰ ਸਿੰਘ ਸਿਆਣ ਜੀ ਤੇ ਮਾਨ ਹਰਭਜਨ ਸਿੰਘ, ਇਕਬਾਲ ਮੰਡ, ਬਲਵੀਰ ਕੌਰ ਗਿੱਲ ਤੇ ਰਾਜਪਾਲ ਸਿੰਘ ਸੰਧੂ, ਮੋਨਿਕਾ ਸਰਾਂ, ਇਹ ਸਾਨੂੰ ਫੇਸਬੁੱਕ YouTube ਦੇ ਉੱਤੇ ਵਧਾਈਆਂ ਦੇ ਰਹੇ ਨੇ। ਤੁਹਾਨੂੰ ਸਾਰਿਆਂ ਨੂੰ ਵੀ ਨਵਾਂ ਸਾਲ ਮੁਬਾਰਕ। ਇੱਥੇ ਆਪਾਂ ਇੱਕ ਹੋਰ ਸ਼ਾਰਟ ਬ੍ਰੇਕ ਦੇ ਲਈ ਰੁਕਦੇ ਹਾਂ, ਟੈਲੀਫੋਨ ਨੂੰ ਵੀ ਥੋੜਾ ਆਰਾਮ ਦੇ ਦਈਏ, ਉਹ ਵੀ ਵਿਚਾਰਾ ਸਵੇਰ ਦਾ ਭੱਜਿਆ ਫਿਰਦਾ। ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੀ ਰਾਣੀ ਕਾਲੋਂ ਜੀ ਗੱਲਬਾਤ ਆ, ਇਹ ਜਿਹੜਾ ਪ੍ਰੋਗਰਾਮ ਸਾਂਝੀ ਸਾਥ ਆ 3 ਵਜੇ ਦਾ, ਉਹਦੇ ਵਿੱਚ ਵੀ ਕੰਟੀਨਿਊ ਕਰੀਏ। ਬਿਲਕੁਲ। ਤੇ ਹੁਣ ਜੁੜਨ ਦੇ ਲਈ ਤੁਹਾਡਾ ਦੋਵਾਂ ਜਣਿਆਂ ਦਾ ਬਹੁਤ ਧੰਨਵਾਦ। ਪ੍ਰਵੀਨ ਮਸੂਦ ਜੀ ਤੇ ਰਾਣੀ ਕਾਲੋਂ ਜੀ, ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਸੋ ਬਿਲਕੁਲ ਜੀ, ਜੇ ਤੁਸੀਂ ਕਾਲ ਕਰਨੀ ਆ ਤਾਂ ਹੁਣ ਤੁਸੀਂ ਕਾਲ ਜਿਹੜੀ ਕੁਝ ਮਿੰਟ ਦੇ ਵਿੱਚ ਹੀ ਕਰ ਸਕਦੇ ਹੋ। ਅਸੀਂ ਫਿਰ ਪ੍ਰੋਗਰਾਮ ਨੂੰ ਜਿਹੜਾ ਉਹ ਵਾਈਂਡ ਅਪ ਕਰ ਰਹੇ ਹਾਂ। ਜਾਂਦੇ ਜਾਂਦੇ ਸਾਡੇ ਨਾਲ ਜੁੜੇ ਨੇ ਸਵਿੰਦਰ ਕੌਰ ਜੀ। ਸਤਿ ਸ੍ਰੀ ਅਕਾਲ ਜੀ, ਤੁਸੀਂ ਸਵਾਗਤ ਹੈ ਜੀ ਤੁਹਾਡਾ ਔਨ 에ਅਰ ਹੋ ਜੀ। ਤੁਸੀਂ ਸਵਿੰਦਰ ਕੌਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਪ੍ਰਵੀਨ ਬੇਟੇ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਮੇਰੇ ਵੱਲੋਂ ਸਾਰੇ ਪੰਜਾਬੀ ਰੇਡੀਓ USA ਦੀ ਟੀਮ ਨੂੰ ਤੇ ਸਰੋਤਿਆਂ ਨੂੰ ਬਹੁਤ-ਬਹੁਤ ਨਵੇਂ ਸਾਲ ਦੀਆਂ ਵਧਾਈਆਂ। ਜੀ, ਤੁਹਾਨੂੰ ਵੀ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ। ਥੈਂਕ ਯੂ ਜੀ। ਬੜਾ ਵਧੀਆ ਪਿਛਲਾ ਸਾਲ ਲੰਘਿਆ, ਪਰਮਾਤਮਾ ਮਿਹਰ ਕਰੇ ਇਹ ਵੀ ਸਮਾਂ ਜਿਹੜਾ ਚੰਗਾ ਹੀ ਲੰਘੇ। ਜੀ ਬਿਲਕੁਲ ਜੀ, ਬਿਲਕੁਲ। ਹਾਂਜੀ, ਧੰਨਵਾਦ ਜੀ। ਥੈਂਕ ਯੂ ਜੀ। ਥੈਂਕ ਯੂ ਸੋ ਮਚ। ਸੋ ਇਹ ਸਨ ਸਵਿੰਦਰ ਕੌਰ ਜੀ, ਇਤਿਹਾਸ ਦੇ ਝਰੋਖੇ ਦੇ ਵਿੱਚ ਤੁਸੀਂ ਇਹਨਾਂ ਨੂੰ ਸੁਣਦੇ ਹੋ ਤੇ ਇਤਿਹਾਸ ਦੀਆਂ ਇਤਿਹਾਸਕ ਗੱਲਾਂ, ਇਤਿਹਾਸਕ ਮਰਹਲੇ ਜੋ ਸਾਡੀ ਕੌਮ ਉੱਤੋਂ ਗੁਜ਼ਰੇ ਨੇ ਉਹ ਲੈ ਕੇ ਆਉਂਦੇ ਨੇ। ਤੇ ਜਿਵੇਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਪ੍ਰਵੀਨ ਜੀ ਜ਼ਿਕਰ ਕੀਤਾ ਸੀਗਾ, ਆਪਾਂ ਇੱਕ ਵਾਰੀ ਫਿਰ ਤੋਂ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਜਿਹੜਾ ਉਹ ਦੱਸਦੇ ਚੱਲੀਏ। ਲੰਘੇ ਸਾਲ 2023 ਦੇ ਵਿੱਚ ਰਾਣੀ ਕਾਲੋਂ ਜੀ ਪੰਜਾਬੀ ਰੇਡੀਓ USA ਦੇ ਉੱਤੇ ਜਿਹੜੇ 5 ਸਟੇਸ਼ਨ ਹੋਰ ਨਵੇਂ ਐਡ ਹੋਏ ਨੇ ਤੇ ਫੇਸਬੁੱਕ ਤੇ YouTube ਦੇ ਪਰਿਵਾਰ ਦੇ ਵਿੱਚ ਵੀ ਸਾਡੇ ਨਾਲ ਵਾਧਾ ਹੋਇਆ। ਤੇ ਸਾਡੇ ਨਾਲ ਜੁੜੇ ਨੇ ਬਲਵਿੰਦਰ ਕੌਰ ਖਾਲਸਾ ਜੀ। ਬਲਵਿੰਦਰ ਕੌਰ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਾਲ ਦੀਆਂ ਬਹੁਤ ਮੁਬਾਰਕਾਂ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ-ਬਹੁਤ ਮੁਬਾਰਕਾਂ। ਤੇ ਨਵੇਂ ਸਾਲ ਦੀ ਆਸ ਕਰਦੇ ਕਿ ਸਾਰਿਆਂ ਦੇ ਲਈ ਬਹੁਤ ਵਧੀਆ ਨਿਕਲੇ, ਸਾਡੇ ਸਰੋਤਿਆਂ ਲਈ, ਸਾਡੇ ਲਿਸਨਰ ਲਈ, ਸਾਡੇ ਕਾਲਰਸ ਲਈ, ਸਾਡੇ ਸਟਾਫ ਦੇ ਲਈ। ਪ੍ਰਮਾਤਮਾ ਕਰੇ ਬਹੁਤ ਹੀ ਵਧੀਆ ਇਹ ਸਾਲ ਰਹੇ। ਆਪ ਸਭ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੇ। ਧੰਨਵਾਦ ਬਲਵਿੰਦਰ ਕੌਰ ਜੀ। ਵਿਆਹ ਦੇ ਵਿੱਚ ਕਹਿੰਦੇ ਘਰ ਵਾਲਾ ਬੰਦਾ ਕਈ ਵਾਰੀ ਭੁੱਖਾ ਰਹਿ ਜਾਂਦਾ, ਉਹ ਗੱਲ ਤੁਹਾਡੀ ਹੈ। ਰੇਡੀਓ ਤੇ ਦੇਖੋ ਤੁਸੀਂ ਲੇਟ ਹੋ ਗਏ। ਇਹ ਦੇਖੋ ਦੂਰੋਂ ਕਾਲਸ ਆ ਗਈਆਂ, ਇੰਟਰਨੈਟ ਤੇ ਸਾਰਾ ਕੁਝ ਹੋ ਗਿਆ ਤੇ ਤੁਸੀਂ ਦੇਖੋ ਹਨਾ। ਬਸ ਉਹਨਾਂ ਕਾਲਾਂ ਨੂੰ ਸਾਂਭਣਾ ਵੀ ਸੀਗਾ ਨਾ ਕਿਸੇ ਨੇ। ਹਾਂਜੀ, ਬਿਲਕੁਲ ਜੀ। ਕੋਈ ਨਹੀਂ, ਅਗਲੇ ਪ੍ਰੋਗਰਾਮ ਹਾਂਜੀ, ਬਿਲਕੁਲ। ਬਹੁਤ ਮੁਬਾਰਕ, ਧੰਨਵਾਦ ਜੀ ਤੁਹਾਨੂੰ ਵੀ ਮੁਬਾਰਕਾਂ ਜੀ। ਸੋ ਇਹ ਪੰਜਾਬੀ ਰੇਡੀਓ USA ਜਿਹੜਾ ਉਹ ਬਲਵਿੰਦਰ ਕੌਰ ਜੀ ਨੂੰ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਸੁਣਦੇ ਆ, ਇਲਾਜ ਵੀ ਦੱਸਦੇ ਨੇ ਤੇ ਜਿਹੜੇ ਕਾਲਰ ਵਿਗੜੇ ਨੇ ਫਿਰ ਉਹਨਾਂ ਦਾ ਇਲਾਜ ਵੀ ਕਰਦੇ ਨੇ। ਰਾਣੀ ਕਾਲੋਂ ਜੀ, ਤੁਸੀਂ 3 ਨਾਲ ਪ੍ਰੋਗਰਾਮ ਕਰਦੇ ਆ, ਇਲਾਜ ਵੀ ਕਰਦੇ ਨੇ ਤੇ ਅੱਜ ਜਿਹੜਾ ਇਹਨਾਂ ਨਾਲ ਆਪਣਾ ਸਿਲਸਿਲਾ ਕਾਲਸ ਦਾ ਉਹ ਚੱਲ ਰਿਹਾ ਲਗਾਤਾਰ, ਉਹਨਾਂ ਨੂੰ ਆਪਾਂ ਹੋਰ ਨਾਲ ਜੁੜਾਂਗੇ। ਸ਼ਾਇਦ ਰਾਣੀ ਕਾਲੋਂ ਜੀ ਆਪਣੇ ਨਾਲ ਦੁਬਾਰਾ ਤੋਂ ਜੁੜਨਗੇ, ਕੋਈ ਗੱਲ ਨਹੀਂ। ਸਰਬਜੀਤ ਸਿੰਘ ਸਰਾਂ ਜੀ ਕਰਮਨ ਤੋਂ, ਸਤਿ ਸ੍ਰੀ ਅਕਾਲ ਜੀ, ਤੁਸੀਂ ਆਨ 에ਅਰ ਹੋ ਜੀ। ਹਾਂਜੀ ਪ੍ਰਵੀਨ ਜੀ, ਸਤਿ ਸ੍ਰੀ ਅਕਾਲ ਜੀ। ਦੋਨੇ ਪ੍ਰਵੀਨ ਤੇ ਰਾਣੀ ਕਾਲੋਂ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜੀ ਬਹੁਤ ਵਧਾਈਆਂ ਨਵੇਂ ਸਾਲ ਦੀਆਂ। ਤੁਹਾਨੂੰ ਵੀ ਮੁਬਾਰਕਾਂ ਜੀ। ਪੰਜਾਬੀ ਰੇਡੀਓ ਦੀ ਟੀਮ ਦੇ ਸੰਚਾਲਕਾਂ ਨੂੰ ਬਹੁਤ ਵਧਾਈਆਂ, ਕਿਉਂ ਵਧੀਆ ਤੋਂ ਵਧੀਆ ਪ੍ਰੋਗਰਾਮ ਜੀ ਤੇ ਜਿੰਨੇ ਨਵੇਂ ਪ੍ਰੋਗਰਾਮ ਤੁਸੀਂ ਐਡ ਕੀਤੇ ਆ ਉਹ ਵੀ ਬਹੁਤ ਵਧੀਆ। ਸਾਡਾ ਖੇਤੀਬਾੜੀ ਦਾ ਜਿਹੜਾ ਪ੍ਰੋਗਰਾਮ ਆ ਉਹ ਬਹੁਤ ਵਧੀਆ ਜੀ, ਅਸੀਂ ਉਹ ਤੋਂ ਬਹੁਤ ਫਾਇਦਾ ਲੈ ਰਹੇ ਹਾਂ। ਹਾਂਜੀ, ਧੰਨਵਾਦ ਜੀ। ਥੈਂਕ ਯੂ। ਧੰਨਵਾਦ ਤੁਹਾਡਾ ਬਹੁਤ ਜੀ। ਇੱਕ ਵਾਰੀ ਫੇਰ ਚੜ੍ਹਦੀ ਕਲਾ 'ਚ ਰਹੋ। ਇਸੇ ਤਰ੍ਹਾਂ ਪੰਜਾਬੀ ਰੇਡੀਓ USA ਤਰੱਕੀਆਂ ਕਰਦਾ ਰਹੇ ਤਾਂ ਅਸੀਂ ਇਹਨੂੰ ਪੂਰੇ ਮਾਣ ਤਾਣ ਨਾਲ ਸੁਣਦੇ ਰਹੀਏ। ਬਹੁਤ ਧੰਨਵਾਦ ਜੀ ਸਾਰਿਆਂ ਨੂੰ। ਇੱਕ ਵਾਰੀ ਫੇਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਸਰਬਜੀਤ ਸਿੰਘ ਸਰਾਂ ਜੀ, ਤੁਹਾਨੂੰ ਵੀ ਨਵੇਂ ਸਾਲ ਦੀਆਂ ਬਹੁਤ ਮੁਬਾਰਕਾਂ ਤੇ ਬਹੁਤ ਵਧੀਆ ਲੰਘਿਆ ਸਾਲ ਰਿਹਾ, ਜਿਨ੍ਹਾਂ ਦਾ ਕੁਛ ਜਿਹੜੇ ਨਿੱਜੀ ਕਾਰਜ ਸੀਗੇ ਉਹ ਕੀਤੇ ਨੇ, ਪੁੱਤਰ ਦਾ ਵਿਆਹ ਕੀਤਾ ਇਹਨਾਂ ਨੇ। ਸੋ ਟੀਮ ਦੇ ਨਾਲ ਜੁੜਦੇ ਨੇ, ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਹਾਜ਼ਰੀ ਲਵਾਉਂਦੇ ਰਹਿੰਦੇ ਨੇ। ਪ੍ਰਵੀਨ ਜੀ ਦੇਖੋ, ਹਰ ਤਰ੍ਹਾਂ ਦਾ ਜਿਹੜਾ ਸਰੋਤਾ ਉਹ ਪੰਜਾਬੀ ਰੇਡੀਓ USA ਨਾਲ ਜੁੜਿਆ। ਬਿਲਕੁਲ। ਇਤਿਹਾਸ ਦੇ ਪ੍ਰੋਗਰਾਮ ਦੇ ਵਿੱਚ ਉਸ ਤਰ੍ਹਾਂ ਦੇ ਕਾਲਰ ਨੇ ਜਿਨ੍ਹਾਂ ਨੂੰ ਇਤਿਹਾਸ ਦੀ ਜਾਣਕਾਰੀ। ਖੇਤੀਬਾੜੀ ਪ੍ਰੋਗਰਾਮ ਹੁਣੇ ਪੰਜਾਬੀ ਰੇਡੀਓ USA ਦਾ 3 ਵਜੇ ਆਉਂਦਾ ਮੰਗਲਵਾਰ ਨੂੰ, ਉਹਦੇ ਨਾਲ ਉਸ ਤਰ੍ਹਾਂ ਦੇ ਕਾਲਰ ਨੇ ਜਿਹੜੇ ਸਾਡੇ ਕਾਲਰ ਭਰਾ ਜਿਹੜੇ ਖੇਤੀਬਾੜੀ ਕਰਦੇ ਨੇ। ਇਸੇ ਤਰ੍ਹਾਂ ਇਮੀਗ੍ਰੇਸ਼ਨ ਦਾ ਪ੍ਰੋਗਰਾਮ, ਇਸੇ ਤਰ੍ਹਾਂ ਪੰਜਾਬੀ ਰੇਡੀਓ USA ਦੇ ਉੱਤੇ ਤੁਸੀਂ ਦੇਖੋ ਕਿ ਅਪਡੇਟ ਟਰੱਕਿੰਗ ਦਾ ਪ੍ਰੋਗਰਾਮ ਹੈ। ਮਤਲਬ ਕਿ ਅਮਰੀਕਾ ਵਸਦੇ ਪੰਜਾਬੀ ਭਾਈਚਾਰੇ ਦੀ ਜ਼ਿੰਦਗੀ ਦੇ ਵਿੱਚ ਕਿਹੜੀਆਂ ਚੀਜ਼ਾਂ ਅਹਿਮ ਨੇ, ਲਾਜ਼ਮੀ ਨੇ, ਕਿਹੜੀਆਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ, ਉਹਨਾਂ ਬਾਬਤ ਜ਼ਿੰਦਗੀ ਦੇ ਹਰ ਪਹਿਲੂ ਤੇ ਪੰਜਾਬੀ ਰੇਡੀਓ USA ਦਾ ਪ੍ਰੋਗਰਾਮ ਚੱਲ ਰਿਹਾ। ਬੱਚਿਆਂ ਲਈ ਬੁਝਾਰਤਾਂ ਨੇ, ਬਾਤਾਂ ਨੇ, ਠੀਕ ਹੈ। ਮਿਊਜ਼ੀਕਲ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਤਾਂ ਫੱਟੀ ਚੱਕੇ ਹੋਏ ਆ ਦੋਨਾਂ ਜਣਿਆਂ ਨੇ, ਉਹਨਾਂ ਨੇ ਕਿਆ ਕਹਿਣੀ ਹੈ।
ਮੱਲੀ ਸਾਹਿਬ ਤੁਸੀਂ ਦੇਖੋ ਕਿੰਨਾ ਸਰੋਤੇ ਪਿਆਰ ਕਰਦੇ ਆ ਉਹਨਾਂ ਨੂੰ, ਤੁਹਾਨੂੰ ਤੁਹਾਡੀ ਪੇਸ਼ਕਾਰੀ ਨੂੰ ਪਿਆਰ ਕਰਦੇ ਆ। ਸੋ ਬਹੁਤ ਧੰਨਵਾਦ ਆ ਪੰਜਾਬੀ ਰੇਡੀਓ USA ਦਾ। ਇੰਦਰਜੀਤ ਬਰਾੜ ਜੀ, ਸਤਿ ਸ਼੍ਰੀ ਅਕਾਲ ਬਰਾੜ ਸਾਹਿਬ, ਔਨ 에ਅਰ ਹੋ ਜੀ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਲੇਟ ਹੋ ਗਏ ਤੁਸੀਂ ਹਾਜ਼ਰੀ ਲਵਾਉਣ ਆਉਂਦੇ ਹੋ। ਲੇਟ ਕੀ ਜੀ, 2-3 ਵਾਰੀ ਅਸੀਂ ਘੁੰਮ ਫਿਰ ਕੇ ਆਏ ਸੀ। ਹਾਂਜੀ ਬਿਲਕੁਲ ਕੋਈ ਨਾ ਕੋਈ ਪਿੱਛੇ ਧੱਕਾ ਫੜ ਕੇ ਖਿੱਚ ਲੈਂਦਾ ਸਾਡਾ, ਯਾਰ ਨਹੀਂ ਹਜੇ ਨਹੀਂ, ਸਾਨੂੰ ਬਲਾ ਇੱਧਰ ਕਰਕੇ ਜਾ, ਧੱਕਾ ਫੜ ਕੇ ਖਿੱਚ ਲਿਆ, ਤਾਂ ਕਰਕੇ ਆ ਨਹੀਂ ਸਕੇ ਦੁਬਾਰਾ। ਤੇ ਦੇਰ ਆਏ ਦਰੁਸਤ ਆਈ, ਕੋਈ ਗੱਲ ਨਹੀਂ। US ਦੀ ਟੀਮ ਨੂੰ, ਸਾਰੀ ਸਮੁੱਚੀ ਟੀਮ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ, ਤੇ ਸਾਰੇ ਸੁਣਨ ਵਾਲੇ ਵੀਰਾਂ ਨੂੰ, ਭੈਣਾਂ ਨੂੰ, ਮਾਤਾਵਾਂ ਨੂੰ, ਬਜ਼ੁਰਗਾਂ ਨੂੰ ਤਹਿ ਦਿਲੋਂ ਉਹਨਾਂ ਦਾ ਸਵਾਗਤ ਹੈ ਨਵੇਂ ਸਾਲ ਦੇ ਵਿੱਚ ਵੀ, ਤੇ ਉਹਨਾਂ ਨੂੰ ਮੁਬਾਰਕਾਂ ਵੀ ਹੈ। ਤੇ ਗੁਰੂ ਸਾਹਿਬ ਅੱਗੇ ਅਰਦਾਸ ਵੀ ਇਹੀ ਹੈ ਵੀ ਉਹਨਾਂ ਦੇ ਮੁਲਕ ਲਈ ਚੜ੍ਹਦੀ ਕਲਾ ਬਖਸ਼ਣਾ, ਸ਼ੁਭ ਵਿਚਾਰਾਂ ਦੀ ਨਿਆਮਤ ਬਖਸ਼ਣਾ, ਤੇ ਕੰਮਾਂ ਕਾਰਾਂ ਦੀ ਸੇਵਾ ਉਹ ਆਪ ਹਿਰਦੇ 'ਚ ਵਸ ਕੇ ਲੈ ਲਵੇ। ਬਸ ਇੰਨਾ ਹੀ ਮੈਂ ਕਹਿਣਾ ਸੀਗਾ। ਤੇ ਬਾਕੀ ਜਿਹੜੇ ਪ੍ਰੋਗਰਾਮ ਹੈ ਤੁਹਾਡੇ ਬੜੇ ਹੀ ਮਤਲਬ ਗਿਆਨਵਾਨ ਹੁੰਦੇ ਆ, ਤੇ ਉਹਨਾਂ ਤੋਂ ਬੜੀ ਸੇਧ ਮਿਲਦੀ ਹੈ। ਤੇ ਸਾਰੇ ਪ੍ਰੋਗਰਾਮਾਂ ਨੂੰ ਜੇ ਮੈਂ ਸਾਰਿਆਂ ਨੂੰ ਆਖਾਂ ਵੀ ਮੈਂ ਇਹਨੂੰ ਕਈ ਵਾਰ ਭੁਲੇਖੇ 'ਚ ਪੈ ਜਾਂਦਾ ਵੀ ਮੈਂ ਪਹਿਲੇ ਨੰਬਰ ਨੂੰ ਕਿਹਨੂੰ ਦੇਵਾਂ, ਬਿਲਕੁਲ। ਮੈਂ ਜੇ ਨੰਬਰ ਵੀ ਦੇਣਾ ਆਖਾਂ, ਮੇਰੇ ਇੰਨਾ ਵੀ ਸਮਝ ਗੁਰੂ ਸਾਹਿਬ ਨੇ ਨਹੀਂ ਵੀ ਮੈਂ ਇਹਨੂੰ ਕਿਹੜਾ ਨੰਬਰ ਦੇਵਾਂ, ਉਹ ਮੇਰੇ ਤੋਂ ਵੱਸ ਤੋਂ ਬਾਹਰ। ਨੰਬਰ ਪਹਿਲਾ ਜਿਵੇਂ ਤੁਸੀਂ ਕਿਹਾ ਗੁਰੂ ਸਾਹਿਬਾਨ ਜਾਂ ਉਹ ਕੁਦਰਤ ਦਾ, ਪਰਮਾਤਮਾ ਦਾ ਹੀ ਹੈ ਪਹਿਲਾ ਨੰਬਰ, ਤੇ ਪੰਜਾਬੀ ਰੇਡੀਓ USA ਦੇ ਸਰੋਤਿਆਂ ਦਾ ਜਿਹੜੇ ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ, ਤੁਹਾਡਾ ਸਾਰਿਆਂ ਦਾ ਪਹਿਲਾ ਹੀ ਨੰਬਰ ਹੈ ਜੀ। ਆਪ ਜੀ ਦਾ ਸਾਰਿਆਂ ਦੇ ਤੇ ਨੰਬਰ 1 US ਪੰਜਾਬੀ ਰੇਡੀਓ ਹੈ, ਤੇ ਬਹੁਤ ਵੱਡਮੁੱਲੀ ਜਾਣਕਾਰੀ ਔਰ ਬਹੁਤ ਵੱਡੀ ਜ਼ਿੰਮੇਵਾਰੀ ਨਿਭਾ ਰਹੇ ਹੋ ਤੁਸੀਂ। ਔਰ ਮੈਂ ਗੁਰੂ ਅੱਗੇ ਅਰਦਾਸ ਹੀ ਕਰਦਾ ਕਿ ਤੁਸੀਂ ਜ਼ਿੰਮੇਵਾਰੀ ਨਿਭਾਉਂਦੇ ਰਹੋ ਤੇ ਕਾਮਯਾਬੀ ਮਿਲੇ, ਤੇ ਇਸੇ ਤਰ੍ਹਾਂ ਹੀ ਬੁਲੰਦੀਆਂ ਨੂੰ ਛੂਹੋ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ, ਤੁਹਾਨੂੰ ਵੀ ਨਵੇਂ ਸਾਲ ਦੀਆਂ ਮੁਬਾਰਕਾਂ। ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ, ਪਹਿਲਾ ਨੰਬਰ ਪੰਜਾਬੀ ਰੇਡੀਓ USA ਦਾ ਹੀ ਹੈਗਾ। ਤੇ ਦੂਜੀ ਗੱਲ ਇਹ ਹੈ ਕਿ ਨੰਬਰਾਂ ਦੀ ਡਿਫਾਈਨ ਤੇ ਉਦੋਂ ਹੁੰਦੀ ਜਦੋਂ ਕੰਪੀਟੀਟਰਸ ਹੋਵੋ ਤੁਸੀਂ, ਇੱਥੇ ਤੇ ਟੀਮ ਮੈਂਬਰਸ ਅਸੀਂ ਸਾਰੇ, ਤੇ ਸਾਰੇ ਇੱਕੋ ਜਿਹੇ, ਸਾਰੇ ਇੱਕੋ ਜਿਹੇ, ਬਿਲਕੁਲ। ਬਲਿਹਾਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਔਨ 에ਅਰ ਹੋ ਜੀ। ਬਲਿਹਾਰ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਔਨ 에ਅਰ ਹੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਆਪਣੇ ਨਾ ਨਵੇਂ ਸਾਲ ਦੀਆਂ ਮੁਬਾਰਕਾਂ ਸਾਰੀ ਰੇਡੀਓ USA ਟੀਮ ਨੂੰ ਦੇਣਾ ਚਾਹੁੰਦਾ, ਬਸ ਇੰਨਾ ਕਹਿਣਾ ਚਾਹੁੰਦਾ। ਹਾਂਜੀ, ਤੁਹਾਨੂੰ ਵੀ ਬਹੁਤ ਬਹੁਤ ਤੁਹਾਨੂੰ ਵੀ ਮੁਬਾਰਕਾਂ, ਤੁਹਾਨੂੰ ਵੀ ਨਵੇਂ ਸਾਲ ਦੀਆਂ। ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡਾ ਨਵਾਂ ਸਾਲ ਵਧੀਆ ਗੁਜ਼ਰੇ, ਤੰਦਰੁਸਤੀ, ਕਾਮਯਾਬੀਆਂ ਦੇ ਵਿੱਚ ਤੁਸੀਂ ਵਿਚਰੋ। ਤੀਰਥ ਧਾਲੀਵਾਲ ਜੀ ਇੱਕ ਪੁਰਾਣੀ ਜਿਹੜੀ ਜਰਨੀ ਹੈ, ਸਫ਼ਰ ਉਹਨਾਂ ਦਾ, ਉਹ ਸ਼ੇਅਰ ਕਰ ਰਹੇ ਨੇ। ਉਹ ਕਹਿੰਦੇ ਕਿ 1969 ਦੇ ਵਿੱਚ ਮੈਂ ਇੱਥੇ ਆਈ ਸਾਂ ਅਮਰੀਕਾ ਦੇ ਵਿੱਚ, ਤੇ ਉਹ ਕਹਿੰਦੇ ਕਿ ਤੁਸੀਂ ਬਹੁਤ ਵਧੀਆ, ਅਮੇਜ਼ਿੰਗ ਟੀਮ, ਉਹਨਾਂ ਨੇ ਕਿਹਾ ਆਪਣੀ ਸਾਰੀ ਟੀਮ ਨੂੰ, ਆਲ ਟੀਮ ਮੈਂਬਰਸ ਆਰ ਅਮੇਜ਼ਿੰਗ, ਉਹਨਾਂ ਨੇ ਕਿਹਾ। ਬਹੁਤ ਬਹੁਤ ਧੰਨਵਾਦ ਤੁਹਾਡਾ। ਨਿਰਮਲ ਸਿੰਘ ਸੂਰਾ ਜੀ ਇੱਕ ਵਾਰ ਫਿਰ ਤੋਂ ਜੁੜੇ, ਗੁਰਵਿੰਦਰ ਸਿੰਘ ਸੰਘਾ ਜੀ ਜੁੜੇ ਨੇ, ਰਾਜਪਾਲ ਸੰਧੂ ਜੀ ਸਾਡੇ ਨਾਲ ਜੁੜੇ ਨੇ, ਬਲਵੀਰ ਕੌਰ ਗਿੱਲ ਜੀ ਸਾਡੇ ਨਾਲ ਜੁੜੇ ਨੇ, ਇਕਬਾਲ ਮੰਡ ਜੀ ਸੋਸ਼ਲ ਮੀਡੀਆ ਉੱਤੇ ਦੇਖ ਰਹੇ ਨੇ। ਸੋ ਹੁਣ ਆਪਾਂ ਪ੍ਰੋਗਰਾਮ ਨੂੰ ਸਮੇਟਣ ਵੱਲ ਚੱਲਦੇ ਹਾਂ। ਤੇ ਜਿਵੇਂ ਯਾਦਾਂ ਦੇ ਝਰੋਖੇ ਦੇ ਵਿੱਚ ਆਪਾਂ ਕੁਝ ਚੀਜ਼ਾਂ ਕੱਢੀਆਂ ਸੀਗੀਆਂ ਪ੍ਰਵੀਨ ਜੀ, ਜਿਹੜੇ ਸਾਡੇ ਗੁਰਜਸਪਾਲ ਸਿੰਘ ਕੈਨੇਡਾ ਤੋਂ ਜੁੜੇ, ਜਿਨ੍ਹਾਂ ਦਾ ਜ਼ਿਕਰ ਹੋਇਆ, ਸਾਰੇ ਟੀਮ ਮੈਂਬਰਸ ਦਾ ਜ਼ਿਕਰ ਹੋਇਆ, ਔਰ ਸਾਰਿਆਂ ਨੇ ਹਾਜ਼ਰੀ ਲਵਾਈ। ਸਾਰਿਆਂ ਦਾ ਬਹੁਤ ਧੰਨਵਾਦ। ਪੰਜਾਬੀ ਰੇਡੀਓ USA ਦੇ ਸਰੋਤਿਆਂ ਦਾ ਬਹੁਤ ਧੰਨਵਾਦ। ਇਹ ਸਰੋਤਿਆਂ ਦਾ ਪਿਆਰ ਹੈ ਜਿਹਦੇ ਕਰਕੇ ਕਾਫਲਾ ਚੱਲ ਰਿਹਾ, ਔਰ 14ਵੇਂ ਸਾਲ ਦੇ ਵਿੱਚ ਅਸੀਂ ਐਂਟਰ ਹੋ ਚੁੱਕੇ ਹਾਂ। ਅਸੀਂ ਇਸੇ ਤਰ੍ਹਾਂ ਹੀ ਤੁਹਾਡਾ ਪਿਆਰ ਸਹਿਯੋਗ ਮਿਲਦਾ ਰਹੇ। ਤੇ ਪੰਜਾਬੀ ਰੇਡੀਓ USA ਦਾ ਉਹ ਕਿਹੜਾ ਟੀਮ ਮੈਂਬਰ ਹੈ ਜਿਹਨੇ ਗਰਮ ਪਰੌਂਠੇ ਪੰਜਾਬੀ ਰੇਡੀਓ USA ਤੇ ਨਹੀਂ ਚੱਕੇ? ਸੋ ਅਸੀਂ ਕੰਮਕਾਰ ਲਈ ਤਾਂ ਥੈਂਕਸ ਹੈਗੇ ਆ ਪੰਜਾਬੀ ਰੇਡੀਓ USA ਦੇ, ਪਰ ਜਿਹੜਾ ਇੱਥੇ ਪਿਆਰ ਸਤਿਕਾਰ ਸਾਨੂੰ ਮਿਲਿਆ, ਤੁਹਾਡੇ ਤੋਂ ਮਿਲਿਆ, ਚਾਹੇ ਇੱਥੇ ਮਿਲਿਆ, ਉਹਦੇ ਲਈ ਅਸੀਂ ਵਿਸ਼ੇਸ਼ ਤੌਰ ਤੇ ਤੁਹਾਡੇ ਸਾਰਿਆਂ ਦੇ ਸ਼ੁਕਰਗੁਜ਼ਾਰ ਹਾਂ। ਸੋ ਇਸ ਪ੍ਰੋਗਰਾਮ ਕੰਮ ਵੀ ਲੱਭਦਾ ਤੇ ਰੋਟੀ ਵੀ ਬਿਲਕੁਲ ਜੀ, ਪੱਕੀ ਪਕਾਈ ਲੱਭਦੀ। ਹਾਂਜੀ, ਲੋਕ ਰੋਜ਼ੀ ਰੋਟੀ ਲਈ ਕੰਮ ਭਾਲਦੇ ਨੇ, ਚਾਹ ਪੱਕੀ ਲੱਭਦੀ ਹੈ ਕਿ ਨਹੀਂ ਲੋਕ ਆਪਾਂ ਕੀ ਕਰਦੇ ਆ, ਆਪਾਂ ਰੋਜ਼ੀ ਰੋਟੀ ਚਲਾਉਣ ਲਈ ਕੰਮ ਭਾਲਦੇ ਆ। ਇੱਥੇ ਦੋਨੇ ਚੀਜ਼ਾਂ, ਰੋਟੀ ਵੀ ਹੈ ਤੇ ਕੰਮ ਵੀ ਹੈ, ਮੁਹੱਬਤਾਂ ਵੀ ਨੇ, ਪਿਆਰ ਵੀ ਹੈ, ਬਹੁਤ ਕੁਝ ਹੈ। ਜੀ ਜੀ, ਸੋ ਸਾਰਿਆਂ ਦਾ ਹੀ ਬਹੁਤ ਧੰਨਵਾਦ। ਅਸੀਂ ਉਮੀਦ ਕਰਦੇ ਹਾਂ ਕਿ ਸਾਲ 2024 ਤੁਹਾਡੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ। ਤੁਸੀਂ ਪੰਜਾਬੀ ਰੇਡੀਓ USA ਤੇ ਕਾਲਾਂ ਕਰਦੇ ਰਹੋ, ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈਂਦੇ ਰਹੋ, ਸਾਨੂੰ ਸਾਡੀਆਂ ਗਲਤੀਆਂ ਫਲਤੀਆਂ ਮਾਫ ਕਰਦੇ ਰਹੋ, ਕਿਉਂਕਿ ਅਸੀਂ ਇਨਸਾਨ ਹਾਂ। ਬਿਲਕੁਲ, ਬੋਲਦਿਆਂ ਤੋਂ, ਚੱਲਦਿਆਂ ਤੋਂ, ਵਿਚਰਦਿਆਂ ਤੋਂ, ਗੱਲਬਾਤ ਕਰਦਿਆਂ ਤੋਂ ਬਥੇਰੇ ਵਾਰੀ ਲਫ਼ਜ਼ ਇੱਧਰ ਉੱਧਰ ਹੋ ਜਾਂਦੇ। ਉਹਦੇ ਲਈ ਅਸੀਂ ਗਲਤੀ ਜਿਹੜੀ ਆ ਆਪਣੀ ਸਵੀਕਾਰ ਕਰਦੇ ਹਾਂ, ਤਹਿ ਦਿਲ ਤੋਂ ਕਰਦੇ ਹਾਂ। ਇਹਦੇ ਵਿੱਚ ਇਹ ਨਹੀਂਗਾ। ਪ੍ਰਵੀਨ ਜੀ, ਜੇ ਕੋਈ ਕਾਲ ਹੈ ਤੇ ਉਹਨਾਂ ਨੂੰ ਬਿਲਕੁਲ ਜੀ। ਜਸਪਾਲ ਵਿਰਕ ਆਪਣੇ ਨਾਲ ਫਿਰ ਕਾਲਾਂ ਦਾ ਸਿਲਸਿਲਾ ਖਤਮ ਹੀ ਨਹੀਂ ਹੋ ਰਿਹਾ ਜੀ। ਜਸਪਾਲ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਾਂਜੀ ਪ੍ਰਵੀਨ ਜੀ, ਸਤਿ ਸ਼੍ਰੀ ਅਕਾਲ। ਦੋਨਾਂ ਪ੍ਰਵੀਨਾਂ ਨੂੰ ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਵੇਂ ਸਾਲ ਦੀਆਂ ਸਾਰੀ ਟੀਮ ਨੂੰ ਔਰ ਸਾਰੇ ਪੂਰੇ ਵਿਸ਼ਵ ਜਗਤ ਨੂੰ ਜੀ, ਸਾਡੇ ਸਾਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ, ਤੇ ਸਾਰਿਆਂ ਨੂੰ ਵੀ ਬਹੁਤ ਵਧਾਈਆਂ। ਜੀ ਜੀ, ਤੰਦਰੁਸਤੀ ਭਰਿਆ ਆਵੇ, ਤੇ ਕੌਮ ਵਿੱਚ ਚੜ੍ਹਦੀ ਕਲਾ ਰਵੇ, ਤੇ
ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਰਾਣੀ ਭੈਣ ਜੀ ਨੂੰ ਸਤਿ ਸ਼੍ਰੀ ਅਕਾਲ ਤੇ ਨਵੇਂ ਸਾਡੇ ਬਣੇ ਪ੍ਰਿੰਸੀਪਲ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਦੁਬਾਰਾ। ਠੀਕ ਹੈ ਜੀ, ਧੰਨਵਾਦ ਜੀ, ਥੈਂਕ ਯੂ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਾਰਿਆਂ ਨੂੰ। ਥੈਂਕ ਯੂ ਸੋ ਮਚ ਜੀ। ਪ੍ਰਵੀਨ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਸੀਗੇ? ਮੈਂ ਇਹੀ ਕਹਿ ਰਹੀ ਸੀ ਕਿ ਜਿੱਦਾਂ ਅਸੀਂ ਟੀਮ ਦੀ ਗੱਲ ਕਰਦੇ ਪਏ ਹੈਗੇ ਆ ਤੇ ਇੱਥੇ ਸਾਨੂੰ ਇੰਨਾ ਕੁ ਮਤਲਬ ਕਿਸੇ ਇੱਕ ਦਿਨ ਵੀ ਇਹ ਮਹਿਸੂਸ ਨਹੀਂ ਹੋਇਆ ਕਿ ਅਸੀਂ ਕਿਸੇ ਹੋਰ ਕੰਟਰੀ ਦੇ ਵਿੱਚ ਆਏ ਆ ਜਾਂ ਹੋਰ ਲੋਕਾਂ ਦੇ ਵਿੱਚ ਆਏ ਆ ਜਾਂ ਅੱਡੋ-ਅੱਡ ਥਾਵਾਂ ਤੋਂ ਅਸੀਂ ਆਏ ਆ। ਅਸੀਂ ਏਦਾਂ ਹੀ ਲੱਗਣ ਦੇ ਜਿੱਦਾਂ ਇੱਕ ਪਰਿਵਾਰ ਦੇ ਲੋਕ ਸਾਂ ਤੇ ਬਿਲਕੁਲ ਮਹਿਸੂਸ ਹੀ ਨਹੀਂ ਹੋਇਆ ਕਿ ਅਸੀਂ ਕਿਸੇ ਨਵੀਂ ਥਾਂ ਤੇ ਆਏ ਹੈਗੇ ਜੀ। ਬਿਲਕੁਲ। ਤੇ ਇਹ ਸਾਰੇ ਕ੍ਰੈਡਿਟਸ ਜਿਹੜੇ ਨੇ ਨੋ ਡਾਊਟ ਪੰਜਾਬੀ ਰੇਡੀਓ USA ਨੂੰ ਜਾਂਦੇ ਨੇ, ਸਾਰੇ ਕ੍ਰੈਡਿਟ ਜਿਹੜੇ ਨੇ ਕਿ ਇੰਨਾ ਕੁ ਸਮੇਟ ਕੇ ਸਾਰਿਆਂ ਨੂੰ ਰੱਖਿਆ ਹੋਇਆ ਹੈ ਕਿ ਜੇ ਕੋਈ ਇੱਕ ਮਤਲਬ ਮੇਰਾ ਨਹੀਂ ਖਿਆਲ ਕਿ 2-3 ਮਹੀਨੇ ਹੋ ਗਏ ਇੱਥੇ ਆਇਆ ਨੂੰ, ਮਤਲਬ 2-3 ਮਹੀਨੇ ਤੇ 6-7 ਮਹੀਨੇ ਹੋ ਗਏ ਇੱਥੇ ਆਇਆ ਨੂੰ ਤੇ ਪਰ ਮਹਿਸੂਸ ਨਹੀਂ ਹੋਇਆ, ਇੱਕ ਦਿਨ ਵੀ ਮਹਿਸੂਸ ਨਹੀਂ ਹੋਇਆ ਕਿ ਅਸੀਂ ਕੋਈ ਕਿਸੇ ਹੋਰ ਮਤਲਬ ਕੰਟਰੀ ਦੇ ਵਿੱਚ ਆਏ ਆ, ਆਪਣਾ ਕੰਟਰੀ ਛੱਡ ਕੇ ਆਏ ਆ। ਜੀ ਜੀ ਬਿਲਕੁਲ। ਸੋ ਹੁਣ ਆਪਾਂ ਵਧਾਂਗੇ ਪ੍ਰੋਗਰਾਮ ਨੂੰ, ਇਸ ਨੂੰ ਇੱਥੇ ਸਮਾਪਤ ਕਰਾਂਗੇ। ਆਪਾਂ ਨਜ਼ਰੀਆ ਪ੍ਰੋਗਰਾਮ ਦੇ ਵੱਲ ਵਧਾਂਗੇ, ਉਸ ਤੋਂ ਬਾਅਦ 3 ਵਜੇ ਆਪਾਂ ਫਿਰ ਜੁੜਾਂਗੇ। ਜਿਹੜੇ ਹੁਣ ਕੰਮਾਂ ਕਾਰਾਂ ਤੇ ਇੱਧਰ ਉੱਧਰ ਸ਼ਾਪਿੰਗ ਸੈਂਟਰਾਂ ਦੇ ਵਿੱਚ ਪੰਜਾਬੀ ਮੇਰੇ ਭੈਣ ਭਰਾ ਘੁੰਮ ਰਹੇ ਨੇ, ਜਿਹਨਾਂ ਨੂੰ ਲੱਗਦਾ ਕਿ ਸ਼ਾਇਦ ਕਾਲ ਨਹੀਂ ਹੋ ਸਕਣੀ, ਉਹਨਾਂ ਲਈ 3 ਵਜੇ ਫਿਰ ਜੁੜਾਂਗੇ ਆਪਾਂ। ਹਾਂਜੀ ਬਿਲਕੁਲ, ਅਸੀਂ 3 ਵਜੇ ਜਦੋਂ ਜੁੜਾਂਗੇ ਨਾਲ ਪ੍ਰਵੀਨ ਜੀ, ਮੈਂ ਇੱਕ ਵਾਰੀ ਫਿਰ ਰਿਕੁਐਸਟ ਕਰ ਦੇਵਾਂਗੀ ਆਪਣੇ ਜਿਹੜੇ ਜੀਤ ਸਾਹਿਬ ਨੇ, ਸਾਡੇ ਜਿਹੜੇ ਟੀਮ ਮੈਂਬਰ ਨੇ ਜੀਤ ਜੀ, ਉਹ ਵੀ ਸਾਡੇ ਨਾਲ ਜੁੜਨਗੇ, ਠੀਕ ਹੈ, ਕਿਉਂਕਿ ਉਹ ਬੈਕ ਕੈਮਰਾ ਜਿਹੜਾ ਸਾਰਾ ਕੰਮ ਕਰਦੇ ਨੇ। ਤੇ ਮੈਂ ਇਹ ਕਹਿਣਾ ਚਾਹ ਰਹੀ ਹਾਂ ਕਿ ਜਿੰਨਾ ਵੀ ਕੰਮ ਡਿਜੀਟਲ ਕੰਮ ਹੈਗਾ, ਜਿੰਨਾ ਵੀ ਜਿਹੜਾ ਇਸ ਪਲੇਟਫਾਰਮ ਤੇ ਜਿਹੜਾ ਤੁਸੀਂ YouTube ਤੇ ਦੇਖ ਰਹੇ ਹੋ, Facebook ਤੇ ਦੇਖ ਰਹੇ ਹੋ, ਸਾਰਾ ਜਿਹੜਾ ਕੰਮ ਹੈ ਉਹ ਸਾਰਾ ਉਹਨਾਂ ਨੇ ਹੈਂਡਲ ਕੀਤਾ ਹੋਇਆ, ਠੀਕ ਹੈ। ਤੇ ਜੇ ਬਾਹਰ ਵੀ ਕਿਧਰੇ ਕਵਰੇਜ ਵਗੈਰਾ ਵਾਸਤੇ ਮਤਲਬ ਮਲੀ ਸਾਹਿਬ ਤੇ ਉਹ ਜਾਂਦੇ ਨੇ ਤੇ ਉਹ ਪਿੱਛੇ ਬੈਕ ਐਂਡ ਤੇ ਜਿਹੜਾ ਕੰਮ ਬੰਦਾ ਕਰ ਰਿਹਾ ਹੁੰਦਾ, ਕਈ ਵਾਰੀ ਉਹ ਨਜ਼ਰਾਂ ਤੋਂ ਇੱਧਰ ਉੱਧਰ ਹੋ ਜਾਂਦਾ ਹੈਗਾ, ਉਹ ਨਹੀਂ ਸਾਹਮਣੇ ਹੁੰਦਾ ਹੈਗਾ, ਠੀਕ ਹੈ। ਤੇ ਅਸੀਂ ਕੋਸ਼ਿਸ਼ ਕਰਾਂਗੇ, ਅਸੀਂ ਉਹਨਾਂ ਨੂੰ ਇੱਕ ਵਾਰੀ ਫਿਰ ਰਿਕੁਐਸਟ ਕਰਾਂਗੇ ਕਿ ਜੀ ਉਹ ਵੀ ਸਾਡੇ ਨਾਲ ਆ ਕੇ ਤੇ ਬੈਠ ਕੇ ਤੇ ਸਰੋਤਿਆਂ ਨਾਲ ਗੱਲਬਾਤ ਕਰਨਗੇ। ਜੀ ਜੀ ਬਿਲਕੁਲ। ਤੇ ਜਾਂਦੇ ਧੰਨਵਾਦ ਕਰਦੇ ਚੱਲੀਏ ਜੀਵਨ ਬੁੱਟਰ ਜੀ ਦਾ, ਬਹੁਤ ਧੰਨਵਾਦ ਜੀ। ਮਨਜਿੰਦਰ ਸਿੰਘ ਸੱਗੂ, ਤੀਰਥ ਧਾਲੀਵਾਲ, ਨਿਰਮਲ ਸੂਰਾ, ਰਾਜਪਾਲ ਸਿੰਘ ਸੰਧੂ, ਇਹਨਾਂ ਸਾਰਿਆਂ ਦਾ, ਬਲਵੀਰ ਕੌਰ ਗਿੱਲ ਦਾ, ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਤੇ ਇਹਨਾਂ ਨੂੰ ਵੀ ਨਵਾਂ ਸਾਲ ਮੁਬਾਰਕ। ਤੇ ਪ੍ਰਵੀਨ ਜੀ, ਤੁਹਾਡਾ ਵੀ ਧੰਨਵਾਦ, ਤੁਸੀਂ ਜੁੜੇ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਸੋ ਮਚ ਜੀ, ਤੁਹਾਨੂੰ ਵੀ ਨਵਾਂ ਸਾਲ ਮੁਬਾਰਕ। ਤੁਹਾਨੂੰ ਵੀ ਨਵਾਂ ਸਾਲ ਮੁਬਾਰਕ। ਥੈਂਕ ਯੂ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।